ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ ਆ। ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ। ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਵੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਬੁੜੀਆਂ ਨਹੀਂ ਛੱਡੀਆਂ, ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਦੀ ਕੀ ਕਰਨੀ ਸੀ, ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਜੇ ਕਿਸਾਨ ਕਿਸੇ ਟੂਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ, ਕੀ ਆਫਤ ਆ ਜਾਣੀ ਸੀ? ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ, ਇਹ ਹਜ਼ਾਰ ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਟੀਆਂ ਕਾਹਦੇ ਲਈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਟੀ ਕੋਲ ਲਈ ਫਿਰਦਾ ਭਾਈ। ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣਦੇ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ, ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ, ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ। ਦੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ, ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਏਜ ਏਜ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ 'ਤੇ, ਕੋਈ ਕਾਰਵਾਈ ਨਹੀਂ। ਇੰਡੋਜ਼ TV ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਪਰ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਉਸ ਦੌਰ ਦੇ ਵਿੱਚੋਂ ਦੀ ਲੰਘ ਰਿਹਾ, ਕਿਸਾਨੀ ਖਾਸ ਕਰਕੇ ਖਤਰੇ ਦੇ ਵਿੱਚ ਨਜ਼ਰ ਆ ਰਹੀ ਆ। ਤਾਂ ਸਾਡੇ ਨਾਲ ਮੁੱਦਿਆਂ ਦੇ ਉੱਪਰ ਬੋਲਣ ਦੇ ਲਈ ਸੁਖਪਾਲ ਸਿੰਘ ਖਹਿਰਾ ਜੀ ਮੌਜੂਦ ਨੇ, ਤਾਂ ਅਸੀਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਖਹਿਰਾ ਸਾਹਿਬ, ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ, ਗੜਿਆਂ ਦੀ ਮਾਰ ਪਈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ? ਦੇਖੋ, ਗੱਲ ਇਹ ਆ ਕਿ ਇਹ ਜਿਹੜੀ ਸਰਕਾਰ ਬਣਾਈ ਸੀ ਲੋਕਾਂ ਨੇ, ਇਹਨਾਂ ਨੂੰ ਬੜੀ ਆਸ ਤੇ ਉਮੀਦ ਨਾਲ ਬਣਾਇਆ ਸੀਗਾ ਕਿ ਇਹ ਸ਼ਾਇਦ ਕੋਈ ਮਗਰਲੀਆਂ ਸਰਕਾਰਾਂ ਨਾਲੋਂ ਤਬਦੀਲੀ ਲੈ ਕੇ ਆਉਣਗੇ, ਤਸ਼ੱਦਦ ਦੇ ਵਿੱਚ ਤਬਦੀਲੀ ਲੈ ਕੇ ਆਉਣਗੇ, ਕੁੱਟਮਾਰ ਨਹੀਂ ਕਰਿਆ ਕਰਨਗੇ, ਜਾਇਜ਼ ਮੰਗਾਂ ਨੂੰ ਛੇਤੀ ਮੰਨ ਲਿਆ ਕਰਨਗੇ, ਜੇ ਕੋਈ ਹੜ੍ਹ ਆ ਜਾਣ ਤੇ ਉਹਦਾ ਮੁਆਵਜ਼ਾ ਠੀਕ ਦਿਆ ਕਰਨਗੇ, ਤੇ ਲੋਕਾਂ ਦੇ ਨਾਲ ਮਜ਼ਾਕ ਨਹੀਂ ਕਰਿਆ ਕਰਨਗੇ। ਲੇਕਿਨ ਇਹਨਾਂ ਦਾ ਜਿਹੜਾ ਐਕਸਪੈਰੀਮੈਂਟ ਹੋ ਰਿਹਾ ਪੰਜਾਬ ਦੇ ਵਿੱਚ, ਉਹ ਮਗਰਲਿਆਂ ਨਾਲੋਂ ਵੀ ਭੈੜਾ ਹੋ ਰਿਹਾ ਵਾ। ਤੁਸੀਂ ਦੇਖੋ ਨਾ ਕਿ ਪਿਛਲੀ 5 ਸਾਲ ਸਰਕਾਰ ਰਹੀ ਕੈਪਟਨ ਅਮਰਿੰਦਰ ਸਿੰਘ ਦੀ, ਉਹਨੇ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਦਿੱਲੀ ਵੱਲ ਨੂੰ, ਉਹ ਆਣ ਕੇ ਕਿਸਾਨ ਸੜਕਾਂ ਜਾਮ ਕਰ ਦਿੰਦੇ ਸੀ, ਟੋਲ ਪਲਾਜ਼ਾ ਤੇ ਬਹਿ ਜਾਂਦੇ ਸੀਗੇ। ਲੇਕਿਨ ਉਹ ਮਗਰਲੀ ਸਰਕਾਰ ਨੇ ਕਿਸਾਨਾਂ ਨੂੰ ਇੱਕ ਨੂੰ ਵੀ ਝਰੀਟ ਨਹੀਂ ਮਾਰੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੀ ਲੜਾਈ ਮਜਮੂਈ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਹੈ। ਇਹਨਾਂ ਨੂੰ ਭਾਅ ਨਹੀਂ ਠੀਕ ਮਿਲਦੇ, MSP ਦੀ ਗੱਲ ਆ, 3 ਕਾਲੇ ਕਾਨੂੰਨਾਂ ਦੀ ਗੱਲ ਆ। ਸੋ ਆਪਣੀ ਅਕਲਮੰਦੀ ਨਾਲ ਉਹਨੇ ਆਪਣਾ ਟਾਈਮ ਜਿਹੜਾ ਸੀਗਾ ਉਹ ਠੀਕ ਟਪਾਇਆ। ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਵੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਜਿਸ ਢੰਗ ਦੇ ਨਾਲ ਉਹਨਾਂ ਨੇ ਪਹਿਲਾਂ ਇਨੀਸ਼ੀਏਟ ਕੀਤਾ ਲਾਠੀ ਚਾਰਜ, ਬੱਸਾਂ ਭੰਨੀਆਂ, ਟਰੈਕਟਰਾਂ ਦੇ ਲਾਠੀਆਂ ਮਾਰ, ਬੰਦਿਆਂ ਦੇ ਮਾਰ, ਟਰੈਕਟਰਾਂ ਦੇ ਬੰਦੇ ਬੈਠਿਆਂ ਤੇ ਮਾਰ, ਬੁੜੀਆਂ ਨਹੀਂ ਛੱਡੀਆਂ, ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਦੀ ਕੀ ਕਰਨੀ ਸੀ, ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਤਾਂ ਮੈਂ ਕਹਿ ਰਿਹਾ, ਔਰ ਜਿਹੜਾ ਆਪਾਂ ਹੁਣ ਗੱਲ ਕਰ ਰਹੇ ਕਿਸਾਨਾਂ ਦੀਆਂ ਦੂਜੀਆਂ ਜਿਹੜੀਆਂ ਗੱਲਾਂ ਹੋਈਆਂ ਨੇ, ਤੁਸੀਂ ਮੈਨੂੰ ਦੱਸੋ ਕਿ ਇਹਨੇ ਮਗਰਲੀਆਂ ਬਾਦਲ ਕੈਪਟਨ ਦੀ ਸਰਕਾਰ ਨਾਲੋਂ ਬਿਹਤਰ ਕਿਹੜੀ ਚੀਜ਼ ਵਿੱਚ ਕੋਈ ਤਬਦੀਲੀ ਲੈ ਕੇ ਆਇਆ? ਜੀ ਖਹਿਰਾ ਸਾਹਿਬ, ਸਰਕਾਰ ਕਹਿੰਦੀ ਰਹੀ ਅਸੀਂ ਸੱਥਾਂ 'ਚ ਚੱਲਾਂਗੇ, ਅਸੀਂ ਲੋਕਾਂ ਦੀ ਗੱਲ ਕਰਾਂਗੇ, ਅਸੀਂ ਲੋਕਾਂ ਦੇ ਵੱਲ ਦੇ ਹੋ ਕੇ ਖੜਾਂਗੇ। ਗੜੇਮਾਰੀ ਦਾ ਮੁਆਵਜ਼ਾ ਹਜੇ ਤੱਕ ਨਹੀਂ ਮਿਲਿਆ ਕਿਸਾਨਾਂ ਨੂੰ। ਕਿਸਾਨ ਲੜ ਰਹੇ ਨੇ, ਕਿਸਾਨ ਸੜਕਾਂ ਦੇ ਉੱਪਰ ਮਰ ਰਹੇ ਨੇ, ਪਰ ਸਰਕਾਰ ਦਾ ਮੁੱਖ ਮੰਤਰੀ ਦੂਸਰੀਆਂ ਸਟੇਟਾਂ 'ਚ ਜਾ ਕੇ ਕਹਿੰਦਾ ਮੈਂ ਪੰਜਾਬ ਮਾਡਲ ਬਣਾ ਦਾਂਗਾ। ਪਹਿਲਾਂ ਤੁਸੀਂ ਹੜ੍ਹ ਦੀ ਦੇਖੋ ਨਾ ਸਿਚੁਏਸ਼ਨ, ਕਿ ਹੜ੍ਹ ਇੱਕ ਮਗਰਲੇ ਮਹੀਨੇ ਤੋਂ ਚੱਲੀ ਜਾਂਦੇ ਨੇ ਜੀ। 2 ਵਾਰ ਆਪਣੀ ਹੜ੍ਹ ਵਾਲੀ ਸਿਚੁਏਸ਼ਨ ਬਣੀ ਆ, ਔਰ ਨੁਕਸਾਨ ਜਿਹੜਾ ਵਾ ਉਹ ਮੇਰੇ ਹਿਸਾਬ ਦੇ ਨਾਲ, ਮੈਂ ਜੇ ਫੇਅਰਲੀ ਕੈਲਕੂਲੇਟ ਕਰਾਂ ਤੇ ਉਹ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜੇ 10 ਲੱਖ ਕਿੱਲਾ ਵੀ ਪੰਜਾਬ ਦੇ ਵਿੱਚ ਫਸਲ ਦਾ ਖਰਾਬ ਹੋਇਆ ਹੋਵੇ, ਉਹਨੂੰ ਤੁਸੀਂ 50,000 ਦੇ ਨਾਲ ਉਹਨੂੰ ਤੁਸੀਂ ਕਰੋ ਮਲਟੀਪਲਾਈ, ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜਿਹੜੇ ਘਰ ਟੁੱਟ ਗਏ ਨੇ ਉਹ ਅਲੱਗ, ਜਿਹੜੇ ਪਸ਼ੂ ਮਰ ਗਏ ਨੇ ਉਹ ਅਲੱਗ, ਜਿਹੜੇ ਬੰਦੇ 60 ਮਰ ਗਏ ਉਹ ਅਲੱਗ ਜੀ। ਤੇ ਮੁਆਵਜ਼ਾ ਕਿੰਨਾ ਦਿੱਤਾ ਹੈ ਸਰਕਾਰ ਨੇ? 186 ਕਰੋੜ ਰੁਪਈਆ। ਜਿਹੜਾ ਕਹਿੰਦਾ ਸੀ ਮੈਂ ਹਰ ਮੁਰਗੀ ਦਾ, ਹਰ ਬੱਕਰੀ ਦਾ ਦਊਂਗਾ, ਮੁਆਵਜ਼ਾ ਦੇ ਰਿਹਾ 186 ਕਿੱਲੇ ਦਾ ਮਿਲ ਰਿਹਾ ਹੈ ਲੋਕਾਂ ਨੂੰ 6800 ਰੁਪਈਆ ਜੀ।
ਕੀ ਇਹਦੇ ਨਾਲੋਂ ਜ਼ਿਆਦਾ ਕੋਝਾ ਮਜ਼ਾਕ ਕਿਸਾਨਾਂ ਦੇ ਨਾਲ ਕੀ ਹੋ ਸਕਦਾ? ਇਹੀ ਕੰਮ ਮਗਰਲੀਆਂ ਸਰਕਾਰਾਂ ਕਰਦੇ ਸੀਗੇ। ਸੋ ਵਾਟ ਇਜ਼ ਦ ਡਿਫਰੈਂਸ? ਮੈਂ ਇਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਬਦਲਾਓ ਕਿਹੜੀ ਚੀਜ਼ 'ਚ ਲੈ ਕੇ ਆਏ ਹੋ ਜੀ? ਜੇ ਆਪਾਂ ਹੁਣ ਤਸ਼ੱਦਦ ਦੀ ਗੱਲ ਕਰ ਲਈਏ ਤੇ ਆ ਘੱਟ ਕੀਤੀ ਇਹਨਾਂ ਨੇ। ਜਿਹੜਾ ਜੇ ਕਿਸਾਨ ਕਿਸੇ ਟੋਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ ਜੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ ਕੀ ਆਫਤ ਆ ਜਾਣੀ ਸੀਗੀ? ਖਹਿਰਾ ਸਾਹਿਬ, ਅਸੀਂ ਕਿਸਾਨਾਂ ਦੇ ਨਾਲ ਗੱਲ ਕੀਤੀ। ਕਿਸਾਨ ਕਹਿੰਦੇ ਕਿ ਭਗਵੰਤ ਮਾਨ ਨੂੰ ਇਹ ਹੋ ਗਿਆ ਕਿ ਮੇਰਾ ਜ਼ਿਲ੍ਹਾ, ਮੇਰਾ ਹਲਕਾ, ਕਿਤੇ ਮੇਰੀ ਬਦਨਾਮੀ ਨਾ ਹੋ ਜਾਏ। ਕਹਿੰਦੇ ਇਸੇ ਕਰਕੇ ਨਹੀਂ ਤਾਂ ਹੁਣ ਬਦਨਾਮੀ ਵੱਧ ਕਰਾਈ ਹੈ ਸਗੋਂ। ਹੁਣ ਤਾਂ ਮੂੰਹ ਦਿਖਾਉਣ ਜੋਗਾ ਨਹੀਂਗਾ। ਤੁਸੀਂ ਐਂ ਕਰੋ, ਭਗਵੰਤ ਮਾਨ ਨੂੰ ਕਹੇ ਕਿ ਜਿਹੜਾ 1000 ਬੰਦਾ ਤੂੰ ਪੁਲਿਸ ਦਾ ਸਿਕਿਉਰਿਟੀ ਲਈ ਫਿਰਦਾ, ਤੂੰ ਬਗੈਰ ਵੜ ਕੇ ਦਿਖਾ ਦੇਵੇ ਇੱਥੇ। ਅੱਜ ਇਹਨਾਂ ਦੇ ਸੰਸਕਾਰ ਤੇ ਕੋਈ ਆਇਆ ਨਹੀਂ ਬੰਦਾ ਡਰਦਾ ਜੀ, ਕਿਉਂਕਿ ਲੋਕਾਂ ਤੋਂ ਕੱਟ ਚੁੱਕੇ ਨੇ। ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ, ਇਹ 1000 ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਿਟੀਆਂ ਕਾਹਦੇ ਲਈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਿਟੀ ਕੋ ਲਈ ਫਿਰਦਾ ਵਾ ਇੰਨੀ। ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ। ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ ਵੀ। ਇਹਦਾ ਪਹਿਲੀ ਵਾਰੀ ਦੇਖ ਰਿਹਾ ਮੈਂ ਇਸ ਤਰ੍ਹਾਂ ਦਾ। ਜੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਦੋਸਤ ਵੀ ਰਹੇ ਨੇ ਭਗਵੰਤ ਮਾਨ, ਉਹ ਕਹਿੰਦੇ ਅਸੀਂ ਹੜ੍ਹਾਂ ਦੇ ਵਿੱਚ ਗਏ ਹਾਂ, ਕਿਸ਼ਤੀਆਂ ਦੇ ਉੱਪਰ ਚੜ੍ਹਦੇ ਵੀ ਨਜ਼ਰ ਆਏ ਨੇ, ਹਾਕਾਂ ਮਾਰਦੇ ਵੀ ਨਜ਼ਰ ਆਏ ਨੇ। ਉਹ ਸਾਰਾ ਬੇਸਿਕਲੀ ਕੀ ਸੀ? ਸਾਰਾ ਫੋਟੋ ਆਪਰੇਸ਼ਨ ਸੀਗਾ। ਇੱਕ ਫੋਟੋ ਆਪਰੇਸ਼ਨ ਜਿਹੜਾ ਇਹਨੇ ਪਹਿਲਾਂ ਪਜਾਮਾ ਲਪੇੜਿਆ, ਉਹ ਲੋਕਾਂ ਨੇ ਨੰਗਾ ਕਰਤਾ। ਕਿੱਦਾਂ ਸਾਰੇ ਮੀਡੀਆ ਨੂੰ ਪਹਿਲਾਂ ਤਿਆਰੀ ਕੀਤੀ ਜਾਂਦੀ, ਫਿਰ JCB ਖੜੀ ਕੀਤੀ ਜਾਂਦੀ, ਫਿਰ ਅੱਗੇ ਖੜਾ ਕੀਤਾ ਜਾਂਦਾ। ਤੇ ਦੂਜਾ ਆਪਰੇਸ਼ਨ ਜਿਹੜਾ ਮੈਂ ਉਦੋਂ ਇਹਦਾ ਬੇਨਕਾਬ ਕੀਤਾ, ਜਿਹੜਾ ਉਹ ਇੱਕ ਸੀਮਾ ਜਿਹਾ ਲੱਭ ਕੇ ਇਹਨਾਂ ਨੇ ਪਹਿਲਾਂ ਕੋਠੇ ਤੇ ਚੜਾਇਆ ਟਾਂਡੇ ਹਲਕੇ ਦੇ ਵਿੱਚ। ਉਹ ਸੀਮਾ ਤਾਂ ਪਹਿਲਾਂ MLA ਦੇ ਨਾਲ ਘੁੰਮ ਰਿਹਾ ਕਈ ਦਿਨਾਂ ਦੇ ਕਿਸ਼ਤੀ 'ਚ। ਉਹ ਇਹਨਾਂ ਦੀ ਪਾਰਟੀ ਦਾ ਬੰਦਾ, ਉਹਨੂੰ ਪਹਿਲਾਂ ਉੱਤੇ ਖੜਾ ਕੀਤਾ। ਫਿਰ ਤੁਸੀਂ ਇਹਦੀ ਦੇਖੋਗੇ 1 ਮਿੰਟ ਦੀ ਵੀਡੀਓ ਆਓ ਜਿਹੜੀ ਮੈਂ ਸ਼ੇਅਰ ਕੀਤੀ ਹੈ, ਉਹਦੇ 'ਚ 11 ਕੱਟਸ ਨੇ। ਉਹ ਪੂਰੀ ਐਡੀਟਡ ਕਰਕੇ ਇੱਕ ਕਰਕੇ ਉਹ ਕੋਠੇ ਤੋਂ ਥੱਲੇ ਦੀ ਸਿੱਧੀ ਕਿਸ਼ਤੀ ਜਾ ਜਾਂਦਾ। ਫਿਰ ਇਹ ਸਾਰਾ ਜਿਹੜਾ ਲੋਕ ਦਿਖਾਵਾ ਸੀਗਾ ਕਿ ਅਸੀਂ ਬੜਾ ਹੀ ਕੰਮ ਕਰ ਰਹੇ ਪੰਜਾਬ ਦੇ ਵਿੱਚ ਹੜ੍ਹਾਂ ਤੇ। ਦੇਖੋ ਮੁੱਖ ਮੰਤਰੀ ਜਿਹੜਾ ਨਾ, ਉਹਨੂੰ ਇਕੱਲੇ ਪਿੰਡ ਜਾ ਕੇ ਇਕੱਲੇ ਬੰਦੇ ਨੂੰ ਨਹੀਂ ਬਚਾ ਸਕਦਾ, ਉਹ ਨੀਤੀ ਨਾਲ ਬੰਦੇ ਬਚਾ ਸਕਦਾ ਵਾ। ਉਹ ਅਗਰ ਆ ਜਿਹੜੇ ਹੜ੍ਹ ਆਏ ਨੇ, ਇਹ ਹੜ੍ਹ ਕਿਉਂ ਆਏ ਨੇ ਇਹ ਸਮਝੋ ਪਹਿਲਾਂ। ਇਹ ਬਾਰਿਸ਼ ਦੇ ਪਾਣੀ ਦੇ ਹੜ੍ਹ ਪੰਜਾਬ ਦੀ ਨਹੀਂ ਗੀ। ਇਹ ਜਿਹੜਾ ਪਹਾੜਾਂ ਵਿੱਚ ਡੈਮਸ 'ਚ ਪਾਣੀ ਜਦੋਂ ਰਿਲੀਜ਼ ਹੁੰਦਾ, ਉਹ ਜਦੋਂ ਸਾਡੇ ਦਰਿਆਵਾਂ ਦੇ ਵਿੱਚ ਆਉਂਦਾ ਵਾ, ਅਗਰ ਸਾਡੇ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਨੇ, ਉਹ ਬੰਨ੍ਹ ਨਾ ਟੁੱਟਣ ਤਾਂ ਅੰਦਰਲਾ ਫਸਲ ਖਰਾਬ ਹੁੰਦੀ ਆ। ਬਾਹਰਲੀ ਜਿੱਦਾਂ ਹੁਣ ਮੂਨਕ, ਸਰਦੂਲਗੜ੍ਹ, ਤੁਹਾਡਾ ਪਟਿਆਲਾ ਤੇ ਸ਼ਾਹਕੋਟ ਤੇ ਸੁਲਤਾਨਪੁਰ ਤੇ ਕਾਹਨੂੰਆਣ ਤੇ ਉਧਰਲੇ ਮਾਝੇ 'ਚ, ਇਹ ਸਾਰਾ ਨੁਕਸਾਨ ਹੜ੍ਹਾਂ ਦੇ ਟੁੱਟਣ ਨਾਲ ਹੋਇਆ। ਅਗਰ ਇਹ ਬੰਨ੍ਹ ਮਜ਼ਬੂਤ, ਇਹਨਾਂ ਬੰਨਾਂ ਦੀ ਮਜ਼ਬੂਤੀ ਦਾ ਐਸਟੀਮੇਟ ਮੈਂ ਦੇਖ ਰਿਹਾ ਸੀ, ਮਹਿਕਮੇ ਨੇ ਮੰਗੇ ਸੀਗੇ ਇਹਨਾਂ ਕੋਲ 700 ਕਰੋੜ ਰੁਪਈਆ ਸਾਲ ਦਾ। ਅਗਰ 700 ਕਰੋੜ ਰੁਪਈਆ ਇਹ ਸਾਲ ਦਾ ਲੱਗਿਆ ਹੁੰਦਾ, ਕੋਈ ਬੰਨ੍ਹ ਟੁੱਟਣਾ ਹੀ ਨਹੀਂ ਸੀਗਾ ਤੇ ਨੁਕਸਾਨ ਇਸ ਲੈਵਲ ਦਾ ਨਹੀਂ ਸੀ ਹੋਣਾ। ਪਰ ਇਹਨਾਂ ਨੇ ਕੇਜਰੀਵਾਲ ਐਂਡ ਪਾਰਟੀ ਤੇ ਭਗਵੰਤ ਪਾਰਟੀ ਨੇ, ਇਹਨਾਂ ਨੇ 750 ਕਰੋੜ ਰੁਪਇਆ ਮੀਡੀਆ ਦੇ ਖਰਚਿਆ ਵਾ। ਸਾਰੇ ਦੇਸ਼ ਵਿੱਚ ਇਸ਼ਤਿਹਾਰ ਲੱਗੇ ਹੋਏ ਨੇ, ਸਾਰੇ ਦੇਸ਼ ਦੇ ਮੀਡੀਆ ਦੇ ਉੱਤੇ, ਟੈਲੀਵਿਜ਼ਨਾਂ ਦੇ, ਅਖਬਾਰਾਂ ਦੇ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋਆਂ ਵਾ। 750 ਕਰੋੜ ਉਧਰ ਬਰਬਾਦ ਕਰਤਾ, ਲੇਕਿਨ ਇੱਥੇ ਪੈਸਾ ਨਹੀਂ ਦਿੱਤਾ, ਜਿਹਦਾ ਖਮਿਆਜ਼ਾ ਅੱਜ ਲੋਕ ਭੁਗਤ। ਮੀਡੀਆ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਈ ਚੈਨਲ ਜਿਹੜੇ ਆਜ਼ਾਦ ਰਹਿਣਾ ਚਾਹੁੰਦੇ ਨੇ, ਉਹਨਾਂ ਨੂੰ ਦਬਾ ਲਿਆ ਜਾਂਦਾ। ਜਿਹੜੇ ਪੱਤਰਕਾਰ ਆਜ਼ਾਦ ਬੋਲਣਾ ਚਾਹੁੰਦੇ ਨੇ, ਉਹਨਾਂ ਦੇ ਉੱਪਰ ਪਰਚੇ ਕਰ ਦਿੱਤੇ ਜਾਂਦੇ ਨੇ। ਪਰ ਤੁਹਾਡੀ ਨਿਗਾਹ ਦੇ ਵਿੱਚ ਮੀਡੀਆ ਕੀ ਹੈ? ਨਹੀਂ, ਤਾਈਓ ਮੈਂ ਤੁਹਾਨੂੰ ਕਿਹਾ ਨਾ ਕਿ ਅੱਜ ਮੀਡੀਆ ਜਿਹੜਾ ਵਾ, ਬਹੁ ਗਿਣਤੀ ਜਿਹੜਾ ਮੀਡੀਆ ਉਹ ਵਿਕਾਊ ਹੋ ਚੁੱਕਾ ਵਾ। ਉਹਨੂੰ ਦੋ ਤਰੀਕੇ ਨਾਲ ਮੀਡੀਆ ਨੂੰ ਕੰਟਰੋਲ ਕਰਦੀ ਗਵਰਨਮੈਂਟ। ਇੱਕ ਤਾਂ ਹੁੰਦਾ ਕਿ ਇਸ਼ਤਿਹਾਰਾਂ ਦਾ ਲਾਲਚ ਦੇਣਾ। ਜਿਹੜੇ ਇਸ਼ਤਿਹਾਰਾਂ ਦੇ ਲਾਲਚ ਵਿੱਚ ਨਹੀਂ ਫਸੇ, ਉਹਨਾਂ ਦੇ ਫਿਰ ਬਾਹਾਂ ਮਰੋੜ ਕੇ ਉਹਨਾਂ ਦੇ ਚੈਨਲ ਬੰਦ ਕਰਾ, ਅਖਬਾਰਾਂ ਬੰਦ ਕਰਾ, ਇਸ਼ਤਿਹਾਰ ਬੰਦ ਕਰਾ। ਅਗਰ ਜਿਹੜਾ ਅਜੀਤ ਦਾ ਬਰਜਿੰਦਰ ਸਿੰਘ ਹਮਦਰਦ ਨਾਲ ਕੀ ਰੌਲਾ ਵਾ, ਅਗਰ ਉਹਨਾਂ ਦੀ ਲਾਈਨ ਟੋ ਕਰਦਾ, ਬਣੀਆਂ ਬਣਾਈਆਂ ਖਬਰਾਂ ਛਾਪੀ ਜਾਂਦਾ, ਚੰਡੀਗੜ੍ਹੋਂ ਬਣ ਕੇ ਆਉਂਦੀ, ਉਹ ਪ੍ਰਿੰਟ ਹੀ ਕਰ ਦਿੰਦਾ, ਤੇ ਬੜਾ ਠੀਕ ਸੀਗਾ। ਜਿੱਦਣ ਕੋਈ ਖੜਦਾ ਇਹਦੇ ਸਾਹਮਣੇ, ਉਦੋਂ ਫਿਰ ਸਰਕਾਰ ਦੇ, ਫਿਰ ਉਹਨਾਂ ਦੇ ਚੈਨਲ ਬੰਦ, ਉਹਨਾਂ ਦੇ TV ਬੰਦ, ਉਹਨਾਂ ਦੀਆਂ ਅਖਬਾਰਾਂ ਦੇ ਇਸ਼ਤਿਹਾਰ ਬੰਦ। ਆਹ ਲੜਾਈ ਆ। ਔਰ ਮੀਡੀਆ ਦਾ ਵੀ ਬੜੀ ਪਰਖ ਦੀ ਘੜੀ ਆ। ਮੈਂ ਤੁਹਾਨੂੰ ਦੱਸ ਦੇਣਾ, ਜੇ ਤੁਸੀਂ ਕਹੋਗੇ ਵੀ ਲੋਕੀ ਨਿਆਣੇ ਨਹੀਂਗੇ, ਉਹਨਾਂ ਨੂੰ ਸਭ ਪਤਾ ਲੱਗ ਰਿਹਾ ਕਿ ਕਿਹੜਾ ਚੈਨਲ ਵਿਕ ਰਿਹਾ ਵਾ। ਜਿਹੜੇ ਚੈਨਲ ਬਹੁਤ ਪਹਿਲਾਂ ਕਿਸਾਨੀ ਅੰਦੋਲਨ 'ਚ ਕਹਿੰਦੇ ਸੀ ਬੜੇ ਪੰਜਾਬ ਪੱਖੀ ਆ ਜੀ, ਅਸੀਂ ਬੜੇ ਇਨਕਲਾਬੀ ਆ, ਸਭ ਪਛਾਣ ਲਏ ਲੋਕਾਂ ਨੇ। ਗਾਲਾਂ ਕੱਢਦੇ ਨੇ ਲੋਕੀ ਉਹਨਾਂ ਦੇ ਪੇਜ ਦੇ ਉੱਤੇ ਜਾ ਕੇ। ਇਸ ਕਰਕੇ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ। ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜਾ ਅੱਜ ਦੀ ਡੇਟ ਵਿੱਚ ਸਾਡੀ ਆਵਾਜ਼ ਆ, ਸਾਡੇ ਕੋਲ ਤਾਂ ਹੁਣ ਕੋਈ ਸਾਧਨ ਹੀ ਨਹੀਂ ਰਹਿ ਗਿਆ। ਸਾਡੇ ਕੋਲ ਤਾਂ ਜ਼ਿਆਦਾ ਜਾਂ ਤਾਂ ਜਿਹੜਾ ਆਰਗੈਨਿਕ ਮੀਡੀਆ ਵਾ, ਤੁਹਾਡੇ ਵਰਗੇ ਚੰਗੇ ਚੈਨਲ ਜਿਹੜੇ ਬਚੇ ਹੋਏ ਨੇ, ਜਾਂ ਉਹ ਬਚਿਆ, ਜਾਂ ਸਾਡੇ ਕੋਲ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟਸ ਬਚੇ ਹੋਏ ਨੇ। ਖਹਿਰਾ ਸਾਹਿਬ, ਤੁਸੀਂ ਬੋਲਦੇ ਹੋ, ਤੁਸੀਂ ਭਗਵੰਤ ਮਾਨ ਦੇ ਅੱਗੇ ਹੋ ਕੇ ਖੜਦੇ ਹੋ, ਸਰਕਾਰ ਦੇ ਅੱਗੇ ਹੋ ਕੇ ਖੜਦੇ ਹੋ, ਪਰ ਤੁਹਾਡੇ ਉੱਪਰ ਵੀ ਵਿਜੀਲੈਂਸ ਦੇ ਛਾਪੇ ਮਾਰਨੇ ਸ਼ੁਰੂ ਹੋ ਗਏ। ਤੁਹਾਨੂੰ ਵੀ ਵਿਜੀਲੈਂਸ ਨੇ। ਫਿਰ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ, ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀਗੀ।
ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਈਅਰਸ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। 3rd FIR ਆ। ਕੋਈ ਬੰਦਾ ਸੁਣਿਆ ਜਿਹੜਾ 51 ਸਾਲ ਪਿੱਛੇ ਜਾ ਕੇ ਕੱਢਦਾ ਵਾ? ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ, ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ ਤੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ MLA ਪੱਤਰਕਾਰਾਂ ਨੂੰ ਚਪੇੜਾ ਮਾਰਦੇ ਨੇ, ਬਾਗੇ ਪੁਰਾਣੇ ਵਰਗੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ ਹੋਰ MLAs ਨਿਤ ਦਿਨ ਬਦਮਾਸ਼ੀ ਕਰਦੇ ਨੇ। ਇਹਨਾਂ ਦੇ ਮੰਤਰੀ ਜਾ ਕੇ ਉੱਥੇ ਅਫਸਰਾਂ ਨੂੰ ਕਹਿੰਦੇ ਨੇ ਤੁਹਾਨੂੰ ਆਹ ਕੀ ਆ, ਇਹਦੇ 'ਚ ਦਾਲ ਠੀਕ ਨਹੀਂ ਜਾਂ ਸਮਾਨ ਠੀਕ ਨਹੀਂ, ਠੋਕ ਦਿਆਂਗੇ ਤੁਹਾਨੂੰ। ਮੈਂ ਅਮਨ ਅਰੋੜਾ ਵੀ ਇੱਕ ਦਿਨ ਦੇਖਿਆ, ਕੋਈ ਇੱਟਾਂ ਮਾੜੀਆਂ ਆ ਗਈਆਂ ਕਿਸੇ ਸਰਕਾਰੀ, ਮੈਂ ਤੁਹਾਨੂੰ ਪਤਾ ਨਹੀਂ ਕਿ ਖਰੇ ਉਦੋਂ ਇਹ ਵੀ ਠੋਕਦੇ ਕਹਿੰਦਾ ਸੀ ਜਾਂ ਬੰਦੇ ਬਣਾ ਦੂੰਗਾ। ਮਤਲਬ ਤੁਹਾਨੂੰ ਚੁਣਿਆ ਇਸ ਲਈ ਵੀ ਤੁਸੀਂ ਬੰਦੇ ਬਣਾਉਣਾ ਲੋਕਾਂ ਨੂੰ। ਇਹਨਾਂ ਦਾ ਆਪਣਾ ਕਿਰਦਾਰ ਦੇਖੋ, ਉਹਦੇ ਤੇ ਕੋਈ ਕਾਰਵਾਈ ਨਹੀਂ। ਬੱਦੋਵਾਲ ਦੇ ਵਿੱਚ ਸਕੂਲ ਦੀ ਛੱਤ ਦਾ ਗਿਰ ਜਾਣਾ, ਉਹਨਾਂ ਦੇ ਉੱਪਰ ਧਿਆਨ ਨਹੀਂ ਦੇ ਰਹੀ ਸਰਕਾਰ, ਅਜਿਹਾ ਕਿਉਂ? ਵੈਰੀ ਗੁੱਡ ਕੁਐਸਚਨ। ਜਿਹੜਾ ਕਹਿੰਦੇ ਅਸੀਂ ਸਿੰਗਾਪੁਰ ਭੇਜ ਰਹੇ ਹਾਂ ਟੀਚਰਾਂ ਨੂੰ, ਉਹ ਬੰਦ ਕਰੋ। ਪਹਿਲਾਂ ਆਪਣੇ ਸਕੂਲਾਂ ਨੂੰ, ਆਪਣੇ ਨਿਆਣਿਆਂ ਨੂੰ ਮਹਿਫੂਜ਼ ਕਰੋ। ਅਗਰ ਇਹ ਸਕੂਲ ਆਫ ਐਮੀਨੈਂਸ ਸੀਗਾ, ਇਹ ਕੋਈ ਛੋਟਾ ਮੋਟਾ ਸਕੂਲ ਨਹੀਂ ਸੀਗਾ। ਜੇ ਇਹ ਸਕੂਲ ਆਫ ਐਮੀਨੈਂਸ ਦੀ ਛੱਤ ਇਦਾਂ ਦੀ ਹੈ, ਉਹਦਾ ਸ਼ੁਕਰ ਕਰੋ ਬਾਕੀ ਟੀਚਰ ਬਚ ਗਏ ਨੇ। ਇੱਕ ਵਿਚਾਰੀ ਦਾ ਨੁਕਸਾਨ ਹੋ ਗਿਆ ਵਾ ਕਿ ਇਹਨਾਂ ਦਾ ਇਸ ਘਟਨਾ ਨੇ ਪੂਰਾ ਜਿਹੜਾ ਅਖੌਤੀ ਦਿੱਲੀ ਮਾਡਲ ਸੀ ਉਹਦਾ ਪੂਰਾ ਖੁਲਾਸਾ ਕਰ ਦਿੱਤਾ ਵੀ ਫੇਲ ਹੈ ਟੋਟਲੀ। ਇਸ ਕਰਕੇ ਔਰ ਮੈਂ ਕਹਿਣਾ ਚਾਹੁੰਦਾ ਵਾਂ ਕਿ ਇਹ ਇਕੱਲੀ ਐਜੂਕੇਸ਼ਨ 'ਚ ਨਹੀਂ, ਈਵਨ ਹੈਲਥ ਕੇਅਰ ਵਿੱਚ ਵੀ ਇਹਨਾਂ ਦੀ ਹਉਮੈ ਮਾਰ ਗਈ ਇਹਨਾਂ ਨੂੰ। ਇਹ ਨਵਾਂ ਪੈਰਲਲ ਸਿਸਟਮ ਖੜਾ ਕਰਨ ਲੱਗੇ ਆਮ ਆਦਮੀ ਕਲੀਨਿਕਸ ਦਾ, ਜਦ ਕਿ ਸਾਡੇ ਕੋਲ ਪਿੰਡਾਂ ਦੀਆਂ ਰੂਰਲ ਡਿਸਪੈਂਸਰੀਜ਼, ਰੂਰਲ ਹਸਪੀਟਲ ਬੜੇ ਅੱਛੇ ਸੀਗੇ। ਅਗਰ ਇਹੀ ਸਾਰਾ ਪੈਸਾ ਚੱਕ ਕੇ ਤੁਸੀਂ ਉਹਨਾਂ ਨੂੰ ਠੀਕਾ ਲਾ ਲੈਂਦੇ, ਜਿਹੜਾ ਫੱਟਾ ਉੱਤੇ ਲਾਉਣਾ ਸੀ ਆਪਣਾ, ਔਰ ਦੂਜਿਆਂ ਨੂੰ ਝੇਡਾ ਕਰਦਾ ਹੁੰਦਾ ਸੀਗਾ। ਕਿਹੜੀ ਸਰਕਾਰੀ ਸਕੀਮ ਆ ਜਿੱਤੇ ਨੇ ਆਪਣੀ ਫੋਟੋ ਛੱਡੀ ਆ? ਹਰ ਸਕੀਮ ਦੇ ਉੱਤੇ ਫੋਟੋ ਲੱਗ ਰਹੀ ਆ। ਇਹ ਕਹਿੰਦੇ ਅਸੀਂ ਦੇ ਤਾਂ ਰਹੇ ਏਡੇ ਮਹੱਲਾ ਕਲੀਨਿਕ, ਕਹਿੰਦੇ ਡਾਕਟਰ ਨਹੀਂ, ਉਹ ਤਾਂ ਕੁਛ ਨਹੀਂਗਾ ਜੀ। ਦੈਟ ਇਜ਼ ਆਲ ਹੈਲਥ ਕੇਅਰ ਜਿਹੜੀ ਆ, ਉਹ ਜਿਹੜਾ ਸਾਡਾ ਪੁਰਾਣਾ ਸਿਸਟਮ ਸੀਗਾ ਬਹੁਤ ਅੱਛਾ ਸੀਗਾ ਜੀ। ਇਹ ਪੈਸਾ ਜਿੰਨਾ ਵੀ ਤੁਸੀਂ ਐਕਸਟਰਾ ਖਰਚ ਕਰਨਾ ਉਹਦੇ ਤੇ ਲਾਓ, ਤੁਸੀਂ ਉਹਨੂੰ ਸਟਰੈਂਥਨ ਕਰੋ। ਕੋਈ ਨਾਮ ਵੀ ਬਦਲਣਾ, ਤੁਸੀਂ ਜੇ ਬਿਲਕੁਲ ਕੇਜਰੀਵਾਲ ਦੇ ਨਹੀਂ ਤੁਹਾਡੇ ਕੋਲ, ਤੁਸੀਂ ਉਹ ਤੋਂ ਬਾਹਰ ਨਹੀਂ ਨਿਕਲ ਸਕਦੇ ਤੇ ਉਹ ਤੁਸੀਂ ਫੱਟਾ ਲਾ ਲੈਂਦੇ, ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ। ਲੇਕਿਨ ਇੱਕ ਪੈਰਲਲ ਨਵੀਂ ਸਕੀਮ ਖੜੀ ਕਰਕੇ ਕੇਂਦਰ ਦੇ, ਤੁਹਾਨੂੰ ਪਤਾ ਕੇਂਦਰ ਦੀ ਕਿੰਨੀ ਗ੍ਰਾਂਟ ਰੁਕੀ ਹੋਈ ਉਹਨਾਂ ਨੇ। ਉਹ ਕਹਿੰਦੇ ਪੈਸਾ ਅਸੀਂ ਦੇ ਰਹੇ ਹਾਂ ਫॉर ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ, ਇਹ ਇਸਤੇਮਾਲ ਕਰ ਰਹੇ ਨੇ ਆਪਣੇ ਆਮ ਆਦਮੀ ਪਾਰਟੀ ਕਲੀਨਿਕਸ ਦੇ। ਸੋ ਹਰ ਗੱਲ ਦੇ ਵਿੱਚ ਤਕਰਾਰ, ਗਵਰਨਰ ਦੇ ਨਾਲ ਤਕਰਾਰ, ਕੇਂਦਰ ਦੇ ਨਾਲ ਤਕਰਾਰ, ਕਿਸਾਨਾਂ ਦੇ ਨਾਲ ਤਕਰਾਰ, ਟੀਚਰਾਂ ਨਾਲ ਤਕਰਾਰ। ਕਿੰਨੇ ਟੀਚਰ ਕੁੱਟੇ ਨੇ ਸੰਗਰੂਰ ਉਧਰ, ਕਿੰਨੀਆਂ ਜਿਹੜੀਆਂ ਭਰਤੀਆਂ ਹੋ ਰਹੀਆਂ ਸਾਰੀਆਂ ਗੈਰ ਪੰਜਾਬੀਆਂ ਨੂੰ। 404 ਵੈਟਨਰੀ ਇੰਸਪੈਕਟਰ ਰੱਖੇ ਆ ਪਿਛਲੇ ਦਿਨਾਂ 'ਚ ਜੀ। ਮੈਂ ਲਿਸਟ ਛਾਇਆ ਕੀਤੀ ਆ, 134 ਹਰਿਆਣੇ ਤੇ ਰਾਜਸਥਾਨ ਦੇ ਨੇ ਜੀ। ਇਹ ਕਿੱਥੋਂ ਦੀ ਬਦਲਾਵ ਹੈ ਜੀ? ਕੀ ਇਹ ਬਦਲਾਵ ਇਹ ਆ ਕਿ ਅਸੀਂ ਪੰਜਾਬੀਆਂ ਦੇ ਨਿਆਣਿਆਂ ਨੂੰ ਬਾਹਰ ਵਿਦੇਸ਼ਾਂ 'ਚ ਭੱਜਣ ਤੇ ਮਜਬੂਰ ਕਰ ਦੇਣਾ ਤੇ ਬਾਹਰਲੀਆਂ ਸੂਬਿਆਂ ਦੇ ਨਿਆਣਿਆਂ ਨੂੰ ਇੱਥੇ ਲਿਆ ਕੇ ਨੌਕਰੀਆਂ ਦੇਣੀਆਂ? ਇਹ ਬਦਲਾਵ ਹੈ? ਮੁੱਖ ਮੰਤਰੀ ਕਹਿੰਦੇ ਅਸੀਂ ਗੋਰੇ ਆਇਆ ਕਰਨਗੇ ਇੱਥੇ। ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਕਿੱਥੇ ਗੋਰੇ ਨੇ ਇਹਦੇ? ਕਿਹੜਾ ਗੋਰਾ ਆਇਆ ਦੱਸੇ ਮੈਨੂੰ ਜ਼ਰਾ। ਹਾਂ, ਇਹਦੇ ਘਰ ਵਿੱਚ ਪੂਰੀ ਜਿਹਨੂੰ ਕਹਿੰਦੇ ਕਿ ਮੌਜਾਂ ਲੱਗ ਗਈਆਂ, ਸੋਨੇ ਨਾਲ ਲੱਦੀਆਂ ਹੋਈਆਂ ਬੁੜੀਆਂ ਤੁਰੀਆਂ ਫਿਰਦੀਆਂ ਨੇ, 2-2 3-3 ਕਰੋੜ ਦੀ ਗੱਡੀਆਂ ਚੜ੍ਹਦੀਆਂ ਨੇ। ਇਹ ਪਹਿਲਾਂ ਇਹ ਪੁੱਛੇ ਦੱਸੇ ਮੈਨੂੰ ਭਗਵੰਤ ਇਹਦੀ ਘਰ ਵਾਲੀ ਦਾ ਕੀ ਰੋਲ ਹੈ ਐਡਮਿਨਿਸਟ੍ਰੇਸ਼ਨ ਵਿੱਚ। ਉਹ ਜਾ ਕੇ SSP ਤੇ DC, ਮੈਨੂੰ ਉਹਨਾਂ ਦੇ ਵੀ ਦੇਖ ਕੇ ਬੜਾ ਤਰਸ ਆਉਂਦਾ। ਕਦੇ ਯਾਰ ਤੁਸੀਂ IPS IAS ਤੁਸੀਂ ਇਹਦੀ ਘਰ ਵਾਲੀ ਦੀ ਹਾਜ਼ਰੀ ਭਰ ਰਹੇ ਹੋ। ਇੱਕ ਦਿਨ ਇੱਕ ਮਿਨਿਸਟਰ ਆਈ ਮਾਨਸਾ, ਗਗਨਨ ਮੋਲ, ਉਹਨੂੰ ਕਿਸੇ ਨੇ ਫੁੱਲ ਫੜਾਏ, ਉਹ SSP ਨੂੰ ਫੜਾਤੇ ਉਹਨੇ। SSP ਫੁੱਲ ਫੜਨ ਵਾਸਤੇ ਨੇ। ਸੋ ਬੇਸਿਕਲੀ ਕੀ ਆ ਕਿ ਜਿੰਨੀ ਗਿਰਾਵਟ ਨੈਤਿਕਤਾ ਵਿੱਚ, ਰਾਜਨੀਤੀ ਵਿੱਚ ਇਹ ਬੰਦੇ ਲੈ ਕੇ ਆਏ 1.5 ਸਾਲ 'ਚ, ਇੰਨੀ ਗਿਰਾਵਟ ਤਾਂ ਪਿਛਲੇ 17 ਸਾਲਾਂ 'ਚ। ਹਾਂ, ਆਹ ਗੱਲ ਇਹਨਾਂ ਦੇ ਠੀਕ ਹੈ ਕਿ 17 ਸਾਲਾਂ 'ਚ ਏਡੀ ਗਿਰਾਵਟ ਨਹੀਂ ਲਿਆਂਦੀ ਜਿਹੜੀ ਗਿਰਾਵਟ ਇਹ ਲੈ ਕੇ ਆਏ। ਖਹਿਰਾ ਸਾਹਿਬ, ਇੱਕ ਦੋ ਸਵਾਲ ਹੋਰ ਕਰਾਂਗਾ, ਫਿਰ ਆਪਾਂ ਸਮਾਪਤੀ ਵੱਲ ਜਾਵਾਂਗੇ। ਪ੍ਰਵਿੰਦਰ ਸਿੰਘ ਝੋਟੇ ਦਾ ਕੇਸ ਕੀ ਆ? ਪ੍ਰਵਿੰਦਰ ਸਿੰਘ ਝੋਟੇ ਨੂੰ ਕਿਉਂ ਨਹੀਂ ਰਿਹਾ ਕਰ ਰਹੀ ਸਰਕਾਰ? ਕਿਉਂਕਿ ਤੁਸੀਂ ਵੀ ਤਾਂ ਇੱਕ ਸਰਕਾਰ ਦੇ ਵਿੱਚ ਰਹੇ ਹੋ। ਬੇਸਿਕਲੀ ਝੋਟੇ ਦਾ ਕੇਸ ਸਿੱਧਾ ਡਰੱਗ ਮਾਫੀਆ ਦੀ ਸਪੋਰਟ ਕਰਨ ਦਾ ਕੰਮ ਆ। ਕਿਉਂਕਿ ਇਹ ਵਿਸਲ ਬਲੋਅਰ ਸੀ, ਇਹ ਡਰੱਗ ਮਾਫੀਆ ਦੇ ਗਲ ਪੈਂਦਾ ਸੀ, ਇਹ ਉਹਨਾਂ ਨੂੰ ਰੋਕਦਾ ਸੀ। ਇਹਦੇ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਬਾਕੀਆਂ ਨੂੰ ਸੁਣਿਆ ਦਿੱਤਾ ਵੀ ਖਬਰਦਾਰ ਜੇ ਡਰੱਗ ਮਾਫੀਆ ਦੇ ਖਿਲਾਫ ਕੋਈ ਕਾਰਵਾਈ ਕੀਤੀ। ਪਰਚਾ ਕਿੰਨਾ ਕੀਤਾ? 400 ਰੁਪਏ ਦਾ ਐਕਸਟੋਰਸ਼ਨ ਦਾ। ਇਹਦੇ ਨਾਲ ਹਾਸੋ ਹੀ ਨਾ ਕੇਸ ਕੀ ਹੋ ਸਕਦਾ? ਔਰ ਡਰੱਗਸ ਨਾਲ ਰੋਜ਼ ਬੱਚੇ ਮਾਰੇ ਨੇ, ਐਵਰੀ ਡੇ ਓਵਰਡੋਜ਼ ਦੇ ਨਾਲ। ਮੇਰੇ ਆਪਣੇ ਹਲਕੇ ਦੇ ਵਿੱਚ 2 ਇਕੱਠੇ ਨੌਜਵਾਨ ਮਰੇ ਨੇ GT ਰੋਡ ਦੇ ਇੱਕ ਪੁਲ ਦੇ ਥੱਲੇ, ਜ਼ਹਿਰ, ਕਿਉਂਕਿ ਹੈ ਹੀ ਸਾਰਾ ਜ਼ਹਿਰ ਹੈ। ਬਿਲਕੁਲ, ਕੁੜੀਆਂ ਮਰ ਰਹੀਆਂ ਨੇ, ਮੁੰਡੇ ਮਰ ਰਹੇ ਨੇ। ਪਰ ਇਹ ਹੁਣ ਕਹਿੰਦਾ ਜੀ ਮੈਨੂੰ 1 ਸਾਲ ਹੋਰ ਚਾਹੀਦਾ। 18 ਮਹੀਨਿਆਂ ਬਾਅਦ ਕਹਿੰਦਾ ਹੁਣ 1 ਸਾਲ ਹੋਰ ਚਾਹੀਦਾ ਹਲੇ।
ਔਰ ਇਹਦਾ ਜਿਹੜਾ ਕੇਜਰੀਵਾਲ ਉਹ ਤਾਂ ਕਹਿੰਦਾ ਸੀ ਮੈਂ 3 ਮਹੀਨਿਆਂ 'ਚ ਨਸ਼ੇ ਮੁਕਾ ਦੇਣੇ। ਸੋ ਡਰੱਗਸ ਤੇ ਵੀ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ। ਇਹਨਾਂ ਦੇ ਐਮਐਲਏ ਜਾ ਤਾਂ ਰਹੇ ਨੇ ਪਿੰਡਾਂ 'ਚ ਕਮੇਟੀਆਂ ਬਣਾਉਣ, ਕਹਿੰਦੇ ਕਮੇਟੀਆਂ ਬਣਾਓ, ਕਹਿੰਦੇ ਜਿਹੜੇ ਕਮੇਟੀਆਂ ਬਣਾਈਆਂ ਆਪ ਮੁਹਾਰੇ ਫਰੀਦਕੋਟ ਵਿੱਚ ਜਿਹੜਾ ਐਂਟੀ ਡਰੱਗ ਕਮੇਟੀ ਬਣਾਈ ਸੀ ਉਦੋਂ ਗੋਲੀ ਮਾਰ ਕੇ ਮਾਰ ਦਿੱਤਾ ਡਰੱਗ ਮਾਫੀਆ ਨੂੰ। ਉਦੋਂ ਹੀ ਜਿੱਦਣ ਉਹਨਾਂ ਨੇ ਪਿੰਡ 'ਚ ਕਿਹਾ ਨਸ਼ਾ ਨਹੀਂ ਵੇਚਣਾ, ਉਦੋਂ ਹੀ ਸ਼ਾਮ ਨੂੰ ਮਾਰਤਾ ਢਿਲਵਾਂ ਖੁਰਦ ਵਿੱਚ ਜੀ। ਸੋ ਬੇਸਿਕਲੀ ਡਰੱਗਸ ਦੇ ਉੱਤੇ ਵੀ ਇਹਨਾਂ ਦੀ ਟੋਟਲ ਅਟਰ ਫੇਲੀਅਰ ਹੈ। ਮੈਨੂੰ ਤਾਂ ਕੋਈ ਸਹੀ ਮਾਇਨਿਆਂ ਵਿੱਚ ਕੋਈ ਫੀਲਡ ਇੱਦਾਂ ਦੀ ਨਜ਼ਰ ਨਹੀਂ ਆਉਂਦੀ ਜਿਹਦੇ 'ਚ ਕਮੇਟੀ ਪੁਣੇ ਦੇ ਵਿੱਚ ਜਿੰਨਾ ਮਰਜ਼ੀ ਚੁਟਕਲੇ ਸੁਣ ਲਓ, ਝੇਡਾਂ ਕਰਾ ਲਓ, ਟਿਚਰਾਂ ਕਰਾ ਲਓ, ਇਸ ਗੱਲ 'ਚ ਮਾਹਰ ਨਜ਼ਰ ਆ ਰਿਹਾ ਬਸ। ਖਹਿਰਾ ਸਾਹਿਬ ਆਉਣ ਵਾਲਾ ਸਮਾਂ ਕੀ ਲੱਗਦਾ? ਪੰਜਾਬ ਦਾ 2024 ਆ ਰਿਹਾ, ਸਰਪੰਚੀ ਦੀਆਂ ਚੋਣਾਂ ਆ ਰਹੀਆਂ ਨੇ, ਕੀ ਲੱਗਦਾ? ਚਲੋ ਇਹ ਤਾਂ ਜਿਹੜੀਆਂ ਚੋਣਾਂ ਚੱਲਦੀਆਂ ਨੇ ਮੈਨੂੰ ਬਦਕਿਸਮਤੀ ਦਿਸ ਰਹੀ ਪੰਜਾਬ ਦੀ ਜੀ। ਇੱਦਾਂ ਦੇ ਮੂਰਖ ਬੰਦਿਆਂ ਦੇ ਹੱਥ ਰਾਜ ਆ ਗਿਆ ਕਿ ਇਹ ਹੋਰ ਤਬਾਹੀ ਮਚਾ ਕੇ ਜਾਣਗੇ। ਦੇਖੋ ਪਹਿਲੇ ਸਾਲ 'ਚ 40,000 ਕਰੋੜ ਰੁਪਏ ਕਰਜ਼ਾ ਐਡ ਕਰਤਾ ਜੀ। ਅਗਰ 40,000 ਕਰੋੜ ਦੇ ਹਿਸਾਬ ਨਾਲ 5 ਸਾਲ ਕਰਨਗੇ 2 ਲੱਖ ਕਰੋੜ ਰੁਪਇਆ ਹੋਰ ਕਰਜ਼ਾ ਚਾੜ ਕੇ ਜਾਣਗੇ ਤੇ ਫਿਰ ਸਾਡਾ ਤਾਂ ਇੱਥੇ ਬਚਣਾ ਹੀ ਕੁਝ ਨਹੀਂ ਪੰਜਾਬ ਦੇ ਵਿੱਚ। ਐਡੇ ਵੱਡੇ ਅੱਜ ਵੀ ਤੁਸੀਂ ਦੇਖੋਗੇ ਬਿਜਲੀ ਬੋਰਡ ਦੀ ਸਬਸਿਡੀ ਕਿੰਨੀ ਦੇ ਰਹੀ ਪੰਜਾਬ ਸਰਕਾਰ? 20,000 ਕਰੋੜ 20,000 ਕਰੋੜ ਰੁਪਇਆ। ਜੇ 20,000 ਕਰੋੜ ਰੁਪਇਆ ਤੁਹਾਡਾ ਇੱਕ ਸਬਸਿਡੀ ਦੇ ਵਿੱਚ ਜਾ ਰਿਹਾ ਵਾ ਤੇ ਫਿਰ ਤੁਸੀਂ ਕਿੱਦਾਂ ਸਕੂਲ ਠੀਕ ਕਰੋਗੇ, ਕਿੰਨੇ ਹਸਪੀਟਲ ਠੀਕ ਕਰੋਗੇ, ਕਿੱਦਾਂ ਤੁਸੀਂ ਇਨਫਰਾਸਟ੍ਰਕਚਰ ਬਣਾਓਗੇ ਜੀ? ਇਸ ਤਰ੍ਹਾਂ ਦੀਆਂ ਵਾਹਿਯਾਤ ਸਕੀਮਾਂ ਲਿਆ ਕੇ ਇਹ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸਿਰਫ ਵੋਟਾਂ ਦੇ ਲਾਲਚ ਵਿੱਚ ਫਸ ਗਏ ਨੇ। ਅਸਲ ਵਿੱਚ ਜ਼ਮੀਨ ਤੇ ਜਿਹੜਾ ਅਸਲ ਕੰਮ ਹੋਣਾ ਚਾਹੀਦਾ ਪਾਏਦਾਰ, ਉਹ ਬਿਲਕੁਲ ਨਹੀਂ ਕਰ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਇਸ ਵਕਤ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ, ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਇਸੇ ਤਰ੍ਹਾਂ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਓਪੋਜੀਸ਼ਨ ਦੇ ਲੀਡਰਾਂ ਨਾਲ ਤੇ ਮੌਜੂਦਾ ਲੀਡਰਾਂ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ। ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਹੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਬੁੜੀਆਂ ਨਹੀਂ ਛੱਡੀਆਂ, ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਕੀ ਕਰਨੀ ਸੀ? ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਜੇ ਕਿਸਾਨ ਕਿਸੇ ਟੋਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ, ਕੀ ਆਫਤ ਆ ਜਾਣੀ ਸੀ? ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ ਇਹ ਹਜ਼ਾਰ ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਟੀਆਂ ਕਾਹਦੇ ਲਈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਟੀ ਕੋਲ ਲਈ ਫਿਰਦਾ ਭਾਈ। ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ, ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ ਵੀ। ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ, ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਈਅਰਸ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ 'ਤੇ, ਕੋਈ ਕਾਰਵਾਈ ਨਹੀਂ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਪਰ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਉਸ ਦੌਰ ਦੇ ਵਿੱਚੋਂ ਦੀ ਲੰਘ ਰਿਹਾ, ਕਿਸਾਨੀ ਖਾਸ ਕਰਕੇ ਖਤਰੇ ਦੇ ਵਿੱਚ ਨਜ਼ਰ ਆ ਰਹੀ ਆ। ਤਾਂ ਸਾਡੇ ਨਾਲ ਮੁੱਦਿਆਂ ਦੇ ਉੱਪਰ ਬੋਲਣ ਦੇ ਲਈ ਸੁਖਪਾਲ ਸਿੰਘ ਖਹਿਰਾ ਜੀ ਮੌਜੂਦ ਨੇ, ਤਾਂ ਅਸੀਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਖਹਿਰਾ ਸਾਹਿਬ, ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ, ਗੜਿਆਂ ਦੀ ਮਾਰ ਪਈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ? ਦੇਖੋ, ਗੱਲ ਇਹ ਆ ਕਿ ਇਹ ਜਿਹੜੀ ਸਰਕਾਰ ਬਣਾਈ ਸੀ ਲੋਕਾਂ ਨੇ, ਇਹਨਾਂ ਨੂੰ ਬੜੀ ਆਸ ਤੇ ਉਮੀਦ ਨਾਲ ਬਣਾਇਆ ਸੀਗਾ ਕਿ ਇਹ ਸ਼ਾਇਦ ਕੋਈ ਮਗਰਲੀਆਂ ਸਰਕਾਰਾਂ ਨਾਲੋਂ ਤਬਦੀਲੀ ਲੈ ਕੇ ਆਉਣਗੇ ਜੀ, ਤਸ਼ੱਦਦ ਦੇ ਵਿੱਚ ਤਬਦੀਲੀ ਲੈ ਕੇ ਆਉਣਗੇ, ਕੁੱਟਮਾਰ ਨਹੀਂ ਕਰਿਆ ਕਰਨਗੇ, ਜਾਇਜ਼ ਮੰਗਾਂ ਨੂੰ ਛੇਤੀ ਮੰਨ ਲਿਆ ਕਰਨਗੇ, ਜੇ ਕੋਈ ਹੜ੍ਹ ਆ ਜਾਣ ਤੇ ਉਹਦਾ ਮੁਆਵਜ਼ਾ ਠੀਕ ਦਿਆ ਕਰਨਗੇ ਤੇ ਲੋਕਾਂ ਦੇ ਨਾਲ ਮਜ਼ਾਕ ਨਹੀਂ ਕਰਿਆ ਕਰਨਗੇ। ਲੇਕਿਨ ਇਹਨਾਂ ਦਾ ਜਿਹੜਾ ਐਕਸਪੈਰੀਮੈਂਟ ਹੋ ਰਿਹਾ ਪੰਜਾਬ ਦੇ ਵਿੱਚ, ਉਹ ਮਗਰਲਿਆਂ ਨਾਲੋਂ ਵੀ ਭੈੜਾ ਹੋ ਰਿਹਾ ਵਾ। ਤੁਸੀਂ ਦੇਖੋ ਨਾ ਕਿ ਪਿਛਲੀ 5 ਸਾਲ ਸਰਕਾਰ ਰਹੀ ਕੈਪਟਨ ਅਮਰਿੰਦਰ ਸਿੰਘ ਦੀ, ਬਿਲਕੁਲ
ਉਹਨੇ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਦਿੱਲੀ ਵੱਲ ਨੂੰ, ਉਹ ਆਣ ਕੇ ਕਿਸਾਨ ਸੜਕਾਂ ਜਾਮ ਕਰ ਦਿੰਦੇ ਸੀ, ਟੋਲ ਪਲਾਜ਼ਾ ਤੇ ਬਹਿ ਜਾਂਦੇ ਸੀਗੇ, ਲੇਕਿਨ ਉਹ ਮਗਰਲੀ ਸਰਕਾਰ ਨੇ ਕਿਸਾਨਾਂ ਨੂੰ ਇੱਕ ਨੂੰ ਵੀ ਝਰੀਟ ਨਹੀਂ ਮਾਰੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੀ ਲੜਾਈ ਮਜਮੂਈ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਹੈ, ਇਹਨਾਂ ਨੂੰ ਭਾਅ ਨਹੀਂ ਠੀਕ ਮਿਲਦੇ, MSP ਦੀ ਗੱਲ ਆ, 3 ਕਾਲੇ ਕਾਨੂੰਨਾਂ ਦੀ ਗੱਲ ਆ। ਸੋ ਆਪਣੀ ਅਕਲਮੰਦੀ ਨਾਲ ਉਹਨੇ ਆਪਣਾ ਟਾਈਮ ਜਿਹੜਾ ਸੀਗਾ ਉਹ ਠੀਕ ਟਪਾਇਆ। ਆ ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਵੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਜਿਸ ਢੰਗ ਦੇ ਨਾਲ ਉਹਨਾਂ ਨੇ ਪਹਿਲਾਂ ਇਨੀਸ਼ੀਏਟ ਕੀਤਾ ਲਾਠੀ ਚਾਰਜ, ਬੱਸਾਂ ਭੰਨੀਆਂ, ਟਰੈਕਟਰਾਂ ਦੇ ਲਾਠੀਆਂ ਮਾਰ, ਬੰਦਿਆਂ ਦੇ ਮਾਰ, ਟਰੈਕਟਰਾਂ ਦੇ ਬੰਦੇ ਬੈਠਿਆਂ ਤੇ ਮਾਰ, ਬੁੜੀਆਂ ਨਹੀਂ ਛੱਡੀਆਂ, ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਦੀ ਕੀ ਕਰਨੀ ਸੀ, ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਤਾਂ ਮੈਂ ਕਹਿ ਰਿਹਾ, ਔਰ ਜਿਹੜਾ ਆਪਾਂ ਹੁਣ ਗੱਲ ਕਰ ਰਹੇ ਕਿਸਾਨਾਂ ਦੀਆਂ ਦੂਜੀਆਂ ਜਿਹੜੀਆਂ ਗੱਲਾਂ ਹੋਈਆਂ ਨੇ, ਤੁਸੀਂ ਮੈਨੂੰ ਦੱਸੋ ਕਿ ਇਹਨੇ ਮਗਰਲੀਆਂ ਬਾਦਲ ਕੈਪਟਨ ਦੀ ਸਰਕਾਰ ਨਾਲੋਂ ਬਿਹਤਰ ਕਿਹੜੀ ਚੀਜ਼ ਵਿੱਚ ਕੋਈ ਤਬਦੀਲੀ ਲੈ ਕੇ ਆਇਆ? ਜੀ ਖਹਿਰਾ ਸਾਹਿਬ, ਸਰਕਾਰ ਕਹਿੰਦੀ ਰਹੀ ਅਸੀਂ ਸੱਥਾਂ 'ਚ ਚੱਲਾਂਗੇ, ਅਸੀਂ ਲੋਕਾਂ ਦੀ ਗੱਲ ਕਰਾਂਗੇ, ਅਸੀਂ ਲੋਕਾਂ ਦੇ ਵੱਲ ਦੇ ਹੋ ਕੇ ਖੜਾਂਗੇ। ਗੜੇਮਾਰੀ ਦਾ ਮੁਆਵਜ਼ਾ ਹਜੇ ਤੱਕ ਨਹੀਂ ਮਿਲਿਆ ਕਿਸਾਨਾਂ ਨੂੰ, ਕਿਸਾਨ ਲੜ ਰਹੇ ਨੇ, ਕਿਸਾਨ ਸੜਕਾਂ ਦੇ ਉੱਪਰ ਮਰ ਰਹੇ ਨੇ, ਪਰ ਸਰਕਾਰ ਦਾ ਮੁੱਖ ਮੰਤਰੀ ਦੂਸਰੀਆਂ ਸਟੇਟਾਂ 'ਚ ਜਾ ਕੇ ਕਹਿੰਦਾ ਮੈਂ ਪੰਜਾਬ ਮਾਡਲ ਬਣਾ ਦਾਂਗਾ। ਪਹਿਲਾਂ ਤੁਸੀਂ ਹੜ੍ਹ ਦੀ ਦੇਖੋ ਨਾ ਸਿਚੁਏਸ਼ਨ, ਕਿ ਹੜ੍ਹ ਇੱਕ ਮਗਰਲੇ ਮਹੀਨੇ ਤੋਂ ਚੱਲੀ ਜਾਂਦੇ ਨੇ ਜੀ 2 ਵਾਰ ਆਪਣੀ ਹੜ੍ਹ ਵਾਲੀ ਸਿਚੁਏਸ਼ਨ ਬਣੀ ਆ, ਔਰ ਨੁਕਸਾਨ ਜਿਹੜਾ ਵਾ ਉਹ ਮੇਰੇ ਹਿਸਾਬ ਦੇ ਨਾਲ, ਮੈਂ ਜੇ ਫੇਅਰਲੀ ਕੈਲਕੂਲੇਟ ਕਰਾਂ ਤੇ ਉਹ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜੇ 10 ਲੱਖ ਕਿੱਲਾ ਵੀ ਪੰਜਾਬ ਦੇ ਵਿੱਚ ਫਸਲ ਦਾ ਖਰਾਬ ਹੋਇਆ ਹੋਵੇ, ਉਹਨੂੰ ਤੁਸੀਂ 50,000 ਦੇ ਨਾਲ ਉਹਨੂੰ ਤੁਸੀਂ ਕਰੋ ਮਲਟੀਪਲਾਈ, ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜਿਹੜੇ ਘਰ ਟੁੱਟ ਗਏ ਨੇ ਉਹ ਅਲੱਗ, ਜਿਹੜੇ ਪਸ਼ੂ ਮਰ ਗਏ ਨੇ ਉਹ ਅਲੱਗ, ਜਿਹੜੇ ਬੰਦੇ 60 ਮਰ ਗਏ ਉਹ ਅਲੱਗ ਜੀ। ਤੇ ਮੁਆਵਜ਼ਾ ਕਿੰਨਾ ਦਿੱਤਾ ਹੈ ਸਰਕਾਰ ਨੇ? 186 ਕਰੋੜ ਰੁਪਈਆ। ਜਿਹੜਾ ਕਹਿੰਦਾ ਸੀ ਮੈਂ ਹਰ ਮੁਰਗੀ ਦਾ, ਹਰ ਬੱਕਰੀ ਦਾ ਦਊਂਗਾ, ਮੁਆਵਜ਼ਾ ਦੇ ਰਿਹਾ 186, ਕਿੱਲੇ ਦਾ ਮਿਲ ਰਿਹਾ ਹੈ ਲੋਕਾਂ ਨੂੰ 6800 ਰੁਪਈਆ ਜੀ। ਕੀ ਇਹਦੇ ਨਾਲ ਜ਼ਿਆਦਾ ਕੋਝਾ ਮਜ਼ਾਕ ਕਿਸਾਨਾਂ ਦੇ ਨਾਲ ਕੀ ਹੋ ਸਕਦਾ? ਇਹੀ ਕੰਮ ਮਗਰਲੀਆਂ ਸਰਕਾਰਾਂ ਕਰਦੇ ਸੀਗੇ। ਸੋ ਵਾਟ ਇਜ਼ ਦ ਡਿਫਰੈਂਸ? ਮੈਂ ਇਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਬਦਲਾਓ ਕਿਹੜੀ ਚੀਜ਼ 'ਚ ਲੈ ਕੇ ਆਏ ਹੋ ਜੀ। ਜੇ ਆਪਾਂ ਹੁਣ ਤਸ਼ੱਦਦ ਦੀ ਗੱਲ ਕਰ ਲਈਏ ਤੇ ਆ ਘੱਟ ਕੀਤੀ ਇਹਨਾਂ ਨੇ, ਜਿਹੜਾ ਜੇ ਕਿਸਾਨ ਕਿਸੇ ਟੋਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ ਜੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ ਕੀ ਆਫਤ ਆ ਜਾਣੀ ਸੀਗੀ? ਖਹਿਰਾ ਸਾਹਿਬ, ਅਸੀਂ ਕਿਸਾਨਾਂ ਦੇ ਨਾਲ ਗੱਲ ਕੀਤੀ, ਕਿਸਾਨ ਕਹਿੰਦੇ ਕਿ ਭਗਵੰਤ ਮਾਨ ਨੂੰ ਇਹ ਹੋ ਗਿਆ ਕਿ ਮੇਰਾ ਜ਼ਿਲ੍ਹਾ, ਮੇਰਾ ਹਲਕਾ, ਕਿਤੇ ਮੇਰੀ ਬਦਨਾਮੀ ਨਾ ਹੋ ਜਾਏ, ਕਹਿੰਦੇ ਇਸੇ ਕਰਕੇ। ਨਹੀਂ ਤਾਂ ਹੁਣ ਬਦਨਾਮੀ ਵੱਧ ਕਰਾਈ ਹੈ ਸਗੋਂ, ਹੁਣ ਤਾਂ ਮੂੰਹ ਦਿਖਾਉਣ ਜੋਗਾ ਨਹੀਂਗਾ। ਤੁਸੀਂ ਐਂ ਕਰੋ, ਭਗਵੰਤ ਮਾਨ ਨੂੰ ਕਹੇ ਕਿ ਜਿਹੜਾ 1000 ਬੰਦਾ ਤੂੰ ਪੁਲਿਸ ਦਾ ਸਿਕਿਉਰਿਟੀ ਲਈ ਫਿਰਦਾ, ਤੂੰ ਬਗੈਰ ਵੜ ਕੇ ਦਿਖਾ ਦੇਵੇ ਇੱਥੇ। ਅੱਜ ਇਹਨਾਂ ਦੇ ਸੰਸਕਾਰ ਤੇ ਕੋਈ ਆਇਆ ਨਹੀਂ ਬੰਦਾ ਡਰਦਾ ਜੀ, ਕਿਉਂਕਿ ਲੋਕਾਂ ਤੋਂ ਕੱਟ ਚੁੱਕੇ ਨੇ। ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ ਇਹ 1000 ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਿਟੀਆਂ ਕਾਹਦੇ ਲੈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਿਟੀ ਕੋ ਲਈ ਫਿਰਦਾ ਵਾ ਇੰਨੀ? ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ, ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ, ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ ਵੀ। ਇਹ ਤਾਂ ਪਹਿਲੀ ਵਾਰੀ ਦੇਖ ਰਿਹਾ ਮੈਂ ਇਸ ਤਰ੍ਹਾਂ ਦਾ। ਜੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਦੋਸਤ ਵੀ ਰਹੇ ਨੇ ਭਗਵੰਤ ਮਾਨ, ਉਹ ਕਹਿੰਦੇ ਅਸੀਂ ਹੜ੍ਹਾਂ ਦੇ ਵਿੱਚ ਗਏ ਹਾਂ, ਕਿਸ਼ਤੀਆਂ ਦੇ ਉੱਪਰ ਚੜ੍ਹਦੇ ਵੀ ਨਜ਼ਰ ਆਏ ਨੇ, ਹਾਕਾਂ ਮਾਰਦੇ ਵੀ ਨਜ਼ਰ ਆਏ ਨੇ। ਉਹ ਸਾਰਾ ਬੇਸਿਕਲੀ ਕੀ ਸੀ? ਸਾਰਾ ਫੋਟੋ ਆਪਰੇਸ਼ਨ ਸੀਗਾ। ਇੱਕ ਫੋਟੋ ਆਪਰੇਸ਼ਨ ਜਿਹੜਾ ਇਹਨੇ ਪਹਿਲਾਂ ਪਜਾਮਾ ਲਪੇੜਿਆ, ਉਹ ਲੋਕਾਂ ਨੇ ਨੰਗਾ ਕਰਤਾ, ਕਿੱਦਾਂ ਸਾਰੇ ਮੀਡੀਆ ਨੂੰ ਪਹਿਲਾਂ ਤਿਆਰੀ ਕੀਤੀ ਜਾਂਦੀ, ਫਿਰ JCB ਖੜੀ ਕੀਤੀ ਜਾਂਦੀ, ਫਿਰ ਅੱਗੇ ਖੜਾ ਕੀਤਾ ਜਾਂਦਾ। ਤੇ ਦੂਜਾ ਆਪਰੇਸ਼ਨ ਜਿਹੜਾ ਮੈਂ ਉਦੋਂ ਇਹਦਾ ਬੇਨਕਾਬ ਕੀਤਾ, ਜਿਹੜਾ ਉਹ ਇੱਕ ਸੀਮਾ ਜਿਹਾ ਲੱਭ ਕੇ ਇਹਨਾਂ ਨੇ ਪਹਿਲਾਂ ਕੋਠੇ ਤੇ ਚੜਾਇਆ ਟਾਂਡੇ ਹਲਕੇ ਦੇ ਵਿੱਚ। ਉਹ ਸੀਮਾ ਤਾਂ ਪਹਿਲਾਂ MLA ਦੇ ਨਾਲ ਘੁੰਮ ਰਿਹਾ ਕਈ ਦਿਨਾਂ ਦੇ ਕਿਸ਼ਤੀ 'ਚ, ਉਹ ਇਹਨਾਂ ਦੀ ਪਾਰਟੀ ਦਾ ਬੰਦਾ, ਉਹਨੂੰ ਪਹਿਲਾਂ ਉੱਤੇ ਖੜਾ ਕੀਤਾ। ਫਿਰ ਤੁਸੀਂ ਇਹਦੀ ਦੇਖੋਗੇ 1 ਮਿੰਟ ਦੀ ਵੀਡੀਓ ਆਓ ਜਿਹੜੀ ਮੈਂ ਸ਼ੇਅਰ ਕੀਤੀ ਹੈ, ਉਹਦੇ 'ਚ 11 ਕੱਟਸ ਨੇ, ਉਹ ਪੂਰੀ ਐਡੀਟਡ ਕਰਕੇ ਇੱਕ ਕਰਕੇ ਉਹ ਕੋਠੇ ਤੋਂ ਥੱਲੇ ਦੀ ਸਿੱਧੀ ਕਿਸ਼ਤੀ ਜਾ ਜਾਂਦਾ। ਫਿਰ ਇਹ ਸਾਰਾ ਜਿਹੜਾ ਲੋਕ ਦਿਖਾਵਾ ਸੀਗਾ ਕਿ ਅਸੀਂ ਬੜਾ ਹੀ ਕੰਮ ਕਰ ਰਹੇ ਪੰਜਾਬ ਦੇ ਵਿੱਚ ਹੜ੍ਹਾਂ ਤੇ। ਦੇਖੋ ਮੁੱਖ ਮੰਤਰੀ ਜਿਹੜਾ ਨਾ, ਉਹਨੂੰ ਇਕੱਲੇ ਪਿੰਡ ਜਾ ਕੇ ਇਕੱਲੇ ਬੰਦੇ ਨੂੰ ਨਹੀਂ ਬਚਾ ਸਕਦਾ, ਉਹ ਨੀਤੀ ਨਾਲ ਬੰਦੇ ਬਚਾ ਸਕਦਾ ਵਾ। ਉਹ ਅਗਰ ਆ ਜਿਹੜੇ ਹੜ੍ਹ ਆਏ ਨੇ, ਇਹ ਹੜ੍ਹ ਕਿਉਂ ਆਏ ਨੇ ਇਹ ਸਮਝੋ ਪਹਿਲਾਂ। ਇਹ ਬਾਰਿਸ਼ ਦੇ ਪਾਣੀ ਦੇ ਹੜ੍ਹ ਪੰਜਾਬ ਦੀ ਨਹੀਂ ਗਈ, ਇਹ ਜਿਹੜਾ ਪਹਾੜਾਂ ਵਿੱਚ ਡੈਮਸ 'ਚ ਪਾਣੀ ਜਦੋਂ ਰਿਲੀਜ਼ ਹੁੰਦਾ, ਉਹ ਜਦੋਂ ਸਾਡੇ ਦਰਿਆਵਾਂ ਦੇ ਵਿੱਚ ਆਉਂਦਾ ਵਾ। ਅਗਰ ਸਾਡੇ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਨੇ, ਉਹ ਬੰਨ੍ਹ ਨਾ ਟੁੱਟਣ ਤਾਂ ਅੰਦਰਲਾ ਫਸਲ ਖਰਾਬ ਹੁੰਦੀ ਆ। ਬਾਹਰਲੀ ਜਿੱਦਾਂ ਹੁਣ ਮੂਨਕ, ਸਰਦੂਲਗੜ੍ਹ, ਤੁਹਾਡਾ ਪਟਿਆਲਾ ਤੇ ਸ਼ਾਹਕੋਟ ਤੇ ਸੁਲਤਾਨਪੁਰ ਤੇ ਕਾਨੂੰਆਣ ਤੇ ਉਧਰਲੇ ਮਾਝੇ 'ਚ, ਇਹ ਸਾਰਾ ਨੁਕਸਾਨ ਹੜ੍ਹਾਂ ਦੇ ਟੁੱਟਣ ਨਾਲ ਹੋਇਆ। ਅਗਰ ਇਹ ਬੰਨ੍ਹ ਮਜ਼ਬੂਤ, ਇਹਨਾਂ ਬੰਨਾਂ ਦੀ ਮਜ਼ਬੂਤੀ ਦਾ ਐਸਟੀਮੇਟ ਮੈਂ ਦੇਖ ਰਿਹਾ ਸੀ, ਮਹਿਕਮੇ ਨੇ ਮੰਗੇ ਸੀਗੇ ਇਹਨਾਂ ਕੋਲ 700 ਕਰੋੜ ਰੁਪਈਆ ਸਾਲ ਦਾ। ਅਗਰ 700 ਕਰੋੜ ਰੁਪਈਆ ਇਹ ਸਾਲ ਦਾ ਲੱਗਿਆ ਹੁੰਦਾ, ਕੋਈ ਬੰਨ੍ਹ ਟੁੱਟਣਾ ਹੀ ਨਹੀਂ ਸੀਗਾ ਤੇ ਨੁਕਸਾਨ ਇਸ ਲੈਵਲ ਦਾ ਨਹੀਂ ਸੀ ਹੋਣਾ।
ਪਰ ਇਹਨਾਂ ਨੇ ਕੇਜਰੀਵਾਲ ਐਂਡ ਪਾਰਟੀ ਤੇ ਭਗਵੰਤ ਪਾਰਟੀ ਨੇ ਇਹਨਾਂ ਨੇ 750 ਕਰੋੜ ਰੁਪਇਆ ਮੀਡੀਆ ਦੇ ਖਰਚਿਆ ਵਾ। ਸਾਰੇ ਦੇਸ਼ ਵਿੱਚ ਇਸ਼ਤਿਹਾਰ ਲੱਗੇ ਹੋਏ ਨੇ, ਸਾਰੇ ਦੇਸ਼ ਦੇ ਮੀਡੀਆ ਦੇ ਉੱਤੇ ਟੈਲੀਵਿਜ਼ਨਾਂ ਦੇ ਅਖਬਾਰਾਂ ਦੇ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋਆਂ ਵਾ। 750 ਕਰੋੜ ਉਧਰ ਬਰਬਾਦ ਕਰਤਾ, ਲੇਕਿਨ ਇੱਥੇ ਪੈਸਾ ਨਹੀਂ ਦਿੱਤਾ, ਜਿਹਦਾ ਖਮਿਆਜ਼ਾ ਅੱਜ ਲੋਕ ਭੁਗਤ। ਮੀਡੀਆ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਈ ਚੈਨਲ ਜਿਹੜੇ ਆਜ਼ਾਦ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਦਬਾ ਲਿਆ ਜਾਂਦਾ, ਜਿਹੜੇ ਪੱਤਰਕਾਰ ਆਜ਼ਾਦ ਬੋਲਣਾ ਚਾਹੁੰਦੇ ਨੇ ਉਹਨਾਂ ਦੇ ਉੱਪਰ ਪਰਚੇ ਕਰ ਦਿੱਤੇ ਜਾਂਦੇ ਨੇ। ਪਰ ਤੁਹਾਡੀ ਨਿਗਾਹ ਦੇ ਵਿੱਚ ਮੀਡੀਆ ਕੀ ਹੈ? ਨਹੀਂ, ਤਾਈਓ ਮੈਂ ਤੁਹਾਨੂੰ ਕਿਹਾ ਨਾ ਕਿ ਅੱਜ ਮੀਡੀਆ ਜਿਹੜਾ ਵਾ, ਬਹੁ ਗਿਣਤੀ ਜਿਹੜਾ ਮੀਡੀਆ ਉਹ ਵਿਕਾਊ ਹੋ ਚੁੱਕਾ ਵਾ। ਉਹਨੂੰ ਦੋ ਤਰੀਕੇ ਨਾਲ ਮੀਡੀਆ ਨੂੰ ਕੰਟਰੋਲ ਕਰਦੀ ਗਵਰਨਮੈਂਟ। ਇੱਕ ਤਾਂ ਹੁੰਦਾ ਕਿ ਇਸ਼ਤਿਹਾਰਾਂ ਦਾ ਲਾਲਚ ਦੇਣਾ, ਜਿਹੜੇ ਇਸ਼ਤਿਹਾਰਾਂ ਦੇ ਲਾਲਚ ਵਿੱਚ ਨਹੀਂ ਫਸੇ ਉਹਨਾਂ ਦੇ ਫਿਰ ਬਾਹਾਂ ਮਰੋੜ ਕੇ ਉਹਨਾਂ ਦੇ ਚੈਨਲ ਬੰਦ ਕਰਾ, ਅਖਬਾਰਾਂ ਬੰਦ ਕਰਾ, ਇਸ਼ਤਿਹਾਰ ਬੰਦ ਕਰਾ। ਅਗਰ ਜਿਹੜਾ ਅਜੀਤ ਦਾ ਬਰਜਿੰਦਰ ਸਿੰਘ ਹਮਦਰਦ ਨਾਲ ਕੀ ਰੌਲਾ ਵਾ, ਅਗਰ ਉਹਨਾਂ ਦੀ ਲਾਈਨ ਟੋ ਕਰਦਾ, ਬਣੀਆਂ ਬਣਾਈਆਂ ਖਬਰਾਂ ਛਾਪੀ ਜਾਂਦਾ, ਚੰਡੀਗੜ੍ਹੋਂ ਬਣ ਕੇ ਆਉਂਦੀ ਉਹ ਪ੍ਰਿੰਟ ਹੀ ਕਰ ਦਿੰਦਾ ਤੇ ਬੜਾ ਠੀਕ ਸੀਗਾ। ਜਿੱਦਣ ਕੋਈ ਖੜਦਾ ਇਹਦੇ ਸਾਹਮਣੇ ਉਦੋਂ ਫਿਰ ਸਰਕਾਰ ਦੇ ਫਿਰ ਉਹਨਾਂ ਦੇ ਚੈਨਲ ਬੰਦ, ਉਹਨਾਂ ਦੇ ਟੀਵੀ ਬੰਦ, ਉਹਨਾਂ ਦੀਆਂ ਅਖਬਾਰਾਂ ਦੇ ਇਸ਼ਤਿਹਾਰ ਬੰਦ। ਆਹ ਲੜਾਈ ਆ। ਔਰ ਮੀਡੀਆ ਦਾ ਵੀ ਬੜੀ ਪਰਖ ਦੀ ਘੜੀ ਆ। ਮੈਂ ਤੁਹਾਨੂੰ ਦੱਸ ਦੇਣਾ, ਜੇ ਤੁਸੀਂ ਕਹੋਗੇ ਵੀ ਲੋਕੀ ਨਿਆਣੇ ਨੇਗੇ, ਉਹਨਾਂ ਨੂੰ ਸਭ ਪਤਾ ਲੱਗ ਰਿਹਾ ਕਿ ਕਿਹੜਾ ਕਿਹੜਾ ਚੈਨਲ ਵਿਕ ਰਿਹਾ ਵਾ। ਜਿਹੜੇ ਚੈਨਲ ਬਹੁਤ ਪਹਿਲਾਂ ਕਿਸਾਨੀ ਅੰਦੋਲਨ 'ਚ ਕਹਿੰਦੇ ਸੀ ਬੜੇ ਪੰਜਾਬ ਪੱਖੀ ਆ ਜੀ, ਅਸੀਂ ਬੜੇ ਇਨਕਲਾਬੀ ਆ, ਸਭ ਪਛਾਣ ਲਏ ਲੋਕਾਂ ਨੇ। ਗਾਲਾਂ ਕੱਢਦੇ ਨੇ ਲੋਕੀ ਉਹਨਾਂ ਦੇ ਪੇਜ ਦੇ ਉੱਤੇ ਜਾ ਕੇ। ਇਸ ਕਰਕੇ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ। ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜਾ ਅੱਜ ਦੀ ਡੇਟ ਵਿੱਚ ਸਾਡੀ ਆਵਾਜ਼ ਆ, ਸਾਡੇ ਕੋਲ ਤਾਂ ਹੁਣ ਕੋਈ ਸਾਧਨ ਹੀ ਨਹੀਂ ਰਹਿ ਗਿਆ। ਸਾਡੇ ਕੋਲ ਤਾਂ ਜ਼ਿਆਦਾ ਜਾਂ ਤਾਂ ਜਿਹੜਾ ਆਰਗੈਨਿਕ ਮੀਡੀਆ ਵਾ, ਤੁਹਾਡੇ ਵਰਗੇ ਚੰਗੇ ਚੈਨਲ ਜਿਹੜੇ ਬਚੇ ਹੋਏ ਨੇ, ਜਾਂ ਉਹ ਬਚਿਆ, ਜਾਂ ਸਾਡੇ ਕੋਲ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟਸ ਬਚੇ ਹੋਏ ਨੇ। ਖਹਿਰਾ ਸਾਹਿਬ, ਤੁਸੀਂ ਬੋਲਦੇ ਹੋ, ਤੁਸੀਂ ਭਗਵੰਤ ਮਾਨ ਦੇ ਅੱਗੇ ਹੋ ਕੇ ਖੜਦੇ ਹੋ, ਸਰਕਾਰ ਦੇ ਅੱਗੇ ਹੋ ਕੇ ਖੜਦੇ ਹੋ, ਪਰ ਤੁਹਾਡੇ ਉੱਪਰ ਵੀ ਵਿਜੀਲੈਂਸ ਦੇ ਛਾਪੇ ਮਾਰਨੇ ਸ਼ੁਰੂ ਹੋ ਗਏ, ਤੁਹਾਨੂੰ ਵੀ ਵਿਜੀਲੈਂਸ ਨੇ। ਫਿਰ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ, ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀਗੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਈਅਰਸ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। 3rd FIR ਹੈ। ਕੋਈ ਬੰਦਾ ਸੁਣਿਆ ਜਿਹੜਾ 51 ਸਾਲ ਪਿੱਛੇ ਜਾ ਕੇ ਕੱਢਦਾ ਵਾ? ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ, ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ ਤੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ MLA ਪੱਤਰਕਾਰਾਂ ਨੂੰ ਚਪੇੜਾ ਮਾਰਦੇ ਨੇ, ਬਾਗੇ ਪੁਰਾਣੇ ਵਰਗੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ ਹੋਰ MLAs ਨਿਤ ਦਿਨ ਬਦਮਾਸ਼ੀ ਕਰਦੇ ਨੇ। ਇਹਨਾਂ ਦੇ ਮੰਤਰੀ ਜਾ ਕੇ ਉੱਥੇ ਅਫਸਰਾਂ ਨੂੰ ਕਹਿੰਦੇ ਨੇ, ਤੁਹਾਨੂੰ ਆਹ ਕੀ ਆ, ਇਹਦੇ 'ਚ ਦਾਲ ਠੀਕ ਨਹੀਂ ਜਾਂ ਸਮਾਨ ਠੀਕ ਨਹੀਂ, ਠੋਕ ਦਿਆਂਗੇ ਤੁਹਾਨੂੰ। ਮੈਂ ਅਮਨ ਅਰੋੜਾ ਵੀ ਇੱਕ ਦਿਨ ਦੇਖਿਆ, ਕੋਈ ਇੱਟਾਂ ਮਾੜੀਆਂ ਆ ਗਈਆਂ ਕਿਸੇ ਸਰਕਾਰੀ, ਮੈਂ ਤੁਹਾਨੂੰ ਪਤਾ ਨਹੀਂ ਕਿ ਖਰੇ ਉਦੋਂ ਇਹ ਵੀ ਠੋਕਦੇ ਕਹਿੰਦਾ ਸੀ, ਜਾਂ ਬੰਦੇ ਬਣਾ ਦੂੰਗਾ। ਮਤਲਬ ਤੁਹਾਨੂੰ ਚੁਣਿਆ ਇਸ ਲਈ ਵੀ ਤੁਸੀਂ ਬੰਦੇ ਬਣਾਉਣਾ ਲੋਕਾਂ ਨੂੰ। ਆਪਣਾ ਇਹਨਾਂ ਦਾ ਆਪਣਾ ਕਿਰਦਾਰ ਦੇਖੋ, ਉਹਦੇ ਤੇ ਕੋਈ ਕਾਰਵਾਈ ਨਹੀਂ। ਬੱਦੋਵਾਲ ਦੇ ਵਿੱਚ ਸਕੂਲ ਦੀ ਛੱਤ ਦਾ ਗਿਰ ਜਾਣਾ, ਉਹਨਾਂ ਦੇ ਉੱਪਰ ਧਿਆਨ ਨਹੀਂ ਦੇ ਰਹੀ ਸਰਕਾਰ, ਅਜਿਹਾ ਕਿਉਂ? ਵੈਰੀ ਗੁੱਡ ਕੁਐਸਚਨ। ਜਿਹੜਾ ਕਹਿੰਦੇ ਅਸੀਂ ਸਿੰਗਾਪੁਰ ਭੇਜ ਰਹੇ ਹਾਂ ਟੀਚਰਾਂ ਨੂੰ, ਉਹ ਬੰਦ ਕਰੋ। ਪਹਿਲਾਂ ਆਪਣੇ ਸਕੂਲਾਂ ਨੂੰ, ਆਪਣੇ ਨਿਆਣਿਆਂ ਨੂੰ ਮਹਿਫੂਜ਼ ਕਰੋ। ਅਗਰ ਇਹ ਸਕੂਲ ਆਫ ਐਮੀਨੈਂਸ ਸੀਗਾ, ਇਹ ਕੋਈ ਛੋਟਾ ਮੋਟਾ ਸਕੂਲ ਨਹੀਂ ਸੀਗਾ। ਜੇ ਇਹ ਸਕੂਲ ਆਫ ਐਮੀਨੈਂਸ ਦੀ ਛੱਤ ਇਦਾਂ ਦੀ ਹੈ, ਉਹਦਾ ਸ਼ੁਕਰ ਕਰੋ ਬਾਕੀ ਟੀਚਰ ਬਚ ਗਏ ਨੇ। ਇੱਕ ਵਿਚਾਰੀ ਦਾ ਨੁਕਸਾਨ ਹੋ ਗਿਆ ਵਾ ਕਿ ਇਹਨਾਂ ਦਾ ਇਸ ਘਟਨਾ ਨੇ ਪੂਰਾ ਜਿਹੜਾ ਅਖੌਤੀ ਦਿੱਲੀ ਮਾਡਲ ਸੀ, ਉਹਦਾ ਪੂਰਾ ਖੁਲਾਸਾ ਕਰ ਦਿੱਤਾ ਵੀ ਫੇਲ ਹੈ ਟੋਟਲੀ। ਇਸ ਕਰਕੇ ਔਰ ਮੈਂ ਕਹਿਣਾ ਚਾਹੁੰਦਾ ਵਾਂ ਕਿ ਇਹ ਇਕੱਲੀ ਐਜੂਕੇਸ਼ਨ 'ਚ ਨਹੀਂ, ਈਵਨ ਹੈਲਥ ਕੇਅਰ ਵਿੱਚ ਵੀ ਇਹਨਾਂ ਦੀ ਹਉਮੈ ਮਾਰ ਗਈ ਇਹਨਾਂ ਨੂੰ। ਇਹ ਨਵਾਂ ਪੈਰਲਲ ਸਿਸਟਮ ਖੜਾ ਕਰਨ ਲੱਗੇ ਆਮ ਆਦਮੀ ਕਲੀਨਿਕਸ ਦਾ, ਜਦ ਕਿ ਸਾਡੇ ਕੋਲ ਪਿੰਡਾਂ ਦੀਆਂ ਰੂਰਲ ਡਿਸਪੈਂਸਰੀਜ਼, ਰੂਰਲ ਹਸਪੀਟਲ ਬੜੇ ਅੱਛੇ ਸੀਗੇ। ਅਗਰ ਇਹੀ ਸਾਰਾ ਪੈਸਾ ਚੱਕ ਕੇ ਤੁਸੀਂ ਉਹਨਾਂ ਨੂੰ ਠੀਕ ਕਰ ਲਾ ਲੈਂਦੇ, ਜਿਹੜਾ ਫੱਟਾ ਉੱਤੇ ਲਾਉਣਾ ਸੀ ਆਪਣਾ, ਔਰ ਦੂਜਿਆਂ ਨੂੰ ਝੇਡਾ ਕਰਦਾ ਹੁੰਦਾ ਸੀਗਾ। ਕਿਹੜੀ ਸਰਕਾਰੀ ਸਕੀਮ ਹੈ ਜਿੱਤੇ ਨੇ ਆਪਣੀ ਫੋਟੋ ਛੱਡੀ ਹੈ? ਹਰ ਸਕੀਮ ਦੇ ਉੱਤੇ ਫੋਟੋ ਲੱਗ ਰਹੀ ਹੈ। ਇਹ ਕਹਿੰਦੇ ਅਸੀਂ ਦੇ ਤਾਂ ਰਹੇ ਏਡੇ ਮਹੱਲਾ ਕਲੀਨਿਕ, ਕਹਿੰਦੇ ਡਾਕਟਰ ਨਹੀਂ, ਉਹ ਤਾਂ ਕੁਛ ਨਹੀਂ ਗਾ ਜੀ। ਦੈਟ ਇਜ਼ ਆਲ ਹੈਲਥ ਕੇਅਰ ਜਿਹੜੀ ਆ, ਉਹ ਜਿਹੜਾ ਸਾਡਾ ਪੁਰਾਣਾ ਸਿਸਟਮ ਸੀਗਾ ਬਹੁਤ ਅੱਛਾ ਸੀਗਾ ਜੀ। ਇਹ ਪੈਸਾ ਜਿੰਨਾ ਵੀ ਤੁਸੀਂ ਐਕਸਟਰਾ ਖਰਚ ਕਰਨਾ ਉਹਦੇ ਤੇ ਲਾਓ, ਤੁਸੀਂ ਉਹਨੂੰ ਸਟਰੈਂਥਨ ਕਰੋ। ਕੋਈ ਨਾਮ ਵੀ ਬਦਲਣਾ, ਤੁਸੀਂ ਜੇ ਬਿਲਕੁਲ ਕੇਜਰੀਵਾਲ ਦੇ ਨਹੀਂ, ਤੁਹਾਡੇ ਕੋਲ ਤੁਸੀਂ ਉਹ ਤੋਂ ਬਾਹਰ ਨਹੀਂ ਨਿਕਲ ਸਕਦੇ, ਤੇ ਉਹ ਤੁਸੀਂ ਫੱਟਾ ਲਾ ਲੈਂਦੇ, ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ। ਲੇਕਿਨ ਇੱਕ ਪੈਰਲਲ ਨਵੀਂ ਸਕੀਮ ਖੜੀ ਕਰਕੇ ਕੇਂਦਰ ਦੇ, ਤੁਹਾਨੂੰ ਪਤਾ ਕੇਂਦਰ ਦੀ ਕਿੰਨੀ ਗ੍ਰਾਂਟ ਰੁਕੀ ਹੋਈ ਉਹਨਾਂ ਨੇ। ਉਹ ਕਹਿੰਦੇ ਪੈਸਾ ਅਸੀਂ ਦੇ ਰਹੇ ਹਾਂ ਫॉर ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ, ਇਹ ਇਸਤੇਮਾਲ ਕਰ ਰਹੇ ਨੇ ਆਪਣੇ ਆਮ ਆਦਮੀ ਪਾਰਟੀ ਕਲੀਨਿਕਸ ਦੇ। ਸੋ ਹਰ ਗੱਲ ਦੇ ਵਿੱਚ ਤਕਰਾਰ, ਗਵਰਨਰ ਦੇ ਨਾਲ ਤਕਰਾਰ, ਕੇਂਦਰ ਦੇ ਨਾਲ ਤਕਰਾਰ, ਕਿਸਾਨਾਂ ਦੇ ਨਾਲ ਤਕਰਾਰ, ਟੀਚਰਾਂ ਨਾਲ ਤਕਰਾਰ। ਕਿੰਨੇ ਟੀਚਰ ਕੁੱਟੇ ਨੇ ਸੰਗਰੂਰ ਉਧਰ, ਕਿੰਨੀਆਂ ਜਿਹੜੀਆਂ ਭਰਤੀਆਂ ਹੋ ਰਹੀਆਂ ਸਾਰੀਆਂ ਗੈਰ ਪੰਜਾਬੀਆਂ ਨੂੰ,
404 ਵੈਟਰਨਰੀ ਇੰਸਪੈਕਟਰ ਰੱਖੇ ਆ ਪਿਛਲੇ ਦਿਨਾਂ 'ਚ ਜੀ। ਮੈਂ ਲਿਸਟ ਛਾਇਆ ਕੀਤੀ ਆ। 134 ਹਰਿਆਣੇ ਤੇ ਰਾਜਸਥਾਨ ਦੇ ਨੇ ਜੀ। ਇਹ ਕਿੱਥੋਂ ਦੀ ਬਦਲਾਅ ਹੈ ਜੀ? ਕੀ ਇਹ ਬਦਲਾਅ ਇਹ ਆ ਕਿ ਅਸੀਂ ਪੰਜਾਬੀਆਂ ਦੇ ਨਿਆਣਿਆਂ ਨੂੰ ਬਾਹਰ ਵਿਦੇਸ਼ਾਂ 'ਚ ਭੱਜਣ ਤੇ ਮਜਬੂਰ ਕਰ ਦੇਣਾ ਤੇ ਬਾਹਰਲੀਆਂ ਸੂਬਿਆਂ ਦੇ ਨਿਆਣਿਆਂ ਨੂੰ ਇੱਥੇ ਲਿਆ ਕੇ ਨੌਕਰੀਆਂ ਦੇਣੀਆਂ? ਇਹ ਬਦਲਾਅ ਹੈ। ਮੁੱਖ ਮੰਤਰੀ ਦਾ ਕਹਿੰਦੇ ਸੀ ਗੋਰੇ ਆਇਆ ਕਰਨਗੇ ਇੱਥੇ। ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਕਿੱਥੇ ਗੋਰੇ ਨੇ ਇਹਦੇ? ਕਿਹੜਾ ਗੋਰਾ ਆਇਆ ਦੱਸੇ ਮੈਨੂੰ ਜ਼ਰਾ। ਹਾਂ, ਇਹਦੇ ਘਰ ਵਿੱਚ ਪੂਰੀ ਜਿਹਨੂੰ ਕਹਿੰਦੇ ਕਿ ਮੌਜਾਂ ਲੱਗ ਗਈਆਂ, ਸੋਨੇ ਨਾਲ ਲੱਦੀਆਂ ਹੋਈਆਂ ਬੁੜੀਆਂ ਤੁਰੀਆਂ ਫਿਰਦੀਆਂ ਨੇ, 2-2 3-3 ਕਰੋੜ ਦੀ ਗੱਡੀਆਂ ਚੜ੍ਹਦੀਆਂ ਨੇ। ਇਹ ਪਹਿਲਾਂ ਇਹ ਪੁੱਛੇ ਦੱਸੇ ਮੈਨੂੰ ਭਗਵੰਤ ਇਹਦੀ ਘਰ ਵਾਲੀ ਦਾ ਕੀ ਰੋਲ ਹੈ ਐਡਮਿਨਿਸਟ੍ਰੇਸ਼ਨ ਵਿੱਚ। ਉਹ ਜਾ ਕੇ SSP ਤੇ DC, ਮੈਨੂੰ ਉਹਨਾਂ ਦੇ ਵੀ ਦੇਖ ਕੇ ਬੜਾ ਤਰਸ ਆਉਂਦਾ, ਕਦੇ ਯਾਰ ਤੁਸੀਂ IPS IAS ਤੁਸੀਂ ਇਹਦੀ ਘਰ ਵਾਲੀ ਦੀ ਹਾਜ਼ਰੀ ਭਰ ਰਹੇ ਹੋ। ਇੱਕ ਦਿਨ ਇੱਕ ਮਿਨਿਸਟਰ ਆਈ ਮਾਨਸਾ, ਉਹ ਗਗਨ ਅਨਮੋਲ, ਉਹਨੂੰ ਕਿਸੇ ਨੇ ਫੁੱਲ ਫੜਾਏ, ਉਹ SSP ਨੂੰ ਫੜਾਤੇ ਉਹਨੇ। SSP ਫੁੱਲ ਫੜਨ ਵਾਸਤੇ ਨੇ। ਸੋ ਬੇਸਿਕਲੀ ਕੀ ਆ ਕਿ ਜਿੰਨੀ ਗਿਰਾਵਟ ਨੈਤਿਕਤਾ ਵਿੱਚ, ਰਾਜਨੀਤੀ ਵਿੱਚ ਇਹ ਬੰਦੇ ਲੈ ਕੇ ਆਏ 1.5 ਸਾਲ 'ਚ, ਇੰਨੀ ਗਿਰਾਵਟ ਤਾਂ ਪਿਛਲੇ 17 ਸਾਲਾਂ 'ਚ। ਹਾਂ, ਆਹ ਗੱਲ ਇਹਨਾਂ ਦੇ ਠੀਕ ਹੈ ਕਿ 17 ਸਾਲਾਂ 'ਚ ਐਡੀ ਗਿਰਾਵਟ ਨਹੀਂ ਲਿਆਂਦੀ ਜਿਹੜੀ ਗਿਰਾਵਟ ਇਹ ਲੈ ਕੇ ਆਏ। ਖਹਿਰਾ ਸਾਹਿਬ, ਇੱਕ ਦੋ ਸਵਾਲ ਹੋਰ ਕਰਾਂਗਾ, ਫਿਰ ਆਪਾਂ ਸਮਾਪਤੀ ਵੱਲ ਜਾਵਾਂਗੇ। ਪ੍ਰਵਿੰਦਰ ਸਿੰਘ ਝੋਟੇ ਦਾ ਕੇਸ ਕੀ ਆ? ਪ੍ਰਵਿੰਦਰ ਸਿੰਘ ਝੋਟੇ ਨੂੰ ਕਿਉਂ ਨਹੀਂ ਰਿਹਾ ਕਰ ਰਹੀ ਸਰਕਾਰ? ਕਿਉਂਕਿ ਤੁਸੀਂ ਵੀ ਤਾਂ ਇੱਕ ਸਰਕਾਰ ਦੇ ਵਿੱਚ ਰਹੇ ਹੋ। ਬੇਸਿਕਲੀ ਝੋਟੇ ਦਾ ਕੇਸ ਸਿੱਧਾ ਡਰੱਗ ਮਾਫੀਆ ਦੀ ਸਪੋਰਟ ਕਰਨ ਦਾ ਕੰਮ ਆ। ਕਿਉਂਕਿ ਇਹ ਵਿਸਲ ਬਲੋਅਰ ਸੀ, ਇਹ ਡਰੱਗ ਮਾਫੀਆ ਦੇ ਗਲ ਪੈਂਦਾ ਸੀ, ਇਹ ਉਹਨਾਂ ਨੂੰ ਰੋਕਦਾ ਸੀ। ਇਹਦੇ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਬਾਕੀਆਂ ਨੂੰ ਸੁਣਿਆ ਦਿੱਤਾ ਵੀ ਖਬਰਦਾਰ ਜੇ ਡਰੱਗ ਮਾਫੀਆ ਦੇ ਖਿਲਾਫ ਕੋਈ ਕਾਰਵਾਈ ਕੀਤੀ। ਪਰਚਾ ਕਿੰਨਾ ਕੀਤਾ? 400 ਰੁਪਏ ਦਾ ਐਕਸਟੋਰਸ਼ਨ ਦਾ। ਇਹਦੇ ਨਾਲ ਹਾਸੋ ਹੀ ਨਾ ਕੇਸ ਕੀ ਹੋ ਸਕਦਾ? ਔਰ ਡਰੱਗਸ ਨਾਲ ਰੋਜ਼ ਬੱਚੇ ਮਾਰੇ ਨੇ, ਐਵਰੀ ਡੇ ਓਵਰਡੋਜ਼ ਦੇ ਨਾਲ। ਮੇਰੇ ਆਪਣੇ ਹਲਕੇ ਦੇ ਵਿੱਚ 2 ਇਕੱਠੇ ਨੌਜਵਾਨ ਮਰੇ ਨੇ GT ਰੋਡ ਦੇ ਇੱਕ ਪੁਲ ਦੇ ਥੱਲੇ, ਜ਼ਹਿਰ, ਕਿਉਂਕਿ ਹੈ ਹੀ ਸਾਰਾ ਜ਼ਹਿਰ ਹੈ। ਬਿਲਕੁਲ। ਕੁੜੀਆਂ ਮਰ ਰਹੀਆਂ ਨੇ, ਮੁੰਡੇ ਮਰ ਰਹੇ ਨੇ। ਪਰ ਇਹ ਹੁਣ ਕਹਿੰਦਾ ਜੀ ਮੈਨੂੰ 1 ਸਾਲ ਹੋਰ ਚਾਹੀਦਾ। 18 ਮਹੀਨਿਆਂ ਬਾਅਦ ਕਹਿੰਦਾ ਹੁਣ 1 ਸਾਲ ਹੋਰ ਚਾਹੀਦਾ ਹਲੇ। ਔਰ ਇਹਦਾ ਜਿਹੜਾ ਕੇਜਰੀਵਾਲ, ਉਹ ਤਾਂ ਕਹਿੰਦਾ ਸੀ ਮੈਂ 3 ਮਹੀਨਿਆਂ 'ਚ ਨਸ਼ੇ ਮੁਕਾ ਦੇਣੇ। ਸੋ ਡਰੱਗਸ ਤੇ ਵੀ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ। ਇਹਨਾਂ ਦੇ MLA ਜਾ ਤਾਂ ਰਹੇ ਨੇ ਪਿੰਡਾਂ 'ਚ ਕਮੇਟੀਆਂ ਬਣਾਉਣ, ਕਹਿੰਦੇ ਕਮੇਟੀਆਂ ਬਣਾਓ। ਜਿਹੜੇ ਕਮੇਟੀਜ਼ ਬਣਾਈਆਂ ਆਪ ਮੁਹਾਰੇ ਫਰੀਦਕੋਟ ਵਿੱਚ, ਜਿਹੜਾ ਐਂਟੀ ਡਰੱਗ ਕਮੇਟੀ ਬਣਾਈ ਸੀ, ਉਦੋਂ ਗੋਲੀ ਮਾਰ ਕੇ ਮਾਰ ਦਿੱਤਾ ਡਰੱਗ ਮਾਫੀਆ ਨੂੰ। ਉਦੋਂ ਹੀ ਜਿੱਦਣ ਉਹਨਾਂ ਨੇ ਪਿੰਡ 'ਚ ਕਿਹਾ ਨਸ਼ਾ ਨਹੀਂ ਵੇਚਣਾ, ਉਦੋਂ ਹੀ ਸ਼ਾਮ ਨੂੰ ਮਾਰਤਾ ਢਿਲਵਾਂ ਖੁਰਦ ਵਿੱਚ ਜੀ। ਸੋ ਬੇਸਿਕਲੀ ਡਰੱਗਸ ਦੇ ਉੱਤੇ ਵੀ ਇਹਨਾਂ ਦੀ ਟੋਟਲ ਅਟਰ ਫੇਲੀਅਰ ਹੈ। ਮੈਨੂੰ ਤਾਂ ਕੋਈ ਸਹੀ ਮਾਇਨਿਆਂ ਵਿੱਚ ਕੋਈ ਫੀਲਡ ਇੱਦਾਂ ਦੀ ਨਜ਼ਰ ਨਹੀਂ ਆਉਂਦੀ ਜਿਹਦੇ 'ਚ ਕਮੇਡੀ ਪੁਣੇ ਦੇ ਵਿੱਚ ਜਿੰਨਾ ਮਰਜ਼ੀ ਚੁਟਕਲੇ ਸੁਣ ਲਓ, ਝੇਡਾਂ ਕਰਾ ਲਓ, ਟਿਚਰਾਂ ਕਰਾ ਲਓ, ਇਸ ਗੱਲ 'ਚ ਮਾਹਰ ਨਜ਼ਰ ਆ ਰਿਹਾ ਬਸ। ਖਹਿਰਾ ਸਾਹਿਬ, ਆਉਣ ਵਾਲਾ ਸਮਾਂ ਕੀ ਲੱਗਦਾ? ਪੰਜਾਬ ਦਾ 2024 ਆ ਰਿਹਾ, ਸਰਪੰਚੀ ਦੀਆਂ ਚੋਣਾਂ ਆ ਰਹੀਆਂ ਨੇ, ਕੀ ਲੱਗਦਾ? ਚਲੋ, ਇਹ ਤਾਂ ਜਿਹੜੀਆਂ ਚੋਣਾਂ ਚਾਣਾਂ ਚੱਲਦੀਆਂ ਨੇ, ਮੈਨੂੰ ਬਦਕਿਸਮਤੀ ਦਿਸ ਰਹੀ ਪੰਜਾਬ ਦੀ ਜੀ। ਇੱਦਾਂ ਦੇ ਮੂਰਖ ਬੰਦਿਆਂ ਦੇ ਹੱਥ ਰਾਜ ਆ ਗਿਆ ਕਿ ਇਹ ਹੋਰ ਤਬਾਹੀ ਮਚਾ ਕੇ ਜਾਣਗੇ। ਦੇਖੋ, ਪਹਿਲੇ ਸਾਲ 'ਚ 40,000 ਕਰੋੜ ਰੁਪਏ ਕਰਜ਼ਾ ਐਡ ਕਰਤਾ ਜੀ। ਅਗਰ 40,000 ਕਰੋੜ ਦੇ ਹਿਸਾਬ ਨਾਲ 5 ਸਾਲ ਕਰਨਗੇ, 2 ਲੱਖ ਕਰੋੜ ਰੁਪਇਆ ਹੋਰ ਕਰਜ਼ਾ ਚਾੜ ਕੇ ਜਾਣਗੇ। ਤੇ ਫਿਰ ਸਾਡਾ ਤਾਂ ਇੱਥੇ ਬਚਣਾ ਹੀ ਕੁਝ ਨਹੀਂ ਪੰਜਾਬ ਦੇ ਵਿੱਚ। ਐਡੇ ਵੱਡੇ ਅੱਜ ਵੀ ਤੁਸੀਂ ਦੇਖੋਗੇ ਬਿਜਲੀ ਬੋਰਡ ਦੀ ਸਬਸਿਡੀ ਕਿੰਨੀ ਦੇ ਰਹੀ ਪੰਜਾਬ ਸਰਕਾਰ? 20,000 ਕਰੋੜ, 20,000 ਕਰੋੜ ਰੁਪਇਆ। ਜੇ 20,000 ਕਰੋੜ ਰੁਪਇਆ ਤੁਹਾਡਾ ਇੱਕ ਸਬਸਿਡੀ ਦੇ ਵਿੱਚ ਜਾ ਰਿਹਾ ਵਾ, ਤੇ ਫਿਰ ਤੁਸੀਂ ਕਿੱਦਾਂ ਸਕੂਲ ਠੀਕ ਕਰੋਗੇ? ਕਿੰਨੇ ਹਸਪੀਟਲ ਠੀਕ ਕਰੋਗੇ? ਕਿੱਦਾਂ ਤੁਸੀਂ ਇਨਫਰਾਸਟ੍ਰਕਚਰ ਬਣਾਓਗੇ? ਇਸ ਤਰ੍ਹਾਂ ਦੀਆਂ ਵਾਹਿਯਾਤ ਸਕੀਮਾਂ ਲਿਆ ਕੇ ਇਹ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸਿਰਫ ਵੋਟਾਂ ਦੇ ਲਾਲਚ ਵਿੱਚ ਫਸ ਗਏ ਨੇ। ਅਸਲ ਵਿੱਚ ਜ਼ਮੀਨ ਤੇ ਜਿਹੜਾ ਅਸਲ ਕੰਮ ਹੋਣਾ ਚਾਹੀਦਾ ਪਾਏਦਾਰ, ਉਹ ਬਿਲਕੁਲ ਨਹੀਂ ਕਰ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਇਸ ਵਕਤ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ, ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਇਸੇ ਤਰ੍ਹਾਂ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਓਪੋਜੀਸ਼ਨ ਦੇ ਲੀਡਰਾਂ ਨਾਲ ਤੇ ਮੌਜੂਦਾ ਲੀਡਰਾਂ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ ਆ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ। ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਹੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਬੁੜੀਆਂ ਨਹੀਂ ਛੱਡੀਆਂ। ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਦੀ ਕੀ ਕਰਨੀ ਸੀ? ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਜੇ ਕਿਸਾਨ ਕਿਸੇ ਟੂਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ, ਕੀ ਆਫਤ ਆ ਜਾਣੀ ਸੀ? ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ, ਇਹ ਹਜ਼ਾਰ ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਟੀਆਂ ਕਾਹਦੇ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਟੀ ਕੋਲ ਲਈ ਫਿਰਦਾ ਭਾਈ। ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ। ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ।
ਪਹਿਲੀਆਂ ਸਰਕਾਰਾਂ ਕਰਦੀਆਂ ਸੀ ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਏਜ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ 'ਤੇ, ਕੋਈ ਕਾਰਵਾਈ ਨਹੀਂ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਪਰ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਉਸ ਦੌਰ ਦੇ ਵਿੱਚੋਂ ਦੀ ਲੰਘ ਰਿਹਾ, ਕਿਸਾਨੀ ਖਾਸ ਕਰਕੇ ਖਤਰੇ ਦੇ ਵਿੱਚ ਨਜ਼ਰ ਆ ਰਹੀ ਆ। ਤਾਂ ਸਾਡੇ ਨਾਲ ਮੁੱਦਿਆਂ ਦੇ ਉੱਪਰ ਬੋਲਣ ਦੇ ਲਈ ਸੁਖਪਾਲ ਸਿੰਘ ਖਹਿਰਾ ਜੀ ਮੌਜੂਦ ਨੇ, ਤਾਂ ਅਸੀਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਖਹਿਰਾ ਸਾਹਿਬ, ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ? ਹੜ੍ਹਾਂ ਦੀ ਮਾਰ ਪਈ, ਗੜਿਆਂ ਦੀ ਮਾਰ ਪਈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ। ਦੇਖੋ, ਗੱਲ ਇਹ ਆ ਕਿ ਇਹ ਜਿਹੜੀ ਸਰਕਾਰ ਬਣਾਈ ਸੀ ਲੋਕਾਂ ਨੇ, ਇਹਨਾਂ ਨੂੰ ਬੜੀ ਆਸ ਤੇ ਉਮੀਦ ਨਾਲ ਬਣਾਇਆ ਸੀਗਾ ਕਿ ਇਹ ਸ਼ਾਇਦ ਕੋਈ ਮਗਰਲੀਆਂ ਸਰਕਾਰਾਂ ਨਾਲੋਂ ਤਬਦੀਲੀ ਲੈ ਕੇ ਆਉਣਗੇ, ਤਸ਼ੱਦਦ ਦੇ ਵਿੱਚ ਤਬਦੀਲੀ ਲੈ ਕੇ ਆਉਣਗੇ, ਕੁੱਟਮਾਰ ਨਹੀਂ ਕਰਿਆ ਕਰਨਗੇ, ਜਾਇਜ਼ ਮੰਗਾਂ ਨੂੰ ਛੇਤੀ ਮੰਨ ਲਿਆ ਕਰਨਗੇ, ਜੇ ਕੋਈ ਹੜ੍ਹ ਆ ਜਾਣ ਤੇ ਉਹਦਾ ਮੁਆਵਜ਼ਾ ਠੀਕ ਦਿਆ ਕਰਨਗੇ, ਤੇ ਲੋਕਾਂ ਦੇ ਨਾਲ ਮਜ਼ਾਕ ਨਹੀਂ ਕਰਿਆ ਕਰਨਗੇ। ਲੇਕਿਨ ਇਹਨਾਂ ਦਾ ਜਿਹੜਾ ਐਕਸਪੈਰੀਮੈਂਟ ਹੋ ਰਿਹਾ ਪੰਜਾਬ ਦੇ ਵਿੱਚ, ਉਹ ਮਗਰਲਿਆਂ ਨਾਲੋਂ ਵੀ ਭੈੜਾ ਹੋ ਰਿਹਾ ਵਾ। ਤੁਸੀਂ ਦੇਖੋ ਨਾ ਕਿ ਪਿਛਲੀ 5 ਸਾਲ ਸਰਕਾਰ ਰਹੀ ਕੈਪਟਨ ਅਮਰਿੰਦਰ ਸਿੰਘ ਦੀ, ਉਹਨੇ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਦਿੱਲੀ ਵੱਲ ਨੂੰ, ਉਹ ਆਣ ਕੇ ਕਿਸਾਨ ਸੜਕਾਂ ਜਾਮ ਕਰ ਦਿੰਦੇ ਸੀ, ਟੋਲ ਪਲਾਜ਼ਾ ਤੇ ਬਹਿ ਜਾਂਦੇ ਸੀਗੇ। ਲੇਕਿਨ ਉਹ ਮਗਰਲੀ ਸਰਕਾਰ ਨੇ ਕਿਸਾਨਾਂ ਨੂੰ ਇੱਕ ਨੂੰ ਵੀ ਝਰੀਟ ਨਹੀਂ ਮਾਰੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੀ ਲੜਾਈ ਮਜਮੂਈ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਹੈ। ਇਹਨਾਂ ਨੂੰ ਭਾਅ ਨਹੀਂ ਠੀਕ ਮਿਲਦੇ, MSP ਦੀ ਗੱਲ ਆ, 3 ਕਾਲੇ ਕਾਨੂੰਨਾਂ ਦੀ ਗੱਲ ਆ। ਸੋ ਆਪਣੀ ਅਕਲਮੰਦੀ ਨਾਲ ਉਹਨੇ ਆਪਣਾ ਟਾਈਮ ਜਿਹੜਾ ਸੀਗਾ ਉਹ ਠੀਕ ਟਪਾਇਆ। ਆ ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਹੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂ ਗਾ, ਉਹ ਗੁਨਾਹਗਾਰ ਨੇ। ਜਿਸ ਢੰਗ ਦੇ ਨਾਲ ਉਹਨਾਂ ਨੇ ਪਹਿਲਾਂ ਇਨੀਸ਼ੀਏਟ ਕੀਤਾ ਲਾਠੀ ਚਾਰਜ, ਬੱਸਾਂ ਭੰਨੀਆਂ, ਟਰੈਕਟਰਾਂ ਦੇ ਲਾਠੀਆਂ ਮਾਰ, ਬੰਦਿਆਂ ਦੇ ਮਾਰ, ਟਰੈਕਟਰਾਂ ਦੇ ਬੰਦੇ ਬੈਠਿਆਂ ਤੇ ਮਾਰ, ਬੁੜੀਆਂ ਨਹੀਂ ਛੱਡੀਆਂ, ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ, ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਤੇ ਕੀ ਕਰਨੀ ਸੀ, ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਤਾਂ ਮੈਂ ਕਹਿ ਰਿਹਾ, ਔਰ ਜਿਹੜਾ ਆਪਾਂ ਹੁਣ ਗੱਲ ਕਰ ਰਹੇ ਕਿਸਾਨਾਂ ਦੀਆਂ ਦੂਜੀਆਂ ਜਿਹੜੀਆਂ ਗੱਲਾਂ ਹੋਈਆਂ ਨੇ, ਤੁਸੀਂ ਮੈਨੂੰ ਦੱਸੋ ਕਿ ਇਹਨੇ ਮਗਰਲੀਆਂ ਬਾਦਲ ਕੈਪਟਨ ਦੀ ਸਰਕਾਰ ਨਾਲੋਂ ਬਿਹਤਰ ਕਿਹੜੀ ਚੀਜ਼ ਵਿੱਚ ਕੋਈ ਤਬਦੀਲੀ ਲੈ ਕੇ ਆਇਆ? ਜੀ ਖਹਿਰਾ ਸਾਹਿਬ, ਸਰਕਾਰ ਕਹਿੰਦੀ ਰਹੀ ਅਸੀਂ ਸੱਥਾਂ 'ਚ ਚੱਲਾਂਗੇ, ਅਸੀਂ ਲੋਕਾਂ ਦੀ ਗੱਲ ਕਰਾਂਗੇ, ਅਸੀਂ ਲੋਕਾਂ ਦੇ ਵੱਲ ਦੇ ਹੋ ਕੇ ਖੜਾਂਗੇ। ਗੜੇਮਾਰੀ ਦਾ ਮੁਆਵਜ਼ਾ ਹਜੇ ਤੱਕ ਨਹੀਂ ਮਿਲਿਆ ਕਿਸਾਨਾਂ ਨੂੰ। ਕਿਸਾਨ ਲੜ ਰਹੇ ਨੇ, ਕਿਸਾਨ ਸੜਕਾਂ ਦੇ ਉੱਪਰ ਮਰ ਰਹੇ ਨੇ, ਪਰ ਸਰਕਾਰ ਦਾ ਮੁੱਖ ਮੰਤਰੀ ਦੂਸਰੀਆਂ ਸਟੇਟਾਂ 'ਚ ਜਾ ਕੇ ਕਹਿੰਦਾ ਮੈਂ ਪੰਜਾਬ ਮਾਡਲ ਬਣਾ ਦਾਂਗਾ। ਪਹਿਲਾਂ ਤੁਸੀਂ ਹੜ੍ਹ ਦੀ ਦੇਖੋ ਨਾ ਸਿਚੁਏਸ਼ਨ, ਕਿ ਹੜ੍ਹ ਇੱਕ ਮਗਰਲੇ ਮਹੀਨੇ ਤੋਂ ਚੱਲੀ ਜਾਂਦੇ ਨੇ ਜੀ। 2 ਵਾਰ ਆਪਣੀ ਹੜ੍ਹ ਵਾਲੀ ਸਿਚੁਏਸ਼ਨ ਬਣੀ ਆ, ਔਰ ਨੁਕਸਾਨ ਜਿਹੜਾ ਵਾ ਉਹ ਮੇਰੇ ਹਿਸਾਬ ਦੇ ਨਾਲ, ਮੈਂ ਜੇ ਫੇਅਰਲੀ ਕੈਲਕੂਲੇਟ ਕਰਾਂ ਤੇ ਉਹ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜੇ 10 ਲੱਖ ਕਿੱਲਾ ਵੀ ਪੰਜਾਬ ਦੇ ਵਿੱਚ ਫਸਲ ਦਾ ਖਰਾਬ ਹੋਇਆ ਹੋਵੇ, ਉਹਨੂੰ ਤੁਸੀਂ 50,000 ਦੇ ਨਾਲ ਉਹਨੂੰ ਤੁਸੀਂ ਕਰੋ ਮਲਟੀਪਲਾਈ, ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜਿਹੜੇ ਘਰ ਟੁੱਟ ਗਏ ਨੇ ਉਹ ਅਲੱਗ, ਜਿਹੜੇ ਪਸ਼ੂ ਮਰ ਗਏ ਨੇ ਉਹ ਅਲੱਗ, ਜਿਹੜੇ ਬੰਦੇ 60 ਮਰ ਗਏ ਉਹ ਅਲੱਗ ਜੀ। ਤੇ ਮੁਆਵਜ਼ਾ ਕਿੰਨਾ ਦਿੱਤਾ ਹੈ ਸਰਕਾਰ ਨੇ? 186 ਕਰੋੜ ਰੁਪਈਆ। ਜਿਹੜਾ ਕਹਿੰਦਾ ਸੀ ਮੈਂ ਹਰ ਮੁਰਗੀ ਦਾ, ਹਰ ਬੱਕਰੀ ਦਾ ਦਊਂਗਾ, ਮੁਆਵਜ਼ਾ ਦੇ ਰਿਹਾ 186। ਕਿੱਲੇ ਦਾ ਮਿਲ ਰਿਹਾ ਹੈ ਲੋਕਾਂ ਨੂੰ 6800 ਰੁਪਈਆ ਜੀ। ਕੀ ਇਹਦੇ ਨਾਲੋਂ ਜ਼ਿਆਦਾ ਕੋਝਾ ਮਜ਼ਾਕ ਕਿਸਾਨਾਂ ਦੇ ਨਾਲ ਕੀ ਹੋ ਸਕਦਾ? ਇਹੀ ਕੰਮ ਮਗਰਲੀਆਂ ਸਰਕਾਰਾਂ ਕਰਦੇ ਸੀਗੇ। ਸੋ ਵਾਟ ਇਜ਼ ਦ ਡਿਫਰੈਂਸ? ਮੈਂ ਇਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਬਦਲਾਓ ਕਿਹੜੀ ਚੀਜ਼ 'ਚ ਲੈ ਕੇ ਆਏ ਹੋ ਜੀ। ਜੇ ਆਪਾਂ ਹੁਣ ਤਸ਼ੱਦਦ ਦੀ ਗੱਲ ਕਰ ਲਈਏ ਤੇ ਆ ਘੱਟ ਕੀਤੀ ਇਹਨਾਂ ਨੇ। ਜਿਹੜਾ ਜੇ ਕਿਸਾਨ ਕਿਸੇ ਟੋਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ ਜੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ ਕੀ ਆਫਤ ਆ ਜਾਣੀ ਸੀਗੀ? ਖਹਿਰਾ ਸਾਹਿਬ, ਅਸੀਂ ਕਿਸਾਨਾਂ ਦੇ ਨਾਲ ਗੱਲ ਕੀਤੀ। ਕਿਸਾਨ ਕਹਿੰਦੇ ਕਿ ਭਗਵੰਤ ਮਾਨ ਨੂੰ ਇਹ ਹੋ ਗਿਆ ਕਿ ਮੇਰਾ ਜ਼ਿਲ੍ਹਾ, ਮੇਰਾ ਹਲਕਾ, ਕਿਤੇ ਮੇਰੀ ਬਦਨਾਮੀ ਨਾ ਹੋ ਜਾਏ। ਕਹਿੰਦੇ ਇਸੇ ਕਰਕੇ ਹੁਣ ਬਦਨਾਮੀ ਵੱਧ ਕਰਾਈ ਹੈ ਸਗੋਂ। ਹੁਣ ਤਾਂ ਮੂੰਹ ਦਿਖਾਉਣ ਜੋਗਾ ਨਹੀਂਗਾ। ਤੁਸੀਂ ਐਂ ਕਰੋ, ਭਗਵੰਤ ਮਾਨ ਨੂੰ ਕਹੇ ਕਿ ਜਿਹੜਾ 1000 ਬੰਦਾ ਤੂੰ ਪੁਲਿਸ ਦਾ ਸਿਕਿਉਰਿਟੀ ਲਈ ਫਿਰਦਾ, ਤੂੰ ਬਗੈਰ ਵੜ ਕੇ ਦਿਖਾ ਦੇਵੇ ਇੱਥੇ। ਅੱਜ ਇਹਨਾਂ ਦੇ ਸੰਸਕਾਰ ਤੇ ਕੋਈ ਆਇਆ ਨਹੀਂ ਬੰਦਾ ਡਰਦਾ ਜੀ, ਕਿਉਂਕਿ ਲੋਕਾਂ ਤੋਂ ਕੱਟ ਚੁੱਕੇ ਨੇ। ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ ਇਹ 1000 ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਿਟੀਆਂ ਕਾਹਦੇ ਲੈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਿਟੀ ਕੋ ਲਈ ਫਿਰਦਾ ਵਾ ਇੰਨੀ? ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ, ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ, ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ ਵੀ।
ਇਹ ਤਾਂ ਪਹਿਲੀ ਵਾਰੀ ਦੇਖ ਰਿਹਾ ਮੈਂ ਇਸ ਤਰ੍ਹਾਂ ਦਾ। ਜੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਦੋਸਤ ਵੀ ਰਹੇ ਨੇ ਭਗਵੰਤ ਮਾਨ, ਉਹ ਕਹਿੰਦੇ ਅਸੀਂ ਹੜ੍ਹਾਂ ਦੇ ਵਿੱਚ ਗਏ ਹਾਂ, ਕਿਸ਼ਤੀਆਂ ਦੇ ਉੱਪਰ ਚੜ੍ਹਦੇ ਵੀ ਨਜ਼ਰ ਆਏ ਨੇ, ਹਾਕਾਂ ਮਾਰਦੇ ਵੀ ਨਜ਼ਰ ਆਏ ਨੇ। ਉਹ ਸਾਰਾ ਬੇਸਿਕਲੀ ਕੀ ਸੀ, ਸਾਰਾ ਫੋਟੋ ਆਪਰੇਸ਼ਨ ਸੀਗਾ। ਇੱਕ ਫੋਟੋ ਆਪਰੇਸ਼ਨ ਜਿਹੜਾ ਇਹਨੇ ਪਹਿਲਾਂ ਪਜਾਮਾ ਲਪੇੜਿਆ, ਉਹ ਲੋਕਾਂ ਨੇ ਨੰਗਾ ਕਰਤਾ, ਕਿੱਦਾਂ ਸਾਰੇ ਮੀਡੀਆ ਨੂੰ ਪਹਿਲਾਂ ਤਿਆਰੀ ਕੀਤੀ ਜਾਂਦੀ, ਫਿਰ JCB ਖੜੀ ਕੀਤੀ ਜਾਂਦੀ, ਫਿਰ ਅੱਗੇ ਖੜਾ ਕੀਤਾ ਜਾਂਦਾ। ਤੇ ਦੂਜਾ ਆਪਰੇਸ਼ਨ ਜਿਹੜਾ ਮੈਂ ਉਦੋਂ ਇਹਦਾ ਬੇਨਕਾਬ ਕੀਤਾ, ਜਿਹੜਾ ਉਹ ਇੱਕ ਸੀਮਾ ਜਿਹਾ ਲੱਭ ਕੇ ਇਹਨਾਂ ਨੇ ਪਹਿਲਾਂ ਕੋਠੇ ਤੇ ਚੜਾਇਆ ਟਾਂਡੇ ਹਲਕੇ ਦੇ ਵਿੱਚ। ਉਹ ਸੀਮਾ ਤਾਂ ਪਹਿਲਾਂ MLA ਦੇ ਨਾਲ ਘੁੰਮ ਰਿਹਾ ਕਈ ਦਿਨਾਂ ਦੇ ਕਿਸ਼ਤੀ 'ਚ, ਉਹ ਇਹਨਾਂ ਦੀ ਪਾਰਟੀ ਦਾ ਬੰਦਾ, ਉਹਨੂੰ ਪਹਿਲਾਂ ਉੱਤੇ ਖੜਾ ਕੀਤਾ। ਫਿਰ ਤੁਸੀਂ ਇਹਦੀ ਦੇਖੋਗੇ 1 ਮਿੰਟ ਦੀ ਵੀਡੀਓ ਆਓ ਜਿਹੜੀ ਮੈਂ ਸ਼ੇਅਰ ਕੀਤੀ ਹੈ, ਉਹਦੇ 'ਚ 11 ਕੱਟਸ ਨੇ, ਉਹ ਪੂਰੀ ਐਡੀਟਡ ਕਰਕੇ ਇੱਕ ਕਰਕੇ ਉਹ ਕੋਠੇ ਤੋਂ ਥੱਲੇ ਦੀ ਸਿੱਧੀ ਕਿਸ਼ਤੀ ਜਾ ਜਾਂਦਾ। ਫਿਰ ਇਹ ਸਾਰਾ ਜਿਹੜਾ ਲੋਕ ਦਿਖਾਵਾ ਸੀਗਾ ਕਿ ਅਸੀਂ ਬੜਾ ਹੀ ਕੰਮ ਕਰ ਰਹੇ ਪੰਜਾਬ ਦੇ ਵਿੱਚ ਹੜ੍ਹਾਂ ਤੇ। ਦੇਖੋ ਮੁੱਖ ਮੰਤਰੀ ਜਿਹੜਾ ਨਾ, ਉਹਨੂੰ ਇਕੱਲੇ ਪਿੰਡ ਜਾ ਕੇ ਇਕੱਲੇ ਬੰਦੇ ਨੂੰ ਨਹੀਂ ਬਚਾ ਸਕਦਾ, ਉਹ ਨੀਤੀ ਨਾਲ ਬੰਦੇ ਬਚਾ ਸਕਦਾ ਵਾ। ਉਹ ਅਗਰ ਆ ਜਿਹੜੇ ਹੜ੍ਹ ਆਏ ਨੇ, ਇਹ ਹੜ੍ਹ ਕਿਉਂ ਆਏ ਨੇ ਇਹ ਸਮਝੋ ਪਹਿਲਾਂ। ਇਹ ਬਾਰਿਸ਼ ਦੇ ਪਾਣੀ ਦੇ ਹੜ੍ਹ ਪੰਜਾਬ ਦੀ ਨਹੀਂ ਗਈ, ਇਹ ਜਿਹੜਾ ਪਹਾੜਾਂ ਵਿੱਚ ਡੈਮਸ 'ਚ ਪਾਣੀ ਜਦੋਂ ਰਿਲੀਜ਼ ਹੁੰਦਾ, ਉਹ ਜਦੋਂ ਸਾਡੇ ਦਰਿਆਵਾਂ ਦੇ ਵਿੱਚ ਆਉਂਦਾ ਵਾ। ਅਗਰ ਸਾਡੇ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਨੇ, ਉਹ ਬੰਨ੍ਹ ਨਾ ਟੁੱਟਣ ਤਾਂ ਅੰਦਰਲਾ ਫਸਲ ਖਰਾਬ ਹੁੰਦੀ ਆ। ਬਾਹਰਲੀ ਜਿੱਦਾਂ ਹੁਣ ਮੂਨਕ, ਸਰਦੂਲਗੜ੍ਹ, ਤੁਹਾਡਾ ਪਟਿਆਲਾ ਤੇ ਸ਼ਾਹਕੋਟ ਤੇ ਸੁਲਤਾਨਪੁਰ ਤੇ ਕਾਹਨੂੰਆਣ ਤੇ ਉਧਰਲੇ ਮਾਝੇ 'ਚ, ਇਹ ਸਾਰਾ ਨੁਕਸਾਨ ਹੜ੍ਹਾਂ ਦੇ ਟੁੱਟਣ ਨਾਲ ਹੋਇਆ। ਅਗਰ ਇਹ ਬੰਨ੍ਹ ਮਜ਼ਬੂਤ, ਇਹਨਾਂ ਬੰਨਾਂ ਦੀ ਮਜ਼ਬੂਤੀ ਦਾ ਐਸਟੀਮੇਟ ਮੈਂ ਦੇਖ ਰਿਹਾ ਸੀ, ਮਹਿਕਮੇ ਨੇ ਮੰਗੇ ਸੀਗੇ ਇਹਨਾਂ ਕੋਲ 700 ਕਰੋੜ ਰੁਪਈਆ ਸਾਲ ਦਾ। ਅਗਰ 700 ਕਰੋੜ ਰੁਪਈਆ ਇਹ ਸਾਲ ਦਾ ਲੱਗਿਆ ਹੁੰਦਾ, ਕੋਈ ਬੰਨ੍ਹ ਟੁੱਟਣਾ ਹੀ ਨਹੀਂ ਸੀਗਾ ਤੇ ਨੁਕਸਾਨ ਇਸ ਲੈਵਲ ਦਾ ਨਹੀਂ ਸੀ ਹੋਣਾ। ਪਰ ਇਹਨਾਂ ਨੇ ਕੇਜਰੀਵਾਲ ਐਂਡ ਪਾਰਟੀ ਤੇ ਭਗਵੰਤ ਪਾਰਟੀ ਨੇ, ਇਹਨਾਂ ਨੇ 750 ਕਰੋੜ ਰੁਪਈਆ ਮੀਡੀਆ ਦੇ ਖਰਚਿਆ ਵਾ। ਸਾਰੇ ਦੇਸ਼ ਵਿੱਚ ਇਸ਼ਤਿਹਾਰ ਲੱਗੇ ਹੋਏ ਨੇ, ਸਾਰੇ ਦੇਸ਼ ਦੇ ਮੀਡੀਆ ਦੇ ਉੱਤੇ, ਟੈਲੀਵਿਜ਼ਨਾਂ ਦੇ ਅਖਬਾਰਾਂ ਦੇ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋਆਂ ਵਾ। 750 ਕਰੋੜ ਉਧਰ ਬਰਬਾਦ ਕਰਤਾ, ਲੇਕਿਨ ਇੱਥੇ ਪੈਸਾ ਨਹੀਂ ਦਿੱਤਾ, ਜਿਹਦਾ ਖਮਿਆਜ਼ਾ ਅੱਜ ਲੋਕ ਭੁਗਤਦੇ। ਮੀਡੀਆ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਈ ਚੈਨਲ ਜਿਹੜੇ ਆਜ਼ਾਦ ਰਹਿਣਾ ਚਾਹੁੰਦੇ ਨੇ, ਉਹਨਾਂ ਨੂੰ ਦਬਾ ਲਿਆ ਜਾਂਦਾ। ਜਿਹੜੇ ਪੱਤਰਕਾਰ ਆਜ਼ਾਦ ਬੋਲਣਾ ਚਾਹੁੰਦੇ ਨੇ, ਉਹਨਾਂ ਦੇ ਉੱਪਰ ਪਰਚੇ ਕਰ ਦਿੱਤੇ ਜਾਂਦੇ ਨੇ। ਪਰ ਤੁਹਾਡੀ ਨਿਗਾਹ ਦੇ ਵਿੱਚ ਮੀਡੀਆ ਕੀ ਹੈ? ਨਹੀਂ, ਤਾਈਓ ਮੈਂ ਤੁਹਾਨੂੰ ਕਿਹਾ ਨਾ ਕਿ ਅੱਜ ਮੀਡੀਆ ਜਿਹੜਾ ਵਾ, ਬਹੁ ਗਿਣਤੀ ਜਿਹੜਾ ਮੀਡੀਆ ਉਹ ਵਿਕਾਊ ਹੋ ਚੁੱਕਾ ਵਾ। ਉਹਨੂੰ ਦੋ ਤਰੀਕੇ ਨਾਲ ਮੀਡੀਆ ਨੂੰ ਕੰਟਰੋਲ ਕਰਦੀ ਗਵਰਨਮੈਂਟ। ਇੱਕ ਤਾਂ ਹੁੰਦਾ ਕਿ ਇਸ਼ਤਿਹਾਰਾਂ ਦਾ ਲਾਲਚ ਦੇਣਾ, ਜਿਹੜੇ ਇਸ਼ਤਿਹਾਰਾਂ ਦੇ ਲਾਲਚ ਵਿੱਚ ਨਹੀਂ ਫਸੇ ਉਹਨਾਂ ਦੇ ਫਿਰ ਬਾਹਾਂ ਮਰੋੜ ਕੇ ਉਹਨਾਂ ਦੇ ਚੈਨਲ ਬੰਦ ਕਰਾ, ਅਖਬਾਰਾਂ ਬੰਦ ਕਰਾ, ਇਸ਼ਤਿਹਾਰ ਬੰਦ ਕਰਾ। ਅਗਰ ਜਿਹੜਾ ਅਜੀਤ ਤਾਂ ਬਰਜਿੰਦਰ ਸਿੰਘ ਹਮਦਰਦ ਨਾਲ ਕੀ ਰੌਲਾ ਵਾ, ਅਗਰ ਉਹ ਉਹਨਾਂ ਦੀ ਲਾਈਨ ਟੋ ਕਰਦਾ, ਬਣੀਆਂ ਬਣਾਈਆਂ ਖਬਰਾਂ ਛਾਪੀ ਜਾਂਦਾ, ਚੰਡੀਗੜ੍ਹੋਂ ਬਣ ਕੇ ਆਉਂਦੀ, ਉਹ ਪ੍ਰਿੰਟ ਹੀ ਕਰ ਦਿੰਦਾ ਤੇ ਬੜਾ ਠੀਕ ਸੀਗਾ। ਜਿੱਦਣ ਕੋਈ ਖੜਦਾ ਇਹਦੇ ਸਾਹਮਣੇ, ਉਦੋਂ ਫਿਰ ਸਰਕਾਰ ਦੇ ਫਿਰ ਉਹਨਾਂ ਦੇ ਚੈਨਲ ਬੰਦ, ਉਹਨਾਂ ਦੇ TV ਬੰਦ, ਉਹਨਾਂ ਦੀਆਂ ਅਖਬਾਰਾਂ ਦੇ ਇਸ਼ਤਿਹਾਰ ਬੰਦ। ਆਹ ਲੜਾਈ ਆ। ਔਰ ਮੀਡੀਆ ਦਾ ਵੀ ਬੜੀ ਪਰਖ ਦੀ ਘੜੀ ਆ। ਮੈਂ ਤੁਹਾਨੂੰ ਦੱਸ ਦੇਣਾ, ਜੇ ਤੁਸੀਂ ਕਹੋਗੇ ਵੀ ਲੋਕੀ ਨਿਆਣੇ ਨੇਗੇ, ਉਹਨਾਂ ਨੂੰ ਸਭ ਪਤਾ ਲੱਗ ਰਿਹਾ ਕਿ ਕਿਹੜਾ ਚੈਨਲ ਵਿਕ ਰਿਹਾ ਵਾ। ਜਿਹੜੇ ਚੈਨਲ ਬਹੁਤ ਪਹਿਲਾਂ ਕਿਸਾਨੀ ਅੰਦੋਲਨ 'ਚ ਕਹਿੰਦੇ ਸੀ ਬੜੇ ਪੰਜਾਬ ਪੱਖੀ ਆ ਜੀ, ਅਸੀਂ ਬੜੇ ਇਨਕਲਾਬੀ ਆ, ਸਭ ਪਛਾਣ ਲਏ ਲੋਕਾਂ ਨੇ। ਗਾਲਾਂ ਕੱਢਦੇ ਨੇ ਲੋਕੀ ਉਹਨਾਂ ਦੇ ਪੇਜ ਦੇ ਉੱਤੇ ਜਾ ਕੇ। ਇਸ ਕਰਕੇ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ। ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜਾ ਅੱਜ ਦੀ ਡੇਟ ਵਿੱਚ ਸਾਡੀ ਆਵਾਜ਼ ਆ, ਸਾਡੇ ਕੋਲ ਤਾਂ ਹੁਣ ਕੋਈ ਸਾਧਨ ਹੀ ਨਹੀਂ ਰਹਿ ਗਿਆ। ਸਾਡੇ ਕੋਲ ਤਾਂ ਜ਼ਿਆਦਾ ਜਾਂ ਤਾਂ ਜਿਹੜਾ ਆਰਗੈਨਿਕ ਮੀਡੀਆ ਵਾ, ਤੁਹਾਡੇ ਵਰਗੇ ਚੰਗੇ ਚੈਨਲ ਜਿਹੜੇ ਬਚੇ ਹੋਏ ਨੇ, ਜਾਂ ਉਹ ਬਚਿਆ, ਜਾਂ ਸਾਡੇ ਕੋਲ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟਸ ਬਚੇ ਹੋਏ ਨੇ। ਖਹਿਰਾ ਸਾਹਿਬ, ਤੁਸੀਂ ਬੋਲਦੇ ਹੋ, ਤੁਸੀਂ ਭਗਵੰਤ ਮਾਨ ਦੇ ਅੱਗੇ ਹੋ ਕੇ ਖੜਦੇ ਹੋ, ਸਰਕਾਰ ਦੇ ਅੱਗੇ ਹੋ ਕੇ ਖੜਦੇ ਹੋ, ਪਰ ਤੁਹਾਡੇ ਉੱਪਰ ਵੀ ਵਿਜੀਲੈਂਸ ਦੇ ਛਾਪੇ ਮਾਰਨੇ ਸ਼ੁਰੂ ਹੋ ਗਏ। ਤੁਹਾਨੂੰ ਵੀ ਵਿਜੀਲੈਂਸ ਨੇ। ਫਿਰ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ, ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀਗੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਈਅਰਸ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। 3rd FIR ਆ। ਕੋਈ ਬੰਦਾ ਸੁਣਿਆ ਜਿਹੜਾ 51 ਸਾਲ ਪਿੱਛੇ ਜਾ ਕੇ ਕੱਢਦਾ ਵਾ? ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ, ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ ਤੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ MLA ਪੱਤਰਕਾਰਾਂ ਨੂੰ ਚਪੇੜਾ ਮਾਰਦੇ ਨੇ, ਬਾਗੇ ਪੁਰਾਣੇ ਵਰਗੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ ਹੋਰ MLAs ਨਿਤ ਦਿਨ ਬਦਮਾਸ਼ੀ ਕਰਦੇ ਨੇ। ਇਹਨਾਂ ਦੇ ਮੰਤਰੀ ਜਾ ਕੇ ਉੱਥੇ ਅਫਸਰਾਂ ਨੂੰ ਕਹਿੰਦੇ ਨੇ, ਤੁਹਾਨੂੰ ਆਹ ਕੀ ਆ, ਇਹਦੇ 'ਚ ਦਾਲ ਠੀਕ ਨਹੀਂ ਜਾਂ ਸਮਾਨ ਠੀਕ ਨਹੀਂ, ਠੋਕ ਦਿਆਂਗੇ ਤੁਹਾਨੂੰ। ਆਹ ਮੈਂ ਅਮਨ ਅਰੋੜਾ ਵੀ ਇੱਕ ਦਿਨ ਦੇਖਿਆ, ਕੋਈ ਇੱਟਾਂ ਮਾੜੀਆਂ ਆ ਗਈਆਂ ਕਿਸੇ ਸਰਕਾਰੀ, ਮੈਂ ਤੁਹਾਨੂੰ ਪਤਾ ਨਹੀਂ ਕਿ ਖਰੇ ਉਦੋਂ ਇਹ ਵੀ ਠੋਕਦੇ ਕਹਿੰਦਾ ਸੀ, ਜਾਂ ਬੰਦੇ ਬਣਾ ਦੂੰਗਾ। ਮਤਲਬ ਤੁਹਾਨੂੰ ਚੁਣਿਆ ਇਸ ਲਈ ਵੀ ਤੁਸੀਂ ਬੰਦੇ ਬਣਾਉਣਾ ਲੋਕਾਂ ਨੂੰ। ਆਪਣਾ ਇਹਨਾਂ ਦਾ ਆਪਣਾ ਕਿਰਦਾਰ ਦੇਖੋ, ਉਹਦੇ ਤੇ ਕੋਈ ਕਾਰਵਾਈ ਨਹੀਂ। ਬੱਦੋਵਾਲ ਦੇ ਵਿੱਚ ਸਕੂਲ ਦੀ ਛੱਤ ਦਾ ਗਿਰ ਜਾਣਾ, ਉਹਨਾਂ ਦੇ ਉੱਪਰ ਧਿਆਨ ਨਹੀਂ ਦੇ ਰਹੀ ਸਰਕਾਰ, ਅਜਿਹਾ ਕਿਉਂ? ਵੈਰੀ ਗੁੱਡ ਕੁਐਸਚਨ। ਜਿਹੜਾ ਕਹਿੰਦੇ ਅਸੀਂ ਸਿੰਗਾਪੁਰ ਭੇਜ ਰਹੇ ਹਾਂ ਟੀਚਰਾਂ ਨੂੰ, ਉਹ ਬੰਦ ਕਰੋ।
ਪਹਿਲਾਂ ਆਪਣੇ ਸਕੂਲਾਂ ਨੂੰ ਆਪਣੇ ਨਿਆਣਿਆਂ ਨੂੰ ਮਹਿਫੂਜ਼ ਕਰੋ। ਅਗਰ ਇਹ ਔਰ ਇਹ ਸਕੂਲ ਆਫ ਐਮੀਨੈਂਸ ਸੀਗਾ, ਇਹ ਕੋਈ ਛੋਟਾ ਮੋਟਾ ਸਕੂਲ ਨਹੀਂ ਸੀਗਾ। ਜੇ ਇਹ ਸਕੂਲ ਆਫ ਐਮੀਨੈਂਸ ਦੀ ਛੱਤ ਇਦਾਂ ਦੀ ਹੈ ਉਹਦਾ ਸ਼ੁਕਰ ਕਰੋ ਬਾਕੀ ਟੀਚਰ ਬਚ ਗਏ ਨੇ, ਇੱਕ ਵਿਚਾਰੀ ਦਾ ਨੁਕਸਾਨ ਹੋ ਗਿਆ ਵਾ ਕਿ ਇਹ ਔਰ ਇਹਨਾਂ ਦਾ ਇਸ ਘਟਨਾ ਨੇ ਪੂਰਾ ਜਿਹੜਾ ਅਖੌਤੀ ਦਿੱਲੀ ਮਾਡਲ ਸੀ ਉਹਦਾ ਪੂਰਾ ਖੁਲਾਸਾ ਕਰ ਦਿੱਤਾ ਵੀ ਫੇਲ ਹੈ ਟੋਟਲੀ। ਇਸ ਕਰਕੇ ਔਰ ਮੈਂ ਕਹਿਣਾ ਚਾਹੁੰਦਾ ਵਾਂ ਕਿ ਇਹ ਇਕੱਲੀ ਐਜੂਕੇਸ਼ਨ 'ਚ ਨਹੀਂ, ਈਵਨ ਹੈਲਥ ਕੇਅਰ ਵਿੱਚ ਵੀ ਇਹਨਾਂ ਦੀ ਹਉਮੈ ਮਾਰ ਗਈ ਇਹਨਾਂ ਨੂੰ। ਇਹ ਨਵਾਂ ਪੈਰਲਲ ਸਿਸਟਮ ਖੜਾ ਕਰਨ ਲੱਗੇ ਆਮ ਆਦਮੀ ਕਲੀਨਿਕਸ ਦਾ, ਜਦ ਕਿ ਸਾਡੇ ਕੋਲ ਪਿੰਡਾਂ ਦੀਆਂ ਰੂਰਲ ਡਿਸਪੈਂਸਰੀਜ਼, ਰੂਰਲ ਹਸਪੀਟਲ ਬੜੇ ਅੱਛੇ ਸੀਗੇ। ਅਗਰ ਇਹੀ ਸਾਰਾ ਪੈਸਾ ਚੱਕ ਕੇ ਤੁਸੀਂ ਉਹਨਾਂ ਨੂੰ ਠੀਕ ਕਰ ਲੈਂਦੇ, ਲਾ ਲੈਂਦੇ ਜਿਹੜਾ ਫੱਟਾ ਉੱਤੇ ਲਾਉਣਾ ਸੀ ਆਪਣਾ, ਔਰ ਦੂਜਿਆਂ ਨੂੰ ਝੇਡਾ ਕਰਦਾ ਹੁੰਦਾ ਸੀਗਾ। ਕਿਹੜੀ ਸਰਕਾਰੀ ਸਕੀਮ ਹੈ ਜਿੱਤੇ ਨੇ ਆਪਣੀ ਫੋਟੋ ਛੱਡੀ ਹੈ? ਹਰ ਸਕੀਮ ਦੇ ਉੱਤੇ ਫੋਟੋ ਲੱਗ ਰਹੀ ਹੈ। ਇਹ ਕਹਿੰਦੇ ਅਸੀਂ ਦੇ ਤਾਂ ਰਹੇ ਏਡੇ ਏਡੇ ਮੁਹੱਲਾ ਕਲੀਨਿਕ, ਕਹਿੰਦੇ ਡਾਕਟਰ ਨਹੀਂ ਉਹ ਤਾਂ ਕੁਛ ਨਹੀਂਗਾ ਜੀ। ਦੈਟ ਇਜ਼ ਆਲ ਹੈਲਥ ਕੇਅਰ ਜਿਹੜੀ ਆ ਉਹ ਜਿਹੜਾ ਸਾਡਾ ਪੁਰਾਣਾ ਸਿਸਟਮ ਸੀਗਾ ਬਹੁਤ ਅੱਛਾ ਸੀਗਾ ਜੀ। ਇਹ ਪੈਸਾ ਜਿੰਨਾ ਵੀ ਤੁਸੀਂ ਐਕਸਟਰਾ ਖਰਚ ਕਰਨਾ ਉਹਦੇ ਤੇ ਲਾਓ, ਤੁਸੀਂ ਉਹਨੂੰ ਸਟਰੈਂਥਨ ਕਰੋ। ਕੋਈ ਨਾਮ ਵੀ ਬਦਲਣਾ ਤੁਸੀਂ ਜੇ ਬਿਲਕੁਲ ਕੇਜਰੀਵਾਲ ਦੇ ਨਹੀਂ ਤੁਹਾਡੇ ਕੋਲ ਤੁਸੀਂ ਉਹ ਤੋਂ ਬਾਹਰ ਨਹੀਂ ਨਿਕਲ ਸਕਦੇ ਤੇ ਉਹ ਤੁਸੀਂ ਫੱਟਾ ਲਾ ਲੈਂਦੇ, ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ। ਲੇਕਿਨ ਇੱਕ ਪੈਰਲਲ ਨਵੀਂ ਸਕੀਮ ਖੜੀ ਕਰਕੇ ਕੇਂਦਰ ਦੇ, ਤੁਹਾਨੂੰ ਪਤਾ ਕੇਂਦਰ ਦੀ ਕਿੰਨੀ ਗ੍ਰਾਂਟ ਰੁਕੀ ਹੋਈ ਉਹਨਾਂ ਨੇ। ਉਹ ਕਹਿੰਦੇ ਪੈਸਾ ਅਸੀਂ ਦੇ ਰਹੇ ਹਾਂ ਫॉर ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ, ਇਹ ਇਸਤੇਮਾਲ ਕਰ ਰਹੇ ਨੇ ਆਪਣੇ ਆਮ ਆਦਮੀ ਪਾਰਟੀ ਕਲੀਨਿਕਸ ਦੇ। ਸੋ ਹਰ ਗੱਲ ਦੇ ਵਿੱਚ ਤਕਰਾਰ, ਗਵਰਨਰ ਦੇ ਨਾਲ ਤਕਰਾਰ, ਕੇਂਦਰ ਦੇ ਨਾਲ ਤਕਰਾਰ, ਕਿਸਾਨਾਂ ਦੇ ਨਾਲ ਤਕਰਾਰ, ਟੀਚਰਾਂ ਨਾਲ ਤਕਰਾਰ। ਕਿੰਨੇ ਟੀਚਰ ਕੁੱਟੇ ਨੇ ਸੰਗਰੂਰ ਉਧਰ, ਕਿੰਨੀਆਂ ਜਿਹੜੀਆਂ ਭਰਤੀਆਂ ਹੋ ਰਹੀਆਂ ਸਾਰੀਆਂ ਗੈਰ ਪੰਜਾਬੀਆਂ ਨੂੰ। 404 ਵੈਟਨਰੀ ਇੰਸਪੈਕਟਰ ਰੱਖੇ ਆ ਪਿਛਲੇ ਦਿਨਾਂ 'ਚ ਜੀ, ਮੈਂ ਲਿਸਟ ਛਾਇਆ ਕੀਤੀ ਆ। 134 ਹਰਿਆਣੇ ਤੇ ਰਾਜਸਥਾਨ ਦੇ ਨੇ ਜੀ। ਇਹ ਕਿੱਥੋਂ ਦੀ ਬਦਲਾਵ ਹੈ ਜੀ? ਕੀ ਇਹ ਬਦਲਾਵ ਇਹ ਆ ਕਿ ਅਸੀਂ ਪੰਜਾਬੀਆਂ ਦੇ ਨਿਆਣਿਆਂ ਨੂੰ ਬਾਹਰ ਵਿਦੇਸ਼ਾਂ 'ਚ ਭੱਜਣ ਤੇ ਮਜਬੂਰ ਕਰ ਦੇਣਾ ਤੇ ਬਾਹਰਲੀਆਂ ਸੂਬਿਆਂ ਦੇ ਨਿਆਣਿਆਂ ਨੂੰ ਇੱਥੇ ਲਿਆ ਕੇ ਨੌਕਰੀਆਂ ਦੇਣੀਆਂ? ਇਹ ਬਦਲਾਵ ਹੈ। ਮੁੱਖ ਮੰਤਰੀ ਦਾ ਕਹਿੰਦੇ ਅਸੀਂ ਗੋਰੇ ਆਇਆ ਕਰਨਗੇ ਇੱਥੇ। ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਕਿੱਥੇ ਗੋਰੇ ਨੇ ਇਹਦੇ? ਕਿਹੜਾ ਗੋਰਾ ਆਇਆ ਦੱਸੇ ਮੈਨੂੰ ਜ਼ਰਾ। ਹਾਂ, ਇਹਦੇ ਘਰ ਵਿੱਚ ਪੂਰੀ ਜਿਹਨੂੰ ਕਹਿੰਦੇ ਕਿ ਮੌਜਾਂ ਲੱਗ ਗਈਆਂ, ਸੋਨੇ ਨਾਲ ਲੱਦੀਆਂ ਹੋਈਆਂ ਬੁੜੀਆਂ ਤੁਰੀਆਂ ਫਿਰਦੀਆਂ ਨੇ, 2-2 3-3 ਕਰੋੜ ਦੀ ਗੱਡੀਆਂ ਚੜ੍ਹਦੀਆਂ ਨੇ। ਇਹ ਪਹਿਲਾਂ ਇਹ ਪੁੱਛੇ ਦੱਸੇ ਮੈਨੂੰ ਭਗਵੰਤ ਦੀ ਇਹਦੀ ਘਰ ਵਾਲੀ ਦਾ ਕੀ ਰੋਲ ਹੈ ਐਡਮਿਨਿਸਟ੍ਰੇਸ਼ਨ ਵਿੱਚ। ਉਹ ਜਾ ਕੇ SSP ਤੇ DC, ਮੈਨੂੰ ਉਹਨਾਂ ਦੇ ਵੀ ਦੇਖ ਕੇ ਬੜਾ ਤਰਸ ਆਉਂਦਾ। ਕਦੇ ਯਾਰ ਤੁਸੀਂ IPS IAS ਤੁਸੀਂ ਇਹਦੀ ਘਰ ਵਾਲੀ ਦੀ ਹਾਜ਼ਰੀ ਭਰ ਰਹੇ ਹੋ। ਇੱਕ ਦਿਨ ਇੱਕ ਮਿਨਿਸਟਰ ਆਈ ਮਾਨਸਾ, ਉਹ ਗਗਨਨ ਮੋਲ, ਉਹਨੂੰ ਕਿਸੇ ਨੇ ਫੁੱਲ ਫੜਾਏ, ਉਹ SSP ਨੂੰ ਫੜਾਤੇ ਉਹਨੇ। SSP ਫੁੱਲ ਫੜਨ ਵਾਸਤੇ ਨੇ। ਸੋ ਬੇਸਿਕਲੀ ਕੀ ਆ ਕਿ ਜਿੰਨੀ ਗਿਰਾਵਟ ਨੈਤਿਕਤਾ ਵਿੱਚ, ਰਾਜਨੀਤੀ ਵਿੱਚ ਇਹ ਬੰਦੇ ਲੈ ਕੇ ਆਏ 1.5 ਸਾਲ 'ਚ, ਇੰਨੀ ਗਿਰਾਵਟ ਤਾਂ ਪਿਛਲੇ 17 ਸਾਲਾਂ 'ਚ। ਹਾਂ, ਆਹ ਗੱਲ ਇਹਨਾਂ ਦੇ ਠੀਕ ਹੈ ਕਿ 17 ਸਾਲਾਂ 'ਚ ਏਡੀ ਗਿਰਾਵਟ ਨਹੀਂ ਲਿਆਂਦੀ ਜਿਹੜੀ ਗਿਰਾਵਟ ਇਹ ਲੈ ਕੇ ਆਏ। ਖਹਿਰਾ ਸਾਹਿਬ, ਇੱਕ ਦੋ ਸਵਾਲ ਹੋਰ ਕਰਾਂਗਾ ਫਿਰ ਆਪਾਂ ਸਮਾਪਤੀ ਵੱਲ ਜਾਵਾਂਗੇ। ਪ੍ਰਵਿੰਦਰ ਸਿੰਘ ਝੋਟੇ ਦਾ ਕੇਸ ਕੀ ਆ? ਪ੍ਰਵਿੰਦਰ ਸਿੰਘ ਝੋਟੇ ਨੂੰ ਕਿਉਂ ਨਹੀਂ ਰਿਹਾ ਕਰ ਰਹੀ ਸਰਕਾਰ? ਕਿਉਂਕਿ ਤੁਸੀਂ ਵੀ ਤਾਂ ਇੱਕ ਸਰਕਾਰ ਦੇ ਵਿੱਚ ਰਹੇ ਹੋ। ਬੇਸਿਕਲੀ ਝੋਟੇ ਦਾ ਕੇਸ ਸਿੱਧਾ ਡਰੱਗ ਮਾਫੀਆ ਦੀ ਸਪੋਰਟ ਕਰਨ ਦਾ ਕੰਮ ਆ। ਕਿਉਂਕਿ ਇਹ ਵਿਸਲ ਬਲੋਅਰ ਸੀ, ਇਹ ਡਰੱਗ ਮਾਫੀਆ ਦੇ ਗਲ ਪੈਂਦਾ ਸੀ, ਇਹ ਉਹਨਾਂ ਨੂੰ ਰੋਕਦਾ ਸੀ। ਇਹਦੇ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਬਾਕੀਆਂ ਨੂੰ ਸੁਣਿਆ ਦਿੱਤਾ ਵੀ ਖਬਰਦਾਰ ਜੇ ਡਰੱਗ ਮਾਫੀਆ ਦੇ ਖਿਲਾਫ ਕੋਈ ਕਾਰਵਾਈ ਕੀਤੀ। ਪਰਚਾ ਕਿੰਨਾ ਕੀਤਾ? 400 ਰੁਪਏ ਦਾ ਐਕਸਟੋਰਸ਼ਨ ਦਾ। ਇਹਦੇ ਨਾਲ ਹਾਸੋ ਹੀ ਨਾ ਕੇਸ ਕੀ ਹੋ ਸਕਦਾ? ਔਰ ਡਰੱਗਸ ਨਾਲ ਰੋਜ਼ ਬੱਚੇ ਮਰ ਰਹੇ ਨੇ, ਐਵਰੀ ਡੇ ਓਵਰਡੋਜ਼ ਦੇ ਨਾਲ। ਮੇਰੇ ਆਪਣੇ ਹਲਕੇ ਦੇ ਵਿੱਚ 2 ਇਕੱਠੇ ਨੌਜਵਾਨ ਮਰੇ ਨੇ GT ਰੋਡ ਦੇ ਇੱਕ ਪੁਲ ਦੇ ਥੱਲੇ, ਜ਼ਹਿਰ, ਕਿਉਂਕਿ ਹੈ ਹੀ ਸਾਰਾ ਜ਼ਹਿਰ ਹੈ। ਕੁੜੀਆਂ ਮਰ ਰਹੀਆਂ ਨੇ, ਮੁੰਡੇ ਮਰ ਰਹੇ ਨੇ। ਪਰ ਇਹ ਹੁਣ ਕਹਿੰਦਾ ਜੀ ਮੈਨੂੰ 1 ਸਾਲ ਹੋਰ ਚਾਹੀਦਾ। 18 ਮਹੀਨਿਆਂ ਬਾਅਦ ਕਹਿੰਦਾ ਹੁਣ 1 ਸਾਲ ਹੋਰ ਚਾਹੀਦਾ ਹਲੇ। ਔਰ ਇਹਦਾ ਜਿਹੜਾ ਕੇਜਰੀਵਾਲ ਉਹ ਤਾਂ ਕਹਿੰਦਾ ਸੀ ਮੈਂ 3 ਮਹੀਨਿਆਂ 'ਚ ਨਸ਼ੇ ਮੁਕਾ ਦੇਣੇ। ਸੋ ਡਰੱਗਸ ਤੇ ਵੀ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ। ਇਹਨਾਂ ਦੇ MLA ਜਾ ਤਾਂ ਰਹੇ ਨੇ ਪਿੰਡਾਂ 'ਚ ਕਮੇਟੀਆਂ ਬਣਾਉਣ, ਕਹਿੰਦੇ ਕਮੇਟੀਆਂ ਬਣਾਓ। ਜਿਹੜੇ ਕਮੇਟੀਜ਼ ਬਣਾਈਆਂ ਆਪ ਮੁਹਾਰੇ ਫਰੀਦਕੋਟ ਵਿੱਚ ਜਿਹੜਾ ਐਂਟੀ ਡਰੱਗ ਕਮੇਟੀ ਬਣਾਈ ਸੀ, ਉਦੋਂ ਗੋਲੀ ਮਾਰ ਕੇ ਮਾਰ ਦਿੱਤਾ ਡਰੱਗ ਮਾਫੀਆ ਨੂੰ। ਉਦੋਂ ਹੀ ਜਿੱਦਣ ਉਹਨਾਂ ਨੇ ਪਿੰਡ 'ਚ ਕਿਹਾ ਨਸ਼ਾ ਨਹੀਂ ਵੇਚਣਾ, ਉਦੋਂ ਹੀ ਸ਼ਾਮ ਨੂੰ ਮਾਰਤਾ ਢਿਲਵਾਂ ਖੁਰਦ ਵਿੱਚ ਜੀ। ਸੋ ਬੇਸਿਕਲੀ ਡਰੱਗਸ ਦੇ ਉੱਤੇ ਵੀ ਇਹਨਾਂ ਦੀ ਟੋਟਲ ਅਟਰ ਫੇਲੀਅਰ ਹੈ। ਮੈਨੂੰ ਤਾਂ ਕੋਈ ਸਹੀ ਮਾਇਨਿਆਂ ਵਿੱਚ ਕੋਈ ਫੀਲਡ ਇੱਦਾਂ ਦੀ ਨਜ਼ਰ ਨਹੀਂ ਆਉਂਦੀ ਜਿਹਦੇ 'ਚ ਹਾਂ ਕਮੇਡੀ ਪੁਣੇ ਦੇ ਵਿੱਚ ਜਿੰਨਾ ਮਰਜ਼ੀ ਉਹ ਚੁਟਕਲੇ ਸੁਣ ਲਓ, ਝੇਡਾਂ ਕਰਾ ਲਓ, ਟਿਚਰਾਂ ਕਰਾ ਲਓ, ਇਸ ਗੱਲ 'ਚ ਮਾਹਰ ਨਜ਼ਰ ਆ ਰਿਹਾ ਬਸ। ਖਹਿਰਾ ਸਾਹਿਬ, ਆਉਣ ਵਾਲਾ ਸਮਾਂ ਕੀ ਲੱਗਦਾ? ਪੰਜਾਬ ਦਾ 2024 ਆ ਰਿਹਾ, ਸਰਪੰਚੀ ਦੀਆਂ ਚੋਣਾਂ ਆ ਰਹੀਆਂ ਨੇ, ਕੀ ਲੱਗਦਾ? ਚਲੋ ਇਹ ਤਾਂ ਜਿਹੜੀਆਂ ਚੋਣਾਂ ਚਾਣਾਂ ਚੱਲਦੀਆਂ ਨੇ, ਮੈਨੂੰ ਬਦਕਿਸਮਤੀ ਦਿਸ ਰਹੀ ਪੰਜਾਬ ਦੀ ਜੀ। ਇੱਦਾਂ ਦੇ ਮੂਰਖ ਬੰਦਿਆਂ ਦੇ ਹੱਥ ਰਾਜ ਆ ਗਿਆ ਕਿ ਇਹ ਹੋਰ ਤਬਾਹੀ ਮਚਾ ਕੇ ਜਾਣਗੇ। ਦੇਖੋ ਪਹਿਲੇ ਸਾਲ 'ਚ 40,000 ਕਰੋੜ ਰੁਪਏ ਕਰਜ਼ਾ ਐਡ ਕਰਤਾ ਜੀ। ਅਗਰ 40,000 ਕਰੋੜ ਦੇ ਹਿਸਾਬ ਨਾਲ 5 ਸਾਲ ਕਰਨਗੇ, 2 ਲੱਖ ਕਰੋੜ ਰੁਪਇਆ ਹੋਰ ਕਰਜ਼ਾ ਚਾੜ ਕੇ ਜਾਣਗੇ ਤੇ ਫਿਰ ਸਾਡਾ ਤਾਂ ਇੱਥੇ ਬਚਣਾ ਹੀ ਕੁਛ ਨਹੀਂ ਪੰਜਾਬ ਦੇ ਵਿੱਚ। ਐਡੇ ਵੱਡੇ ਅੱਜ ਵੀ ਤੁਸੀਂ ਦੇਖੋਗੇ ਬਿਜਲੀ ਬੋਰਡ ਦੀ ਸਬਸਿਡੀ ਕਿੰਨੀ ਦੇ ਰਹੀ ਪੰਜਾਬ ਸਰਕਾਰ? 20,000 ਕਰੋੜ, 20,000 ਕਰੋੜ ਰੁਪਇਆ। ਜੇ 20,000 ਕਰੋੜ ਰੁਪਇਆ ਤੁਹਾਡਾ ਇੱਕ ਸਬਸਿਡੀ ਦੇ ਵਿੱਚ ਜਾ ਰਿਹਾ ਵਾ ਤੇ ਫਿਰ ਤੁਸੀਂ ਕਿੱਦਾਂ ਸਕੂਲ ਠੀਕ ਕਰੋਗੇ? ਕਿੰਨੇ ਹਸਪੀਟਲ ਠੀਕ ਕਰੋਗੇ? ਕਿੱਦਾਂ ਤੁਸੀਂ ਇਨਫਰਾਸਟ੍ਰਕਚਰ ਬਣਾਓਗੇ? ਇਸ ਤਰ੍ਹਾਂ ਦੀਆਂ ਵਾਹਿਯਾਤ ਸਕੀਮਾਂ ਲਿਆ ਕੇ ਇਹ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸਿਰਫ ਵੋਟਾਂ ਦੇ ਲਾਲਚ ਵਿੱਚ ਫਸ ਗਏ ਨੇ।
ਅਸਲ ਵਿੱਚ ਜ਼ਮੀਨ ਤੇ ਜਿਹੜਾ ਅਸਲ ਕੰਮ ਹੋਣਾ ਚਾਹੀਦਾ ਪਾਏਦਾਰ, ਉਹ ਬਿਲਕੁਲ ਨਹੀਂ ਕਰ ਰਿਹਾ ਕੋਈ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਇਸ ਵਕਤ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ, ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਇਸੇ ਤਰ੍ਹਾਂ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਓਪੋਜੀਸ਼ਨ ਦੇ ਲੀਡਰਾਂ ਨਾਲ ਤੇ ਮੌਜੂਦਾ ਲੀਡਰਾਂ ਨਾਲ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ। ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਵੇ ਕਿ ਇਹ ਸਾਡੀ ਇਹਦੇ ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਬੁੜੀਆਂ ਨਹੀਂ ਛੱਡੀਆਂ, ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਦੀ ਕੀ ਕਰਨੀ ਸੀ, ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਜੇ ਕਿਸਾਨ ਕਿਸੇ ਟੂਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ, ਕੀ ਆਫਤ ਆ ਜਾਣੀ ਸੀ? ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ, ਇਹ ਹਜ਼ਾਰ ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਟੀਆਂ ਕਾਹਦੇ ਲਈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਟੀ ਕੋ ਲਈ ਫਿਰਦਾ ਪਈ। ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ, ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ, ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ ਵੀ। ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ, ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਏਜ ਏਜ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ 'ਤੇ, ਕੋਈ ਕਾਰਵਾਈ ਨਹੀਂ। ਇੰਡੋਸ ਟੀਵੀ ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਪਰ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਉਸ ਦੌਰ ਦੇ ਵਿੱਚੋਂ ਦੀ ਲੰਘ ਰਿਹਾ, ਕਿਸਾਨੀ ਖਾਸ ਕਰਕੇ ਖਤਰੇ ਦੇ ਵਿੱਚ ਨਜ਼ਰ ਆ ਰਹੀ ਆ। ਤਾਂ ਸਾਡੇ ਨਾਲ ਮੁੱਦਿਆਂ ਦੇ ਉੱਪਰ ਬੋਲਣ ਦੇ ਲਈ ਸੁਖਪਾਲ ਸਿੰਘ ਖਹਿਰਾ ਜੀ ਮੌਜੂਦ ਨੇ, ਤਾਂ ਅਸੀਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਖਹਿਰਾ ਸਾਹਿਬ, ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ, ਗੜਿਆਂ ਦੀ ਮਾਰ ਪਈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ? ਦੇਖੋ, ਗੱਲ ਇਹ ਆ ਕਿ ਇਹ ਜਿਹੜੀ ਸਰਕਾਰ ਬਣਾਈ ਸੀ ਲੋਕਾਂ ਨੇ, ਇਹਨਾਂ ਨੂੰ ਬੜੀ ਆਸ ਤੇ ਉਮੀਦ ਨਾਲ ਬਣਾਇਆ ਸੀਗਾ ਕਿ ਇਹ ਸ਼ਾਇਦ ਕੋਈ ਮਗਰਲੀਆਂ ਸਰਕਾਰਾਂ ਨਾਲੋਂ ਤਬਦੀਲੀ ਲੈ ਕੇ ਆਉਣਗੇ, ਤਸ਼ੱਦਦ ਦੇ ਵਿੱਚ ਤਬਦੀਲੀ ਲੈ ਕੇ ਆਉਣਗੇ, ਕੁੱਟਮਾਰ ਨਹੀਂ ਕਰਿਆ ਕਰਨਗੇ, ਜਾਇਜ਼ ਮੰਗਾਂ ਨੂੰ ਛੇਤੀ ਮੰਨ ਲਿਆ ਕਰਨਗੇ, ਜੇ ਕੋਈ ਹੜ੍ਹ ਆ ਜਾਣ ਤੇ ਉਹਦਾ ਮੁਆਵਜ਼ਾ ਠੀਕ ਦਿਆ ਕਰਨਗੇ, ਤੇ ਲੋਕਾਂ ਦੇ ਨਾਲ ਮਜ਼ਾਕ ਨਹੀਂ ਕਰਿਆ ਕਰਨਗੇ। ਲੇਕਿਨ ਇਹਨਾਂ ਦਾ ਜਿਹੜਾ ਐਕਸਪੈਰੀਮੈਂਟ ਹੋ ਰਿਹਾ ਪੰਜਾਬ ਦੇ ਵਿੱਚ, ਉਹ ਮਗਰਲਿਆਂ ਨਾਲੋਂ ਵੀ ਭੈੜਾ ਹੋ ਰਿਹਾ ਵਾ। ਤੁਸੀਂ ਦੇਖੋ ਨਾ ਕਿ ਪਿਛਲੀ 5 ਸਾਲ ਸਰਕਾਰ ਰਹੀ ਕੈਪਟਨ ਅਮਰਿੰਦਰ ਸਿੰਘ ਦੀ, ਉਹਨੇ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਦਿੱਲੀ ਵੱਲ ਨੂੰ, ਉਹ ਆਣ ਕੇ ਕਿਸਾਨ ਸੜਕਾਂ ਜਾਮ ਕਰ ਦਿੰਦੇ ਸੀ, ਟੋਲ ਪਲਾਜ਼ਾ ਤੇ ਬਹਿ ਜਾਂਦੇ ਸੀਗੇ। ਲੇਕਿਨ ਉਹ ਮਗਰਲੀ ਸਰਕਾਰ ਨੇ ਕਿਸਾਨਾਂ ਨੂੰ ਇੱਕ ਨੂੰ ਵੀ ਝਰੀਟ ਨਹੀਂ ਮਾਰੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੀ ਲੜਾਈ ਮਜਮੂਈ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਹੈ। ਇਹਨਾਂ ਨੂੰ ਭਾਅ ਨਹੀਂ ਠੀਕ ਮਿਲਦੇ, MSP ਦੀ ਗੱਲ ਆ, 3 ਕਾਲੇ ਕਾਨੂੰਨਾਂ ਦੀ ਗੱਲ ਆ। ਸੋ ਆਪਣੀ ਅਕਲਮੰਦੀ ਨਾਲ ਉਹਨੇ ਆਪਣਾ ਟਾਈਮ ਜਿਹੜਾ ਸੀਗਾ ਉਹ ਠੀਕ ਟਪਾਇਆ। ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਵੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਜਿਸ ਢੰਗ ਦੇ ਨਾਲ ਉਹਨਾਂ ਨੇ ਪਹਿਲਾਂ ਇਨੀਸ਼ੀਏਟ ਕੀਤਾ ਲਾਠੀ ਚਾਰਜ, ਬੱਸਾਂ ਭੰਨੀਆਂ, ਟਰੈਕਟਰਾਂ ਦੇ ਲਾਠੀਆਂ ਮਾਰ, ਬੰਦਿਆਂ ਦੇ ਮਾਰ, ਟਰੈਕਟਰਾਂ ਦੇ ਬੰਦੇ ਬੈਠਿਆਂ ਤੇ ਮਾਰ, ਬੁੜੀਆਂ ਨਹੀਂ ਛੱਡੀਆਂ, ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਦੀ ਕੀ ਕਰਨੀ ਸੀ, ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਤਾਂ ਮੈਂ ਕਹਿ ਰਿਹਾ, ਔਰ ਜਿਹੜਾ ਆਪਾਂ ਹੁਣ ਗੱਲ ਕਰ ਰਹੇ ਕਿਸਾਨਾਂ ਦੀਆਂ ਦੂਜੀਆਂ ਜਿਹੜੀਆਂ ਗੱਲਾਂ ਹੋਈਆਂ ਨੇ, ਤੁਸੀਂ ਮੈਨੂੰ ਦੱਸੋ ਕਿ ਇਹਨੇ ਮਗਰਲੀਆਂ ਬਾਦਲ ਕੈਪਟਨ ਦੀ ਸਰਕਾਰ ਨਾਲੋਂ ਬਿਹਤਰ ਕਿਹੜੀ ਚੀਜ਼ ਵਿੱਚ ਕੋਈ ਤਬਦੀਲੀ ਲੈ ਕੇ ਆਇਆ? ਜੀ ਖਹਿਰਾ ਸਾਹਿਬ, ਸਰਕਾਰ ਕਹਿੰਦੀ ਰਹੀ ਅਸੀਂ ਸੱਥਾਂ 'ਚ ਚੱਲਾਂਗੇ, ਅਸੀਂ ਲੋਕਾਂ ਦੀ ਗੱਲ ਕਰਾਂਗੇ, ਅਸੀਂ ਲੋਕਾਂ ਦੇ ਵੱਲ ਦੇ ਹੋ ਕੇ ਖੜਾਂਗੇ। ਗੜੇਮਾਰੀ ਦਾ ਮੁਆਵਜ਼ਾ ਹਜੇ ਤੱਕ ਨਹੀਂ ਮਿਲਿਆ ਕਿਸਾਨਾਂ ਨੂੰ। ਕਿਸਾਨ ਲੜ ਰਹੇ ਨੇ, ਕਿਸਾਨ ਸੜਕਾਂ ਦੇ ਉੱਪਰ ਮਰ ਰਹੇ ਨੇ, ਪਰ ਸਰਕਾਰ ਦਾ ਮੁੱਖ ਮੰਤਰੀ ਦੂਸਰੀਆਂ ਸਟੇਟਾਂ 'ਚ ਜਾ ਕੇ ਕਹਿੰਦਾ ਮੈਂ ਪੰਜਾਬ ਮਾਡਲ ਬਣਾ ਦਾਂਗਾ। ਪਹਿਲਾਂ ਤੁਸੀਂ ਹੜ੍ਹ ਦੀ ਦੇਖੋ ਨਾ ਸਿਚੁਏਸ਼ਨ, ਕਿ ਹੜ੍ਹ ਇੱਕ ਮਗਰਲੇ ਮਹੀਨੇ ਤੋਂ ਚੱਲੀ ਜਾਂਦੇ ਨੇ ਜੀ 2 ਵਾਰ ਆਪਣੀ ਹੜ੍ਹ ਵਾਲੀ ਸਿਚੁਏਸ਼ਨ ਬਣੀ ਆ। ਔਰ ਨੁਕਸਾਨ ਜਿਹੜਾ ਵਾ ਉਹ ਮੇਰੇ ਹਿਸਾਬ ਦੇ ਨਾਲ, ਮੈਂ ਜੇ ਫੇਅਰਲੀ ਕੈਲਕੂਲੇਟ ਕਰਾਂ ਤੇ ਉਹ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜੇ 10 ਲੱਖ ਕਿੱਲਾ ਵੀ ਪੰਜਾਬ ਦੇ ਵਿੱਚ ਫਸਲ ਦਾ ਖਰਾਬ ਹੋਇਆ ਹੋਵੇ, ਉਹਨੂੰ ਤੁਸੀਂ
50,000 ਦੇ ਨਾਲ ਉਹਨੂੰ ਤੁਸੀਂ ਕਰੋ ਮਲਟੀਪਲਾਈ, ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜਿਹੜੇ ਘਰ ਟੁੱਟ ਗਏ ਨੇ ਉਹ ਅਲੱਗ, ਜਿਹੜੇ ਪਸ਼ੂ ਮਰ ਗਏ ਨੇ ਉਹ ਅਲੱਗ, ਜਿਹੜੇ ਬੰਦੇ 60 ਮਰ ਗਏ ਉਹ ਅਲੱਗ ਜੀ। ਤੇ ਮੁਆਵਜ਼ਾ ਕਿੰਨਾ ਦਿੱਤਾ ਹੈ ਸਰਕਾਰ ਨੇ? 186 ਕਰੋੜ ਰੁਪਈਆ। ਜਿਹੜਾ ਕਹਿੰਦਾ ਸੀ ਮੈਂ ਹਰ ਮੁਰਗੀ ਦਾ, ਹਰ ਬੱਕਰੀ ਦਾ ਦਊਂਗਾ, ਮੁਆਵਜ਼ਾ ਦੇ ਰਿਹਾ 186। ਕਿੱਲੇ ਦਾ ਮਿਲ ਰਿਹਾ ਹੈ ਲੋਕਾਂ ਨੂੰ 6800 ਰੁਪਈਆ ਜੀ। ਕੀ ਇਹਦੇ ਨਾਲ ਜ਼ਿਆਦਾ ਕੋਝਾ ਮਜ਼ਾਕ ਕਿਸਾਨਾਂ ਦੇ ਨਾਲ ਕੀ ਹੋ ਸਕਦਾ? ਇਹੀ ਕੰਮ ਮਗਰਲੀਆਂ ਸਰਕਾਰਾਂ ਕਰਦੇ ਸੀਗੇ। ਸੋ ਵਾਟ ਇਜ਼ ਦ ਡਿਫਰੈਂਸ? ਮੈਂ ਇਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਬਦਲਾਓ ਕਿਹੜੀ ਚੀਜ਼ 'ਚ ਲੈ ਕੇ ਆਏ ਹੋ ਜੀ। ਜੇ ਆਪਾਂ ਹੁਣ ਤਸ਼ੱਦਦ ਦੀ ਗੱਲ ਕਰ ਲਈਏ ਤੇ ਆ ਘੱਟ ਕੀਤੀ ਇਹਨਾਂ ਨੇ। ਜਿਹੜਾ ਜੇ ਕਿਸਾਨ ਕਿਸੇ ਟੂਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ ਜੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ ਕੀ ਆਫਤ ਆ ਜਾਣੀ ਸੀਗੀ? ਖਹਿਰਾ ਸਾਹਿਬ, ਅਸੀਂ ਕਿਸਾਨਾਂ ਦੇ ਨਾਲ ਗੱਲ ਕੀਤੀ। ਕਿਸਾਨ ਕਹਿੰਦੇ ਕਿ ਭਗਵੰਤ ਮਾਨ ਨੂੰ ਇਹ ਹੋ ਗਿਆ ਕਿ ਮੇਰਾ ਜ਼ਿਲ੍ਹਾ, ਮੇਰਾ ਹਲਕਾ, ਕਿਤੇ ਮੇਰੀ ਬਦਨਾਮੀ ਨਾ ਹੋ ਜਾਏ। ਕਹਿੰਦੇ ਇਸੇ ਕਰਕੇ ਹੁਣ ਬਦਨਾਮੀ ਵੱਧ ਕਰਾਈ ਹੈ ਸਗੋਂ। ਹੁਣ ਤਾਂ ਮੂੰਹ ਦਿਖਾਉਣ ਜੋਗਾ ਨਹੀਂਗਾ। ਤੁਸੀਂ ਐਂ ਕਰੋ, ਭਗਵੰਤ ਮਾਨ ਨੂੰ ਕਹੇ ਕਿ ਜਿਹੜਾ 1000 ਬੰਦਾ ਤੂੰ ਪੁਲਿਸ ਦਾ ਸਿਕਿਉਰਿਟੀ ਲਈ ਫਿਰਦਾ, ਤੂੰ ਬਗੈਰ ਵੜ ਕੇ ਦਿਖਾ ਦੇਵੇ ਇੱਥੇ। ਅੱਜ ਇਹਨਾਂ ਦੇ ਸੰਸਕਾਰ ਤੇ ਕੋਈ ਆਇਆ ਨਹੀਂ ਬੰਦਾ ਡਰਦਾ ਜੀ, ਕਿਉਂਕਿ ਲੋਕਾਂ ਤੋਂ ਕੱਟ ਚੁੱਕੇ ਨੇ। ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ, ਇਹ 1000 ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਿਟੀਆਂ ਕਾਹਦੇ ਲੈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਿਟੀ ਕੋ ਲਈ ਫਿਰਦਾ ਵਾ ਇੰਨੀ। ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ। ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ ਵੀ। ਇਹ ਤਾਂ ਪਹਿਲੀ ਵਾਰੀ ਦੇਖ ਰਿਹਾ ਮੈਂ ਇਸ ਤਰ੍ਹਾਂ ਦਾ। ਜੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਦੋਸਤ ਵੀ ਰਹੇ ਨੇ ਭਗਵੰਤ ਮਾਨ, ਉਹ ਕਹਿੰਦੇ ਅਸੀਂ ਹੜ੍ਹਾਂ ਦੇ ਵਿੱਚ ਗਏ ਹਾਂ, ਕਿਸ਼ਤੀਆਂ ਦੇ ਉੱਪਰ ਚੜ੍ਹਦੇ ਵੀ ਨਜ਼ਰ ਆਏ ਨੇ, ਹਾਕਾਂ ਮਾਰਦੇ ਵੀ ਨਜ਼ਰ ਆਏ ਨੇ। ਉਹ ਸਾਰਾ ਬੇਸਿਕਲੀ ਕੀ ਸੀ? ਸਾਰਾ ਫੋਟੋ ਆਪਰੇਸ਼ਨ ਸੀਗਾ। ਇੱਕ ਫੋਟੋ ਆਪਰੇਸ਼ਨ ਜਿਹੜਾ ਇਹਨੇ ਪਹਿਲਾਂ ਪਜਾਮਾ ਲਪੇੜਿਆ, ਉਹ ਲੋਕਾਂ ਨੇ ਨੰਗਾ ਕਰਤਾ। ਕਿੱਦਾਂ ਸਾਰੇ ਮੀਡੀਆ ਨੂੰ ਪਹਿਲਾਂ ਤਿਆਰੀ ਕੀਤੀ ਜਾਂਦੀ, ਫਿਰ JCB ਖੜੀ ਕੀਤੀ ਜਾਂਦੀ, ਫਿਰ ਅੱਗੇ ਖੜਾ ਕੀਤਾ ਜਾਂਦਾ। ਤੇ ਦੂਜਾ ਆਪਰੇਸ਼ਨ ਜਿਹੜਾ ਮੈਂ ਉਦੋਂ ਇਹਦਾ ਬੇਨਕਾਬ ਕੀਤਾ, ਜਿਹੜਾ ਉਹ ਇੱਕ ਸੀਮਾ ਜਿਹਾ ਲੱਭ ਕੇ ਇਹਨਾਂ ਨੇ ਪਹਿਲਾਂ ਕੋਠੇ ਤੇ ਚੜਾਇਆ ਟਾਂਡੇ ਹਲਕੇ ਦੇ ਵਿੱਚ। ਉਹ ਸੀਮਾ ਤਾਂ ਪਹਿਲਾਂ MLA ਦੇ ਨਾਲ ਘੁੰਮ ਰਿਹਾ ਕਈ ਦਿਨਾਂ ਦੇ ਕਿਸ਼ਤੀ 'ਚ। ਉਹ ਇਹਨਾਂ ਦੀ ਪਾਰਟੀ ਦਾ ਬੰਦਾ, ਉਹਨੂੰ ਪਹਿਲਾਂ ਉੱਤੇ ਖੜਾ ਕੀਤਾ। ਫਿਰ ਤੁਸੀਂ ਇਹਦੀ ਦੇਖੋਗੇ 1 ਮਿੰਟ ਦੀ ਵੀਡੀਓ ਆਓ ਜਿਹੜੀ ਮੈਂ ਸ਼ੇਅਰ ਕੀਤੀ ਹੈ, ਉਹਦੇ 'ਚ 11 ਕੱਟਸ ਨੇ। ਉਹ ਪੂਰੀ ਐਡੀਟਡ ਕਰਕੇ ਇੱਕ ਕਰਕੇ ਉਹ ਕੋਠੇ ਤੋਂ ਥੱਲੇ ਦੀ ਸਿੱਧੀ ਕਿਸ਼ਤੀ ਜਾ ਜਾਂਦਾ। ਫਿਰ ਇਹ ਸਾਰਾ ਜਿਹੜਾ ਲੋਕ ਦਿਖਾਵਾ ਸੀਗਾ ਕਿ ਅਸੀਂ ਬੜਾ ਹੀ ਕੰਮ ਕਰ ਰਹੇ ਪੰਜਾਬ ਦੇ ਵਿੱਚ ਹੜ੍ਹਾਂ ਤੇ। ਦੇਖੋ ਮੁੱਖ ਮੰਤਰੀ ਜਿਹੜਾ ਨਾ, ਉਹਨੂੰ ਇਕੱਲੇ ਪਿੰਡ ਜਾ ਕੇ ਇਕੱਲੇ ਬੰਦੇ ਨੂੰ ਨਹੀਂ ਬਚਾ ਸਕਦਾ, ਉਹ ਨੀਤੀ ਨਾਲ ਬੰਦੇ ਬਚਾ ਸਕਦਾ ਵਾ। ਉਹ ਅਗਰ ਆ ਜਿਹੜੇ ਹੜ੍ਹ ਆਏ ਨੇ, ਇਹ ਹੜ੍ਹ ਕਿਉਂ ਆਏ ਨੇ ਇਹ ਸਮਝੋ ਪਹਿਲਾਂ। ਇਹ ਬਾਰਿਸ਼ ਦੇ ਪਾਣੀ ਦੇ ਹੜ੍ਹ ਪੰਜਾਬ ਦੀ ਨਹੀਂ ਗੀ। ਇਹ ਜਿਹੜਾ ਪਹਾੜਾਂ ਵਿੱਚ ਡੈਮਸ 'ਚ ਪਾਣੀ ਜਦੋਂ ਰਿਲੀਜ਼ ਹੁੰਦਾ, ਉਹ ਜਦੋਂ ਸਾਡੇ ਦਰਿਆਵਾਂ ਦੇ ਵਿੱਚ ਆਉਂਦਾ ਵਾ, ਅਗਰ ਸਾਡੇ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਨੇ, ਉਹ ਬੰਨ੍ਹ ਨਾ ਟੁੱਟਣ ਤਾਂ ਅੰਦਰਲਾ ਫਸਲ ਖਰਾਬ ਹੁੰਦੀ ਆ। ਬਾਹਰਲੀ ਜਿੱਦਾਂ ਹੁਣ ਮੂਨਕ, ਸਰਦੂਲਗੜ੍ਹ, ਤੁਹਾਡਾ ਪਟਿਆਲਾ ਤੇ ਸ਼ਾਹਕੋਟ ਤੇ ਸੁਲਤਾਨਪੁਰ ਤੇ ਕਾਨੂੰਆਣ ਤੇ ਉਧਰਲੇ ਮਾਝੇ 'ਚ, ਇਹ ਸਾਰਾ ਨੁਕਸਾਨ ਹੜ੍ਹਾਂ ਦੇ ਟੁੱਟਣ ਨਾਲ ਹੋਇਆ। ਅਗਰ ਇਹ ਬੰਨ੍ਹ ਮਜ਼ਬੂਤ, ਇਹਨਾਂ ਬੰਨਾਂ ਦੀ ਮਜ਼ਬੂਤੀ ਦਾ ਐਸਟੀਮੇਟ ਮੈਂ ਦੇਖ ਰਿਹਾ ਸੀ, ਮਹਿਕਮੇ ਨੇ ਮੰਗੇ ਸੀਗੇ ਇਹਨਾਂ ਕੋਲ 700 ਕਰੋੜ ਰੁਪਈਆ ਸਾਲ ਦਾ। ਅਗਰ 700 ਕਰੋੜ ਰੁਪਈਆ ਇਹ ਸਾਲ ਦਾ ਲੱਗਿਆ ਹੁੰਦਾ, ਕੋਈ ਬੰਨ੍ਹ ਟੁੱਟਣਾ ਹੀ ਨਹੀਂ ਸੀਗਾ ਤੇ ਨੁਕਸਾਨ ਇਸ ਲੈਵਲ ਦਾ ਨਹੀਂ ਸੀ ਹੋਣਾ। ਪਰ ਇਹਨਾਂ ਨੇ ਕੇਜਰੀਵਾਲ ਐਂਡ ਪਾਰਟੀ ਤੇ ਭਗਵੰਤ ਪਾਰਟੀ ਨੇ, ਇਹਨਾਂ ਨੇ 750 ਕਰੋੜ ਰੁਪਇਆ ਮੀਡੀਆ ਦੇ ਖਰਚਿਆ ਵਾ। ਸਾਰੇ ਦੇਸ਼ ਵਿੱਚ ਇਸ਼ਤਿਹਾਰ ਲੱਗੇ ਹੋਏ ਨੇ, ਸਾਰੇ ਦੇਸ਼ ਦੇ ਮੀਡੀਆ ਦੇ ਉੱਤੇ, ਟੈਲੀਵਿਜ਼ਨਾਂ ਦੇ, ਅਖਬਾਰਾਂ ਦੇ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋਆਂ ਵਾ। 750 ਕਰੋੜ ਉਧਰ ਬਰਬਾਦ ਕਰਤਾ, ਲੇਕਿਨ ਇੱਥੇ ਪੈਸਾ ਨਹੀਂ ਦਿੱਤਾ, ਜਿਹਦਾ ਖਮਿਆਜ਼ਾ ਅੱਜ ਲੋਕ ਭੁਗਤ। ਮੀਡੀਆ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਈ ਚੈਨਲ ਜਿਹੜੇ ਆਜ਼ਾਦ ਰਹਿਣਾ ਚਾਹੁੰਦੇ ਨੇ, ਉਹਨਾਂ ਨੂੰ ਦਬਾ ਲਿਆ ਜਾਂਦਾ। ਜਿਹੜੇ ਪੱਤਰਕਾਰ ਆਜ਼ਾਦ ਬੋਲਣਾ ਚਾਹੁੰਦੇ ਨੇ, ਉਹਨਾਂ ਦੇ ਉੱਪਰ ਪਰਚੇ ਕਰ ਦਿੱਤੇ ਜਾਂਦੇ ਨੇ। ਪਰ ਤੁਹਾਡੀ ਨਿਗਾਹ ਦੇ ਵਿੱਚ ਮੀਡੀਆ ਕੀ ਹੈ? ਨਹੀਂ, ਤਾਈਓ ਮੈਂ ਤੁਹਾਨੂੰ ਕਿਹਾ ਨਾ ਕਿ ਅੱਜ ਮੀਡੀਆ ਜਿਹੜਾ ਵਾ, ਬਹੁ ਗਿਣਤੀ ਜਿਹੜਾ ਮੀਡੀਆ ਉਹ ਵਿਕਾਊ ਹੋ ਚੁੱਕਾ ਵਾ। ਉਹਨੂੰ ਦੋ ਤਰੀਕੇ ਨਾਲ ਮੀਡੀਆ ਨੂੰ ਕੰਟਰੋਲ ਕਰਦੀ ਗਵਰਨਮੈਂਟ। ਇੱਕ ਤਾਂ ਹੁੰਦਾ ਕਿ ਇਸ਼ਤਿਹਾਰਾਂ ਦਾ ਲਾਲਚ ਦੇਣਾ। ਜਿਹੜੇ ਇਸ਼ਤਿਹਾਰਾਂ ਦੇ ਲਾਲਚ ਵਿੱਚ ਨਹੀਂ ਫਸੇ, ਉਹਨਾਂ ਦੇ ਫਿਰ ਬਾਹਾਂ ਮਰੋੜ ਕੇ ਉਹਨਾਂ ਦੇ ਚੈਨਲ ਬੰਦ ਕਰਾ, ਅਖਬਾਰਾਂ ਬੰਦ ਕਰਾ, ਇਸ਼ਤਿਹਾਰ ਬੰਦ ਕਰਾ। ਅਗਰ ਜਿਹੜਾ ਅਜੀਤ ਦਾ ਬਰਜਿੰਦਰ ਸਿੰਘ ਹਮਦਰਦ ਨਾਲ ਕੀ ਰੌਲਾ ਵਾ, ਅਗਰ ਉਹਨਾਂ ਦੀ ਲਾਈਨ ਟੋ ਕਰਦਾ, ਬਣੀਆਂ ਬਣਾਈਆਂ ਖਬਰਾਂ ਛਾਪੀ ਜਾਂਦਾ, ਚੰਡੀਗੜ੍ਹੋਂ ਬਣ ਕੇ ਆਉਂਦੀ, ਉਹ ਪ੍ਰਿੰਟ ਹੀ ਕਰ ਦਿੰਦਾ ਤੇ ਬੜਾ ਠੀਕ ਸੀਗਾ। ਜਿੱਦਣ ਕੋਈ ਖੜਦਾ ਇਹਦੇ ਸਾਹਮਣੇ, ਉਦੋਂ ਫਿਰ ਸਰਕਾਰ ਦੇ, ਫਿਰ ਉਹਨਾਂ ਦੇ ਚੈਨਲ ਬੰਦ, ਉਹਨਾਂ ਦੇ TV ਬੰਦ, ਉਹਨਾਂ ਦੀਆਂ ਅਖਬਾਰਾਂ ਦੇ ਇਸ਼ਤਿਹਾਰ ਬੰਦ। ਆਹ ਲੜਾਈ ਆ। ਔਰ ਮੀਡੀਆ ਦਾ ਵੀ ਬੜੀ ਪਰਖ ਦੀ ਘੜੀ ਆ। ਮੈਂ ਤੁਹਾਨੂੰ ਦੱਸ ਦੇਣਾ, ਜੇ ਤੁਸੀਂ ਕਹੋ ਕਿ ਵੀ ਲੋਕੀ ਨਿਆਣੇ ਨੇਗੇ, ਉਹਨਾਂ ਨੂੰ ਸਭ ਪਤਾ ਲੱਗ ਰਿਹਾ ਕਿ ਕਿਹੜਾ ਚੈਨਲ ਵਿਕ ਰਿਹਾ ਵਾ। ਜਿਹੜੇ ਚੈਨਲ ਬਹੁਤ ਪਹਿਲਾਂ ਕਿਸਾਨੀ ਅੰਦੋਲਨ 'ਚ ਕਹਿੰਦੇ ਸੀ ਬੜੇ ਪੰਜਾਬ ਪੱਖੀ ਆ ਜੀ, ਅਸੀਂ ਬੜੇ ਇਨਕਲਾਬੀ ਆ, ਸਭ ਪਛਾਣ ਲਏ ਲੋਕਾਂ ਨੇ। ਗਾਲਾਂ ਕੱਢਦੇ ਨੇ ਲੋਕੀ ਉਹਨਾਂ ਦੇ ਪੇਜ ਦੇ ਉੱਤੇ ਜਾ ਕੇ। ਇਸ ਕਰਕੇ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ। ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜਾ ਅੱਜ ਦੀ ਡੇਟ ਵਿੱਚ ਸਾਡੀ ਆਵਾਜ਼ ਆ, ਸਾਡੇ ਕੋਲ ਤਾਂ ਹੁਣ ਕੋਈ ਸਾਧਨ ਹੀ ਨਹੀਂ ਰਹਿ ਗਿਆ। ਸਾਡੇ ਕੋਲ ਤਾਂ ਜ਼ਿਆਦਾ
ਜਾਂ ਤਾਂ ਜਿਹੜਾ ਆਰਗੈਨਿਕ ਮੀਡੀਆ ਵਾ ਤੁਹਾਡੇ ਵਰਗੇ ਚੰਗੇ ਚੈਨਲ ਜਿਹੜੇ ਬਚੇ ਹੋਏ ਨੇ, ਜਾਂ ਉਹ ਬਚਿਆ ਜਾਂ ਸਾਡੇ ਕੋਲ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟਸ ਬਚੇ ਹੋਏ ਨੇ। ਖਹਿਰਾ ਸਾਹਿਬ, ਤੁਸੀਂ ਬੋਲਦੇ ਹੋ, ਤੁਸੀਂ ਭਗਵੰਤ ਮਾਨ ਦੇ ਅੱਗੇ ਹੋ ਕੇ ਖੜਦੇ ਹੋ, ਸਰਕਾਰ ਦੇ ਅੱਗੇ ਹੋ ਕੇ ਖੜਦੇ ਹੋ, ਪਰ ਤੁਹਾਡੇ ਉੱਪਰ ਵੀ ਵਿਜੀਲੈਂਸ ਦੇ ਛਾਪੇ ਮਾਰਨੇ ਸ਼ੁਰੂ ਹੋ ਗਏ, ਤੁਹਾਨੂੰ ਵੀ ਵਿਜੀਲੈਂਸ ਨੇ। ਫਿਰ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ, ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀਗੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਈਅਰਸ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। 3rd FIR ਹੈ। ਕੋਈ ਬੰਦਾ ਸੁਣਿਆ ਜਿਹੜਾ 51 ਸਾਲ ਪਿੱਛੇ ਜਾ ਕੇ ਕੱਢਦਾ ਵਾ? ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ, ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ ਤੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ MLA ਪੱਤਰਕਾਰਾਂ ਨੂੰ ਚਪੇੜਾ ਮਾਰਦੇ ਨੇ, ਬਾਗੇ ਪੁਰਾਣੇ ਵਰਗੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ ਹੋਰ MLAs ਨਿਤ ਦਿਨ ਬਦਮਾਸ਼ੀ ਕਰਦੇ ਨੇ। ਇਹਨਾਂ ਦੇ ਮੰਤਰੀ ਜਾ ਕੇ ਉੱਥੇ ਅਫਸਰਾਂ ਨੂੰ ਕਹਿੰਦੇ ਨੇ ਤੁਹਾਨੂੰ ਆਹ ਕੀ ਆ, ਇਹਦੇ 'ਚ ਦਾਲ ਠੀਕ ਨਹੀਂ ਜਾਂ ਸਮਾਨ ਠੀਕ ਨਹੀਂ, ਠੋਕ ਦਿਆਂਗੇ ਤੁਹਾਨੂੰ। ਮੈਂ ਅਮਨ ਅਰੋੜਾ ਵੀ ਇੱਕ ਦਿਨ ਦੇਖਿਆ, ਕੋਈ ਇੱਟਾਂ ਮਾੜੀਆਂ ਆ ਗਈਆਂ ਕਿਸੇ ਸਰਕਾਰੀ, ਮੈਂ ਤੁਹਾਨੂੰ ਪਤਾ ਨਹੀਂ ਕਿ ਖਰੇ ਉਦੋਂ ਇਹ ਵੀ ਠੋਕਦੇ ਕਹਿੰਦਾ ਸੀ, ਜਾਂ ਬੰਦੇ ਬਣਾ ਦੂੰਗਾ। ਮਤਲਬ ਤੁਹਾਨੂੰ ਚੁਣਿਆ ਇਸ ਲਈ ਵੀ ਤੁਸੀਂ ਬੰਦੇ ਬਣਾਉਣਾ ਲੋਕਾਂ ਨੂੰ। ਇਹਨਾਂ ਦਾ ਆਪਣਾ ਕਿਰਦਾਰ ਦੇਖੋ, ਉਹਦੇ ਤੇ ਕੋਈ ਕਾਰਵਾਈ ਨਹੀਂ। ਬੱਦੋਵਾਲ ਦੇ ਵਿੱਚ ਸਕੂਲ ਦੀ ਛੱਤ ਦਾ ਗਿਰ ਜਾਣਾ, ਉਹਨਾਂ ਦੇ ਉੱਪਰ ਧਿਆਨ ਨਹੀਂ ਦੇ ਰਹੀ ਸਰਕਾਰ, ਅਜਿਹਾ ਕਿਉਂ? ਵੈਰੀ ਗੁੱਡ ਕੁਐਸਚਨ। ਜਿਹੜਾ ਕਹਿੰਦੇ ਅਸੀਂ ਸਿੰਗਾਪੁਰ ਭੇਜ ਰਹੇ ਹਾਂ ਟੀਚਰਾਂ ਨੂੰ, ਉਹ ਬੰਦ ਕਰੋ। ਪਹਿਲਾਂ ਆਪਣੇ ਸਕੂਲਾਂ ਨੂੰ, ਆਪਣੇ ਨਿਆਣਿਆਂ ਨੂੰ ਮਹਿਫੂਜ਼ ਕਰੋ। ਅਗਰ ਇਹ ਸਕੂਲ ਆਫ ਐਮੀਨੈਂਸ ਸੀਗਾ, ਇਹ ਕੋਈ ਛੋਟਾ ਮੋਟਾ ਸਕੂਲ ਨਹੀਂ ਸੀਗਾ। ਜੇ ਇਹ ਸਕੂਲ ਆਫ ਐਮੀਨੈਂਸ ਦੀ ਛੱਤ ਇਦਾਂ ਦੀ ਹੈ, ਉਹਦਾ ਸ਼ੁਕਰ ਕਰੋ ਬਾਕੀ ਟੀਚਰ ਬਚ ਗਏ ਨੇ, ਇੱਕ ਵਿਚਾਰੀ ਦਾ ਨੁਕਸਾਨ ਹੋ ਗਿਆ ਵਾ। ਕਿ ਇਹਨਾਂ ਦਾ ਇਸ ਘਟਨਾ ਨੇ ਪੂਰਾ ਜਿਹੜਾ ਅਖੌਤੀ ਦਿੱਲੀ ਮਾਡਲ ਸੀ, ਉਹਦਾ ਪੂਰਾ ਖੁਲਾਸਾ ਕਰ ਦਿੱਤਾ ਵੀ ਫੇਲ ਹੈ ਟੋਟਲੀ। ਇਸ ਕਰਕੇ ਔਰ ਮੈਂ ਕਹਿਣਾ ਚਾਹੁੰਦਾ ਵਾਂ ਕਿ ਇਹ ਇਕੱਲੀ ਐਜੂਕੇਸ਼ਨ 'ਚ ਨਹੀਂ, ਈਵਨ ਹੈਲਥ ਕੇਅਰ ਵਿੱਚ ਵੀ ਇਹਨਾਂ ਦੀ ਹਉਮੈ ਮਾਰ ਗਈ ਇਹਨਾਂ ਨੂੰ। ਇਹ ਨਵਾਂ ਪੈਰਲਲ ਸਿਸਟਮ ਖੜਾ ਕਰਨ ਲੱਗੇ ਆਮ ਆਦਮੀ ਕਲੀਨਿਕਸ ਦਾ, ਜਦ ਕਿ ਸਾਡੇ ਕੋਲ ਪਿੰਡਾਂ ਦੀਆਂ ਰੂਰਲ ਡਿਸਪੈਂਸਰੀਜ਼, ਰੂਰਲ ਹਸਪੀਟਲ ਬੜੇ ਅੱਛੇ ਸੀਗੇ। ਅਗਰ ਇਹੀ ਸਾਰਾ ਪੈਸਾ ਚੱਕ ਕੇ ਤੁਸੀਂ ਉਹਨਾਂ ਨੂੰ ਠੀਕ ਕਰ ਲਾ ਲੈਂਦੇ, ਜਿਹੜਾ ਫੱਟਾ ਉੱਤੇ ਲਾਉਣਾ ਸੀ ਆਪਣਾ, ਔਰ ਦੂਜਿਆਂ ਨੂੰ ਝੇਡਾਂ ਕਰਦਾ ਹੁੰਦਾ ਸੀਗਾ। ਕਿਹੜੀ ਸਰਕਾਰੀ ਸਕੀਮ ਆ ਜਿੱਤੇ ਨੇ ਆਪਣੀ ਫੋਟੋ ਛੱਡੀ ਹੈ? ਹਰ ਸਕੀਮ ਦੇ ਉੱਤੇ ਫੋਟੋ ਲੱਗ ਰਹੀ ਹੈ। ਇਹ ਕਹਿੰਦੇ ਅਸੀਂ ਦੇ ਤਾਂ ਰਹੇ ਏਡੇ ਮੁਹੱਲਾ ਕਲੀਨਿਕ, ਕਹਿੰਦੇ ਡਾਕਟਰ ਨਹੀਂ, ਉਹ ਤਾਂ ਕੁਛ ਨਹੀਂਗਾ ਜੀ। ਦੈਟ ਇਜ਼ ਆਲ ਹੈਲਥ ਕੇਅਰ ਜਿਹੜੀ ਆ, ਉਹ ਜਿਹੜਾ ਸਾਡਾ ਪੁਰਾਣਾ ਸਿਸਟਮ ਸੀਗਾ ਬਹੁਤ ਅੱਛਾ ਸੀਗਾ ਜੀ। ਇਹ ਪੈਸਾ ਜਿੰਨਾ ਵੀ ਤੁਸੀਂ ਐਕਸਟਰਾ ਖਰਚ ਕਰਨਾ ਉਹਦੇ ਤੇ ਲਾਓ, ਤੁਸੀਂ ਉਹਨੂੰ ਸਟਰੈਂਥਨ ਕਰੋ। ਕੋਈ ਨਾਮ ਵੀ ਬਦਲਣਾ, ਤੁਸੀਂ ਜੇ ਬਿਲਕੁਲ ਕੇਜਰੀਵਾਲ ਦੇ ਨਹੀਂ, ਤੁਹਾਡੇ ਕੋਲ ਤੁਸੀਂ ਉਹ ਤੋਂ ਬਾਹਰ ਨਹੀਂ ਨਿਕਲ ਸਕਦੇ, ਤੇ ਉਹ ਤੁਸੀਂ ਫੱਟਾ ਲਾ ਲੈਂਦੇ, ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ। ਲੇਕਿਨ ਇੱਕ ਪੈਰਲਲ ਨਵੀਂ ਸਕੀਮ ਖੜੀ ਕਰਕੇ ਕੇਂਦਰ ਦੇ, ਤੁਹਾਨੂੰ ਪਤਾ ਕੇਂਦਰ ਦੀ ਕਿੰਨੀ ਗ੍ਰਾਂਟ ਰੁਕੀ ਹੋਈ ਉਹਨਾਂ ਨੇ। ਉਹ ਕਹਿੰਦੇ ਪੈਸਾ ਅਸੀਂ ਦੇ ਰਹੇ ਹਾਂ ਫॉर ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ, ਇਹ ਇਸਤੇਮਾਲ ਕਰ ਰਹੇ ਨੇ ਆਪਣੇ ਆਮ ਆਦਮੀ ਪਾਰਟੀ ਕਲੀਨਿਕਸ ਦੇ। ਸੋ ਹਰ ਗੱਲ ਦੇ ਵਿੱਚ ਤਕਰਾਰ, ਗਵਰਨਰ ਦੇ ਨਾਲ ਤਕਰਾਰ, ਕੇਂਦਰ ਦੇ ਨਾਲ ਤਕਰਾਰ, ਕਿਸਾਨਾਂ ਦੇ ਨਾਲ ਤਕਰਾਰ, ਟੀਚਰਾਂ ਨਾਲ ਤਕਰਾਰ। ਕਿੰਨੇ ਟੀਚਰ ਕੁੱਟੇ ਨੇ ਸੰਗਰੂਰ ਉਧਰ, ਕਿੰਨੀਆਂ ਜਿਹੜੀਆਂ ਭਰਤੀਆਂ ਹੋ ਰਹੀਆਂ ਸਾਰੀਆਂ ਗੈਰ ਪੰਜਾਬੀਆਂ ਨੂੰ। 404 ਵੈਟਨਰੀ ਇੰਸਪੈਕਟਰ ਰੱਖੇ ਆ ਪਿਛਲੇ ਦਿਨਾਂ 'ਚ ਜੀ। ਮੈਂ ਲਿਸਟ ਛਾਇਆ ਕੀਤੀ ਆ, 134 ਹਰਿਆਣੇ ਤੇ ਰਾਜਸਥਾਨ ਦੇ ਨੇ ਜੀ। ਇਹ ਕਿੱਥੋਂ ਦੀ ਬਦਲਾਅ ਹੈ ਜੀ? ਕੀ ਇਹ ਬਦਲਾਅ ਇਹ ਆ ਕਿ ਅਸੀਂ ਪੰਜਾਬੀਆਂ ਦੇ ਨਿਆਣਿਆਂ ਨੂੰ ਬਾਹਰ ਵਿਦੇਸ਼ਾਂ 'ਚ ਭੱਜਣ ਤੇ ਮਜਬੂਰ ਕਰ ਦੇਣਾ ਤੇ ਬਾਹਰਲੀਆਂ ਸੂਬਿਆਂ ਦੇ ਨਿਆਣਿਆਂ ਨੂੰ ਇੱਥੇ ਲਿਆ ਕੇ ਨੌਕਰੀਆਂ ਦੇਣੀਆਂ? ਇਹ ਬਦਲਾਅ ਹੈ। ਮੁੱਖ ਮੰਤਰੀ ਦਾ ਕਹਿੰਦੇ ਗੋਰੇ ਆਇਆ ਕਰਨਗੇ ਇੱਥੇ। ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਕਿੱਥੇ ਗੋਰੇ ਨੇ ਇਹਦੇ? ਕਿਹੜਾ ਗੋਰਾ ਆਇਆ ਦੱਸੇ ਮੈਨੂੰ ਜ਼ਰਾ। ਹਾਂ, ਇਹਦੇ ਘਰ ਵਿੱਚ ਪੂਰੀ ਜਿਹਨੂੰ ਕਹਿੰਦੇ ਕਿ ਮੌਜਾਂ ਲੱਗ ਗਈਆਂ, ਸੋਨੇ ਨਾਲ ਲੱਦੀਆਂ ਹੋਈਆਂ ਬੁੜੀਆਂ ਤੁਰੀਆਂ ਫਿਰਦੀਆਂ ਨੇ, 2-2 3-3 ਕਰੋੜ ਦੀ ਗੱਡੀਆਂ ਚੜ੍ਹਦੀਆਂ ਨੇ। ਇਹ ਪਹਿਲਾਂ ਇਹ ਪੁੱਛੇ ਦੱਸੇ ਮੈਨੂੰ ਭਗਵੰਤ ਦੀ, ਇਹਦੀ ਘਰ ਵਾਲੀ ਦਾ ਕੀ ਰੋਲ ਹੈ ਐਡਮਿਨਿਸਟ੍ਰੇਸ਼ਨ ਵਿੱਚ? ਉਹ ਜਾ ਕੇ SSP ਤੇ DC, ਮੈਨੂੰ ਉਹਨਾਂ ਦੇ ਵੀ ਦੇਖ ਕੇ ਬੜਾ ਤਰਸ ਆਉਂਦਾ। ਕਦੇ ਯਾਰ ਤੁਸੀਂ IPS IAS ਤੁਸੀਂ ਇਹਦੀ ਘਰ ਵਾਲੀ ਦੀ ਹਾਜ਼ਰੀ ਭਰ ਰਹੇ ਹੋ। ਇੱਕ ਦਿਨ ਇੱਕ ਮਿਨਿਸਟਰ ਆਈ ਮਾਨਸਾ, ਗਗਨ ਅਨਮੋਲ, ਉਹਨੂੰ ਕਿਸੇ ਨੇ ਫੁੱਲ ਫੜਾਏ, ਉਹ SSP ਨੂੰ ਫੜਾਤੇ ਉਹਨੇ। SSP ਫੁੱਲ ਫੜਨ ਵਾਸਤੇ ਨੇ। ਸੋ ਬੇਸਿਕਲੀ ਕੀ ਆ ਕਿ ਜਿੰਨੀ ਗਿਰਾਵਟ ਨੈਤਿਕਤਾ ਵਿੱਚ, ਰਾਜਨੀਤੀ ਵਿੱਚ ਇਹ ਬੰਦੇ ਲੈ ਕੇ ਆਏ 1.5 ਸਾਲ 'ਚ, ਇੰਨੀ ਗਿਰਾਵਟ ਤਾਂ ਪਿਛਲੇ 17 ਸਾਲਾਂ 'ਚ। ਹਾਂ, ਆਹ ਗੱਲ ਇਹਨਾਂ ਦੇ ਠੀਕ ਹੈ ਕਿ 17 ਸਾਲਾਂ 'ਚ ਏਡੀ ਗਿਰਾਵਟ ਨਹੀਂ ਲਿਆਂਦੀ ਜਿਹੜੀ ਗਿਰਾਵਟ ਇਹ ਲੈ ਕੇ ਆਏ। ਖਹਿਰਾ ਸਾਹਿਬ, ਇੱਕ ਦੋ ਸਵਾਲ ਹੋਰ ਕਰਾਂਗਾ, ਫਿਰ ਆਪਾਂ ਸਮਾਪਤੀ ਵੱਲ ਜਾਵਾਂਗੇ। ਪ੍ਰਵਿੰਦਰ ਸਿੰਘ ਝੋਟੇ ਦਾ ਕੇਸ ਕੀ ਆ? ਪ੍ਰਵਿੰਦਰ ਸਿੰਘ ਝੋਟੇ ਨੂੰ ਕਿਉਂ ਨਹੀਂ ਰਿਹਾ ਕਰ ਰਹੀ ਸਰਕਾਰ? ਕਿਉਂਕਿ ਤੁਸੀਂ ਵੀ ਤਾਂ ਇੱਕ ਸਰਕਾਰ ਦੇ ਵਿੱਚ ਰਹੇ। ਬੇਸਿਕਲੀ ਝੋਟੇ ਦਾ ਕੇਸ ਸਿੱਧਾ ਡਰੱਗ ਮਾਫੀਆ ਦੀ ਸਪੋਰਟ ਕਰਨ ਦਾ ਕੰਮ ਆ। ਕਿਉਂਕਿ ਇਹ ਵਿਸਲ ਬਲੋਅਰ ਸੀ, ਇਹ ਡਰੱਗ ਮਾਫੀਆ ਦੇ ਗਲ ਪੈਂਦਾ ਸੀ, ਇਹ ਉਹਨਾਂ ਨੂੰ ਰੋਕਦਾ ਸੀ। ਇਹਦੇ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਬਾਕੀਆਂ ਨੂੰ ਸੁਣਿਆ ਦਿੱਤਾ ਵੀ ਖਬਰਦਾਰ ਜੇ ਡਰੱਗ ਮਾਫੀਆ ਦੇ ਖਿਲਾਫ ਕੋਈ ਕਾਰਵਾਈ ਕੀਤੀ। ਪਰਚਾ ਕਿੰਨਾ ਕੀਤਾ? 400 ਰੁਪਏ ਦਾ ਐਕਸਟੋਰਸ਼ਨ ਦਾ।
ਇਹਦੇ ਨਾਲ ਹਾਸੋ ਹੀ ਨਾ ਕੇਸ ਕੀ ਹੋ ਸਕਦਾ। ਔਰ ਡਰੱਗਸ ਨਾਲ ਰੋਜ਼ ਬੱਚੇ ਮਰ ਰਹੇ ਨੇ ਐਵਰੀ ਡੇ ਓਵਰਡੋਜ਼ ਦੇ ਨਾਲ। ਮੇਰੇ ਆਪਣੇ ਹਲਕੇ ਦੇ ਵਿੱਚ 2 ਇਕੱਠੇ ਨੌਜਵਾਨ ਮਰੇ ਨੇ GT ਰੋਡ ਦੇ ਇੱਕ ਪੁਲ ਦੇ ਥੱਲੇ, ਜ਼ਹਿਰ, ਕਿਉਂਕਿ ਹੈ ਹੀ ਸਾਰਾ ਜ਼ਹਿਰ ਹੈ। ਬਿਲਕੁਲ ਕੁੜੀਆਂ ਮਰ ਰਹੀਆਂ ਨੇ, ਮੁੰਡੇ ਮਰ ਰਹੇ ਨੇ, ਪਰ ਇਹ ਹੁਣ ਕਹਿੰਦਾ ਜੀ ਮੈਨੂੰ 1 ਸਾਲ ਹੋਰ ਚਾਹੀਦਾ। 18 ਮਹੀਨਿਆਂ ਬਾਅਦ ਕਹਿੰਦਾ ਹੁਣ 1 ਸਾਲ ਹੋਰ ਚਾਹੀਦਾ ਹਲੇ। ਔਰ ਇਹਦਾ ਜਿਹੜਾ ਕੇਜਰੀਵਾਲ ਉਹ ਤਾਂ ਕਹਿੰਦਾ ਸੀ ਮੈਂ 3 ਮਹੀਨਿਆਂ 'ਚ ਨਸ਼ੇ ਮੁਕਾ ਦੇਣੇ। ਸੋ ਡਰੱਗਸ ਤੇ ਵੀ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ। ਇਹਨਾਂ ਦੇ MLA ਜਾ ਤਾਂ ਰਹੇ ਨੇ ਪਿੰਡਾਂ 'ਚ ਕਮੇਟੀਆਂ ਬਣਾਉਣ, ਕਹਿੰਦੇ ਕਮੇਟੀਆਂ ਬਣਾਓ, ਕਹਿੰਦੇ ਜਿਹੜੇ ਕਮੇਟੀਆਂ ਬਣਾਈਆਂ ਆਪ ਮੁਹਾਰੇ ਫਰੀਦਕੋਟ ਵਿੱਚ ਜਿਹੜਾ ਐਂਟੀ ਡਰੱਗ ਕਮੇਟੀ ਬਣਾਈ ਸੀ ਉਦੋਂ ਗੋਲੀ ਮਾਰ ਕੇ ਮਾਰ ਦਿੱਤਾ ਡਰੱਗ ਮਾਫੀਆ ਨੂੰ। ਉਦਣ ਹੀ ਜਿੱਦਣ ਉਹਨਾਂ ਨੇ ਪਿੰਡ 'ਚ ਕਿਹਾ ਨਸ਼ਾ ਨਹੀਂ ਵੇਚਣਾ, ਉਦੋਂ ਹੀ ਸ਼ਾਮ ਨੂੰ ਮਾਰਤਾ ਢਿਲਵਾਂ ਖੁਰਦ ਵਿੱਚ ਜੀ। ਸੋ ਬੇਸਿਕਲੀ ਡਰੱਗਸ ਦੇ ਉੱਤੇ ਵੀ ਇਹਨਾਂ ਦੀ ਟੋਟਲ ਅਟਰ ਫੇਲੀਅਰ ਹੈ। ਮੈਨੂੰ ਤਾਂ ਕੋਈ ਸਹੀ ਮਾਇਨਿਆਂ ਵਿੱਚ ਕੋਈ ਫੀਲਡ ਇੱਦਾਂ ਦੀ ਨਜ਼ਰ ਨਹੀਂ ਆਉਂਦੀ ਜਿਹਦੇ 'ਚ ਹਾਂ ਕਮੇਡੀ ਪੁਣੇ ਦੇ ਵਿੱਚ ਜਿੰਨਾ ਮਰਜ਼ੀ ਚੁਟਕਲੇ ਸੁਣ ਲਓ, ਝੇਡਾਂ ਕਰਾ ਲਓ, ਟਿਚਰਾਂ ਕਰਾ ਲਓ, ਇਸ ਗੱਲ 'ਚ ਮਾਹਰ ਨਜ਼ਰ ਆ ਰਿਹਾ ਬਸ। ਖਹਿਰਾ ਸਾਹਿਬ ਆਉਣ ਵਾਲਾ ਸਮਾਂ ਕੀ ਲੱਗਦਾ? ਪੰਜਾਬ ਦਾ 2024 ਆ ਰਿਹਾ, ਸਰਪੰਚੀ ਦੀਆਂ ਚੋਣਾਂ ਆ ਰਹੀਆਂ ਨੇ, ਕੀ ਲੱਗਦਾ? ਚਲੋ ਇਹ ਤਾਂ ਜਿਹੜੀਆਂ ਚੋਣਾਂ ਚਾਣਾਂ ਚੱਲਦੀਆਂ ਨੇ ਮੈਨੂੰ ਬਦਕਿਸਮਤੀ ਦਿਸ ਰਹੀ ਪੰਜਾਬ ਦੀ ਜੀ। ਇੱਦਾਂ ਦੇ ਮੂਰਖ ਬੰਦਿਆਂ ਦੇ ਹੱਥ ਰਾਜ ਆ ਗਿਆ ਕਿ ਇਹ ਹੋਰ ਤਬਾਹੀ ਮਚਾ ਕੇ ਜਾਣਗੇ। ਦੇਖੋ ਪਹਿਲੇ ਸਾਲ 'ਚ 40,000 ਕਰੋੜ ਰੁਪਏ ਕਰਜ਼ਾ ਐਡ ਕਰਤਾ ਜੀ। ਅਗਰ 40,000 ਕਰੋੜ ਦੇ ਹਿਸਾਬ ਨਾਲ 5 ਸਾਲ ਕਰਨਗੇ 2 ਲੱਖ ਕਰੋੜ ਰੁਪਇਆ ਹੋਰ ਕਰਜ਼ਾ ਚਾੜ ਕੇ ਜਾਣਗੇ ਤੇ ਫਿਰ ਸਾਡਾ ਤਾਂ ਇੱਥੇ ਬਚਣਾ ਹੀ ਕੁਝ ਨਹੀਂ ਪੰਜਾਬ ਦੇ ਵਿੱਚ। ਐਡੇ ਵੱਡੇ ਅੱਜ ਵੀ ਤੁਸੀਂ ਦੇਖੋਗੇ ਬਿਜਲੀ ਬੋਰਡ ਦੀ ਸਬਸਿਡੀ ਕਿੰਨੀ ਦੇ ਰਹੀ ਪੰਜਾਬ ਸਰਕਾਰ? 20,000 ਕਰੋੜ, 20,000 ਕਰੋੜ ਰੁਪਇਆ। ਜੇ 20,000 ਕਰੋੜ ਰੁਪਇਆ ਤੁਹਾਡਾ ਇੱਕ ਸਬਸਿਡੀ ਦੇ ਵਿੱਚ ਜਾ ਰਿਹਾ ਵਾ ਤੇ ਫਿਰ ਤੁਸੀਂ ਕਿੱਦਾਂ ਸਕੂਲ ਠੀਕ ਕਰੋਗੇ, ਕਿੰਨੇ ਹਸਪੀਟਲ ਠੀਕ ਕਰੋਗੇ, ਕਿੱਦਾਂ ਤੁਸੀਂ ਇਨਫਰਾਸਟ੍ਰਕਚਰ ਬਣਾਓਗੇ ਜੀ? ਇਸ ਤਰ੍ਹਾਂ ਦੀਆਂ ਵਾਹਿਯਾਤ ਸਕੀਮਾਂ ਲਿਆ ਕੇ ਇਹ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸਿਰਫ ਵੋਟਾਂ ਦੇ ਲਾਲਚ ਵਿੱਚ ਫਸ ਗਏ ਨੇ। ਅਸਲ ਵਿੱਚ ਜ਼ਮੀਨ ਤੇ ਜਿਹੜਾ ਅਸਲ ਕੰਮ ਹੋਣਾ ਚਾਹੀਦਾ ਪਾਏਦਾਰ, ਉਹ ਬਿਲਕੁਲ ਨਹੀਂ ਕਰ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਇਸ ਵਕਤ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ, ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਇਸੇ ਤਰ੍ਹਾਂ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਓਪੋਜੀਸ਼ਨ ਦੇ ਲੀਡਰਾਂ ਨਾਲ ਤੇ ਮੌਜੂਦਾ ਲੀਡਰਾਂ ਨਾਲ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ ਹੈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ। ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਵੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂ ਗਾ, ਉਹ ਗੁਨਾਹਗਾਰ ਨੇ। ਬੁੜੀਆਂ ਨਹੀਂ ਛੱਡੀਆਂ, ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਦੀ ਕੀ ਕਰਨੀ ਸੀ ਭਗਵੰਤ ਨੇ, ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਜੇ ਕਿਸਾਨ ਕਿਸੇ ਟੂਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ ਕੀ ਆਫਤ ਆ ਜਾਣੀ ਸੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ ਕੀ ਆਫਤ ਆ ਜਾਣੀ ਸੀ? ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ ਇਹ ਹਜ਼ਾਰ ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਟੀਆਂ ਕਾਹਦੇ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਟੀ ਕੋ ਲਈ ਫਿਰਦਾ ਭਾਈ? ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ। ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ। ਦੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਏਜ ਏਜ ਹਨ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ 'ਤੇ, ਕੋਈ ਕਾਰਵਾਈ ਨਹੀਂ। ਇੰਡੋਸ TV ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਪਰ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਉਸ ਦੌਰ ਦੇ ਵਿੱਚੋਂ ਦੀ ਲੰਘ ਰਿਹਾ, ਕਿਸਾਨੀ ਖਾਸ ਕਰਕੇ ਖਤਰੇ ਦੇ ਵਿੱਚ ਨਜ਼ਰ ਆ ਰਹੀ ਆ। ਤਾਂ ਸਾਡੇ ਨਾਲ ਮੁੱਦਿਆਂ ਦੇ ਉੱਪਰ ਬੋਲਣ ਦੇ ਲਈ ਸੁਖਪਾਲ ਸਿੰਘ ਖਹਿਰਾ ਜੀ ਮੌਜੂਦ ਨੇ, ਤਾਂ ਅਸੀਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਖਹਿਰਾ ਸਾਹਿਬ, ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ, ਗੜਿਆਂ ਦੀ ਮਾਰ ਪਈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ? ਦੇਖੋ, ਗੱਲ ਇਹ ਆ ਕਿ ਇਹ ਜਿਹੜੀ ਸਰਕਾਰ ਬਣਾਈ ਸੀ ਲੋਕਾਂ ਨੇ, ਇਹਨਾਂ ਨੂੰ ਬੜੀ ਆਸ ਤੇ ਉਮੀਦ ਨਾਲ ਬਣਾਇਆ ਸੀਗਾ ਕਿ ਇਹ ਸ਼ਾਇਦ ਕੋਈ ਮਗਰਲੀਆਂ ਸਰਕਾਰਾਂ ਨਾਲੋਂ ਤਬਦੀਲੀ ਲੈ ਕੇ ਆਉਣਗੇ ਜੀ, ਤਸ਼ੱਦਦ ਦੇ ਵਿੱਚ ਤਬਦੀਲੀ ਲੈ ਕੇ ਆਉਣਗੇ, ਕੁੱਟਮਾਰ ਨਹੀਂ ਕਰਿਆ ਕਰਨਗੇ, ਜਾਇਜ਼ ਮੰਗਾਂ ਨੂੰ ਛੇਤੀ ਮੰਨ ਲਿਆ ਕਰਨਗੇ, ਜੇ ਕੋਈ ਹੜ੍ਹ ਆ ਜਾਣ ਤੇ ਉਹਦਾ ਮੁਆਵਜ਼ਾ ਠੀਕ ਦਿਆ ਕਰਨਗੇ ਤੇ ਲੋਕਾਂ ਦੇ ਨਾਲ ਮਜ਼ਾਕ ਨਹੀਂ ਕਰਿਆ ਕਰਨਗੇ। ਲੇਕਿਨ ਇਹਨਾਂ ਦਾ ਜਿਹੜਾ ਐਕਸਪੈਰੀਮੈਂਟ ਹੋ ਰਿਹਾ ਪੰਜਾਬ ਦੇ ਵਿੱਚ, ਉਹ ਮਗਰਲਿਆਂ ਨਾਲੋਂ ਵੀ ਭੈੜਾ ਹੋ ਰਿਹਾ ਵਾ। ਤੁਸੀਂ ਦੇਖੋ ਨਾ ਕਿ ਪਿਛਲੀ 5 ਸਾਲ ਸਰਕਾਰ ਰਹੀ ਕੈਪਟਨ ਅਮਰਿੰਦਰ ਸਿੰਘ ਦੀ,
ਉਹਨੇ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਦਿੱਲੀ ਵੱਲ ਨੂੰ, ਉਹ ਆਣ ਕੇ ਕਿਸਾਨ ਸੜਕਾਂ ਜਾਮ ਕਰ ਦਿੰਦੇ ਸੀ, ਟੋਲ ਪਲਾਜ਼ਾ ਤੇ ਬਹਿ ਜਾਂਦੇ ਸੀਗੇ, ਲੇਕਿਨ ਉਹ ਮਗਰਲੀ ਸਰਕਾਰ ਨੇ ਕਿਸਾਨਾਂ ਨੂੰ ਇੱਕ ਨੂੰ ਵੀ ਝਰੀਟ ਨਹੀਂ ਮਾਰੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੀ ਲੜਾਈ ਮਜਮੂਈ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਹੈ, ਇਹਨਾਂ ਨੂੰ ਭਾਅ ਨਹੀਂ ਠੀਕ ਮਿਲਦੇ, MSP ਦੀ ਗੱਲ ਆ, 3 ਕਾਲੇ ਕਾਨੂੰਨਾਂ ਦੀ ਗੱਲ ਆ। ਸੋ ਆਪਣੀ ਅਕਲਮੰਦੀ ਨਾਲ ਉਹਨੇ ਆਪਣਾ ਟਾਈਮ ਜਿਹੜਾ ਸੀਗਾ ਉਹ ਠੀਕ ਟਪਾਇਆ। ਆ ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਹੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਜਿਸ ਢੰਗ ਦੇ ਨਾਲ ਉਹਨਾਂ ਨੇ ਪਹਿਲਾਂ ਇਨੀਸ਼ੀਏਟ ਕੀਤਾ ਲਾਠੀ ਚਾਰਜ, ਬੱਸਾਂ ਭੰਨੀਆਂ, ਟਰੈਕਟਰਾਂ ਦੇ ਲਾਠੀਆਂ ਮਾਰ, ਬੰਦਿਆਂ ਦੇ ਮਾਰ, ਟਰੈਕਟਰਾਂ ਦੇ ਬੰਦੇ ਬੈਠਿਆਂ ਤੇ ਮਾਰ, ਬੁੜੀਆਂ ਨਹੀਂ ਛੱਡੀਆਂ, ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਤੇ ਕੀ ਕਰਨੀ ਸੀ, ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਤਾਂ ਮੈਂ ਕਹਿ ਰਿਹਾ, ਔਰ ਜਿਹੜਾ ਆਪਾਂ ਹੁਣ ਗੱਲ ਕਰ ਰਹੇ ਕਿਸਾਨਾਂ ਦੀਆਂ ਦੂਜੀਆਂ ਜਿਹੜੀਆਂ ਗੱਲਾਂ ਹੋਈਆਂ ਨੇ, ਤੁਸੀਂ ਮੈਨੂੰ ਦੱਸੋ ਕਿ ਇਹਨੇ ਮਗਰਲੀਆਂ ਬਾਦਲ ਕੈਪਟਨ ਦੀ ਸਰਕਾਰ ਨਾਲੋਂ ਬਿਹਤਰ ਕਿਹੜੀ ਚੀਜ਼ ਵਿੱਚ ਕੋਈ ਤਬਦੀਲੀ ਲੈ ਕੇ ਆਇਆ? ਜੀ ਖਹਿਰਾ ਸਾਹਿਬ, ਸਰਕਾਰ ਕਹਿੰਦੀ ਰਹੀ ਅਸੀਂ ਸੱਥਾਂ 'ਚ ਚੱਲਾਂਗੇ, ਅਸੀਂ ਲੋਕਾਂ ਦੀ ਗੱਲ ਕਰਾਂਗੇ, ਅਸੀਂ ਲੋਕਾਂ ਦੇ ਬਲ ਦੇ ਹੋ ਕੇ ਖੜਾਂਗੇ। ਗੜੇਮਾਰੀ ਦਾ ਮੁਆਵਜ਼ਾ ਹਜੇ ਤੱਕ ਨਹੀਂ ਮਿਲਿਆ ਕਿਸਾਨਾਂ ਨੂੰ, ਕਿਸਾਨ ਲੜ ਰਹੇ ਨੇ, ਕਿਸਾਨ ਸੜਕਾਂ ਦੇ ਉੱਪਰ ਮਰ ਰਹੇ ਨੇ, ਪਰ ਸਰਕਾਰ ਦਾ ਮੁੱਖ ਮੰਤਰੀ ਦੂਸਰੀਆਂ ਸਟੇਟਾਂ 'ਚ ਜਾ ਕੇ ਕਹਿੰਦਾ ਮੈਂ ਪੰਜਾਬ ਮਾਡਲ ਬਣਾ ਦਾਂਗਾ। ਪਹਿਲਾਂ ਤੁਸੀਂ ਹੜ੍ਹ ਦੀ ਦੇਖੋ ਨਾ ਸਿਚੁਏਸ਼ਨ, ਕਿ ਹੜ੍ਹ ਇੱਕ ਮਗਰਲੇ ਮਹੀਨੇ ਤੋਂ ਚੱਲੀ ਜਾਂਦੇ ਨੇ ਜੀ 2 ਵਾਰ ਆਪਣੀ ਹੜ੍ਹ ਵਾਲੀ ਸਿਚੁਏਸ਼ਨ ਬਣੀ ਆ, ਔਰ ਨੁਕਸਾਨ ਜਿਹੜਾ ਵਾ ਉਹ ਮੇਰੇ ਹਿਸਾਬ ਦੇ ਨਾਲ, ਮੈਂ ਜੇ ਫੇਅਰਲੀ ਕੈਲਕੂਲੇਟ ਕਰਾਂ ਤੇ ਉਹ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜੇ 10 ਲੱਖ ਕਿੱਲਾ ਵੀ ਪੰਜਾਬ ਦੇ ਵਿੱਚ ਫਸਲ ਦਾ ਖਰਾਬ ਹੋਇਆ ਹੋਵੇ, ਉਹਨੂੰ ਤੁਸੀਂ 50,000 ਦੇ ਨਾਲ ਉਹਨੂੰ ਤੁਸੀਂ ਕਰੋ ਮਲਟੀਪਲਾਈ, ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜਿਹੜੇ ਘਰ ਟੁੱਟ ਗਏ ਨੇ ਉਹ ਅਲੱਗ, ਜਿਹੜੇ ਪਸ਼ੂ ਮਰ ਗਏ ਨੇ ਉਹ ਅਲੱਗ, ਜਿਹੜੇ ਬੰਦੇ 60 ਮਰ ਗਏ ਉਹ ਅਲੱਗ ਜੀ। ਤੇ ਮੁਆਵਜ਼ਾ ਕਿੰਨਾ ਦਿੱਤਾ ਹੈ ਸਰਕਾਰ ਨੇ? 186 ਕਰੋੜ ਰੁਪਈਆ, ਜਿਹੜਾ ਕਹਿੰਦਾ ਸੀ ਮੈਂ ਹਰ ਮੁਰਗੀ ਦਾ, ਹਰ ਬੱਕਰੀ ਦਾ ਦਊਂਗਾ, ਮੁਆਵਜ਼ਾ ਦੇ ਰਿਹਾ 186 ਕਿੱਲੇ ਦਾ ਮਿਲ ਰਿਹਾ ਹੈ ਲੋਕਾਂ ਨੂੰ 6800 ਰੁਪਈਆ ਜੀ। ਕੀ ਇਹਦੇ ਨਾਲੋਂ ਜ਼ਿਆਦਾ ਕੋਝਾ ਮਜ਼ਾਕ ਕਿਸਾਨਾਂ ਦੇ ਨਾਲ ਕੀ ਹੋ ਸਕਦਾ? ਇਹੀ ਕੰਮ ਮਗਰਲੀਆਂ ਸਰਕਾਰਾਂ ਕਰਦੇ ਸੀਗੇ। ਸੋ ਵਾਟ ਇਜ਼ ਦ ਡਿਫਰੈਂਸ? ਮੈਂ ਇਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਬਦਲਾਓ ਕਿਹੜੀ ਚੀਜ਼ 'ਚ ਲੈ ਕੇ ਆਏ ਹੋ ਜੀ। ਜੇ ਆਪਾਂ ਹੁਣ ਤਸ਼ੱਦਦ ਦੀ ਗੱਲ ਕਰ ਲਈਏ ਤੇ ਆ ਘੱਟ ਕੀਤੀ ਇਹਨਾਂ ਨੇ, ਜਿਹੜਾ ਜੇ ਕਿਸਾਨ ਕਿਸੇ ਟੋਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ ਜੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ ਕੀ ਆਫਤ ਆ ਜਾਣੀ ਸੀਗੀ? ਖਹਿਰਾ ਸਾਹਿਬ, ਅਸੀਂ ਕਿਸਾਨਾਂ ਦੇ ਨਾਲ ਗੱਲ ਕੀਤੀ, ਕਿਸਾਨ ਕਹਿੰਦੇ ਕਿ ਭਗਵੰਤ ਮਾਨ ਨੂੰ ਇਹ ਹੋ ਗਿਆ ਕਿ ਮੇਰਾ ਜ਼ਿਲ੍ਹਾ, ਮੇਰਾ ਹਲਕਾ, ਕਿਤੇ ਮੇਰੀ ਬਦਨਾਮੀ ਨਾ ਹੋ ਜਾਏ, ਕਹਿੰਦੇ ਇਸੇ ਕਰਕੇ ਹੁਣ ਬਦਨਾਮੀ ਵੱਧ ਕਰਾਈ ਹੈ ਸਗੋਂ, ਹੁਣ ਤਾਂ ਮੂੰਹ ਦਿਖਾਉਣ ਜੋਗਾ ਨਹੀਂਗਾ। ਤੁਸੀਂ ਐਂ ਕਰੋ, ਭਗਵੰਤ ਮਾਨ ਨੂੰ ਕਹੇ ਕਿ ਜਿਹੜਾ 1000 ਬੰਦਾ ਤੂੰ ਪੁਲਿਸ ਦਾ ਸਿਕਿਉਰਿਟੀ ਲਈ ਫਿਰਦਾ, ਤੂੰ ਬਗੈਰ ਵੜ ਕੇ ਦਿਖਾ ਦੇਵੇ ਇੱਥੇ। ਅੱਜ ਇਹਨਾਂ ਦੇ ਸੰਸਕਾਰ ਤੇ ਕੋਈ ਆਇਆ ਨਹੀਂ ਬੰਦਾ ਡਰਦਾ ਜੀ, ਕਿਉਂਕਿ ਲੋਕਾਂ ਤੋਂ ਕੱਟ ਚੁੱਕੇ ਨੇ। ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ ਇਹ 1000 ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਿਟੀਆਂ ਕਾਹਦੇ ਲੈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਿਟੀ ਕੋ ਲਈ ਫਿਰਦਾ ਵਾ ਇੰਨੀ? ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ, ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ, ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ ਵੀ। ਇਹਦਾ ਪਹਿਲੀ ਵਾਰੀ ਦੇਖ ਰਿਹਾ ਮੈਂ ਇਸ ਤਰ੍ਹਾਂ ਦਾ। ਜੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਦੋਸਤ ਵੀ ਰਹੇ ਨੇ ਭਗਵੰਤ ਮਾਨ, ਉਹ ਕਹਿੰਦੇ ਅਸੀਂ ਹੜ੍ਹਾਂ ਦੇ ਵਿੱਚ ਗਏ ਹਾਂ, ਕਿਸ਼ਤੀਆਂ ਦੇ ਉੱਪਰ ਚੜ੍ਹਦੇ ਵੀ ਨਜ਼ਰ ਆਏ ਨੇ, ਹਾਕਾਂ ਮਾਰਦੇ ਵੀ ਨਜ਼ਰ ਆਏ ਨੇ। ਉਹ ਸਾਰਾ ਬੇਸਿਕਲੀ ਕੀ ਸੀ? ਸਾਰਾ ਫੋਟੋ ਆਪਰੇਸ਼ਨ ਸੀਗਾ। ਇੱਕ ਫੋਟੋ ਆਪਰੇਸ਼ਨ ਜਿਹੜਾ ਇਹਨੇ ਪਹਿਲਾਂ ਪਜਾਮਾ ਲਪੇੜਿਆ, ਉਹ ਲੋਕਾਂ ਨੇ ਨੰਗਾ ਕਰਤਾ, ਕਿੱਦਾਂ ਸਾਰੇ ਮੀਡੀਆ ਨੂੰ ਪਹਿਲਾਂ ਤਿਆਰੀ ਕੀਤੀ ਜਾਂਦੀ, ਫਿਰ JCB ਖੜੀ ਕੀਤੀ ਜਾਂਦੀ, ਫਿਰ ਅੱਗੇ ਖੜਾ ਕੀਤਾ ਜਾਂਦਾ। ਤੇ ਦੂਜਾ ਆਪਰੇਸ਼ਨ ਜਿਹੜਾ ਮੈਂ ਉਦੋਂ ਇਹਦਾ ਬੇਨਕਾਬ ਕੀਤਾ, ਜਿਹੜਾ ਉਹ ਇੱਕ ਸੀਮਾ ਜਿਹਾ ਲੱਭ ਕੇ ਇਹਨਾਂ ਨੇ ਪਹਿਲਾਂ ਕੋਠੇ ਤੇ ਚੜਾਇਆ ਟਾਂਡੇ ਹਲਕੇ ਦੇ ਵਿੱਚ। ਉਹ ਸੀਮਾ ਤਾਂ ਪਹਿਲਾਂ MLA ਦੇ ਨਾਲ ਘੁੰਮ ਰਿਹਾ ਕਈ ਦਿਨਾਂ ਦੇ ਕਿਸ਼ਤੀ 'ਚ, ਉਹ ਇਹਨਾਂ ਦੀ ਪਾਰਟੀ ਦਾ ਬੰਦਾ, ਉਹਨੂੰ ਪਹਿਲਾਂ ਉੱਤੇ ਖੜਾ ਕੀਤਾ। ਫਿਰ ਤੁਸੀਂ ਇਹਦੀ ਦੇਖੋਗੇ 1 ਮਿੰਟ ਦੀ ਵੀਡੀਓ ਆਓ ਜਿਹੜੀ ਮੈਂ ਸ਼ੇਅਰ ਕੀਤੀ ਹੈ, ਉਹਦੇ 'ਚ 11 ਕੱਟਸ ਨੇ, ਉਹ ਪੂਰੀ ਐਡੀਟਡ ਕਰਕੇ ਇੱਕ ਕਰਕੇ ਉਹ ਕੋਠੇ ਤੋਂ ਥੱਲੇ ਦੀ ਸਿੱਧੀ ਕਿਸ਼ਤੀ ਜਾ ਜਾਂਦਾ। ਫਿਰ ਇਹ ਸਾਰਾ ਜਿਹੜਾ ਲੋਕ ਦਿਖਾਵਾ ਸੀਗਾ ਕਿ ਅਸੀਂ ਬੜਾ ਹੀ ਕੰਮ ਕਰ ਰਹੇ ਪੰਜਾਬ ਦੇ ਵਿੱਚ ਹੜ੍ਹਾਂ ਤੇ। ਦੇਖੋ ਮੁੱਖ ਮੰਤਰੀ ਜਿਹੜਾ ਨਾ, ਉਹਨੂੰ ਇਕੱਲੇ ਪਿੰਡ ਜਾ ਕੇ ਇਕੱਲੇ ਬੰਦੇ ਨੂੰ ਨਹੀਂ ਬਚਾ ਸਕਦਾ, ਉਹ ਨੀਤੀ ਨਾਲ ਬੰਦੇ ਬਚਾ ਸਕਦਾ ਵਾ। ਉਹ ਅਗਰ ਆ ਜਿਹੜੇ ਹੜ੍ਹ ਆਏ ਨੇ, ਇਹ ਹੜ੍ਹ ਕਿਉਂ ਆਏ ਨੇ ਇਹ ਸਮਝੋ ਪਹਿਲਾਂ। ਇਹ ਬਾਰਿਸ਼ ਦੇ ਪਾਣੀ ਦੇ ਹੜ੍ਹ ਪੰਜਾਬ ਦੀ ਨਹੀਂ ਗਈ, ਇਹ ਜਿਹੜਾ ਪਹਾੜਾਂ ਵਿੱਚ ਡੈਮਸ 'ਚ ਪਾਣੀ ਜਦੋਂ ਰਿਲੀਜ਼ ਹੁੰਦਾ, ਉਹ ਜਦੋਂ ਸਾਡੇ ਦਰਿਆਵਾਂ ਦੇ ਵਿੱਚ ਆਉਂਦਾ ਵਾ। ਅਗਰ ਸਾਡੇ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਨੇ, ਉਹ ਬੰਨ੍ਹ ਨਾ ਟੁੱਟਣ ਤਾਂ ਅੰਦਰਲਾ ਫਸਲ ਖਰਾਬ ਹੁੰਦੀ ਆ। ਬਾਹਰਲੀ ਜਿੱਦਾਂ ਹੁਣ ਮੂਨਕ, ਸਰਦੂਲਗੜ੍ਹ, ਤੁਹਾਡਾ ਪਟਿਆਲਾ ਤੇ ਸ਼ਾਹਕੋਟ ਤੇ ਸੁਲਤਾਨਪੁਰ ਤੇ ਕਾਹਨੂੰਆਣ ਤੇ ਉਧਰਲੇ ਮਾਝੇ 'ਚ, ਇਹ ਸਾਰਾ ਨੁਕਸਾਨ ਹੜ੍ਹਾਂ ਦੇ ਟੁੱਟਣ ਨਾਲ ਹੋਇਆ। ਅਗਰ ਇਹ ਬੰਨ੍ਹ ਮਜ਼ਬੂਤ, ਇਹਨਾਂ ਬੰਨਾਂ ਦੀ ਮਜ਼ਬੂਤੀ ਦਾ ਐਸਟੀਮੇਟ ਮੈਂ ਦੇਖ ਰਿਹਾ ਸੀ, ਮਹਿਕਮੇ ਨੇ ਮੰਗੇ ਸੀਗੇ ਇਹਨਾਂ ਕੋਲ 700 ਕਰੋੜ ਰੁਪਈਆ ਸਾਲ ਦਾ। ਅਗਰ 700 ਕਰੋੜ ਰੁਪਈਆ ਇਹ ਸਾਲ ਦਾ ਲੱਗਿਆ ਹੁੰਦਾ, ਕੋਈ ਬੰਨ੍ਹ ਟੁੱਟਣਾ ਹੀ ਨਹੀਂ ਸੀਗਾ ਤੇ ਨੁਕਸਾਨ ਇਸ ਲੈਵਲ ਦਾ ਨਹੀਂ ਸੀ ਹੋਣਾ।
ਪਰ ਇਹਨਾਂ ਨੇ ਕੇਜਰੀਵਾਲ ਐਂਡ ਪਾਰਟੀ ਤੇ ਭਗਵੰਤ ਪਾਰਟੀ ਨੇ ਇਹਨਾਂ ਨੇ 750 ਕਰੋੜ ਰੁਪਇਆ ਮੀਡੀਆ ਦੇ ਖਰਚਿਆ ਵਾ। ਸਾਰੇ ਦੇਸ਼ ਵਿੱਚ ਇਸ਼ਤਿਹਾਰ ਲੱਗੇ ਹੋਏ ਨੇ, ਸਾਰੇ ਦੇਸ਼ ਦੇ ਮੀਡੀਆ ਦੇ ਉੱਤੇ ਟੈਲੀਵਿਜ਼ਨਾਂ ਦੇ ਅਖਬਾਰਾਂ ਦੇ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋਆਂ ਵਾ। 750 ਕਰੋੜ ਉਧਰ ਬਰਬਾਦ ਕਰਤਾ, ਲੇਕਿਨ ਇੱਥੇ ਪੈਸਾ ਨਹੀਂ ਦਿੱਤਾ, ਜਿਹਦਾ ਖਮਿਆਜ਼ਾ ਅੱਜ ਲੋਕ ਭੁਗਤਦੇ। ਮੀਡੀਆ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਈ ਚੈਨਲ ਜਿਹੜੇ ਆਜ਼ਾਦ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਦਬਾ ਲਿਆ ਜਾਂਦਾ, ਜਿਹੜੇ ਪੱਤਰਕਾਰ ਆਜ਼ਾਦ ਬੋਲਣਾ ਚਾਹੁੰਦੇ ਨੇ ਉਹਨਾਂ ਦੇ ਉੱਪਰ ਪਰਚੇ ਕਰ ਦਿੱਤੇ ਜਾਂਦੇ ਨੇ। ਪਰ ਤੁਹਾਡੀ ਨਿਗਾਹ ਦੇ ਵਿੱਚ ਮੀਡੀਆ ਕੀ ਹੈ? ਨਹੀਂ, ਤਾਈਓ ਮੈਂ ਤੁਹਾਨੂੰ ਕਿਹਾ ਨਾ ਕਿ ਅੱਜ ਮੀਡੀਆ ਜਿਹੜਾ ਵਾ, ਬਹੁ ਗਿਣਤੀ ਜਿਹੜਾ ਮੀਡੀਆ ਉਹ ਵਿਕਾਊ ਹੋ ਚੁੱਕਾ ਵਾ। ਉਹਨੂੰ ਦੋ ਤਰੀਕੇ ਨਾਲ ਮੀਡੀਆ ਨੂੰ ਕੰਟਰੋਲ ਕਰਦੀ ਗਵਰਨਮੈਂਟ। ਇੱਕ ਤਾਂ ਹੁੰਦਾ ਕਿ ਇਸ਼ਤਿਹਾਰਾਂ ਦਾ ਲਾਲਚ ਦੇਣਾ, ਜਿਹੜੇ ਇਸ਼ਤਿਹਾਰਾਂ ਦੇ ਲਾਲਚ ਵਿੱਚ ਨਹੀਂ ਫਸੇ ਉਹਨਾਂ ਦੇ ਫਿਰ ਬਾਹਾਂ ਮਰੋੜ ਕੇ ਉਹਨਾਂ ਦੇ ਚੈਨਲ ਬੰਦ ਕਰਾ, ਅਖਬਾਰਾਂ ਬੰਦ ਕਰਾ, ਇਸ਼ਤਿਹਾਰ ਬੰਦ ਕਰਾ। ਅਗਰ ਜਿਹੜਾ ਅਜੀਤ ਦਾ ਬਰਜਿੰਦਰ ਸਿੰਘ ਹਮਦਰਦ ਨਾਲ ਕੀ ਰੌਲਾ ਵਾ, ਅਗਰ ਉਹ ਉਹਨਾਂ ਦੀ ਲਾਈਨ ਟੋ ਕਰਦਾ, ਬਣੀਆਂ ਬਣਾਈਆਂ ਖਬਰਾਂ ਛਾਪੀ ਜਾਂਦਾ, ਚੰਡੀਗੜ੍ਹੋਂ ਬਣ ਕੇ ਆਉਂਦੀ ਉਹ ਪ੍ਰਿੰਟ ਹੀ ਕਰ ਦਿੰਦਾ ਤੇ ਬੜਾ ਠੀਕ ਸੀਗਾ। ਜਿੱਦਣ ਕੋਈ ਖੜਦਾ ਇਹਦੇ ਸਾਹਮਣੇ ਉਦੋਂ ਫਿਰ ਸਰਕਾਰ ਦੇ ਫਿਰ ਉਹਨਾਂ ਦੇ ਚੈਨਲ ਬੰਦ, ਉਹਨਾਂ ਦੇ ਟੀਵੀ ਬੰਦ, ਉਹਨਾਂ ਦੀਆਂ ਅਖਬਾਰਾਂ ਦੇ ਇਸ਼ਤਿਹਾਰ ਬੰਦ। ਆਹ ਲੜਾਈ ਆ। ਔਰ ਮੀਡੀਆ ਦਾ ਵੀ ਬੜੀ ਪਰਖ ਦੀ ਘੜੀ ਆ। ਮੈਂ ਤੁਹਾਨੂੰ ਦੱਸ ਦੇਣਾ, ਜੇ ਤੁਸੀਂ ਕਹੋ ਕਿ ਵੀ ਲੋਕੀ ਨਿਆਣੇ ਨੇਗੇ, ਉਹਨਾਂ ਨੂੰ ਸਭ ਪਤਾ ਲੱਗ ਰਿਹਾ ਕਿ ਕਿਹੜਾ ਕਿਹੜਾ ਚੈਨਲ ਵਿਕ ਰਿਹਾ ਵਾ। ਜਿਹੜੇ ਚੈਨਲ ਬਹੁਤ ਪਹਿਲਾਂ ਕਿਸਾਨੀ ਅੰਦੋਲਨ 'ਚ ਕਹਿੰਦੇ ਸੀ ਬੜੇ ਪੰਜਾਬ ਪੱਖੀ ਆ ਜੀ, ਅਸੀਂ ਬੜੇ ਇਨਕਲਾਬੀ ਆ, ਸਭ ਪਛਾਣ ਲਏ ਲੋਕਾਂ ਨੇ। ਗਾਲਾਂ ਕੱਢਦੇ ਨੇ ਲੋਕੀ ਉਹਨਾਂ ਦੇ ਪੇਜ ਦੇ ਉੱਤੇ ਜਾ ਕੇ। ਇਸ ਕਰਕੇ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ। ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜਾ ਅੱਜ ਦੀ ਡੇਟ ਵਿੱਚ ਸਾਡੀ ਆਵਾਜ਼ ਆ, ਸਾਡੇ ਕੋਲ ਤਾਂ ਹੁਣ ਕੋਈ ਸਾਧਨ ਹੀ ਨਹੀਂ ਰਹਿ ਗਿਆ। ਸਾਡੇ ਕੋਲ ਤਾਂ ਜ਼ਿਆਦਾ ਜਾਂ ਤਾਂ ਜਿਹੜਾ ਆਰਗੈਨਿਕ ਮੀਡੀਆ ਵਾ, ਤੁਹਾਡੇ ਵਰਗੇ ਚੰਗੇ ਚੈਨਲ ਜਿਹੜੇ ਬਚੇ ਹੋਏ ਨੇ, ਜਾਂ ਉਹ ਬਚਿਆ, ਜਾਂ ਸਾਡੇ ਕੋਲ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟਸ ਬਚੇ ਹੋਏ ਨੇ। ਖਹਿਰਾ ਸਾਹਿਬ, ਤੁਸੀਂ ਬੋਲਦੇ ਹੋ, ਤੁਸੀਂ ਭਗਵੰਤ ਮਾਨ ਦੇ ਅੱਗੇ ਹੋ ਕੇ ਖੜਦੇ ਹੋ, ਸਰਕਾਰ ਦੇ ਅੱਗੇ ਹੋ ਕੇ ਖੜਦੇ ਹੋ, ਪਰ ਤੁਹਾਡੇ ਉੱਪਰ ਵੀ ਵਿਜੀਲੈਂਸ ਦੇ ਛਾਪੇ ਮਾਰਨੇ ਸ਼ੁਰੂ ਹੋ ਗਏ, ਤੁਹਾਨੂੰ ਵੀ ਵਿਜੀਲੈਂਸ ਨੇ। ਫਿਰ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ, ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀਗੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਈਅਰਸ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। 3rd FIR ਹੈ। ਕੋਈ ਬੰਦਾ ਸੁਣਿਆ ਜਿਹੜਾ 51 ਸਾਲ ਪਿੱਛੇ ਜਾ ਕੇ ਕੱਢਦਾ ਵਾ? ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ, ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ ਤੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ MLA ਪੱਤਰਕਾਰਾਂ ਨੂੰ ਚਪੇੜਾ ਮਾਰਦੇ ਨੇ, ਬਾਗੇ ਪੁਰਾਣੇ ਵਰਗੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ ਹੋਰ MLAs ਨਿਤ ਦਿਨ ਬਦਮਾਸ਼ੀ ਕਰਦੇ ਨੇ। ਇਹਨਾਂ ਦੇ ਮੰਤਰੀ ਜਾ ਕੇ ਉੱਥੇ ਅਫਸਰਾਂ ਨੂੰ ਕਹਿੰਦੇ ਨੇ ਤੁਹਾਨੂੰ ਆਹ ਕੀ ਆ, ਇਹਦੇ 'ਚ ਦਾਲ ਠੀਕ ਨਹੀਂ ਜਾਂ ਸਮਾਨ ਠੀਕ ਨਹੀਂ, ਠੋਕ ਦਿਆਂਗੇ ਤੁਹਾਨੂੰ। ਆਹ ਮੈਂ ਅਮਨ ਅਰੋੜਾ ਵੀ ਇੱਕ ਦਿਨ ਦੇਖਿਆ, ਕੋਈ ਇੱਟਾਂ ਮਾੜੀਆਂ ਆ ਗਈਆਂ ਕਿਸੇ ਸਰਕਾਰੀ, ਮੈਂ ਤੁਹਾਨੂੰ ਪਤਾ ਨਹੀਂ ਕਿ ਖਰੇ ਉਦੋਂ ਇਹ ਵੀ ਠੋਕਦੇ ਕਹਿੰਦਾ ਸੀ, ਜਾਂ ਬੰਦੇ ਬਣਾ ਦੂੰਗਾ। ਮਤਲਬ ਤੁਹਾਨੂੰ ਚੁਣਿਆ ਇਸ ਲਈ ਵੀ ਤੁਸੀਂ ਬੰਦੇ ਬਣਾਉਣਾ ਲੋਕਾਂ ਨੂੰ। ਆਪਣਾ ਇਹਨਾਂ ਦਾ ਆਪਣਾ ਕਿਰਦਾਰ ਦੇਖੋ, ਉਹਦੇ ਤੇ ਕੋਈ ਕਾਰਵਾਈ ਨਹੀਂ। ਬੱਦੋਵਾਲ ਦੇ ਵਿੱਚ ਸਕੂਲ ਦੀ ਛੱਤ ਦਾ ਗਿਰ ਜਾਣਾ, ਉਹਨਾਂ ਦੇ ਉੱਪਰ ਧਿਆਨ ਨਹੀਂ ਦੇ ਰਹੀ ਸਰਕਾਰ, ਅਜਿਹਾ ਕਿਉਂ? ਵੈਰੀ ਗੁੱਡ ਕੁਐਸਚਨ। ਜਿਹੜਾ ਕਹਿੰਦੇ ਅਸੀਂ ਸਿੰਗਾਪੁਰ ਭੇਜ ਰਹੇ ਹਾਂ ਟੀਚਰਾਂ ਨੂੰ, ਉਹ ਬੰਦ ਕਰੋ। ਪਹਿਲਾਂ ਆਪਣੇ ਸਕੂਲਾਂ ਨੂੰ, ਆਪਣੇ ਨਿਆਣਿਆਂ ਨੂੰ ਮਹਿਫੂਜ਼ ਕਰੋ। ਅਗਰ ਇਹ ਸਕੂਲ ਆਫ ਐਮੀਨੈਂਸ ਸੀਗਾ, ਇਹ ਕੋਈ ਛੋਟਾ ਮੋਟਾ ਸਕੂਲ ਨਹੀਂ ਸੀਗਾ। ਜੇ ਇਹ ਸਕੂਲ ਆਫ ਐਮੀਨੈਂਸ ਦੀ ਛੱਤ ਇਦਾਂ ਦੀ ਹੈ, ਉਹਦਾ ਸ਼ੁਕਰ ਕਰੋ ਬਾਕੀ ਟੀਚਰ ਬਚ ਗਏ ਨੇ, ਇੱਕ ਵਿਚਾਰੀ ਦਾ ਨੁਕਸਾਨ ਹੋ ਗਿਆ ਵਾ। ਕਿ ਇਹਨਾਂ ਦਾ ਇਸ ਘਟਨਾ ਨੇ ਪੂਰਾ ਜਿਹੜਾ ਅਖੌਤੀ ਦਿੱਲੀ ਮਾਡਲ ਸੀ, ਉਹਦਾ ਪੂਰਾ ਖੁਲਾਸਾ ਕਰ ਦਿੱਤਾ ਵੀ ਫੇਲ ਹੈ ਟੋਟਲੀ। ਇਸ ਕਰਕੇ ਔਰ ਮੈਂ ਕਹਿਣਾ ਚਾਹੁੰਦਾ ਵਾਂ ਕਿ ਇਹ ਇਕੱਲੀ ਐਜੂਕੇਸ਼ਨ 'ਚ ਨਹੀਂ, ਈਵਨ ਹੈਲਥ ਕੇਅਰ ਵਿੱਚ ਵੀ ਇਹਨਾਂ ਦੀ ਹਉਮੈ ਮਾਰ ਗਈ ਇਹਨਾਂ ਨੂੰ। ਇਹ ਨਵਾਂ ਪੈਰਲਲ ਸਿਸਟਮ ਖੜਾ ਕਰਨ ਲੱਗੇ ਆਮ ਆਦਮੀ ਕਲੀਨਿਕਸ ਦਾ, ਜਦ ਕਿ ਸਾਡੇ ਕੋਲ ਪਿੰਡਾਂ ਦੀਆਂ ਰੂਰਲ ਡਿਸਪੈਂਸਰੀਜ਼, ਰੂਰਲ ਹਸਪੀਟਲ ਬੜੇ ਅੱਛੇ ਸੀਗੇ। ਅਗਰ ਇਹੀ ਸਾਰਾ ਪੈਸਾ ਚੱਕ ਕੇ ਤੁਸੀਂ ਉਹਨਾਂ ਨੂੰ ਠੀਕ ਕਰ ਲਾ ਲੈਂਦੇ, ਜਿਹੜਾ ਫੱਟਾ ਉੱਤੇ ਲਾਉਣਾ ਸੀ ਆਪਣਾ, ਔਰ ਦੂਜਿਆਂ ਨੂੰ ਝੇਡਾ ਕਰਦਾ ਹੁੰਦਾ ਸੀਗਾ। ਕਿਹੜੀ ਸਰਕਾਰੀ ਸਕੀਮ ਆ ਜਿੱਤੇ ਨੇ ਆਪਣੀ ਫੋਟੋ ਛੱਡੀ ਆ? ਹਰ ਸਕੀਮ ਦੇ ਉੱਤੇ ਫੋਟੋ ਲੱਗ ਰਹੀ ਆ। ਇਹ ਕਹਿੰਦੇ ਅਸੀਂ ਦੇ ਤਾਂ ਰਹੇ ਏਡੇ ਮਹੱਲਾ ਕਲੀਨਿਕ, ਕਹਿੰਦੇ ਡਾਕਟਰ ਨਹੀਂ, ਉਹ ਤਾਂ ਕੁਛ ਨਹੀਂਗਾ ਜੀ। ਦੈਟ ਇਜ਼ ਆਲ ਹੈਲਥ ਕੇਅਰ ਜਿਹੜੀ ਆ, ਉਹ ਜਿਹੜਾ ਸਾਡਾ ਪੁਰਾਣਾ ਸਿਸਟਮ ਸੀਗਾ ਬਹੁਤ ਅੱਛਾ ਸੀਗਾ ਜੀ। ਇਹ ਪੈਸਾ ਜਿੰਨਾ ਵੀ ਤੁਸੀਂ ਐਕਸਟਰਾ ਖਰਚ ਕਰਨਾ ਉਹਦੇ ਤੇ ਲਾਓ, ਤੁਸੀਂ ਉਹਨੂੰ ਸਟਰੈਂਥਨ ਕਰੋ। ਕੋਈ ਨਾਮ ਵੀ ਬਦਲਣਾ, ਤੁਸੀਂ ਜੇ ਬਿਲਕੁਲ ਕੇਜਰੀਵਾਲ ਦੇ ਨਹੀਂ, ਤੁਹਾਡੇ ਕੋਲ ਤੁਸੀਂ ਉਹ ਤੋਂ ਬਾਹਰ ਨਹੀਂ ਨਿਕਲ ਸਕਦੇ, ਤੇ ਉਹ ਤੁਸੀਂ ਫੱਟਾ ਲਾ ਲੈਂਦੇ, ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ। ਲੇਕਿਨ ਇੱਕ ਪੈਰਲਲ ਨਵੀਂ ਸਕੀਮ ਖੜੀ ਕਰਕੇ ਕੇਂਦਰ ਦੇ, ਤੁਹਾਨੂੰ ਪਤਾ ਕੇਂਦਰ ਦੀ ਕਿੰਨੀ ਗ੍ਰਾਂਟ ਰੁਕੀ ਹੋਈ ਉਹਨਾਂ ਨੇ। ਉਹ ਕਹਿੰਦੇ ਪੈਸਾ ਅਸੀਂ ਦੇ ਰਹੇ ਹਾਂ ਫॉर ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ, ਇਹ ਇਸਤੇਮਾਲ ਕਰ ਰਹੇ ਨੇ ਆਪਣੇ ਆਮ ਆਦਮੀ ਪਾਰਟੀ ਕਲੀਨਿਕਸ ਦੇ। ਸੋ ਹਰ ਗੱਲ ਦੇ ਵਿੱਚ ਤਕਰਾਰ, ਗਵਰਨਰ ਦੇ ਨਾਲ ਤਕਰਾਰ, ਕੇਂਦਰ ਦੇ ਨਾਲ ਤਕਰਾਰ, ਕਿਸਾਨਾਂ ਦੇ ਨਾਲ ਤਕਰਾਰ, ਟੀਚਰਾਂ ਨਾਲ ਤਕਰਾਰ। ਕਿੰਨੇ ਟੀਚਰ ਕੁੱਟੇ ਨੇ ਸੰਗਰੂਰ ਉਧਰ, ਕਿੰਨੀਆਂ ਜਿਹੜੀਆਂ ਭਰਤੀਆਂ ਹੋ ਰਹੀਆਂ,
ਸਾਰੀਆਂ ਗੈਰ ਪੰਜਾਬੀਆਂ ਨੂੰ 404 ਵੈਟਰਨਰੀ ਇੰਸਪੈਕਟਰ ਰੱਖੇ ਆ ਪਿਛਲੇ ਦਿਨਾਂ 'ਚ ਜੀ। ਮੈਂ ਲਿਸਟ ਛਾਇਆ ਕੀਤੀ ਆ। 134 ਹਰਿਆਣੇ ਤੇ ਰਾਜਸਥਾਨ ਦੇ ਨੇ ਜੀ। ਇਹ ਕਿੱਥੋਂ ਦੀ ਬਦਲਾਅ ਹੈ ਜੀ? ਕੀ ਇਹ ਬਦਲਾਅ ਇਹ ਆ ਕਿ ਅਸੀਂ ਪੰਜਾਬੀਆਂ ਦੇ ਨਿਆਣਿਆਂ ਨੂੰ ਬਾਹਰ ਵਿਦੇਸ਼ਾਂ 'ਚ ਭੱਜਣ ਤੇ ਮਜਬੂਰ ਕਰ ਦੇਣਾ ਤੇ ਬਾਹਰਲੀਆਂ ਸੂਬਿਆਂ ਦੇ ਨਿਆਣਿਆਂ ਨੂੰ ਇੱਥੇ ਲਿਆ ਕੇ ਨੌਕਰੀਆਂ ਦੇਣੀਆਂ? ਇਹ ਬਦਲਾਅ ਹੈ। ਮੁੱਖ ਮੰਤਰੀ ਦਾ ਕਹਿੰਦੇ ਸੀ ਗੋਰੇ ਆਇਆ ਕਰਨਗੇ ਇੱਥੇ। ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਕਿੱਥੇ ਗੋਰੇ ਨੇ ਇਹਦੇ? ਕਿਹੜਾ ਗੋਰਾ ਆਇਆ ਦੱਸੇ ਮੈਨੂੰ ਜ਼ਰਾ। ਹਾਂ, ਇਹਦੇ ਘਰ ਵਿੱਚ ਪੂਰੀ ਜਿਹਨੂੰ ਕਹਿੰਦੇ ਕਿ ਮੌਜਾਂ ਲੱਗ ਗਈਆਂ, ਸੋਨੇ ਨਾਲ ਲੱਦੀਆਂ ਹੋਈਆਂ ਬੁੜੀਆਂ ਤੁਰੀਆਂ ਫਿਰਦੀਆਂ ਨੇ, 2-2 3-3 ਕਰੋੜ ਦੀ ਗੱਡੀਆਂ ਚੜ੍ਹਦੀਆਂ ਨੇ। ਇਹ ਪਹਿਲਾਂ ਇਹ ਪੁੱਛੇ ਦੱਸੇ ਮੈਨੂੰ ਭਗਵੰਤ ਇਹਦੀ ਘਰ ਵਾਲੀ ਦਾ ਕੀ ਰੋਲ ਹੈ ਐਡਮਿਨਿਸਟ੍ਰੇਸ਼ਨ ਵਿੱਚ। ਉਹ ਜਾ ਕੇ SSP ਤੇ DC, ਮੈਨੂੰ ਉਹਨਾਂ ਦੇ ਵੀ ਦੇਖ ਕੇ ਬੜਾ ਤਰਸ ਆਉਂਦਾ। ਕਦੇ ਯਾਰ ਤੁਸੀਂ IPS IAS ਤੁਸੀਂ ਇਹਦੀ ਘਰ ਵਾਲੀ ਦੀ ਹਾਜ਼ਰੀ ਭਰ ਰਹੇ ਹੋ। ਇੱਕ ਦਿਨ ਇੱਕ ਮਿਨਿਸਟਰ ਆਈ ਮਾਨਸਾ, ਗਗਨਨ ਮੋਲ, ਉਹਨੂੰ ਕਿਸੇ ਨੇ ਫੁੱਲ ਫੜਾਏ, ਉਹ SSP ਨੂੰ ਫੜਾਤੇ ਉਹਨੇ। SSP ਫੁੱਲ ਫੜਨ ਵਾਸਤੇ ਨੇ। ਸੋ ਬੇਸਿਕਲੀ ਕੀ ਆ ਕਿ ਜਿੰਨੀ ਗਿਰਾਵਟ ਨੈਤਿਕਤਾ ਵਿੱਚ, ਰਾਜਨੀਤੀ ਵਿੱਚ ਇਹ ਬੰਦੇ ਲੈ ਕੇ ਆਏ 1.5 ਸਾਲ 'ਚ, ਇੰਨੀ ਗਿਰਾਵਟ ਤਾਂ ਪਿਛਲੇ 17 ਸਾਲਾਂ 'ਚ। ਹਾਂ, ਆਹ ਗੱਲ ਇਹਨਾਂ ਦੇ ਠੀਕ ਹੈ ਕਿ 17 ਸਾਲਾਂ 'ਚ ਏਡੀ ਗਿਰਾਵਟ ਨਹੀਂ ਲਿਆਂਦੀ ਜਿਹੜੀ ਗਿਰਾਵਟ ਇਹ ਲੈ ਕੇ ਆਏ। ਖਹਿਰਾ ਸਾਹਿਬ, ਇੱਕ ਦੋ ਸਵਾਲ ਹੋਰ ਕਰਾਂਗਾ, ਫਿਰ ਆਪਾਂ ਸਮਾਪਤੀ ਵੱਲ ਜਾਵਾਂਗੇ। ਪ੍ਰਵਿੰਦਰ ਸਿੰਘ ਝੋਟੇ ਦਾ ਕੇਸ ਕੀ ਆ? ਪ੍ਰਵਿੰਦਰ ਸਿੰਘ ਝੋਟੇ ਨੂੰ ਕਿਉਂ ਨਹੀਂ ਰਿਹਾ ਕਰ ਰਹੀ ਸਰਕਾਰ? ਕਿਉਂਕਿ ਤੁਸੀਂ ਵੀ ਤਾਂ ਇੱਕ ਸਰਕਾਰ ਦੇ ਵਿੱਚ ਰਹੇ ਹੋ। ਬੇਸਿਕਲੀ ਝੋਟੇ ਦਾ ਕੇਸ ਸਿੱਧਾ ਡਰੱਗ ਮਾਫੀਆ ਦੀ ਸਪੋਰਟ ਕਰਨ ਦਾ ਕੰਮ ਆ। ਕਿਉਂਕਿ ਇਹ ਵਿਸਲ ਬਲੋਅਰ ਸੀ, ਇਹ ਡਰੱਗ ਮਾਫੀਆ ਦੇ ਗਲ ਪੈਂਦਾ ਸੀ, ਇਹ ਉਹਨਾਂ ਨੂੰ ਰੋਕਦਾ ਸੀ। ਇਹਦੇ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਬਾਕੀਆਂ ਨੂੰ ਸੁਣਿਆ ਦਿੱਤਾ ਵੀ ਖਬਰਦਾਰ ਜੇ ਡਰੱਗ ਮਾਫੀਆ ਦੇ ਖਿਲਾਫ ਕੋਈ ਕਾਰਵਾਈ ਕੀਤੀ। ਪਰਚਾ ਕਿੰਨਾ ਕੀਤਾ? 400 ਰੁਪਏ ਦਾ ਐਕਸਟੋਰਸ਼ਨ ਦਾ। ਇਹਦੇ ਨਾਲ ਹਾਸੋ ਹੀ ਨਾ ਕੇਸ ਕੀ ਹੋ ਸਕਦਾ? ਔਰ ਡਰੱਗਸ ਨਾਲ ਰੋਜ਼ ਬੱਚੇ ਮਾਰੇ ਨੇ, ਐਵਰੀ ਡੇ ਓਵਰਡੋਜ਼ ਦੇ ਨਾਲ। ਮੇਰੇ ਆਪਣੇ ਹਲਕੇ ਦੇ ਵਿੱਚ 2 ਇਕੱਠੇ ਨੌਜਵਾਨ ਮਰੇ ਨੇ GT ਰੋਡ ਦੇ ਇੱਕ ਪੁਲ ਦੇ ਥੱਲੇ। ਜ਼ਹਿਰ, ਕਿਉਂਕਿ ਹੈ ਹੀ ਸਾਰਾ ਜ਼ਹਿਰ ਹੈ। ਬਿਲਕੁਲ। ਕੁੜੀਆਂ ਮਰ ਰਹੀਆਂ ਨੇ, ਮੁੰਡੇ ਮਰ ਰਹੇ ਨੇ। ਪਰ ਇਹ ਹੁਣ ਕਹਿੰਦਾ ਜੀ ਮੈਨੂੰ 1 ਸਾਲ ਹੋਰ ਚਾਹੀਦਾ। 18 ਮਹੀਨਿਆਂ ਬਾਅਦ ਕਹਿੰਦਾ ਹੁਣ 1 ਸਾਲ ਹੋਰ ਚਾਹੀਦਾ ਹਲੇ। ਔਰ ਇਹਦਾ ਜਿਹੜਾ ਕੇਜਰੀਵਾਲ, ਉਹ ਤਾਂ ਕਹਿੰਦਾ ਸੀ ਮੈਂ 3 ਮਹੀਨਿਆਂ 'ਚ ਨਸ਼ੇ ਮੁਕਾ ਦੇਣੇ। ਸੋ ਡਰੱਗਸ ਤੇ ਵੀ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ। ਇਹਨਾਂ ਦੇ MLA ਜਾ ਤਾਂ ਰਹੇ ਨੇ ਪਿੰਡਾਂ 'ਚ ਕਮੇਟੀਆਂ ਬਣਾਉਣ, ਕਹਿੰਦੇ ਕਮੇਟੀਆਂ ਬਣਾਓ। ਜਿਹੜੇ ਕਮੇਟੀਜ਼ ਬਣਾਈਆਂ ਆਪ ਮੁਹਾਰੇ ਫਰੀਦਕੋਟ ਵਿੱਚ, ਜਿਹੜਾ ਐਂਟੀ ਡਰੱਗ ਕਮੇਟੀ ਬਣਾਈ ਸੀ, ਉਦੋਂ ਗੋਲੀ ਮਾਰ ਕੇ ਮਾਰ ਦਿੱਤਾ ਡਰੱਗ ਮਾਫੀਆ ਨੂੰ। ਉਦੋਂ ਹੀ ਜਿੱਦਣ ਉਹਨਾਂ ਨੇ ਪਿੰਡ 'ਚ ਕਿਹਾ ਨਸ਼ਾ ਨਹੀਂ ਵੇਚਣਾ, ਉਦੋਂ ਹੀ ਸ਼ਾਮ ਨੂੰ ਮਾਰਤਾ ਢਿਲਵਾਂ ਖੁਰਦ ਵਿੱਚ ਜੀ। ਸੋ ਬੇਸਿਕਲੀ ਡਰੱਗਸ ਦੇ ਉੱਤੇ ਵੀ ਇਹਨਾਂ ਦੀ ਟੋਟਲ ਅਟਰ ਫੇਲੀਅਰ ਹੈ। ਮੈਨੂੰ ਤਾਂ ਕੋਈ ਸਹੀ ਮਾਇਨਿਆਂ ਵਿੱਚ ਕੋਈ ਫੀਲਡ ਇੱਦਾਂ ਦੀ ਨਜ਼ਰ ਨਹੀਂ ਆਉਂਦੀ ਜਿਹਦੇ 'ਚ ਹਾਂ ਕਮੇਡੀ ਪੁਣੇ ਦੇ ਵਿੱਚ ਜਿੰਨਾ ਮਰਜ਼ੀ ਚੁਟਕਲੇ ਸੁਣ ਲਓ, ਝੇਡਾਂ ਕਰਾ ਲਓ, ਟਿਚਰਾਂ ਕਰਾ ਲਓ, ਇਸ ਗੱਲ 'ਚ ਮਾਹਰ ਨਜ਼ਰ ਆ ਰਿਹਾ ਬਸ। ਖਹਿਰਾ ਸਾਹਿਬ, ਆਉਣ ਵਾਲਾ ਸਮਾਂ ਕੀ ਲੱਗਦਾ? ਪੰਜਾਬ ਦਾ 2024 ਆ ਰਿਹਾ, ਸਰਪੰਚੀ ਦੀਆਂ ਚੋਣਾਂ ਆ ਰਹੀਆਂ ਨੇ, ਕੀ ਲੱਗਦਾ? ਚਲੋ ਇਹ ਤਾਂ ਜਿਹੜੀਆਂ ਚੋਣਾਂ ਚੱਲਦੀਆਂ ਨੇ, ਮੈਨੂੰ ਬਦਕਿਸਮਤੀ ਦਿਸ ਰਹੀ ਪੰਜਾਬ ਦੀ ਜੀ। ਇੱਦਾਂ ਦੇ ਮੂਰਖ ਬੰਦਿਆਂ ਦੇ ਹੱਥ ਰਾਜ ਆ ਗਿਆ ਕਿ ਇਹ ਹੋਰ ਤਬਾਹੀ ਮਚਾ ਕੇ ਜਾਣਗੇ। ਦੇਖੋ, ਪਹਿਲੇ ਸਾਲ 'ਚ 40,000 ਕਰੋੜ ਰੁਪਏ ਕਰਜ਼ਾ ਐਡ ਕਰਤਾ ਜੀ। ਅਗਰ 40,000 ਕਰੋੜ ਦੇ ਹਿਸਾਬ ਨਾਲ 5 ਸਾਲ ਕਰਨਗੇ, 2 ਲੱਖ ਕਰੋੜ ਰੁਪਇਆ ਹੋਰ ਕਰਜ਼ਾ ਚਾੜ ਕੇ ਜਾਣਗੇ। ਤੇ ਫਿਰ ਸਾਡਾ ਤਾਂ ਇੱਥੇ ਬਚਣਾ ਹੀ ਕੁਛ ਨਹੀਂ ਪੰਜਾਬ ਦੇ ਵਿੱਚ। ਐਡੇ ਵੱਡੇ ਅੱਜ ਵੀ ਤੁਸੀਂ ਦੇਖੋਗੇ ਬਿਜਲੀ ਬੋਰਡ ਦੀ ਸਬਸਿਡੀ ਕਿੰਨੀ ਦੇ ਰਹੀ ਪੰਜਾਬ ਸਰਕਾਰ? 20,000 ਕਰੋੜ, 20,000 ਕਰੋੜ ਰੁਪਇਆ। ਜੇ 20,000 ਕਰੋੜ ਰੁਪਇਆ ਤੁਹਾਡਾ ਇੱਕ ਸਬਸਿਡੀ ਦੇ ਵਿੱਚ ਜਾ ਰਿਹਾ ਵਾ, ਤੇ ਫਿਰ ਤੁਸੀਂ ਕਿੱਦਾਂ ਸਕੂਲ ਠੀਕ ਕਰੋਗੇ? ਕਿੰਨੇ ਹਸਪੀਟਲ ਠੀਕ ਕਰੋਗੇ? ਕਿੱਦਾਂ ਤੁਸੀਂ ਇਨਫਰਾਸਟ੍ਰਕਚਰ ਬਣਾਓਗੇ? ਇਸ ਤਰ੍ਹਾਂ ਦੀਆਂ ਵਾਹਿਯਾਤ ਸਕੀਮਾਂ ਲਿਆ ਕੇ ਇਹ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸਿਰਫ ਵੋਟਾਂ ਦੇ ਲਾਲਚ ਵਿੱਚ ਫਸ ਗਏ ਨੇ। ਅਸਲ ਵਿੱਚ ਜ਼ਮੀਨ ਤੇ ਜਿਹੜਾ ਅਸਲ ਕੰਮ ਹੋਣਾ ਚਾਹੀਦਾ ਪਾਏਦਾਰ, ਉਹ ਬਿਲਕੁਲ ਨਹੀਂ ਕਰ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਇਸ ਵਕਤ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ, ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਇਸੇ ਤਰ੍ਹਾਂ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਓਪੋਜੀਸ਼ਨ ਦੇ ਲੀਡਰਾਂ ਨਾਲ ਤੇ ਮੌਜੂਦਾ ਲੀਡਰਾਂ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ ਹੈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ। ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਹੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਬੁੜੀਆਂ ਨਹੀਂ ਛੱਡੀਆਂ। ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਦੀ ਕੀ ਕਰਨੀ ਸੀ ਭਗਵੰਤ ਨੇ? ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਜੇ ਕਿਸਾਨ ਕਿਸੇ ਟੋਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ, ਕੀ ਆਫਤ ਆ ਜਾਣੀ ਸੀ? ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ, ਇਹ ਹਜ਼ਾਰ ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਟੀਆਂ ਕਾਹਦੇ ਲਈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਟੀ ਕੋ ਲਈ ਫਿਰਦਾ ਨਹੀਂ। ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ, ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ।
ਕੀਤੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਈਅਰਸ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ 'ਤੇ, ਕੋਈ ਕਾਰਵਾਈ ਨਹੀਂ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਪਰ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਉਸ ਦੌਰ ਦੇ ਵਿੱਚੋਂ ਦੀ ਲੰਘ ਰਿਹਾ, ਕਿਸਾਨੀ ਖਾਸ ਕਰਕੇ ਖਤਰੇ ਦੇ ਵਿੱਚ ਨਜ਼ਰ ਆ ਰਹੀ ਆ। ਤਾਂ ਸਾਡੇ ਨਾਲ ਮੁੱਦਿਆਂ ਦੇ ਉੱਪਰ ਬੋਲਣ ਦੇ ਲਈ ਸੁਖਪਾਲ ਸਿੰਘ ਖਹਿਰਾ ਜੀ ਮੌਜੂਦ ਨੇ, ਤਾਂ ਅਸੀਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਖਹਿਰਾ ਸਾਹਿਬ, ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ? ਹੜ੍ਹਾਂ ਦੀ ਮਾਰ ਪਈ, ਗੜਿਆਂ ਦੀ ਮਾਰ ਪਈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ। ਦੇਖੋ, ਗੱਲ ਇਹ ਆ ਕਿ ਇਹ ਜਿਹੜੀ ਸਰਕਾਰ ਬਣਾਈ ਸੀ ਲੋਕਾਂ ਨੇ, ਇਹਨਾਂ ਨੂੰ ਬੜੀ ਆਸ ਤੇ ਉਮੀਦ ਨਾਲ ਬਣਾਇਆ ਸੀਗਾ ਕਿ ਇਹ ਸ਼ਾਇਦ ਕੋਈ ਮਗਰਲੀਆਂ ਸਰਕਾਰਾਂ ਨਾਲੋਂ ਤਬਦੀਲੀ ਲੈ ਕੇ ਆਉਣਗੇ, ਤਸ਼ੱਦਦ ਦੇ ਵਿੱਚ ਤਬਦੀਲੀ ਲੈ ਕੇ ਆਉਣਗੇ, ਕੁੱਟਮਾਰ ਨਹੀਂ ਕਰਿਆ ਕਰਨਗੇ, ਜਾਇਜ਼ ਮੰਗਾਂ ਨੂੰ ਛੇਤੀ ਮੰਨ ਲਿਆ ਕਰਨਗੇ, ਜੇ ਕੋਈ ਹੜ੍ਹ ਆ ਜਾਣ ਤੇ ਉਹਦਾ ਮੁਆਵਜ਼ਾ ਠੀਕ ਦਿਆ ਕਰਨਗੇ ਤੇ ਲੋਕਾਂ ਦੇ ਨਾਲ ਮਜ਼ਾਕ ਨਹੀਂ ਕਰਿਆ ਕਰਨਗੇ। ਲੇਕਿਨ ਇਹਨਾਂ ਦਾ ਜਿਹੜਾ ਐਕਸਪੈਰੀਮੈਂਟ ਹੋ ਰਿਹਾ ਪੰਜਾਬ ਦੇ ਵਿੱਚ, ਉਹ ਮਗਰਲਿਆਂ ਨਾਲੋਂ ਵੀ ਭੈੜਾ ਹੋ ਰਿਹਾ ਵਾ। ਤੁਸੀਂ ਦੇਖੋ ਨਾ ਕਿ ਪਿਛਲੀ 5 ਸਾਲ ਸਰਕਾਰ ਰਹੀ ਕੈਪਟਨ ਅਮਰਿੰਦਰ ਸਿੰਘ ਦੀ, ਉਹਨੇ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਦਿੱਲੀ ਵੱਲ ਨੂੰ, ਉਹ ਆਣ ਕੇ ਕਿਸਾਨ ਸੜਕਾਂ ਜਾਮ ਕਰ ਦਿੰਦੇ ਸੀ, ਟੋਲ ਪਲਾਜ਼ਿਆਂ ਤੇ ਬਹਿ ਜਾਂਦੇ ਸੀਗੇ, ਲੇਕਿਨ ਉਹ ਮਗਰਲੀ ਸਰਕਾਰ ਨੇ ਕਿਸਾਨਾਂ ਨੂੰ ਇੱਕ ਨੂੰ ਵੀ ਝਰੀਟ ਨਹੀਂ ਮਾਰੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੀ ਲੜਾਈ ਮਜਮੂਈ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਹੈ, ਇਹਨਾਂ ਨੂੰ ਭਾਅ ਨਹੀਂ ਠੀਕ ਮਿਲਦੇ, MSP ਦੀ ਗੱਲ ਆ, 3 ਕਾਲੇ ਕਾਨੂੰਨਾਂ ਦੀ ਗੱਲ ਆ। ਸੋ ਆਪਣੀ ਅਕਲਮੰਦੀ ਨਾਲ ਉਹਨੇ ਆਪਣਾ ਟਾਈਮ ਜਿਹੜਾ ਸੀਗਾ ਉਹ ਠੀਕ ਟਪਾਇਆ। ਆ ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਹੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਜਿਸ ਢੰਗ ਦੇ ਨਾਲ ਉਹਨਾਂ ਨੇ ਪਹਿਲਾਂ ਇਨੀਸ਼ੀਏਟ ਕੀਤਾ ਲਾਠੀ ਚਾਰਜ, ਬੱਸਾਂ ਭੰਨੀਆਂ, ਟਰੈਕਟਰਾਂ ਦੇ ਲਾਠੀਆਂ ਮਾਰ, ਬੰਦਿਆਂ ਦੇ ਮਾਰ, ਟਰੈਕਟਰਾਂ ਦੇ ਬੰਦੇ ਬੈਠਿਆਂ ਤੇ ਮਾਰ, ਬੁੜੀਆਂ ਨਹੀਂ ਛੱਡੀਆਂ, ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਤੇ ਕੀ ਕਰਨੀ ਸੀ, ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਤਾਂ ਮੈਂ ਕਹਿ ਰਿਹਾ, ਔਰ ਜਿਹੜਾ ਆਪਾਂ ਹੁਣ ਗੱਲ ਕਰ ਰਹੇ ਕਿਸਾਨਾਂ ਦੀਆਂ ਦੂਜੀਆਂ ਜਿਹੜੀਆਂ ਗੱਲਾਂ ਹੋਈਆਂ ਨੇ, ਤੁਸੀਂ ਮੈਨੂੰ ਦੱਸੋ ਕਿ ਇਹਨੇ ਮਗਰਲੀਆਂ ਬਾਦਲ ਕੈਪਟਨ ਦੀ ਸਰਕਾਰ ਨਾਲੋਂ ਬਿਹਤਰ ਕਿਹੜੀ ਚੀਜ਼ ਵਿੱਚ ਕੋਈ ਤਬਦੀਲੀ ਲੈ ਕੇ ਆਇਆ? ਜੀ ਖਹਿਰਾ ਸਾਹਿਬ, ਸਰਕਾਰ ਕਹਿੰਦੀ ਰਹੀ ਅਸੀਂ ਸੱਥਾਂ 'ਚ ਚੱਲਾਂਗੇ, ਅਸੀਂ ਲੋਕਾਂ ਦੀ ਗੱਲ ਕਰਾਂਗੇ, ਅਸੀਂ ਲੋਕਾਂ ਦੇ ਵੱਲ ਦੇ ਹੋ ਕੇ ਖੜਾਂਗੇ। ਗੜੇਮਾਰੀ ਦਾ ਮੁਆਵਜ਼ਾ ਹਜੇ ਤੱਕ ਨਹੀਂ ਮਿਲਿਆ ਕਿਸਾਨਾਂ ਨੂੰ, ਕਿਸਾਨ ਲੜ ਰਹੇ ਨੇ, ਕਿਸਾਨ ਸੜਕਾਂ ਦੇ ਉੱਪਰ ਮਰ ਰਹੇ ਨੇ, ਪਰ ਸਰਕਾਰ ਦਾ ਮੁੱਖ ਮੰਤਰੀ ਦੂਸਰੀਆਂ ਸਟੇਟਾਂ 'ਚ ਜਾ ਕੇ ਕਹਿੰਦਾ ਮੈਂ ਪੰਜਾਬ ਮਾਡਲ ਬਣਾ ਦਾਂਗਾ। ਪਹਿਲਾਂ ਤੁਸੀਂ ਹੜ੍ਹ ਦੀ ਦੇਖੋ ਨਾ ਸਿਚੁਏਸ਼ਨ, ਕਿ ਹੜ੍ਹ ਇੱਕ ਮਗਰਲੇ ਮਹੀਨੇ ਤੋਂ ਚੱਲੀ ਜਾਂਦੇ ਨੇ ਜੀ 2 ਵਾਰ ਆਪਣੀ ਹੜ੍ਹ ਵਾਲੀ ਸਿਚੁਏਸ਼ਨ ਬਣੀ ਆ, ਔਰ ਨੁਕਸਾਨ ਜਿਹੜਾ ਵਾ ਉਹ ਮੇਰੇ ਹਿਸਾਬ ਦੇ ਨਾਲ, ਮੈਂ ਜੇ ਫੇਅਰਲੀ ਕੈਲਕੂਲੇਟ ਕਰਾਂ ਤੇ ਉਹ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜੇ 10 ਲੱਖ ਕਿੱਲਾ ਵੀ ਪੰਜਾਬ ਦੇ ਵਿੱਚ ਫਸਲ ਦਾ ਖਰਾਬ ਹੋਇਆ ਹੋਵੇ, ਉਹਨੂੰ ਤੁਸੀਂ 50,000 ਦੇ ਨਾਲ ਉਹਨੂੰ ਤੁਸੀਂ ਕਰੋ ਮਲਟੀਪਲਾਈ, ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜਿਹੜੇ ਘਰ ਟੁੱਟ ਗਏ ਨੇ ਉਹ ਅਲੱਗ, ਜਿਹੜੇ ਪਸ਼ੂ ਮਰ ਗਏ ਨੇ ਉਹ ਅਲੱਗ, ਜਿਹੜੇ ਬੰਦੇ 60 ਮਰ ਗਏ ਉਹ ਅਲੱਗ ਜੀ। ਤੇ ਮੁਆਵਜ਼ਾ ਕਿੰਨਾ ਦਿੱਤਾ ਹੈ ਸਰਕਾਰ ਨੇ? 186 ਕਰੋੜ ਰੁਪਈਆ। ਜਿਹੜਾ ਕਹਿੰਦਾ ਸੀ ਮੈਂ ਹਰ ਮੁਰਗੀ ਦਾ, ਹਰ ਬੱਕਰੀ ਦਾ ਦਊਂਗਾ, ਮੁਆਵਜ਼ਾ ਦੇ ਰਿਹਾ 186, ਕਿੱਲੇ ਦਾ ਮਿਲ ਰਿਹਾ ਹੈ ਲੋਕਾਂ ਨੂੰ 6800 ਰੁਪਈਆ ਜੀ। ਕੀ ਇਹਦੇ ਨਾਲ ਜ਼ਿਆਦਾ ਕੋਝਾ ਮਜ਼ਾਕ ਕਿਸਾਨਾਂ ਦੇ ਨਾਲ ਕੀ ਹੋ ਸਕਦਾ? ਇਹੀ ਕੰਮ ਮਗਰਲੀਆਂ ਸਰਕਾਰਾਂ ਕਰਦੇ ਸੀਗੇ। ਸੋ ਵਾਟ ਇਜ਼ ਦ ਡਿਫਰੈਂਸ? ਮੈਂ ਇਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਬਦਲਾਓ ਕਿਹੜੀ ਚੀਜ਼ 'ਚ ਲੈ ਕੇ ਆਏ ਹੋ ਜੀ। ਜੇ ਆਪਾਂ ਹੁਣ ਤਸ਼ੱਦਦ ਦੀ ਗੱਲ ਕਰ ਲਈਏ ਤੇ ਆ ਘੱਟ ਕੀਤੀ ਇਹਨਾਂ ਨੇ, ਜਿਹੜਾ ਜੇ ਕਿਸਾਨ ਕਿਸੇ ਟੋਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ ਜੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ ਕੀ ਆਫਤ ਆ ਜਾਣੀ ਸੀਗੀ? ਖਹਿਰਾ ਸਾਹਿਬ, ਅਸੀਂ ਕਿਸਾਨਾਂ ਦੇ ਨਾਲ ਗੱਲ ਕੀਤੀ, ਕਿਸਾਨ ਕਹਿੰਦੇ ਕਿ ਭਗਵੰਤ ਮਾਨ ਨੂੰ ਇਹ ਹੋ ਗਿਆ ਕਿ ਮੇਰਾ ਜ਼ਿਲ੍ਹਾ, ਮੇਰਾ ਹਲਕਾ, ਕਿਤੇ ਮੇਰੀ ਬਦਨਾਮੀ ਨਾ ਹੋ ਜਾਏ, ਕਹਿੰਦੇ ਇਸੇ ਕਰਕੇ ਹੁਣ ਬਦਨਾਮੀ ਵੱਧ ਕਰਾਈ ਹੈ, ਸਗੋਂ ਹੁਣ ਤਾਂ ਮੂੰਹ ਦਿਖਾਉਣ ਜੋਗਾ ਨਹੀਂਗਾ। ਤੁਸੀਂ ਐਂ ਕਰੋ, ਭਗਵੰਤ ਮਾਨ ਨੂੰ ਕਹੇ ਕਿ ਜਿਹੜਾ 1000 ਬੰਦਾ ਤੂੰ ਪੁਲਿਸ ਦਾ ਸਿਕਿਉਰਿਟੀ ਲਈ ਫਿਰਦਾ, ਤੂੰ ਬਗੈਰ ਵੜ ਕੇ ਦਿਖਾ ਦੇਵੇ ਇੱਥੇ। ਅੱਜ ਇਹਨਾਂ ਦੇ ਸੰਸਕਾਰ ਤੇ ਕੋਈ ਆਇਆ ਨਹੀਂ ਬੰਦਾ ਡਰਦਾ ਜੀ, ਕਿਉਂਕਿ ਲੋਕਾਂ ਤੋਂ ਕੱਟ ਚੁੱਕੇ ਨੇ। ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ ਇਹ 1000 ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਿਟੀਆਂ ਕਾਹਦੇ ਲੈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਿਟੀ ਕੋ ਲਈ ਫਿਰਦਾ ਵਾ ਇੰਨੀ? ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ, ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ, ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ ਵੀ।
ਇਹਦਾ ਪਹਿਲੀ ਵਾਰੀ ਦੇਖ ਰਿਹਾ ਮੈਂ ਇਸ ਤਰ੍ਹਾਂ ਦਾ। ਜੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਦੋਸਤ ਵੀ ਰਹੇ ਨੇ ਭਗਵੰਤ ਮਾਨ, ਉਹ ਕਹਿੰਦੇ ਅਸੀਂ ਹੜ੍ਹਾਂ ਦੇ ਵਿੱਚ ਗਏ ਹਾਂ, ਕਿਸ਼ਤੀਆਂ ਦੇ ਉੱਪਰ ਚੜ੍ਹਦੇ ਵੀ ਨਜ਼ਰ ਆਏ ਨੇ, ਹਾਕਾਂ ਮਾਰਦੇ ਵੀ ਨਜ਼ਰ ਆਏ ਨੇ। ਉਹ ਸਾਰਾ ਬੇਸਿਕਲੀ ਕਿਸੇ ਸਾਰਾ ਫੋਟੋ ਆਪਰੇਸ਼ਨ ਸੀਗਾ। ਇੱਕ ਫੋਟੋ ਆਪਰੇਸ਼ਨ ਜਿਹੜਾ ਇਹਨੇ ਪਹਿਲਾਂ ਪਜਾਮਾ ਲਵੇੜਿਆ, ਉਹ ਲੋਕਾਂ ਨੇ ਨੰਗਾ ਕਰਤਾ, ਕਿੱਦਾਂ ਸਾਰੇ ਮੀਡੀਆ ਨੂੰ ਪਹਿਲਾਂ ਤਿਆਰੀ ਕੀਤੀ ਜਾਂਦੀ, ਫਿਰ JCB ਖੜੀ ਕੀਤੀ ਜਾਂਦੀ, ਫਿਰ ਅੱਗੇ ਖੜਾ ਕੀਤਾ ਜਾਂਦਾ। ਤੇ ਦੂਜਾ ਆਪਰੇਸ਼ਨ ਜਿਹੜਾ ਮੈਂ ਉਦੋਂ ਇਹਦਾ ਬੇਨਕਾਬ ਕੀਤਾ, ਜਿਹੜਾ ਉਹ ਇੱਕ ਸੀਮਾ ਜਿਹਾ ਲੱਭ ਕੇ ਇਹਨਾਂ ਨੇ ਪਹਿਲਾਂ ਕੋਠੇ ਤੇ ਚੜਾਇਆ ਟਾਂਡੇ ਹਲਕੇ ਦੇ ਵਿੱਚ। ਉਹ ਸੀਮਾ ਤਾਂ ਪਹਿਲਾਂ MLA ਦੇ ਨਾਲ ਘੁੰਮ ਰਿਹਾ ਕਈ ਦਿਨਾਂ ਦੇ ਕਿਸ਼ਤੀ 'ਚ, ਉਹ ਇਹਨਾਂ ਦੀ ਪਾਰਟੀ ਦਾ ਬੰਦਾ, ਉਹਨੂੰ ਪਹਿਲਾਂ ਉੱਤੇ ਖੜਾ ਕੀਤਾ। ਫਿਰ ਤੁਸੀਂ ਇਹਦੀ ਦੇਖੋਗੇ 1 ਮਿੰਟ ਦੀ ਵੀਡੀਓ ਆਓ ਜਿਹੜੀ ਮੈਂ ਸ਼ੇਅਰ ਕੀਤੀ ਹੈ, ਉਹਦੇ 'ਚ 11 ਕੱਟਸ ਨੇ, ਉਹ ਪੂਰੀ ਐਡੀਟਡ ਕਰਕੇ ਇੱਕ ਕਰਕੇ ਉਹ ਕੋਠੇ ਤੋਂ ਥੱਲੇ ਦੀ ਸਿੱਧੀ ਕਿਸ਼ਤੀ ਜਾ ਜਾਂਦਾ। ਫਿਰ ਇਹ ਸਾਰਾ ਜਿਹੜਾ ਲੋਕ ਦਿਖਾਵਾ ਸੀਗਾ ਕਿ ਅਸੀਂ ਬੜਾ ਹੀ ਕੰਮ ਕਰ ਰਹੇ ਪੰਜਾਬ ਦੇ ਵਿੱਚ ਹੜ੍ਹਾਂ ਤੇ। ਦੇਖੋ ਮੁੱਖ ਮੰਤਰੀ ਜਿਹੜਾ ਨਾ, ਉਹਨੂੰ ਇਕੱਲੇ ਪਿੰਡ ਜਾ ਕੇ ਇਕੱਲੇ ਬੰਦੇ ਨੂੰ ਨਹੀਂ ਬਚਾ ਸਕਦਾ, ਉਹ ਨੀਤੀ ਨਾਲ ਬੰਦੇ ਬਚਾ ਸਕਦਾ ਵਾ। ਉਹ ਅਗਰ ਆ ਜਿਹੜੇ ਹੜ੍ਹ ਆਏ ਨੇ, ਇਹ ਹੜ੍ਹ ਕਿਉਂ ਆਏ ਨੇ ਇਹ ਸਮਝੋ ਪਹਿਲਾਂ। ਇਹ ਬਾਰਿਸ਼ ਦੇ ਪਾਣੀ ਦੇ ਹੜ੍ਹ ਪੰਜਾਬ ਦੀ ਨਹੀਂ ਗਈ, ਇਹ ਜਿਹੜਾ ਪਹਾੜਾਂ ਵਿੱਚ ਡੈਮਸ 'ਚ ਪਾਣੀ ਜਦੋਂ ਰਿਲੀਜ਼ ਹੁੰਦਾ, ਉਹ ਜਦੋਂ ਸਾਡੇ ਦਰਿਆਵਾਂ ਦੇ ਵਿੱਚ ਆਉਂਦਾ ਵਾ, ਅਗਰ ਸਾਡੇ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਨੇ, ਉਹ ਬੰਨ੍ਹ ਨਾ ਟੁੱਟਣ ਤਾਂ ਅੰਦਰਲਾ ਫਸਲ ਖਰਾਬ ਹੁੰਦੀ ਆ। ਬਾਹਰਲੀ ਜਿੱਦਾਂ ਹੁਣ ਮੂਨਕ, ਸਰਦੂਲਗੜ੍ਹ, ਤੁਹਾਡਾ ਪਟਿਆਲਾ ਤੇ ਸ਼ਾਹਕੋਟ ਤੇ ਸੁਲਤਾਨਪੁਰ ਤੇ ਕਾਨੂੰਆਣ ਤੇ ਉਧਰਲੇ ਮਾਝੇ 'ਚ, ਇਹ ਸਾਰਾ ਨੁਕਸਾਨ ਹੜ੍ਹਾਂ ਦੇ ਟੁੱਟਣ ਨਾਲ ਹੋਇਆ। ਅਗਰ ਇਹ ਬੰਨ੍ਹ ਮਜ਼ਬੂਤ, ਇਹਨਾਂ ਬੰਨਾਂ ਦੀ ਮਜ਼ਬੂਤੀ ਦਾ ਐਸਟੀਮੇਟ ਮੈਂ ਦੇਖ ਰਿਹਾ ਸੀ, ਮਹਿਕਮੇ ਨੇ ਮੰਗੇ ਸੀਗੇ ਇਹਨਾਂ ਕੋਲ 700 ਕਰੋੜ ਰੁਪਈਆ ਸਾਲ ਦਾ। ਅਗਰ 700 ਕਰੋੜ ਰੁਪਈਆ ਇਹ ਸਾਲ ਦਾ ਲੱਗਿਆ ਹੁੰਦਾ, ਕੋਈ ਬੰਨ੍ਹ ਟੁੱਟਣਾ ਹੀ ਨਹੀਂ ਸੀਗਾ ਤੇ ਨੁਕਸਾਨ ਇਸ ਲੈਵਲ ਦਾ ਨਹੀਂ ਸੀ ਹੋਣਾ। ਪਰ ਇਹਨਾਂ ਨੇ ਕੇਜਰੀਵਾਲ ਐਂਡ ਪਾਰਟੀ ਤੇ ਭਗਵੰਤ ਪਾਰਟੀ ਨੇ, ਇਹਨਾਂ ਨੇ 750 ਕਰੋੜ ਰੁਪਈਆ ਮੀਡੀਆ ਦੇ ਖਰਚਿਆ ਵਾ। ਸਾਰੇ ਦੇਸ਼ ਵਿੱਚ ਇਸ਼ਤਿਹਾਰ ਲੱਗੇ ਹੋਏ ਨੇ, ਸਾਰੇ ਦੇਸ਼ ਦੇ ਮੀਡੀਆ ਦੇ ਉੱਤੇ, ਟੈਲੀਵਿਜ਼ਨਾਂ ਦੇ ਅਖਬਾਰਾਂ ਦੇ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋਆਂ ਵਾ। 750 ਕਰੋੜ ਉਧਰ ਬਰਬਾਦ ਕਰਤਾ, ਲੇਕਿਨ ਇੱਥੇ ਪੈਸਾ ਨਹੀਂ ਦਿੱਤਾ, ਜਿਹਦਾ ਖਮਿਆਜ਼ਾ ਅੱਜ ਲੋਕ ਭੁਗਤ। ਮੀਡੀਆ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਈ ਚੈਨਲ ਜਿਹੜੇ ਆਜ਼ਾਦ ਰਹਿਣਾ ਚਾਹੁੰਦੇ ਨੇ, ਉਹਨਾਂ ਨੂੰ ਦਬਾ ਲਿਆ ਜਾਂਦਾ, ਜਿਹੜੇ ਪੱਤਰਕਾਰ ਆਜ਼ਾਦ ਬੋਲਣਾ ਚਾਹੁੰਦੇ ਨੇ, ਉਹਨਾਂ ਦੇ ਉੱਪਰ ਪਰਚੇ ਕਰ ਦਿੱਤੇ ਜਾਂਦੇ ਨੇ। ਪਰ ਤੁਹਾਡੀ ਨਿਗਾਹ ਦੇ ਵਿੱਚ ਮੀਡੀਆ ਕੀ ਹੈ? ਨਹੀਂ, ਤਾਈਓ ਮੈਂ ਤੁਹਾਨੂੰ ਕਿਹਾ ਨਾ ਕਿ ਅੱਜ ਮੀਡੀਆ ਜਿਹੜਾ ਵਾ, ਬਹੁ ਗਿਣਤੀ ਜਿਹੜਾ ਮੀਡੀਆ ਉਹ ਵਿਕਾਊ ਹੋ ਚੁੱਕਾ ਵਾ। ਉਹਨੂੰ ਦੋ ਤਰੀਕੇ ਨਾਲ ਮੀਡੀਆ ਨੂੰ ਕੰਟਰੋਲ ਕਰਦੀ ਗਵਰਨਮੈਂਟ। ਇੱਕ ਤਾਂ ਹੁੰਦਾ ਕਿ ਇਸ਼ਤਿਹਾਰਾਂ ਦਾ ਲਾਲਚ ਦੇਣਾ, ਜਿਹੜੇ ਇਸ਼ਤਿਹਾਰਾਂ ਦੇ ਲਾਲਚ ਵਿੱਚ ਨਹੀਂ ਫਸੇ ਉਹਨਾਂ ਦੇ ਫਿਰ ਬਾਹਾਂ ਮਰੋੜ ਕੇ ਉਹਨਾਂ ਦੇ ਚੈਨਲ ਬੰਦ ਕਰਾ, ਅਖਬਾਰਾਂ ਬੰਦ ਕਰਾ, ਇਸ਼ਤਿਹਾਰ ਬੰਦ ਕਰਾ। ਅਗਰ ਜਿਹੜਾ ਅਜੀਤ ਦਾ ਬਰਜਿੰਦਰ ਸਿੰਘ ਹਮਦਰਦ ਨਾਲ ਕੀ ਰੌਲਾ ਵਾ, ਅਗਰ ਉਹਨਾਂ ਦੀ ਲਾਈਨ ਟੋ ਕਰਦਾ, ਬਣੀਆਂ ਬਣਾਈਆਂ ਖਬਰਾਂ ਛਾਪੀ ਜਾਂਦਾ, ਚੰਡੀਗੜ੍ਹੋਂ ਬਣ ਕੇ ਆਉਂਦੀ, ਉਹ ਪ੍ਰਿੰਟ ਹੀ ਕਰ ਦਿੰਦਾ ਤੇ ਬੜਾ ਠੀਕ ਸੀਗਾ। ਜਿੱਦਣ ਕੋਈ ਖੜਦਾ ਇਹਦੇ ਸਾਹਮਣੇ, ਉਦੋਂ ਫਿਰ ਸਰਕਾਰ ਦੇ, ਫਿਰ ਉਹਨਾਂ ਦੇ ਚੈਨਲ ਬੰਦ, ਉਹਨਾਂ ਦੇ TV ਬੰਦ, ਉਹਨਾਂ ਦੀਆਂ ਅਖਬਾਰਾਂ ਦੇ ਇਸ਼ਤਿਹਾਰ ਬੰਦ। ਆਹ ਲੜਾਈ ਆ। ਔਰ ਮੀਡੀਆ ਦਾ ਵੀ ਬੜੀ ਪਰਖ ਦੀ ਘੜੀ ਆ। ਮੈਂ ਤੁਹਾਨੂੰ ਦੱਸ ਦੇਣਾ, ਜੇ ਤੁਸੀਂ ਕਹੋਗੇ ਵੀ ਲੋਕੀ ਨਿਆਣੇ ਨੇਗੇ, ਉਹਨਾਂ ਨੂੰ ਸਭ ਪਤਾ ਲੱਗ ਰਿਹਾ ਕਿ ਕਿਹੜਾ ਚੈਨਲ ਵਿਕ ਰਿਹਾ ਵਾ। ਜਿਹੜੇ ਚੈਨਲ ਬਹੁਤ ਪਹਿਲਾਂ ਕਿਸਾਨੀ ਅੰਦੋਲਨ 'ਚ ਕਹਿੰਦੇ ਸੀ ਬੜੇ ਪੰਜਾਬ ਪੱਖੀ ਆ ਜੀ, ਅਸੀਂ ਬੜੇ ਇਨਕਲਾਬੀ ਆ, ਸਭ ਪਛਾਣ ਲਏ ਲੋਕਾਂ ਨੇ। ਗਾਲਾਂ ਕੱਢਦੇ ਨੇ ਲੋਕੀ ਉਹਨਾਂ ਦੇ ਪੇਜ ਦੇ ਉੱਤੇ ਜਾ ਕੇ। ਇਸ ਕਰਕੇ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ। ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜਾ ਅੱਜ ਦੀ ਡੇਟ ਵਿੱਚ ਸਾਡੀ ਆਵਾਜ਼ ਆ, ਸਾਡੇ ਕੋਲ ਤਾਂ ਹੁਣ ਕੋਈ ਸਾਧਨ ਹੀ ਨਹੀਂ ਰਹਿ ਗਿਆ। ਸਾਡੇ ਕੋਲ ਤਾਂ ਜ਼ਿਆਦਾ ਜਾਂ ਤਾਂ ਜਿਹੜਾ ਆਰਗੈਨਿਕ ਮੀਡੀਆ ਵਾ, ਤੁਹਾਡੇ ਵਰਗੇ ਚੰਗੇ ਚੈਨਲ ਜਿਹੜੇ ਬਚੇ ਹੋਏ ਨੇ, ਜਾਂ ਉਹ ਬਚਿਆ, ਜਾਂ ਸਾਡੇ ਕੋਲ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟਸ ਬਚੇ ਹੋਏ ਨੇ। ਖਹਿਰਾ ਸਾਹਿਬ, ਤੁਸੀਂ ਬੋਲਦੇ ਹੋ, ਤੁਸੀਂ ਭਗਵੰਤ ਮਾਨ ਦੇ ਅੱਗੇ ਹੋ ਕੇ ਖੜਦੇ ਹੋ, ਸਰਕਾਰ ਦੇ ਅੱਗੇ ਹੋ ਕੇ ਖੜਦੇ ਹੋ, ਪਰ ਤੁਹਾਡੇ ਉੱਪਰ ਵੀ ਵਿਜੀਲੈਂਸ ਦੇ ਛਾਪੇ ਮਾਰਨੇ ਸ਼ੁਰੂ ਹੋ ਗਏ, ਤੁਹਾਨੂੰ ਵੀ ਵਿਜੀਲੈਂਸ ਨੇ। ਫਿਰ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ, ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀਗੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਈਅਰਸ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। 3rd FIR ਆ। ਕੋਈ ਬੰਦਾ ਸੁਣਿਆ ਜਿਹੜਾ 51 ਸਾਲ ਪਿੱਛੇ ਜਾ ਕੇ ਕੱਢਦਾ ਵਾ? ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ, ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ ਤੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ MLA ਪੱਤਰਕਾਰਾਂ ਨੂੰ ਚਪੇੜਾ ਮਾਰਦੇ ਨੇ, ਬਾਗੇ ਪੁਰਾਣੇ ਵਰਗੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ ਹੋਰ MLAs ਨਿਤ ਦਿਨ ਬਦਮਾਸ਼ੀ ਕਰਦੇ ਨੇ। ਇਹਨਾਂ ਦੇ ਮੰਤਰੀ ਜਾ ਕੇ ਉੱਥੇ ਅਫਸਰਾਂ ਨੂੰ ਕਹਿੰਦੇ ਨੇ, ਤੁਹਾਨੂੰ ਆਹ ਕੀ ਆ, ਇਹਦੇ 'ਚ ਦਾਲ ਠੀਕ ਨਹੀਂ ਜਾਂ ਸਮਾਨ ਠੀਕ ਨਹੀਂ, ਠੋਕ ਦਿਆਂਗੇ ਤੁਹਾਨੂੰ। ਮੈਂ ਅਮਨ ਅਰੋੜਾ ਵੀ ਇੱਕ ਦਿਨ ਦੇਖਿਆ, ਕੋਈ ਇੱਟਾਂ ਮਾੜੀਆਂ ਆ ਗਈਆਂ ਕਿਸੇ ਸਰਕਾਰੀ, ਮੈਂ ਤੁਹਾਨੂੰ ਪਤਾ ਨਹੀਂ ਕਿ ਖਰੇ ਉਦੋਂ ਇਹ ਵੀ ਠੋਕਦੇ ਕਹਿੰਦਾ ਸੀ, ਜਾਂ ਬੰਦੇ ਬਣਾ ਦੂੰਗਾ। ਮਤਲਬ ਤੁਹਾਨੂੰ ਚੁਣਿਆ ਇਸ ਲਈ ਵੀ ਤੁਸੀਂ ਬੰਦੇ ਬਣਾਉਣਾ ਲੋਕਾਂ ਨੂੰ। ਆਪਣਾ ਇਹਨਾਂ ਦਾ ਆਪਣਾ ਕਿਰਦਾਰ ਦੇਖੋ, ਉਹਦੇ ਤੇ ਕੋਈ ਕਾਰਵਾਈ ਨਹੀਂ। ਬੱਦੋਵਾਲ ਦੇ ਵਿੱਚ ਸਕੂਲ ਦੀ ਛੱਤ ਦਾ ਗਿਰ ਜਾਣਾ, ਉਹਨਾਂ ਦੇ ਉੱਪਰ ਧਿਆਨ ਨਹੀਂ ਦੇ ਰਹੀ ਸਰਕਾਰ, ਅਜਿਹਾ ਕਿਉਂ? ਵੈਰੀ ਗੁੱਡ ਕੁਐਸਚਨ। ਜਿਹੜਾ ਕਹਿੰਦੇ ਅਸੀਂ ਸਿੰਗਾਪੁਰ ਭੇਜ ਰਹੇ ਹਾਂ ਟੀਚਰਾਂ ਨੂੰ, ਉਹ ਬੰਦ ਕਰੋ। ਪਹਿਲਾਂ ਆਪਣੇ ਸਕੂਲਾਂ ਨੂੰ, ਆਪਣੇ ਨਿਆਣਿਆਂ ਨੂੰ ਮਹਿਫੂਜ਼ ਕਰੋ।
ਅਗਰ ਇਹ ਔਰ ਇਹ ਸਕੂਲ ਆਫ ਐਮੀਨੈਂਸ ਸੀਗਾ, ਇਹ ਕੋਈ ਛੋਟਾ ਮੋਟਾ ਸਕੂਲ ਨਹੀਂ ਸੀਗਾ। ਜੇ ਇਹ ਸਕੂਲ ਆਫ ਐਮੀਨੈਂਸ ਦੀ ਛੱਤ ਇਦਾਂ ਦੀ ਹੈ, ਉਹਦਾ ਸ਼ੁਕਰ ਕਰੋ ਬਾਕੀ ਟੀਚਰ ਬਚ ਗਏ ਨੇ, ਇੱਕ ਵਿਚਾਰੀ ਦਾ ਨੁਕਸਾਨ ਹੋ ਗਿਆ ਵਾ ਕਿ ਇਹ ਔਰ ਇਹਨਾਂ ਦਾ ਇਸ ਘਟਨਾ ਨੇ ਪੂਰਾ ਜਿਹੜਾ ਅਖੌਤੀ ਦਿੱਲੀ ਮਾਡਲ ਸੀ ਉਹਦਾ ਪੂਰਾ ਖੁਲਾਸਾ ਕਰ ਦਿੱਤਾ ਵੀ ਫੇਲ ਹੈ ਟੋਟਲੀ। ਇਸ ਕਰਕੇ ਔਰ ਮੈਂ ਕਹਿਣਾ ਚਾਹੁੰਦਾ ਵਾਂ ਕਿ ਇਹ ਇਕੱਲੀ ਐਜੂਕੇਸ਼ਨ 'ਚ ਨਹੀਂ, ਈਵਨ ਹੈਲਥ ਕੇਅਰ ਵਿੱਚ ਵੀ ਇਹਨਾਂ ਦੀ ਹਉਮੈ ਮਾਰ ਗਈ ਇਹਨਾਂ ਨੂੰ। ਇਹ ਨਵਾਂ ਪੈਰਲਲ ਸਿਸਟਮ ਖੜਾ ਕਰਨ ਲੱਗੇ ਆਮ ਆਦਮੀ ਕਲੀਨਿਕਸ ਦਾ, ਜਦ ਕਿ ਸਾਡੇ ਕੋਲ ਪਿੰਡਾਂ ਦੀਆਂ ਰੂਰਲ ਡਿਸਪੈਂਸਰੀਜ਼, ਰੂਰਲ ਹਸਪੀਟਲ ਬੜੇ ਅੱਛੇ ਸੀਗੇ। ਅਗਰ ਇਹੀ ਸਾਰਾ ਪੈਸਾ ਚੱਕ ਕੇ ਤੁਸੀਂ ਉਹਨਾਂ ਨੂੰ ਠੀਕ ਕਰ ਲੈਂਦੇ, ਲਾ ਲੈਂਦੇ ਜਿਹੜਾ ਫੱਟਾ ਉੱਤੇ ਲਾਉਣਾ ਸੀ ਆਪਣਾ, ਔਰ ਦੂਜਿਆਂ ਨੂੰ ਝੇਡਾ ਕਰਦਾ ਹੁੰਦਾ ਸੀਗਾ। ਕਿਹੜੀ ਸਰਕਾਰੀ ਸਕੀਮ ਆ ਜਿੱਤੇ ਨੇ ਆਪਣੀ ਫੋਟੋ ਛੱਡੀ ਹੈ? ਹਰ ਸਕੀਮ ਦੇ ਉੱਤੇ ਫੋਟੋ ਲੱਗ ਰਹੀ ਹੈ। ਇਹ ਕਹਿੰਦੇ ਅਸੀਂ ਦੇ ਤਾਂ ਰਹੇ ਏਡੇ ਮੁਹੱਲਾ ਕਲੀਨਿਕ, ਕਹਿੰਦੇ ਡਾਕਟਰ ਨਹੀਂ ਉਹ ਤਾਂ ਕੁਛ ਨਹੀਂਗਾ ਜੀ। ਦੈਟ ਇਜ਼ ਆਲ ਹੈਲਥ ਕੇਅਰ ਜਿਹੜੀ ਆ, ਉਹ ਜਿਹੜਾ ਸਾਡਾ ਪੁਰਾਣਾ ਸਿਸਟਮ ਸੀਗਾ ਬਹੁਤ ਅੱਛਾ ਸੀਗਾ ਜੀ। ਇਹ ਪੈਸਾ ਜਿੰਨਾ ਵੀ ਤੁਸੀਂ ਐਕਸਟਰਾ ਖਰਚ ਕਰਨਾ ਉਹਦੇ ਤੇ ਲਾਓ, ਤੁਸੀਂ ਉਹਨੂੰ ਸਟਰੈਂਥਨ ਕਰੋ। ਕੋਈ ਨਾਮ ਵੀ ਬਦਲਣਾ, ਤੁਸੀਂ ਜੇ ਬਿਲਕੁਲ ਕੇਜਰੀਵਾਲ ਦੇ ਨਹੀਂ ਤੁਹਾਡੇ ਕੋਲ ਤੁਸੀਂ ਉਹ ਤੋਂ ਬਾਹਰ ਨਹੀਂ ਨਿਕਲ ਸਕਦੇ ਤੇ ਉਹ ਤੁਸੀਂ ਫੱਟਾ ਲਾ ਲੈਂਦੇ, ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ। ਲੇਕਿਨ ਇੱਕ ਪੈਰਲਲ ਨਵੀਂ ਸਕੀਮ ਖੜੀ ਕਰਕੇ ਕੇਂਦਰ ਦੇ, ਤੁਹਾਨੂੰ ਪਤਾ ਕੇਂਦਰ ਦੀ ਕਿੰਨੀ ਗ੍ਰਾਂਟ ਰੁਕੀ ਹੋਈ ਉਹਨਾਂ ਨੇ। ਉਹ ਕਹਿੰਦੇ ਪੈਸਾ ਅਸੀਂ ਦੇ ਰਹੇ ਹਾਂ ਫॉर ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ, ਇਹ ਇਸਤੇਮਾਲ ਕਰ ਰਹੇ ਨੇ ਆਪਣੇ ਆਮ ਆਦਮੀ ਪਾਰਟੀ ਕਲੀਨਿਕਸ ਦੇ। ਸੋ ਹਰ ਗੱਲ ਦੇ ਵਿੱਚ ਤਕਰਾਰ, ਗਵਰਨਰ ਦੇ ਨਾਲ ਤਕਰਾਰ, ਕੇਂਦਰ ਦੇ ਨਾਲ ਤਕਰਾਰ, ਕਿਸਾਨਾਂ ਦੇ ਨਾਲ ਤਕਰਾਰ, ਟੀਚਰਾਂ ਨਾਲ ਤਕਰਾਰ। ਕਿੰਨੇ ਟੀਚਰ ਕੁੱਟੇ ਨੇ ਸੰਗਰੂਰ ਉਧਰ, ਕਿੰਨੀਆਂ ਜਿਹੜੀਆਂ ਭਰਤੀਆਂ ਹੋ ਰਹੀਆਂ ਸਾਰੀਆਂ ਗੈਰ ਪੰਜਾਬੀਆਂ ਨੂੰ। 404 ਵੈਟਨਰੀ ਇੰਸਪੈਕਟਰ ਰੱਖੇ ਆ ਪਿਛਲੇ ਦਿਨਾਂ 'ਚ ਜੀ। ਮੈਂ ਲਿਸਟ ਛਾਇਆ ਕੀਤੀ ਆ, 134 ਹਰਿਆਣੇ ਤੇ ਰਾਜਸਥਾਨ ਦੇ ਨੇ ਜੀ। ਇਹ ਕਿੱਥੋਂ ਦੀ ਬਦਲਾਅ ਹੈ ਜੀ? ਕੀ ਇਹ ਬਦਲਾਅ ਇਹ ਆ ਕਿ ਅਸੀਂ ਪੰਜਾਬੀਆਂ ਦੇ ਨਿਆਣਿਆਂ ਨੂੰ ਬਾਹਰ ਵਿਦੇਸ਼ਾਂ 'ਚ ਭੱਜਣ ਤੇ ਮਜਬੂਰ ਕਰ ਦੇਣਾ ਤੇ ਬਾਹਰਲੀਆਂ ਸੂਬਿਆਂ ਦੇ ਨਿਆਣਿਆਂ ਨੂੰ ਇੱਥੇ ਲਿਆ ਕੇ ਨੌਕਰੀਆਂ ਦੇਣੀਆਂ? ਇਹ ਬਦਲਾਅ ਹੈ। ਮੁੱਖ ਮੰਤਰੀ ਦਾ ਕਹਿੰਦੇ ਗੋਰੇ ਆਇਆ ਕਰਨਗੇ ਇੱਥੇ। ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਕਿੱਥੇ ਗੋਰੇ ਨੇ ਇਹਦੇ? ਕਿਹੜਾ ਗੋਰਾ ਆਇਆ ਦੱਸੇ ਮੈਨੂੰ ਜ਼ਰਾ। ਹਾਂ, ਇਹਦੇ ਘਰ ਵਿੱਚ ਪੂਰੀ ਜਿਹਨੂੰ ਕਹਿੰਦੇ ਕਿ ਮੌਜਾਂ ਲੱਗ ਗਈਆਂ, ਸੋਨੇ ਨਾਲ ਲੱਦੀਆਂ ਹੋਈਆਂ ਬੁੜੀਆਂ ਤੁਰੀਆਂ ਫਿਰਦੀਆਂ ਨੇ, 2-2 3-3 ਕਰੋੜ ਦੀ ਗੱਡੀਆਂ ਚੜ੍ਹਦੀਆਂ ਨੇ। ਇਹ ਪਹਿਲਾਂ ਇਹ ਪੁੱਛੇ ਦੱਸੇ ਮੈਨੂੰ ਭਗਵੰਤ ਦੀ ਇਹਦੀ ਘਰ ਵਾਲੀ ਦਾ ਕੀ ਰੋਲ ਹੈ ਐਡਮਿਨਿਸਟ੍ਰੇਸ਼ਨ ਵਿੱਚ। ਉਹ ਜਾ ਕੇ SSP ਤੇ DC, ਮੈਨੂੰ ਉਹਨਾਂ ਦੇ ਵੀ ਦੇਖ ਕੇ ਬੜਾ ਤਰਸ ਆਉਂਦਾ, ਕਦੇ ਯਾਰ ਤੁਸੀਂ IPS IAS ਤੁਸੀਂ ਇਹਦੀ ਘਰ ਵਾਲੀ ਦੀ ਹਾਜ਼ਰੀ ਭਰ ਰਹੇ ਹੋ। ਇੱਕ ਦਿਨ ਇੱਕ ਮਿਨਿਸਟਰ ਆਈ ਮਾਨਸਾ, ਗਗਨ ਅਨਮੋਲ, ਉਹਨੂੰ ਕਿਸੇ ਨੇ ਫੁੱਲ ਫੜਾਏ, ਉਹ SSP ਨੂੰ ਫੜਾਤੇ ਉਹਨੇ। SSP ਫੁੱਲ ਫੜਨ ਵਾਸਤੇ ਨੇ। ਸੋ ਬੇਸਿਕਲੀ ਕੀ ਆ ਕਿ ਜਿੰਨੀ ਗਿਰਾਵਟ ਨੈਤਿਕਤਾ ਵਿੱਚ, ਰਾਜਨੀਤੀ ਵਿੱਚ ਇਹ ਬੰਦੇ ਲੈ ਕੇ ਆਏ 1.5 ਸਾਲ 'ਚ, ਇੰਨੀ ਗਿਰਾਵਟ ਤਾਂ ਪਿਛਲੇ 17 ਸਾਲਾਂ 'ਚ। ਹਾਂ, ਆਹ ਗੱਲ ਇਹਨਾਂ ਦੇ ਠੀਕ ਹੈ ਕਿ 17 ਸਾਲਾਂ 'ਚ ਏਡੀ ਗਿਰਾਵਟ ਨਹੀਂ ਲਿਆਂਦੀ ਜਿਹੜੀ ਗਿਰਾਵਟ ਇਹ ਲੈ ਕੇ ਆਏ। ਖਹਿਰਾ ਸਾਹਿਬ, ਇੱਕ ਦੋ ਸਵਾਲ ਹੋਰ ਕਰਾਂਗਾ, ਫਿਰ ਆਪਾਂ ਸਮਾਪਤੀ ਵੱਲ ਜਾਵਾਂਗੇ। ਪ੍ਰਵਿੰਦਰ ਸਿੰਘ ਝੋਟੇ ਦਾ ਕੇਸ ਕੀ ਆ? ਪ੍ਰਵਿੰਦਰ ਸਿੰਘ ਝੋਟੇ ਨੂੰ ਕਿਉਂ ਨਹੀਂ ਰਿਹਾ ਕਰ ਰਹੀ ਸਰਕਾਰ? ਕਿਉਂਕਿ ਤੁਸੀਂ ਵੀ ਤਾਂ ਇੱਕ ਸਰਕਾਰ ਦੇ ਵਿੱਚ ਰਹੇ। ਬੇਸਿਕਲੀ ਝੋਟੇ ਦਾ ਕੇਸ ਸਿੱਧਾ ਡਰੱਗ ਮਾਫੀਆ ਦੀ ਸਪੋਰਟ ਕਰਨ ਦਾ ਕੰਮ ਆ। ਕਿਉਂਕਿ ਇਹ ਵਿਸਲ ਬਲੋਅਰ ਸੀ, ਇਹ ਡਰੱਗ ਮਾਫੀਆ ਦੇ ਗਲ ਪੈਂਦਾ ਸੀ, ਇਹ ਉਹਨਾਂ ਨੂੰ ਰੋਕਦਾ ਸੀ। ਇਹਦੇ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਬਾਕੀਆਂ ਨੂੰ ਸੁਣਿਆ ਦਿੱਤਾ ਵੀ ਖਬਰਦਾਰ ਜੇ ਡਰੱਗ ਮਾਫੀਆ ਦੇ ਖਿਲਾਫ ਕੋਈ ਕਾਰਵਾਈ ਕੀਤੀ। ਪਰਚਾ ਕਿੰਨਾ ਕੀਤਾ? 400 ਰੁਪਏ ਦਾ ਐਕਸਟੋਰਸ਼ਨ ਦਾ। ਇਹਦੇ ਨਾਲ ਹਾਸੋ ਹੀ ਨਾ ਕੇਸ ਕੀ ਹੋ ਸਕਦਾ? ਔਰ ਡਰੱਗਸ ਨਾਲ ਰੋਜ਼ ਬੱਚੇ ਮਾਰੇ ਨੇ, ਐਵਰੀ ਡੇ ਓਵਰਡੋਜ਼ ਦੇ ਨਾਲ। ਮੇਰੇ ਆਪਣੇ ਹਲਕੇ ਦੇ ਵਿੱਚ 2 ਇਕੱਠੇ ਨੌਜਵਾਨ ਮਰੇ ਨੇ GT ਰੋਡ ਦੇ ਇੱਕ ਪੁਲ ਦੇ ਥੱਲੇ। ਜ਼ਹਿਰ, ਕਿਉਂਕਿ ਹੈ ਹੀ ਸਾਰਾ ਜ਼ਹਿਰ ਹੈ। ਬਿਲਕੁਲ, ਕੁੜੀਆਂ ਮਰ ਰਹੀਆਂ ਨੇ, ਮੁੰਡੇ ਮਰ ਰਹੇ ਨੇ। ਪਰ ਇਹ ਹੁਣ ਕਹਿੰਦਾ ਜੀ ਮੈਨੂੰ 1 ਸਾਲ ਹੋਰ ਚਾਹੀਦਾ। 18 ਮਹੀਨਿਆਂ ਬਾਅਦ ਕਹਿੰਦਾ ਹੁਣ 1 ਸਾਲ ਹੋਰ ਚਾਹੀਦਾ ਹਲੇ। ਔਰ ਇਹਦਾ ਜਿਹੜਾ ਕੇਜਰੀਵਾਲ, ਉਹ ਤਾਂ ਕਹਿੰਦਾ ਸੀ ਮੈਂ 3 ਮਹੀਨਿਆਂ 'ਚ ਨਸ਼ੇ ਮੁਕਾ ਦੇਣੇ। ਸੋ ਡਰੱਗਸ ਤੇ ਵੀ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ। ਇਹਨਾਂ ਦੇ MLA ਜਾ ਤਾਂ ਰਹੇ ਨੇ ਪਿੰਡਾਂ 'ਚ ਕਮੇਟੀਆਂ ਬਣਾਉਣ, ਕਹਿੰਦੇ ਕਮੇਟੀਆਂ ਬਣਾਓ। ਜਿਹੜੇ ਕਮੇਟੀਜ਼ ਬਣਾਈਆਂ ਆਪ ਮੁਹਾਰੇ ਫਰੀਦਕੋਟ ਵਿੱਚ, ਜਿਹੜਾ ਐਂਟੀ ਡਰੱਗ ਕਮੇਟੀ ਬਣਾਈ ਸੀ, ਉਦੋਂ ਗੋਲੀ ਮਾਰ ਕੇ ਮਾਰ ਦਿੱਤਾ ਡਰੱਗ ਮਾਫੀਆ ਨੂੰ। ਉਦਣ ਹੀ ਜਿੱਦਣ ਉਹਨਾਂ ਨੇ ਪਿੰਡ 'ਚ ਕਿਹਾ ਨਸ਼ਾ ਨਹੀਂ ਵੇਚਣਾ, ਉਦੋਂ ਹੀ ਸ਼ਾਮ ਨੂੰ ਮਾਰਤਾ ਢਿਲਵਾਂ ਖੁਰਦ ਵਿੱਚ ਜੀ। ਸੋ ਬੇਸਿਕਲੀ ਡਰੱਗਸ ਦੇ ਉੱਤੇ ਵੀ ਇਹਨਾਂ ਦੀ ਟੋਟਲ ਅਟਰ ਫੇਲੀਅਰ ਹੈ। ਮੈਨੂੰ ਤਾਂ ਕੋਈ ਸਹੀ ਮਾਇਨਿਆਂ ਵਿੱਚ ਕੋਈ ਫੀਲਡ ਇੱਦਾਂ ਦੀ ਨਜ਼ਰ ਨਹੀਂ ਆਉਂਦੀ ਜਿਹਦੇ 'ਚ ਹਾਂ ਕਮੇਡੀ ਪੁਣੇ ਦੇ ਵਿੱਚ ਜਿੰਨਾ ਮਰਜ਼ੀ ਚੁਟਕਲੇ ਸੁਣ ਲਓ, ਝੇਡਾਂ ਕਰਾ ਲਓ, ਟਿਚਰਾਂ ਕਰਾ ਲਓ, ਇਸ ਗੱਲ 'ਚ ਮਾਹਰ ਨਜ਼ਰ ਆ ਰਿਹਾ ਬਸ। ਖਹਿਰਾ ਸਾਹਿਬ, ਆਉਣ ਵਾਲਾ ਸਮਾਂ ਕੀ ਲੱਗਦਾ? ਪੰਜਾਬ ਦਾ 2024 ਆ ਰਿਹਾ, ਸਰਪੰਚੀ ਦੀਆਂ ਚੋਣਾਂ ਆ ਰਹੀਆਂ ਨੇ, ਕੀ ਲੱਗਦਾ? ਚਲੋ ਇਹ ਤਾਂ ਜਿਹੜੀਆਂ ਚੋਣਾਂ ਚੱਲਦੀਆਂ ਨੇ, ਮੈਨੂੰ ਬਦਕਿਸਮਤੀ ਦਿਸ ਰਹੀ ਪੰਜਾਬ ਦੀ ਜੀ। ਇੱਦਾਂ ਦੇ ਮੂਰਖ ਬੰਦਿਆਂ ਦੇ ਹੱਥ ਰਾਜ ਆ ਗਿਆ ਕਿ ਇਹ ਹੋਰ ਤਬਾਹੀ ਮਚਾ ਕੇ ਜਾਣਗੇ। ਦੇਖੋ, ਪਹਿਲੇ ਸਾਲ 'ਚ 40,000 ਕਰੋੜ ਰੁਪਏ ਕਰਜ਼ਾ ਐਡ ਕਰਤਾ ਜੀ। ਅਗਰ 40,000 ਕਰੋੜ ਦੇ ਹਿਸਾਬ ਨਾਲ 5 ਸਾਲ ਕਰਨਗੇ, 2 ਲੱਖ ਕਰੋੜ ਰੁਪਇਆ ਹੋਰ ਕਰਜ਼ਾ ਚਾੜ ਕੇ ਜਾਣਗੇ। ਤੇ ਫਿਰ ਸਾਡਾ ਤਾਂ ਇੱਥੇ ਬਚਣਾ ਹੀ ਕੁਛ ਨਹੀਂ ਪੰਜਾਬ ਦੇ ਵਿੱਚ। ਐਡੇ ਵੱਡੇ ਅੱਜ ਵੀ ਤੁਸੀਂ ਦੇਖੋਗੇ ਬਿਜਲੀ ਬੋਰਡ ਦੀ ਸਬਸਿਡੀ ਕਿੰਨੀ ਦੇ ਰਹੀ ਪੰਜਾਬ ਸਰਕਾਰ? 20,000 ਕਰੋੜ, 20,000 ਕਰੋੜ ਰੁਪਇਆ। ਜੇ 20,000 ਕਰੋੜ ਰੁਪਇਆ ਤੁਹਾਡਾ ਇੱਕ ਸਬਸਿਡੀ ਦੇ ਵਿੱਚ ਜਾ ਰਿਹਾ ਵਾ, ਤੇ ਫਿਰ ਤੁਸੀਂ ਕਿੱਦਾਂ ਸਕੂਲ ਠੀਕ ਕਰੋਗੇ? ਕਿੰਨੇ ਹਸਪੀਟਲ ਠੀਕ ਕਰੋਗੇ? ਕਿੱਦਾਂ ਤੁਸੀਂ ਇਨਫਰਾਸਟ੍ਰਕਚਰ ਬਣਾਓਗੇ? ਇਸ ਤਰ੍ਹਾਂ ਦੀਆਂ ਵਾਹਿਯਾਤ ਸਕੀਮਾਂ ਲਿਆ ਕੇ ਇਹ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸਿਰਫ ਵੋਟਾਂ ਦੇ ਲਾਲਚ ਵਿੱਚ ਫਸ ਗਏ ਨੇ। ਅਸਲ ਵਿੱਚ ਜ਼ਮੀਨ ਤੇ ਜਿਹੜਾ
ਅਸਲ ਕੰਮ ਹੋਣਾ ਚਾਹੀਦਾ ਪਾਏਦਾਰ, ਉਹ ਬਿਲਕੁਲ ਨਹੀਂ ਕਰ ਰਿਹਾ ਕੋਈ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਇਸ ਵਕਤ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ, ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਇਸੇ ਤਰ੍ਹਾਂ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਓਪੋਜੀਸ਼ਨ ਦੇ ਲੀਡਰਾਂ ਨਾਲ ਤੇ ਮੌਜੂਦਾ ਲੀਡਰਾਂ ਨਾਲ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ। ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਹੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਬੁੜੀਆਂ ਨਹੀਂ ਛੱਡੀਆਂ, ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਦੀ ਕੀ ਕਰਨੀ ਸੀ, ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਜੇ ਕਿਸਾਨ ਕਿਸੇ ਟੂਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ, ਕੀ ਆਫਤ ਆ ਜਾਣੀ ਸੀ? ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ, ਇਹ ਹਜ਼ਾਰ ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਟੀਆਂ ਕਾਹਦੇ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਟੀ ਕੋਲ ਲਈ ਫਿਰਦਾ ਪਈ। ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ, ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ, ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ ਦੀ। ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ, ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਈਅਰਸ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ 'ਤੇ, ਕੋਈ ਕਾਰਵਾਈ ਨਹੀਂ। ਇੰਡੋਸ ਟੀਵੀ ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਪਰ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਉਸ ਦੌਰ ਦੇ ਵਿੱਚੋਂ ਦੀ ਲੰਘ ਰਿਹਾ, ਕਿਸਾਨੀ ਖਾਸ ਕਰਕੇ ਖਤਰੇ ਦੇ ਵਿੱਚ ਨਜ਼ਰ ਆ ਰਹੀ ਆ। ਤਾਂ ਸਾਡੇ ਨਾਲ ਮੁੱਦਿਆਂ ਦੇ ਉੱਪਰ ਬੋਲਣ ਦੇ ਲਈ ਸੁਖਪਾਲ ਸਿੰਘ ਖਹਿਰਾ ਜੀ ਮੌਜੂਦ ਨੇ, ਤਾਂ ਅਸੀਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਖਹਿਰਾ ਸਾਹਿਬ, ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ, ਗੜਿਆਂ ਦੀ ਮਾਰ ਪਈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ? ਦੇਖੋ, ਗੱਲ ਇਹ ਆ ਕਿ ਇਹ ਜਿਹੜੀ ਸਰਕਾਰ ਬਣਾਈ ਸੀ ਲੋਕਾਂ ਨੇ, ਇਹਨਾਂ ਨੂੰ ਬੜੀ ਆਸ ਤੇ ਉਮੀਦ ਨਾਲ ਬਣਾਇਆ ਸੀਗਾ ਕਿ ਇਹ ਸ਼ਾਇਦ ਕੋਈ ਮਗਰਲੀਆਂ ਸਰਕਾਰਾਂ ਨਾਲੋਂ ਤਬਦੀਲੀ ਲੈ ਕੇ ਆਉਣਗੇ, ਤਸ਼ੱਦਦ ਦੇ ਵਿੱਚ ਤਬਦੀਲੀ ਲੈ ਕੇ ਆਉਣਗੇ, ਕੁੱਟਮਾਰ ਨਹੀਂ ਕਰਿਆ ਕਰਨਗੇ, ਜਾਇਜ਼ ਮੰਗਾਂ ਨੂੰ ਛੇਤੀ ਮੰਨ ਲਿਆ ਕਰਨਗੇ, ਜੇ ਕੋਈ ਹੜ੍ਹ ਆ ਜਾਣ ਤੇ ਉਹਦਾ ਮੁਆਵਜ਼ਾ ਠੀਕ ਦਿਆ ਕਰਨਗੇ, ਤੇ ਲੋਕਾਂ ਦੇ ਨਾਲ ਮਜ਼ਾਕ ਨਹੀਂ ਕਰਿਆ ਕਰਨਗੇ। ਲੇਕਿਨ ਇਹਨਾਂ ਦਾ ਜਿਹੜਾ ਐਕਸਪੈਰੀਮੈਂਟ ਹੋ ਰਿਹਾ ਪੰਜਾਬ ਦੇ ਵਿੱਚ, ਉਹ ਮਗਰਲਿਆਂ ਨਾਲੋਂ ਵੀ ਭੈੜਾ ਹੋ ਰਿਹਾ ਵਾ। ਤੁਸੀਂ ਦੇਖੋ ਨਾ ਕਿ ਪਿਛਲੀ 5 ਸਾਲ ਸਰਕਾਰ ਰਹੀ ਕੈਪਟਨ ਅਮਰਿੰਦਰ ਸਿੰਘ ਦੀ, ਉਹਨੇ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਦਿੱਲੀ ਵੱਲ ਨੂੰ, ਉਹ ਆਣ ਕੇ ਕਿਸਾਨ ਸੜਕਾਂ ਜਾਮ ਕਰ ਦਿੰਦੇ ਸੀ, ਟੋਲ ਪਲਾਜ਼ਾ ਤੇ ਬਹਿ ਜਾਂਦੇ ਸੀਗੇ। ਲੇਕਿਨ ਉਹ ਮਗਰਲੀ ਸਰਕਾਰ ਨੇ ਕਿਸਾਨਾਂ ਨੂੰ ਇੱਕ ਨੂੰ ਵੀ ਝਰੀਟ ਨਹੀਂ ਮਾਰੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੀ ਲੜਾਈ ਮਜਮੂਈ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਹੈ। ਇਹਨਾਂ ਨੂੰ ਭਾਅ ਨਹੀਂ ਠੀਕ ਮਿਲਦੇ, MSP ਦੀ ਗੱਲ ਆ, 3 ਕਾਲੇ ਕਾਨੂੰਨਾਂ ਦੀ ਗੱਲ ਆ। ਸੋ ਆਪਣੀ ਅਕਲਮੰਦੀ ਨਾਲ ਉਹਨੇ ਆਪਣਾ ਟਾਈਮ ਜਿਹੜਾ ਸੀਗਾ ਉਹ ਠੀਕ ਟਪਾਇਆ। ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਹੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਜਿਸ ਢੰਗ ਦੇ ਨਾਲ ਉਹਨਾਂ ਨੇ ਪਹਿਲਾਂ ਇਨੀਸ਼ੀਏਟ ਕੀਤਾ ਲਾਠੀ ਚਾਰਜ, ਬੱਸਾਂ ਭੰਨੀਆਂ, ਟਰੈਕਟਰਾਂ ਦੇ ਲਾਠੀਆਂ ਮਾਰ, ਬੰਦਿਆਂ ਦੇ ਮਾਰ, ਟਰੈਕਟਰਾਂ ਦੇ ਬੰਦੇ ਬੈਠਿਆਂ ਤੇ ਮਾਰ, ਬੁੜੀਆਂ ਨਹੀਂ ਛੱਡੀਆਂ, ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਦੀ ਕੀ ਕਰਨੀ ਸੀ, ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਤਾਂ ਮੈਂ ਕਹਿ ਰਿਹਾ, ਔਰ ਜਿਹੜਾ ਆਪਾਂ ਹੁਣ ਗੱਲ ਕਰ ਰਹੇ ਕਿਸਾਨਾਂ ਦੀਆਂ ਦੂਜੀਆਂ ਜਿਹੜੀਆਂ ਗੱਲਾਂ ਹੋਈਆਂ ਨੇ, ਤੁਸੀਂ ਮੈਨੂੰ ਦੱਸੋ ਕਿ ਇਹਨੇ ਮਗਰਲੀਆਂ ਬਾਦਲ ਕੈਪਟਨ ਦੀ ਸਰਕਾਰ ਨਾਲੋਂ ਬਿਹਤਰ ਕਿਹੜੀ ਚੀਜ਼ ਵਿੱਚ ਕੋਈ ਤਬਦੀਲੀ ਲੈ ਕੇ ਆਇਆ? ਜੀ ਖਹਿਰਾ ਸਾਹਿਬ, ਸਰਕਾਰ ਕਹਿੰਦੀ ਰਹੀ ਅਸੀਂ ਸੱਥਾਂ 'ਚੋਂ ਚੱਲਾਂਗੇ, ਅਸੀਂ ਲੋਕਾਂ ਦੀ ਗੱਲ ਕਰਾਂਗੇ, ਅਸੀਂ ਲੋਕਾਂ ਦੇ ਵੱਲ ਦੇ ਹੋ ਕੇ ਖੜਾਂਗੇ। ਗੜੇਮਾਰੀ ਦਾ ਮੁਆਵਜ਼ਾ ਹਜੇ ਤੱਕ ਨਹੀਂ ਮਿਲਿਆ ਕਿਸਾਨਾਂ ਨੂੰ। ਕਿਸਾਨ ਲੜ ਰਹੇ ਨੇ, ਕਿਸਾਨ ਸੜਕਾਂ ਦੇ ਉੱਪਰ ਮਰ ਰਹੇ ਨੇ, ਪਰ ਸਰਕਾਰ ਦਾ ਮੁੱਖ ਮੰਤਰੀ ਦੂਸਰੀਆਂ ਸਟੇਟਾਂ 'ਚ ਜਾ ਕੇ ਕਹਿੰਦਾ ਮੈਂ ਪੰਜਾਬ ਮਾਡਲ ਬਣਾ ਦਾਂਗਾ। ਪਹਿਲਾਂ ਤੁਸੀਂ ਹੜ੍ਹ ਦੀ ਦੇਖੋ ਨਾ ਸਿਚੁਏਸ਼ਨ, ਕਿ ਹੜ੍ਹ ਇੱਕ ਮਗਰਲੇ ਮਹੀਨੇ ਤੋਂ ਚੱਲੀ ਜਾਂਦੇ ਨੇ ਜੀ 2 ਵਾਰ ਆਪਣੀ ਹੜ੍ਹ ਵਾਲੀ ਸਿਚੁਏਸ਼ਨ ਬਣੀ ਆ। ਔਰ ਨੁਕਸਾਨ ਜਿਹੜਾ ਵਾ ਉਹ ਮੇਰੇ ਹਿਸਾਬ ਦੇ ਨਾਲ, ਮੈਂ ਜੇ ਫੇਅਰਲੀ ਕੈਲਕੂਲੇਟ ਕਰਾਂ ਤੇ ਉਹ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜੇ 10 ਲੱਖ ਕਿੱਲਾ ਵੀ ਪੰਜਾਬ ਦੇ ਵਿੱਚ ਫਸਲ ਦਾ ਖਰਾਬ ਹੋਇਆ ਹੋਵੇ, ਉਹਨੂੰ ਤੁਸੀਂ
50,000 ਦੇ ਨਾਲ ਉਹਨੂੰ ਤੁਸੀਂ ਕਰੋ ਮਲਟੀਪਲਾਈ, ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜਿਹੜੇ ਘਰ ਟੁੱਟ ਗਏ ਨੇ ਉਹ ਅਲੱਗ, ਜਿਹੜੇ ਪਸ਼ੂ ਮਰ ਗਏ ਨੇ ਉਹ ਅਲੱਗ, ਜਿਹੜੇ ਬੰਦੇ 60 ਮਰ ਗਏ ਉਹ ਅਲੱਗ ਜੀ। ਤੇ ਮੁਆਵਜ਼ਾ ਕਿੰਨਾ ਦਿੱਤਾ ਹੈ ਸਰਕਾਰ ਨੇ? 186 ਕਰੋੜ ਰੁਪਈਆ। ਜਿਹੜਾ ਕਹਿੰਦਾ ਸੀ ਮੈਂ ਹਰ ਮੁਰਗੀ ਦਾ ਹਰ ਬੱਕਰੀ ਦਾ ਦਊਂਗਾ, ਮੁਆਵਜ਼ਾ ਦੇ ਰਿਹਾ 186। ਕਿੱਲੇ ਦਾ ਮਿਲ ਰਿਹਾ ਹੈ ਲੋਕਾਂ ਨੂੰ 6800 ਰੁਪਈਆ ਜੀ। ਕੀ ਇਹਦੇ ਨਾਲੋਂ ਜ਼ਿਆਦਾ ਕੋਝਾ ਮਜ਼ਾਕ ਕਿਸਾਨਾਂ ਦੇ ਨਾਲ ਕੀ ਹੋ ਸਕਦਾ? ਇਹੀ ਕੰਮ ਮਗਰਲੀਆਂ ਸਰਕਾਰਾਂ ਕਰਦੇ ਸੀਗੇ। ਸੋ ਵਾਟ ਇਜ਼ ਦ ਡਿਫਰੈਂਸ? ਮੈਂ ਇਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਬਦਲਾਓ ਕਿਹੜੀ ਚੀਜ਼ 'ਚ ਲੈ ਕੇ ਆਏ ਹੋ ਜੀ। ਜੇ ਆਪਾਂ ਹੁਣ ਤਸ਼ੱਦਦ ਦੀ ਗੱਲ ਕਰ ਲਈਏ ਤੇ ਆ ਘੱਟ ਕੀਤੀ ਇਹਨਾਂ ਨੇ। ਜਿਹੜਾ ਜੇ ਕਿਸਾਨ ਕਿਸੇ ਟੋਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ ਜੀ? ਜੇ ਚੰਡੀਗੜ੍ਹ ਵੀ ਚਲ ਜਾਂਦੇ ਕੀ ਆਫਤ ਆ ਜਾਣੀ ਸੀਗੀ? ਖਹਿਰਾ ਸਾਹਿਬ, ਅਸੀਂ ਕਿਸਾਨਾਂ ਦੇ ਨਾਲ ਗੱਲ ਕੀਤੀ। ਕਿਸਾਨ ਕਹਿੰਦੇ ਕਿ ਭਗਵੰਤ ਮਾਨ ਨੂੰ ਇਹ ਹੋ ਗਿਆ ਕਿ ਮੇਰਾ ਜ਼ਿਲ੍ਹਾ, ਮੇਰਾ ਹਲਕਾ, ਕਿਤੇ ਮੇਰੀ ਬਦਨਾਮੀ ਨਾ ਹੋ ਜਾਏ। ਕਹਿੰਦੇ ਇਸੇ ਕਰਕੇ ਹੁਣ ਬਦਨਾਮੀ ਵੱਧ ਕਰਾਈ ਹੈ ਸਗੋਂ। ਹੁਣ ਤਾਂ ਮੂੰਹ ਦਿਖਾਉਣ ਜੋਗਾ ਨਹੀਂਗਾ। ਤੁਸੀਂ ਐਂ ਕਰੋ, ਭਗਵੰਤ ਮਾਨ ਨੂੰ ਕਹੇ ਕਿ ਜਿਹੜਾ 1000 ਬੰਦਾ ਤੂੰ ਪੁਲਿਸ ਦਾ ਸਿਕਿਉਰਿਟੀ ਲਈ ਫਿਰਦਾ, ਤੂੰ ਬਗੈਰ ਵੜ ਕੇ ਦਿਖਾ ਦੇਵੇ ਇੱਥੇ। ਅੱਜ ਇਹਨਾਂ ਦੇ ਸੰਸਕਾਰ ਤੇ ਕੋਈ ਆਇਆ ਨਹੀਂ ਬੰਦਾ ਡਰਦਾ ਜੀ, ਕਿਉਂਕਿ ਲੋਕਾਂ ਤੋਂ ਕੱਟ ਚੁੱਕੇ ਨੇ। ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ ਇਹ 1000 ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਿਟੀਆਂ ਕਾਹਦੇ ਲਈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਿਟੀ ਕੋ ਲਈ ਫਿਰਦਾ ਵਾ ਇੰਨੀ। ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ। ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ ਵੀ। ਇਹ ਤਾਂ ਪਹਿਲੀ ਵਾਰੀ ਦੇਖ ਰਿਹਾ ਮੈਂ ਇਸ ਤਰ੍ਹਾਂ ਦਾ। ਜੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਦੋਸਤ ਵੀ ਰਹੇ ਨੇ ਭਗਵੰਤ ਮਾਨ, ਉਹ ਕਹਿੰਦੇ ਅਸੀਂ ਹੜ੍ਹਾਂ ਦੇ ਵਿੱਚ ਗਏ ਹਾਂ, ਕਿਸ਼ਤੀਆਂ ਦੇ ਉੱਪਰ ਚੜ੍ਹਦੇ ਵੀ ਨਜ਼ਰ ਆਏ ਨੇ, ਹਾਕਾਂ ਮਾਰਦੇ ਵੀ ਨਜ਼ਰ ਆਏ ਨੇ। ਉਹ ਸਾਰਾ ਬੇਸਿਕਲੀ ਕੀ ਸੀ? ਸਾਰਾ ਫੋਟੋ ਆਪਰੇਸ਼ਨ ਸੀਗਾ। ਇੱਕ ਫੋਟੋ ਆਪਰੇਸ਼ਨ ਜਿਹੜਾ ਇਹਨੇ ਪਹਿਲਾਂ ਪਜਾਮਾ ਲਪੇੜਿਆ, ਉਹ ਲੋਕਾਂ ਨੇ ਨੰਗਾ ਕਰਤਾ। ਕਿੱਦਾਂ ਸਾਰੇ ਮੀਡੀਆ ਨੂੰ ਪਹਿਲਾਂ ਤਿਆਰੀ ਕੀਤੀ ਜਾਂਦੀ, ਫਿਰ JCB ਖੜੀ ਕੀਤੀ ਜਾਂਦੀ, ਫਿਰ ਅੱਗੇ ਖੜਾ ਕੀਤਾ ਜਾਂਦਾ। ਤੇ ਦੂਜਾ ਆਪਰੇਸ਼ਨ ਜਿਹੜਾ ਮੈਂ ਉਦੋਂ ਇਹਦਾ ਬੇਨਕਾਬ ਕੀਤਾ, ਜਿਹੜਾ ਉਹ ਇੱਕ ਸੀਮਾ ਜਿਹਾ ਲੱਭ ਕੇ ਇਹਨਾਂ ਨੇ ਪਹਿਲਾਂ ਕੋਠੇ ਤੇ ਚੜਾਇਆ ਟਾਂਡੇ ਹਲਕੇ ਦੇ ਵਿੱਚ। ਉਹ ਸੀਮਾ ਤਾਂ ਪਹਿਲਾਂ MLA ਦੇ ਨਾਲ ਘੁੰਮ ਰਿਹਾ ਕਈ ਦਿਨਾਂ ਦੇ ਕਿਸ਼ਤੀ 'ਚ। ਉਹ ਇਹਨਾਂ ਦੀ ਪਾਰਟੀ ਦਾ ਬੰਦਾ, ਉਹਨੂੰ ਪਹਿਲਾਂ ਉੱਤੇ ਖੜਾ ਕੀਤਾ। ਫਿਰ ਤੁਸੀਂ ਇਹਦੀ ਦੇਖੋਗੇ 1 ਮਿੰਟ ਦੀ ਵੀਡੀਓ ਆਓ ਜਿਹੜੀ ਮੈਂ ਸ਼ੇਅਰ ਕੀਤੀ ਹੈ, ਉਹਦੇ 'ਚ 11 ਕੱਟਸ ਨੇ। ਉਹ ਪੂਰੀ ਐਡੀਟਡ ਕਰਕੇ ਇੱਕ ਕਰਕੇ ਉਹ ਕੋਠੇ ਤੋਂ ਥੱਲੇ ਦੀ ਸਿੱਧੀ ਕਿਸ਼ਤੀ ਜਾ ਜਾਂਦਾ। ਫਿਰ ਇਹ ਸਾਰਾ ਜਿਹੜਾ ਲੋਕ ਦਿਖਾਵਾ ਸੀਗਾ ਕਿ ਅਸੀਂ ਬੜਾ ਹੀ ਕੰਮ ਕਰ ਰਹੇ ਪੰਜਾਬ ਦੇ ਵਿੱਚ ਹੜ੍ਹਾਂ ਤੇ। ਦੇਖੋ ਮੁੱਖ ਮੰਤਰੀ ਜਿਹੜਾ ਨਾ, ਉਹਨੂੰ ਇਕੱਲੇ ਪਿੰਡ ਜਾ ਕੇ ਇਕੱਲੇ ਬੰਦੇ ਨੂੰ ਨਹੀਂ ਬਚਾ ਸਕਦਾ, ਉਹ ਨੀਤੀ ਨਾਲ ਬੰਦੇ ਬਚਾ ਸਕਦਾ। ਉਹ ਅਗਰ ਆ ਜਿਹੜੇ ਹੜ੍ਹ ਆਏ ਨੇ, ਇਹ ਹੜ੍ਹ ਕਿਉਂ ਆਏ ਨੇ ਇਹ ਸਮਝੋ ਪਹਿਲਾਂ। ਇਹ ਬਾਰਿਸ਼ ਦੇ ਪਾਣੀ ਦੇ ਹੜ੍ਹ ਪੰਜਾਬ ਦੀ ਨਹੀਂ ਗੀ। ਇਹ ਜਿਹੜਾ ਪਹਾੜਾਂ ਵਿੱਚ ਡੈਮਸ 'ਚ ਪਾਣੀ ਜਦੋਂ ਰਿਲੀਜ਼ ਹੁੰਦਾ, ਉਹ ਜਦੋਂ ਸਾਡੇ ਦਰਿਆਵਾਂ ਦੇ ਵਿੱਚ ਆਉਂਦਾ ਵਾ। ਅਗਰ ਸਾਡੇ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਨੇ, ਉਹ ਬੰਨ੍ਹ ਨਾ ਟੁੱਟਣ ਤਾਂ ਅੰਦਰਲਾ ਫਸਲ ਖਰਾਬ ਹੁੰਦੀ ਆ। ਬਾਹਰਲੀ ਜਿੱਦਾਂ ਹੁਣ ਮੂਨਕ, ਸਰਦੂਲਗੜ੍ਹ, ਤੁਹਾਡਾ ਪਟਿਆਲਾ ਤੇ ਸ਼ਾਹਕੋਟ ਤੇ ਸੁਲਤਾਨਪੁਰ ਤੇ ਕਾਹਨੂੰਆਣ ਤੇ ਉਧਰਲੇ ਮਾਝੇ 'ਚ, ਇਹ ਸਾਰਾ ਨੁਕਸਾਨ ਹੜ੍ਹਾਂ ਦੇ ਟੁੱਟਣ ਨਾਲ ਹੋਇਆ। ਅਗਰ ਇਹ ਬੰਨ੍ਹ ਮਜ਼ਬੂਤ, ਇਹਨਾਂ ਬੰਨਾਂ ਦੀ ਮਜ਼ਬੂਤੀ ਦਾ ਐਸਟੀਮੇਟ ਮੈਂ ਦੇਖ ਰਿਹਾ ਸੀ, ਮਹਿਕਮੇ ਨੇ ਮੰਗੇ ਸੀਗੇ ਇਹਨਾਂ ਕੋਲ 700 ਕਰੋੜ ਰੁਪਈਆ ਸਾਲ ਦਾ। ਅਗਰ 700 ਕਰੋੜ ਰੁਪਈਆ ਇਹ ਸਾਲ ਦਾ ਲੱਗਿਆ ਹੁੰਦਾ, ਕੋਈ ਬੰਨ੍ਹ ਟੁੱਟਣਾ ਹੀ ਨਹੀਂ ਸੀਗਾ ਤੇ ਨੁਕਸਾਨ ਇਸ ਲੈਵਲ ਦਾ ਨਹੀਂ ਸੀ ਹੋਣਾ। ਪਰ ਇਹਨਾਂ ਨੇ ਕੇਜਰੀਵਾਲ ਐਂਡ ਪਾਰਟੀ ਤੇ ਭਗਵੰਤ ਪਾਰਟੀ ਨੇ, ਇਹਨਾਂ ਨੇ 750 ਕਰੋੜ ਰੁਪਈਆ ਮੀਡੀਆ ਦੇ ਖਰਚਿਆ ਵਾ। ਸਾਰੇ ਦੇਸ਼ ਵਿੱਚ ਇਸ਼ਤਿਹਾਰ ਲੱਗੇ ਹੋਏ ਨੇ, ਸਾਰੇ ਦੇਸ਼ ਦੇ ਮੀਡੀਆ ਦੇ ਉੱਤੇ, ਟੈਲੀਵਿਜ਼ਨਾਂ ਦੇ, ਅਖਬਾਰਾਂ ਦੇ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋਆਂ ਵਾ। 750 ਕਰੋੜ ਉਧਰ ਬਰਬਾਦ ਕਰਤਾ, ਲੇਕਿਨ ਇੱਥੇ ਪੈਸਾ ਨਹੀਂ ਦਿੱਤਾ, ਜਿਹਦਾ ਖਮਿਆਜ਼ਾ ਅੱਜ ਲੋਕ ਭੁਗਤ। ਮੀਡੀਆ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਈ ਚੈਨਲ ਜਿਹੜੇ ਆਜ਼ਾਦ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਦਬਾ ਲਿਆ ਜਾਂਦਾ, ਜਿਹੜੇ ਪੱਤਰਕਾਰ ਆਜ਼ਾਦ ਬੋਲਣਾ ਚਾਹੁੰਦੇ ਨੇ ਉਹਨਾਂ ਦੇ ਉੱਪਰ ਪਰਚੇ ਕਰ ਦਿੱਤੇ ਜਾਂਦੇ ਨੇ। ਪਰ ਤੁਹਾਡੀ ਨਿਗਾਹ ਦੇ ਵਿੱਚ ਮੀਡੀਆ ਕੀ ਹੈ? ਨਹੀਂ, ਤਾਈਓ ਮੈਂ ਤੁਹਾਨੂੰ ਕਿਹਾ ਨਾ ਕਿ ਅੱਜ ਮੀਡੀਆ ਜਿਹੜਾ ਵਾ, ਬਹੁ ਗਿਣਤੀ ਜਿਹੜਾ ਮੀਡੀਆ ਉਹ ਵਿਕਾਊ ਹੋ ਚੁੱਕਾ ਵਾ। ਉਹਨੂੰ ਦੋ ਤਰੀਕੇ ਨਾਲ ਮੀਡੀਆ ਨੂੰ ਕੰਟਰੋਲ ਕਰਦੀ ਗਵਰਨਮੈਂਟ। ਇੱਕ ਤਾਂ ਹੁੰਦਾ ਕਿ ਇਸ਼ਤਿਹਾਰਾਂ ਦਾ ਲਾਲਚ ਦੇਣਾ, ਜਿਹੜੇ ਇਸ਼ਤਿਹਾਰਾਂ ਦੇ ਲਾਲਚ ਵਿੱਚ ਨਹੀਂ ਫਸੇ ਉਹਨਾਂ ਦੇ ਫਿਰ ਬਾਹਾਂ ਮਰੋੜ ਕੇ ਉਹਨਾਂ ਦੇ ਚੈਨਲ ਬੰਦ ਕਰਾ, ਅਖਬਾਰਾਂ ਬੰਦ ਕਰਾ, ਇਸ਼ਤਿਹਾਰ ਬੰਦ ਕਰਾ। ਅਗਰ ਜਿਹੜਾ ਅਜੀਤ ਦਾ ਬਰਜਿੰਦਰ ਸਿੰਘ ਹਮਦਰਦ ਨਾਲ ਕੀ ਰੌਲਾ ਵਾ, ਅਗਰ ਉਹ ਉਹਨਾਂ ਦੀ ਲਾਈਨ ਟੋ ਕਰਦਾ, ਬਣੀਆਂ ਬਣਾਈਆਂ ਖਬਰਾਂ ਛਾਪੀ ਜਾਂਦਾ, ਚੰਡੀਗੜ੍ਹੋਂ ਬਣ ਕੇ ਆਉਂਦੀ ਉਹ ਪ੍ਰਿੰਟ ਹੀ ਕਰ ਦਿੰਦਾ ਤੇ ਬੜਾ ਠੀਕ ਸੀਗਾ। ਜਿੱਦਣ ਕੋਈ ਖੜਦਾ ਇਹਦੇ ਸਾਹਮਣੇ ਉਦੋਂ ਫਿਰ ਸਰਕਾਰ ਦੇ, ਫਿਰ ਉਹਨਾਂ ਦੇ ਚੈਨਲ ਬੰਦ, ਉਹਨਾਂ ਦੇ TV ਬੰਦ, ਉਹਨਾਂ ਦੀਆਂ ਅਖਬਾਰਾਂ ਦੇ ਇਸ਼ਤਿਹਾਰ ਬੰਦ। ਆਹ ਲੜਾਈ ਆ। ਔਰ ਮੀਡੀਆ ਦਾ ਵੀ ਬੜੀ ਪਰਖ ਦੀ ਘੜੀ ਆ। ਮੈਂ ਤੁਹਾਨੂੰ ਦੱਸ ਦੇਣਾ, ਜੇ ਤੁਸੀਂ ਕਹੋ ਕਿ ਵੀ ਲੋਕੀ ਨਿਆਣੇ ਨੇਗੇ, ਉਹਨਾਂ ਨੂੰ ਸਭ ਪਤਾ ਲੱਗ ਰਿਹਾ ਕਿ ਕਿਹੜਾ ਚੈਨਲ ਵਿਕ ਰਿਹਾ ਵਾ। ਜਿਹੜੇ ਚੈਨਲ ਬਹੁਤ ਪਹਿਲਾਂ ਕਿਸਾਨੀ ਅੰਦੋਲਨ 'ਚ ਕਹਿੰਦੇ ਸੀ ਬੜੇ ਪੰਜਾਬ ਪੱਖੀ ਆ ਜੀ, ਅਸੀਂ ਬੜੇ ਇਨਕਲਾਬੀ ਆ, ਸਭ ਪਛਾਣ ਲਏ ਲੋਕਾਂ ਨੇ। ਗਾਲਾਂ ਕੱਢਦੇ ਨੇ ਲੋਕੀ ਉਹਨਾਂ ਦੇ ਪੇਜ ਦੇ ਉੱਤੇ ਜਾ ਕੇ। ਇਸ ਕਰਕੇ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ। ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜਾ ਅੱਜ ਦੀ ਡੇਟ ਵਿੱਚ ਸਾਡੀ ਆਵਾਜ਼ ਆ, ਸਾਡੇ ਕੋਲ ਤਾਂ ਹੁਣ ਕੋਈ ਸਾਧਨ ਹੀ ਨਹੀਂ ਰਹਿ ਗਿਆ। ਸਾਡੇ ਕੋਲ ਤਾਂ ਜ਼ਿਆਦਾ
ਜਾਂ ਤਾਂ ਜਿਹੜਾ ਆਰਗੈਨਿਕ ਮੀਡੀਆ ਵਾ ਤੁਹਾਡੇ ਵਰਗੇ ਚੰਗੇ ਚੈਨਲ ਜਿਹੜੇ ਬਚੇ ਹੋਏ ਨੇ, ਜਾਂ ਉਹ ਬਚਿਆ ਜਾਂ ਸਾਡੇ ਕੋਲ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟਸ ਬਚੇ ਹੋਏ ਨੇ। ਖਹਿਰਾ ਸਾਹਿਬ, ਤੁਸੀਂ ਬੋਲਦੇ ਹੋ, ਤੁਸੀਂ ਭਗਵੰਤ ਮਾਨ ਦੇ ਅੱਗੇ ਹੋ ਕੇ ਖੜਦੇ ਹੋ, ਸਰਕਾਰ ਦੇ ਅੱਗੇ ਹੋ ਕੇ ਖੜਦੇ ਹੋ, ਪਰ ਤੁਹਾਡੇ ਉੱਪਰ ਵੀ ਵਿਜੀਲੈਂਸ ਦੇ ਛਾਪੇ ਮਾਰਨੇ ਸ਼ੁਰੂ ਹੋ ਗਏ, ਤੁਹਾਨੂੰ ਵੀ ਵਿਜੀਲੈਂਸ ਨੇ। ਫਿਰ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ, ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀਗੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਈਅਰਸ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। 3rd FIR ਹੈ। ਕੋਈ ਬੰਦਾ ਸੁਣਿਆ ਜਿਹੜਾ 51 ਸਾਲ ਪਿੱਛੇ ਜਾ ਕੇ ਕੱਢਦਾ ਵਾ? ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ, ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ ਤੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ MLA ਪੱਤਰਕਾਰਾਂ ਨੂੰ ਚਪੇੜਾ ਮਾਰਦੇ ਨੇ, ਬਾਗੇ ਪੁਰਾਣੇ ਵਰਗੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ ਹੋਰ MLAs ਨਿਤ ਦਿਨ ਬਦਮਾਸ਼ੀ ਕਰਦੇ ਨੇ। ਇਹਨਾਂ ਦੇ ਮੰਤਰੀ ਜਾ ਕੇ ਉੱਥੇ ਅਫਸਰਾਂ ਨੂੰ ਕਹਿੰਦੇ ਨੇ ਤੁਹਾਨੂੰ ਆਹ ਕੀ ਆ, ਇਹਦੇ 'ਚ ਦਾਲ ਠੀਕ ਨਹੀਂ ਜਾਂ ਸਮਾਨ ਠੀਕ ਨਹੀਂ, ਠੋਕ ਦਿਆਂਗੇ ਤੁਹਾਨੂੰ। ਮੈਂ ਅਮਨ ਅਰੋੜਾ ਵੀ ਇੱਕ ਦਿਨ ਦੇਖਿਆ, ਕੋਈ ਇੱਟਾਂ ਮਾੜੀਆਂ ਆ ਗਈਆਂ ਕਿਸੇ ਸਰਕਾਰੀ, ਮੈਂ ਤੁਹਾਨੂੰ ਪਤਾ ਨਹੀਂ ਕਿ ਖਰੇ ਉਦੋਂ ਇਹ ਵੀ ਠੋਕਦੇ ਕਹਿੰਦਾ ਸੀ, ਜਾਂ ਬੰਦੇ ਬਣਾ ਦੂੰਗਾ। ਮਤਲਬ ਤੁਹਾਨੂੰ ਚੁਣਿਆ ਇਸ ਲਈ ਵੀ ਤੁਸੀਂ ਬੰਦੇ ਬਣਾਉਣਾ ਲੋਕਾਂ ਨੂੰ। ਇਹਨਾਂ ਦਾ ਆਪਣਾ ਕਿਰਦਾਰ ਦੇਖੋ, ਉਹਦੇ ਤੇ ਕੋਈ ਕਾਰਵਾਈ ਨਹੀਂ। ਬੱਦੋਵਾਲ ਦੇ ਵਿੱਚ ਸਕੂਲ ਦੀ ਛੱਤ ਦਾ ਗਿਰ ਜਾਣਾ, ਉਹਨਾਂ ਦੇ ਉੱਪਰ ਧਿਆਨ ਨਹੀਂ ਦੇ ਰਹੀ ਸਰਕਾਰ, ਅਜਿਹਾ ਕਿਉਂ? ਵੈਰੀ ਗੁੱਡ ਕੁਐਸਚਨ। ਜਿਹੜਾ ਕਹਿੰਦੇ ਅਸੀਂ ਸਿੰਗਾਪੁਰ ਭੇਜ ਰਹੇ ਹਾਂ ਟੀਚਰਾਂ ਨੂੰ, ਉਹ ਬੰਦ ਕਰੋ। ਪਹਿਲਾਂ ਆਪਣੇ ਸਕੂਲਾਂ ਨੂੰ, ਆਪਣੇ ਨਿਆਣਿਆਂ ਨੂੰ ਮਹਿਫੂਜ਼ ਕਰੋ। ਅਗਰ ਇਹ ਸਕੂਲ ਆਫ ਐਮੀਨੈਂਸ ਸੀਗਾ, ਇਹ ਕੋਈ ਛੋਟਾ ਮੋਟਾ ਸਕੂਲ ਨਹੀਂ ਸੀਗਾ। ਜੇ ਇਹ ਸਕੂਲ ਆਫ ਐਮੀਨੈਂਸ ਦੀ ਛੱਤ ਇਦਾਂ ਦੀ ਹੈ, ਉਹਦਾ ਸ਼ੁਕਰ ਕਰੋ ਬਾਕੀ ਟੀਚਰ ਬਚ ਗਏ ਨੇ, ਇੱਕ ਵਿਚਾਰੀ ਦਾ ਨੁਕਸਾਨ ਹੋ ਗਿਆ ਵਾ। ਇਹਨਾਂ ਦਾ ਇਸ ਘਟਨਾ ਨੇ ਪੂਰਾ ਜਿਹੜਾ ਅਖੌਤੀ ਦਿੱਲੀ ਮਾਡਲ ਸੀ, ਉਹਦਾ ਪੂਰਾ ਖੁਲਾਸਾ ਕਰ ਦਿੱਤਾ ਵੀ ਫੇਲ ਹੈ ਟੋਟਲੀ। ਇਸ ਕਰਕੇ ਔਰ ਮੈਂ ਕਹਿਣਾ ਚਾਹੁੰਦਾ ਵਾਂ ਕਿ ਇਹ ਇਕੱਲੀ ਐਜੂਕੇਸ਼ਨ 'ਚ ਨਹੀਂ, ਈਵਨ ਹੈਲਥ ਕੇਅਰ ਵਿੱਚ ਵੀ ਇਹਨਾਂ ਦੀ ਹਉਮੈ ਮਾਰ ਗਈ ਇਹਨਾਂ ਨੂੰ। ਇਹ ਨਵਾਂ ਪੈਰਲਲ ਸਿਸਟਮ ਖੜਾ ਕਰਨ ਲੱਗੇ ਆਮ ਆਦਮੀ ਕਲੀਨਿਕਸ ਦਾ, ਜਦ ਕਿ ਸਾਡੇ ਕੋਲ ਪਿੰਡਾਂ ਦੀਆਂ ਰੂਰਲ ਡਿਸਪੈਂਸਰੀਜ਼, ਰੂਰਲ ਹਸਪੀਟਲ ਬੜੇ ਅੱਛੇ ਸੀਗੇ। ਅਗਰ ਇਹੀ ਸਾਰਾ ਪੈਸਾ ਚੱਕ ਕੇ ਤੁਸੀਂ ਉਹਨਾਂ ਨੂੰ ਠੀਕ ਲਾ ਲੈਂਦੇ, ਜਿਹੜਾ ਫੱਟਾ ਉੱਤੇ ਲਾਉਣਾ ਸੀ ਆਪਣਾ, ਔਰ ਦੂਜਿਆਂ ਨੂੰ ਝੇਡਾ ਕਰਦਾ ਹੁੰਦਾ ਸੀਗਾ। ਕਿਹੜੀ ਸਰਕਾਰੀ ਸਕੀਮ ਆ ਜਿੱਤੇ ਨੇ ਆਪਣੀ ਫੋਟੋ ਛੱਡੀ ਹੈ? ਹਰ ਸਕੀਮ ਦੇ ਉੱਤੇ ਫੋਟੋ ਲੱਗ ਰਹੀ ਹੈ। ਇਹ ਕਹਿੰਦੇ ਅਸੀਂ ਦੇ ਤਾਂ ਰਹੇ ਹਾਂ ਏਡੇ ਮਹੱਲਾ ਕਲੀਨਿਕ, ਕਹਿੰਦੇ ਡਾਕਟਰ ਨਹੀਂ, ਉਹ ਤਾਂ ਕੁਛ ਨਹੀਂਗਾ ਜੀ। ਦੈਟ ਇਜ਼ ਆਲ ਹੈਲਥ ਕੇਅਰ ਜਿਹੜੀ ਆ, ਉਹ ਜਿਹੜਾ ਸਾਡਾ ਪੁਰਾਣਾ ਸਿਸਟਮ ਸੀਗਾ ਬਹੁਤ ਅੱਛਾ ਸੀਗਾ ਜੀ। ਇਹ ਪੈਸਾ ਜਿੰਨਾ ਵੀ ਤੁਸੀਂ ਐਕਸਟਰਾ ਖਰਚ ਕਰਨਾ ਉਹਦੇ ਤੇ ਲਾਓ, ਤੁਸੀਂ ਉਹਨੂੰ ਸਟਰੈਂਥਨ ਕਰੋ। ਕੋਈ ਨਾਮ ਵੀ ਬਦਲਣਾ, ਤੁਸੀਂ ਜੇ ਬਿਲਕੁਲ ਕੇਜਰੀਵਾਲ ਦੇ ਨਹੀਂ, ਤੁਹਾਡੇ ਕੋਲ ਤੁਸੀਂ ਉਹ ਤੋਂ ਬਾਹਰ ਨਹੀਂ ਨਿਕਲ ਸਕਦੇ, ਤੇ ਉਹ ਤੁਸੀਂ ਫੱਟਾ ਲਾ ਲੈਂਦੇ, ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ। ਲੇਕਿਨ ਇੱਕ ਪੈਰਲਲ ਨਵੀਂ ਸਕੀਮ ਖੜੀ ਕਰਕੇ ਕੇਂਦਰ ਦੇ, ਤੁਹਾਨੂੰ ਪਤਾ ਕੇਂਦਰ ਦੀ ਕਿੰਨੀ ਗ੍ਰਾਂਟ ਰੁਕੀ ਹੋਈ ਉਹਨਾਂ ਨੇ। ਉਹ ਕਹਿੰਦੇ ਪੈਸਾ ਅਸੀਂ ਦੇ ਰਹੇ ਹਾਂ ਫॉर ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ, ਇਹ ਇਸਤੇਮਾਲ ਕਰ ਰਹੇ ਨੇ ਆਪਣੇ ਆਮ ਆਦਮੀ ਪਾਰਟੀ ਕਲੀਨਿਕਸ ਦੇ। ਸੋ ਹਰ ਗੱਲ ਦੇ ਵਿੱਚ ਤਕਰਾਰ, ਗਵਰਨਰ ਦੇ ਨਾਲ ਤਕਰਾਰ, ਕੇਂਦਰ ਦੇ ਨਾਲ ਤਕਰਾਰ, ਕਿਸਾਨਾਂ ਦੇ ਨਾਲ ਤਕਰਾਰ, ਟੀਚਰਾਂ ਨਾਲ ਤਕਰਾਰ। ਕਿੰਨੇ ਟੀਚਰ ਕੁੱਟੇ ਨੇ ਸੰਗਰੂਰ ਉਧਰ, ਕਿੰਨੀਆਂ ਜਿਹੜੀਆਂ ਭਰਤੀਆਂ ਹੋ ਰਹੀਆਂ ਸਾਰੀਆਂ ਗੈਰ ਪੰਜਾਬੀਆਂ ਨੂੰ। 404 ਵੈਟਨਰੀ ਇੰਸਪੈਕਟਰ ਰੱਖੇ ਆ ਪਿਛਲੇ ਦਿਨਾਂ 'ਚ ਜੀ, ਮੈਂ ਲਿਸਟ ਛਾਇਆ ਕੀਤੀ ਆ। 134 ਹਰਿਆਣੇ ਤੇ ਰਾਜਸਥਾਨ ਦੇ ਨੇ ਜੀ। ਇਹ ਕਿੱਥੋਂ ਦੀ ਬਦਲਾਅ ਹੈ ਜੀ? ਕੀ ਇਹ ਬਦਲਾਅ ਇਹ ਆ ਕਿ ਅਸੀਂ ਪੰਜਾਬੀਆਂ ਦੇ ਨਿਆਣਿਆਂ ਨੂੰ ਬਾਹਰ ਵਿਦੇਸ਼ਾਂ 'ਚ ਭੱਜਣ ਤੇ ਮਜਬੂਰ ਕਰ ਦੇਣਾ ਤੇ ਬਾਹਰਲੀਆਂ ਸੂਬਿਆਂ ਦੇ ਨਿਆਣਿਆਂ ਨੂੰ ਇੱਥੇ ਲਿਆ ਕੇ ਨੌਕਰੀਆਂ ਦੇਣੀਆਂ? ਇਹ ਬਦਲਾਅ ਹੈ। ਮੁੱਖ ਮੰਤਰੀ ਦਾ ਕਹਿੰਦੇ ਗੋਰੇ ਆਇਆ ਕਰਨਗੇ ਇੱਥੇ। ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਕਿੱਥੇ ਗੋਰੇ ਨੇ ਇਹਦੇ? ਕਿਹੜਾ ਗੋਰਾ ਆਇਆ ਦੱਸੇ ਮੈਨੂੰ ਜ਼ਰਾ। ਹਾਂ, ਇਹਦੇ ਘਰ ਵਿੱਚ ਪੂਰੀ ਜਿਹਨੂੰ ਕਹਿੰਦੇ ਕਿ ਮੌਜਾਂ ਲੱਗ ਗਈਆਂ, ਸੋਨੇ ਨਾਲ ਲੱਦੀਆਂ ਹੋਈਆਂ ਬੁੜੀਆਂ ਤੁਰੀਆਂ ਫਿਰਦੀਆਂ ਨੇ, 2-2 3-3 ਕਰੋੜ ਦੀ ਗੱਡੀਆਂ ਚੜ੍ਹਦੀਆਂ ਨੇ। ਇਹ ਪਹਿਲਾਂ ਇਹ ਪੁੱਛੇ, ਦੱਸੇ ਮੈਨੂੰ ਭਗਵੰਤ ਦੀ ਇਹਦੀ ਘਰ ਵਾਲੀ ਦਾ ਕੀ ਰੋਲ ਹੈ ਐਡਮਿਨਿਸਟ੍ਰੇਸ਼ਨ ਵਿੱਚ। ਉਹ ਜਾ ਕੇ SSP ਤੇ DC, ਮੈਨੂੰ ਉਹਨਾਂ ਦੇ ਵੀ ਦੇਖ ਕੇ ਬੜਾ ਤਰਸ ਆਉਂਦਾ। ਕਦੇ ਯਾਰ ਤੁਸੀਂ IPS IAS ਆ, ਤੁਸੀਂ ਇਹਦੀ ਘਰ ਵਾਲੀ ਦੀ ਹਾਜ਼ਰੀ ਭਰ ਰਹੇ ਹੋ। ਇੱਕ ਦਿਨ ਇੱਕ ਮਿਨਿਸਟਰ ਆਈ ਮਾਨਸਾ, ਉਹ ਗਗਨਨ ਮੋਲ, ਉਹਨੂੰ ਕਿਸੇ ਨੇ ਫੁੱਲ ਫੜਾਏ, ਉਹ SSP ਨੂੰ ਫੜਾਤੇ ਉਹਨੇ। SSP ਫੁੱਲ ਫੜਨ ਵਾਸਤੇ ਨੇ। ਸੋ ਬੇਸਿਕਲੀ ਕੀ ਆ ਕਿ ਜਿੰਨੀ ਗਿਰਾਵਟ ਨੈਤਿਕਤਾ ਵਿੱਚ, ਰਾਜਨੀਤੀ ਵਿੱਚ ਇਹ ਬੰਦੇ ਲੈ ਕੇ ਆਏ 1.5 ਸਾਲ 'ਚ, ਇੰਨੀ ਗਿਰਾਵਟ ਤਾਂ ਪਿਛਲੇ 17 ਸਾਲਾਂ 'ਚ। ਹਾਂ, ਆਹ ਗੱਲ ਇਹਨਾਂ ਦੇ ਠੀਕ ਹੈ ਕਿ 17 ਸਾਲਾਂ 'ਚ ਏਡੀ ਗਿਰਾਵਟ ਨਹੀਂ ਲਿਆਂਦੀ ਜਿਹੜੀ ਗਿਰਾਵਟ ਇਹ ਲੈ ਕੇ ਆਏ। ਖਹਿਰਾ ਸਾਹਿਬ, ਇੱਕ ਦੋ ਸਵਾਲ ਹੋਰ ਕਰਾਂਗਾ, ਫਿਰ ਆਪਾਂ ਸਮਾਪਤੀ ਵੱਲ ਜਾਵਾਂਗੇ। ਪ੍ਰਵਿੰਦਰ ਸਿੰਘ ਝੋਟੇ ਦਾ ਕੇਸ ਕੀ ਆ? ਪ੍ਰਵਿੰਦਰ ਸਿੰਘ ਝੋਟੇ ਨੂੰ ਕਿਉਂ ਨਹੀਂ ਰਿਹਾ ਕਰ ਰਹੀ ਸਰਕਾਰ? ਕਿਉਂਕਿ ਤੁਸੀਂ ਵੀ ਤਾਂ ਇੱਕ ਸਰਕਾਰ ਦੇ ਵਿੱਚ ਰਹੇ ਹੋ। ਬੇਸਿਕਲੀ ਝੋਟੇ ਦਾ ਕੇਸ ਸਿੱਧਾ ਡਰੱਗ ਮਾਫੀਆ ਦੀ ਸਪੋਰਟ ਕਰਨ ਦਾ ਕੰਮ ਆ। ਕਿਉਂਕਿ ਇਹ ਵਿਸਲ ਬਲੋਅਰ ਸੀ, ਇਹ ਡਰੱਗ ਮਾਫੀਆ ਦੇ ਗਲ ਪੈਂਦਾ ਸੀ, ਇਹ ਉਹਨਾਂ ਨੂੰ ਰੋਕਦਾ ਸੀ। ਇਹਦੇ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਬਾਕੀਆਂ ਨੂੰ ਸੁਣਿਆ ਦਿੱਤਾ ਵੀ ਖਬਰਦਾਰ ਜੇ ਡਰੱਗ ਮਾਫੀਆ ਦੇ ਖਿਲਾਫ ਕੋਈ ਕਾਰਵਾਈ ਕੀਤੀ। ਪਰਚਾ ਕਿੰਨਾ ਕੀਤਾ? 400 ਰੁਪਏ ਦਾ ਐਕਸਟੋਰਸ਼ਨ ਦਾ।
ਇਹਦੇ ਨਾਲ ਹਾਸੋ ਹੀ ਨਾ ਕੇਸ ਕੀ ਹੋ ਸਕਦਾ। ਔਰ ਡਰੱਗਸ ਨਾਲ ਰੋਜ਼ ਬੱਚੇ ਮਰ ਰਹੇ ਨੇ ਐਵਰੀ ਡੇ ਓਵਰਡੋਜ਼ ਦੇ ਨਾਲ। ਮੇਰੇ ਆਪਣੇ ਹਲਕੇ ਦੇ ਵਿੱਚ 2 ਇਕੱਠੇ ਨੌਜਵਾਨ ਮਰੇ ਨੇ GT ਰੋਡ ਦੇ ਇੱਕ ਪੁਲ ਦੇ ਥੱਲੇ, ਜ਼ਹਿਰ, ਕਿਉਂਕਿ ਹੈ ਹੀ ਸਾਰਾ ਜ਼ਹਿਰ ਹੈ। ਬਿਲਕੁਲ, ਕੁੜੀਆਂ ਮਰ ਰਹੀਆਂ ਨੇ, ਮੁੰਡੇ ਮਰ ਰਹੇ ਨੇ, ਪਰ ਇਹ ਹੁਣ ਕਹਿੰਦਾ ਜੀ ਮੈਨੂੰ 1 ਸਾਲ ਹੋਰ ਚਾਹੀਦਾ। 18 ਮਹੀਨਿਆਂ ਬਾਅਦ ਕਹਿੰਦਾ ਹੁਣ 1 ਸਾਲ ਹੋਰ ਚਾਹੀਦਾ ਹਲੇ। ਔਰ ਇਹਦਾ ਜਿਹੜਾ ਕੇਜਰੀਵਾਲ ਉਹ ਤਾਂ ਕਹਿੰਦਾ ਸੀ ਮੈਂ 3 ਮਹੀਨਿਆਂ 'ਚ ਨਸ਼ੇ ਮੁਕਾ ਦੇਣੇ। ਸੋ ਡਰੱਗਸ ਤੇ ਵੀ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ। ਇਹਨਾਂ ਦੇ MLA ਜਾ ਤਾਂ ਰਹੇ ਨੇ ਪਿੰਡਾਂ 'ਚ ਕਮੇਟੀਆਂ ਬਣਾਉਣ, ਕਹਿੰਦੇ ਕਮੇਟੀਆਂ ਬਣਾਓ, ਕਹਿੰਦੇ ਜਿਹੜੇ ਕਮੇਟੀਜ਼ ਬਣਾਈਆਂ ਆਪ ਮੁਹਾਰੇ ਫਰੀਦਕੋਟ ਵਿੱਚ ਜਿਹੜਾ ਐਂਟੀ ਡਰੱਗ ਕਮੇਟੀ ਬਣਾਈ ਸੀ ਉਦੋਂ ਗੋਲੀ ਮਾਰ ਕੇ ਮਾਰ ਦਿੱਤਾ ਡਰੱਗ ਮਾਫੀਆ ਨੂੰ। ਉਦੋਂ ਹੀ ਜਿੱਦਣ ਉਹਨਾਂ ਨੇ ਪਿੰਡ 'ਚ ਕਿਹਾ ਨਸ਼ਾ ਨਹੀਂ ਵੇਚਣਾ, ਉਦੋਂ ਹੀ ਸ਼ਾਮ ਨੂੰ ਮਾਰਤਾ ਢਿਲਵਾਂ ਖੁਰਦ ਵਿੱਚ ਜੀ। ਸੋ ਬੇਸਿਕਲੀ ਡਰੱਗਸ ਦੇ ਉੱਤੇ ਵੀ ਇਹਨਾਂ ਦੀ ਟੋਟਲ ਅਟਰ ਫੇਲੀਅਰ ਹੈ। ਮੈਨੂੰ ਤਾਂ ਕੋਈ ਸਹੀ ਮਾਇਨਿਆਂ ਵਿੱਚ ਕੋਈ ਫੀਲਡ ਇੱਦਾਂ ਦੀ ਨਜ਼ਰ ਨਹੀਂ ਆਉਂਦੀ ਜਿਹਦੇ 'ਚ ਹਾਂ ਕਮੇਡੀ ਪੁਣੇ ਦੇ ਵਿੱਚ ਜਿੰਨਾ ਮਰਜ਼ੀ ਉਹ ਚੁਟਕਲੇ ਸੁਣ ਲਓ, ਝੇਡਾਂ ਕਰਾ ਲਓ, ਟਿਚਰਾਂ ਕਰਾ ਲਓ, ਇਸ ਗੱਲ 'ਚ ਮਾਹਰ ਨਜ਼ਰ ਆ ਰਿਹਾ ਬਸ। ਖਹਿਰਾ ਸਾਹਿਬ, ਆਉਣ ਵਾਲਾ ਸਮਾਂ ਕੀ ਲੱਗਦਾ? ਪੰਜਾਬ ਦਾ 2024 ਆ ਰਿਹਾ, ਸਰਪੰਚੀ ਦੀਆਂ ਚੋਣਾਂ ਆ ਰਹੀਆਂ ਨੇ, ਕੀ ਲੱਗਦਾ? ਚਲੋ ਇਹ ਤਾਂ ਜਿਹੜੀਆਂ ਚੋਣਾਂ ਚਾਣਾਂ ਚੱਲਦੀਆਂ ਨੇ ਮੈਨੂੰ ਬਦਕਿਸਮਤੀ ਦਿਸ ਰਹੀ ਪੰਜਾਬ ਦੀ ਜੀ। ਇੱਦਾਂ ਦੇ ਮੂਰਖ ਬੰਦਿਆਂ ਦੇ ਹੱਥ ਰਾਜ ਆ ਗਿਆ ਕਿ ਇਹ ਹੋਰ ਤਬਾਹੀ ਮਚਾ ਕੇ ਜਾਣਗੇ। ਦੇਖੋ ਪਹਿਲੇ ਸਾਲ 'ਚ 40,000 ਕਰੋੜ ਰੁਪਏ ਕਰਜ਼ਾ ਐਡ ਕਰਤਾ ਜੀ। ਅਗਰ 40,000 ਕਰੋੜ ਦੇ ਹਿਸਾਬ ਨਾਲ 5 ਸਾਲ ਕਰਨਗੇ 2 ਲੱਖ ਕਰੋੜ ਰੁਪਇਆ ਹੋਰ ਕਰਜ਼ਾ ਚਾੜ ਕੇ ਜਾਣਗੇ ਤੇ ਫਿਰ ਸਾਡਾ ਤਾਂ ਇੱਥੇ ਬਚਣਾ ਹੀ ਕੁਝ ਨਹੀਂ ਪੰਜਾਬ ਦੇ ਵਿੱਚ। ਐਡੇ ਵੱਡੇ ਅੱਜ ਵੀ ਤੁਸੀਂ ਦੇਖੋਗੇ ਬਿਜਲੀ ਬੋਰਡ ਦੀ ਸਬਸਿਡੀ ਕਿੰਨੀ ਦੇ ਰਹੀ ਪੰਜਾਬ ਸਰਕਾਰ? 20,000 ਕਰੋੜ, 20,000 ਕਰੋੜ ਰੁਪਇਆ। ਜੇ 20,000 ਕਰੋੜ ਰੁਪਇਆ ਤੁਹਾਡਾ ਇੱਕ ਸਬਸਿਡੀ ਦੇ ਵਿੱਚ ਜਾ ਰਿਹਾ ਵਾ ਤੇ ਫਿਰ ਤੁਸੀਂ ਕਿੱਦਾਂ ਸਕੂਲ ਠੀਕ ਕਰੋਗੇ, ਕਿੰਨੇ ਹਸਪੀਟਲ ਠੀਕ ਕਰੋਗੇ, ਕਿੱਦਾਂ ਤੁਸੀਂ ਇਨਫਰਾਸਟ੍ਰਕਚਰ ਬਣਾਓਗੇ? ਇਸ ਤਰ੍ਹਾਂ ਦੀਆਂ ਵਾਹਿਯਾਤ ਸਕੀਮਾਂ ਲਿਆ ਕੇ ਇਹ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸਿਰਫ ਵੋਟਾਂ ਦੇ ਲਾਲਚ ਵਿੱਚ ਫਸ ਗਏ ਨੇ। ਅਸਲ ਵਿੱਚ ਜ਼ਮੀਨ ਤੇ ਜਿਹੜਾ ਅਸਲ ਕੰਮ ਹੋਣਾ ਚਾਹੀਦਾ ਪਾਏਦਾਰ, ਉਹ ਬਿਲਕੁਲ ਨਹੀਂ ਕਰ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਇਸ ਵਕਤ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ, ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਇਸੇ ਤਰ੍ਹਾਂ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਓਪੋਜੀਸ਼ਨ ਦੇ ਲੀਡਰਾਂ ਨਾਲ ਤੇ ਮੌਜੂਦਾ ਲੀਡਰਾਂ ਨਾਲ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ ਹੈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਹੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂ ਗਾ, ਉਹ ਗੁਨਾਹਗਾਰ ਨੇ। ਬੁੜੀਆਂ ਨਹੀਂ ਛੱਡੀਆਂ ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਕੀ ਕਰਨੀ ਸੀ ਭਗਵੰਤ ਨੇ, ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਜੇ ਕਿਸਾਨ ਕਿਸੇ ਟੂਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ ਕੀ ਆਫਤ ਆ ਜਾਣੀ ਸੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ ਕੀ ਆਫਤ ਆ ਜਾਣੀ ਸੀ? ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ ਇਹ ਹਜ਼ਾਰ ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਟੀਆਂ ਕਾਹਦੇ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਟੀ ਕੋ ਲਈ ਫਿਰਦਾ ਪੈ ਗਈ। ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ, ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ ਵੀ। ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਏਜ ਏਜ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। ਅੱਛਾ, ਆਪਣੇ ਮੰਤਰੀਆਂ ਨੂੰ ਬਚਾ ਰਹੇ ਨੇ। ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ 'ਤੇ, ਕੋਈ ਕਾਰਵਾਈ ਨਹੀਂ। ਇੰਡੋਸ TV ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਪਰ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਉਸ ਦੌਰ ਦੇ ਵਿੱਚੋਂ ਦੀ ਲੰਘ ਰਿਹਾ, ਕਿਸਾਨੀ ਖਾਸ ਕਰਕੇ ਖਤਰੇ ਦੇ ਵਿੱਚ ਨਜ਼ਰ ਆ ਰਹੀ ਆ। ਤਾਂ ਸਾਡੇ ਨਾਲ ਮੁੱਦਿਆਂ ਦੇ ਉੱਪਰ ਬੋਲਣ ਦੇ ਲਈ ਸੁਖਪਾਲ ਸਿੰਘ ਖਹਿਰਾ ਜੀ ਮੌਜੂਦ ਨੇ, ਤਾਂ ਅਸੀਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਖਹਿਰਾ ਸਾਹਿਬ, ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ, ਗੜਿਆਂ ਦੀ ਮਾਰ ਪਈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ? ਦੇਖੋ, ਗੱਲ ਇਹ ਆ ਕਿ ਇਹ ਜਿਹੜੀ ਸਰਕਾਰ ਬਣਾਈ ਸੀ ਲੋਕਾਂ ਨੇ, ਇਹਨਾਂ ਨੂੰ ਬੜੀ ਆਸ ਤੇ ਉਮੀਦ ਨਾਲ ਬਣਾਇਆ ਸੀਗਾ ਕਿ ਇਹ ਸ਼ਾਇਦ ਕੋਈ ਮਗਰਲੀਆਂ ਸਰਕਾਰਾਂ ਨਾਲੋਂ ਤਬਦੀਲੀ ਲੈ ਕੇ ਆਉਣਗੇ, ਤਸ਼ੱਦਦ ਦੇ ਵਿੱਚ ਤਬਦੀਲੀ ਲੈ ਕੇ ਆਉਣਗੇ, ਕੁੱਟਮਾਰ ਨਹੀਂ ਕਰਿਆ ਕਰਨਗੇ, ਜਾਇਜ਼ ਮੰਗਾਂ ਨੂੰ ਛੇਤੀ ਮੰਨ ਲਿਆ ਕਰਨਗੇ, ਜੇ ਕੋਈ ਹੜ੍ਹ ਆ ਜਾਣ ਤੇ ਉਹਦਾ ਮੁਆਵਜ਼ਾ ਠੀਕ ਦਿਆ ਕਰਨਗੇ, ਤੇ ਲੋਕਾਂ ਦੇ ਨਾਲ ਮਜ਼ਾਕ ਨਹੀਂ ਕਰਿਆ ਕਰਨਗੇ। ਲੇਕਿਨ ਇਹਨਾਂ ਦਾ ਜਿਹੜਾ ਐਕਸਪੈਰੀਮੈਂਟ ਹੋ ਰਿਹਾ ਪੰਜਾਬ ਦੇ ਵਿੱਚ, ਉਹ ਮਗਰਲਿਆਂ ਨਾਲੋਂ ਵੀ ਭੈੜਾ ਹੋ ਰਿਹਾ ਵਾ। ਤੁਸੀਂ ਦੇਖੋ ਨਾ ਕਿ
ਪਿਛਲੀ 5 ਸਾਲ ਸਰਕਾਰ ਰਹੀ ਕੈਪਟਨ ਅਮਰਿੰਦਰ ਸਿੰਘ ਦੀ। ਬਿਲਕੁਲ। ਉਹਨੇ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਦਿੱਲੀ ਵੱਲ ਨੂੰ, ਉਹ ਆਣ ਕੇ ਕਿਸਾਨ ਸੜਕਾਂ ਜਾਮ ਕਰ ਦਿੰਦੇ ਸੀ, ਟੋਲ ਪਲਾਜ਼ਾ ਤੇ ਬਹਿ ਜਾਂਦੇ ਸੀਗੇ, ਲੇਕਿਨ ਉਹ ਮਗਰਲੀ ਸਰਕਾਰ ਨੇ ਕਿਸਾਨਾਂ ਨੂੰ ਇੱਕ ਨੂੰ ਵੀ ਝਰੀਟ ਨਹੀਂ ਮਾਰੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੀ ਲੜਾਈ ਮਜਮੂਈ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਹੈ, ਇਹਨਾਂ ਨੂੰ ਭਾਅ ਨਹੀਂ ਠੀਕ ਮਿਲਦੇ, MSP ਦੀ ਗੱਲ ਆ, 3 ਕਾਲੇ ਕਾਨੂੰਨਾਂ ਦੀ ਗੱਲ ਆ। ਸੋ ਆਪਣੀ ਅਕਲਮੰਦੀ ਨਾਲ ਉਹਨੇ ਆਪਣਾ ਟਾਈਮ ਜਿਹੜਾ ਸੀਗਾ ਉਹ ਠੀਕ ਟਪਾਇਆ। ਆ ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਹੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਜਿਸ ਢੰਗ ਦੇ ਨਾਲ ਉਹਨਾਂ ਨੇ ਪਹਿਲਾਂ ਇਨੀਸ਼ੀਏਟ ਕੀਤਾ ਲਾਠੀ ਚਾਰਜ, ਬੱਸਾਂ ਭੰਨੀਆਂ, ਟਰੈਕਟਰਾਂ ਦੇ ਲਾਠੀਆਂ ਮਾਰ, ਬੰਦਿਆਂ ਦੇ ਮਾਰ, ਟਰੈਕਟਰਾਂ ਦੇ ਬੰਦੇ ਬੈਠਿਆਂ ਤੇ ਮਾਰ, ਬੁੜੀਆਂ ਨਹੀਂ ਛੱਡੀਆਂ, ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ ਜੀ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਤੇ ਕੀ ਕਰਨੀ ਸੀ, ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਤਾਂ ਮੈਂ ਕਹਿ ਰਿਹਾ, ਔਰ ਜਿਹੜਾ ਆਪਾਂ ਹੁਣ ਗੱਲ ਕਰ ਰਹੇ ਕਿਸਾਨਾਂ ਦੀਆਂ ਦੂਜੀਆਂ ਜਿਹੜੀਆਂ ਗੱਲਾਂ ਹੋਈਆਂ ਨੇ, ਤੁਸੀਂ ਮੈਨੂੰ ਦੱਸੋ ਕਿ ਇਹਨੇ ਮਗਰਲੀਆਂ ਬਾਦਲ ਕੈਪਟਨ ਦੀ ਸਰਕਾਰ ਨਾਲੋਂ ਬਿਹਤਰ ਕਿਹੜੀ ਚੀਜ਼ ਵਿੱਚ ਕੋਈ ਤਬਦੀਲੀ ਲੈ ਕੇ ਆਇਆ? ਜੀ ਖਹਿਰਾ ਸਾਹਿਬ, ਸਰਕਾਰ ਕਹਿੰਦੀ ਰਹੀ ਅਸੀਂ ਸੱਥਾਂ 'ਚੋਂ ਚੱਲਾਂਗੇ, ਅਸੀਂ ਲੋਕਾਂ ਦੀ ਗੱਲ ਕਰਾਂਗੇ, ਅਸੀਂ ਲੋਕਾਂ ਦੇ ਵੱਲ ਦੇ ਹੋ ਕੇ ਖੜਾਂਗੇ। ਗੜੇਮਾਰੀ ਦਾ ਮੁਆਵਜ਼ਾ ਹਜੇ ਤੱਕ ਨਹੀਂ ਮਿਲਿਆ ਕਿਸਾਨਾਂ ਨੂੰ, ਕਿਸਾਨ ਲੜ ਰਹੇ ਨੇ, ਕਿਸਾਨ ਸੜਕਾਂ ਦੇ ਉੱਪਰ ਮਰ ਰਹੇ ਨੇ, ਪਰ ਸਰਕਾਰ ਦਾ ਮੁੱਖ ਮੰਤਰੀ ਦੂਸਰੀਆਂ ਸਟੇਟਾਂ 'ਚ ਜਾ ਕੇ ਕਹਿੰਦਾ ਮੈਂ ਪੰਜਾਬ ਮਾਡਲ ਬਣਾ ਦਾਂਗਾ। ਪਹਿਲਾਂ ਤੁਸੀਂ ਹੜ੍ਹ ਦੀ ਦੇਖੋ ਨਾ ਸਿਚੁਏਸ਼ਨ, ਕਿ ਹੜ੍ਹ ਇੱਕ ਮਗਰਲੇ ਮਹੀਨੇ ਤੋਂ ਚੱਲੀ ਜਾਂਦੇ ਨੇ ਜੀ 2 ਵਾਰ ਆਪਣੀ ਹੜ੍ਹ ਵਾਲੀ ਸਿਚੁਏਸ਼ਨ ਬਣੀ ਆ, ਔਰ ਨੁਕਸਾਨ ਜਿਹੜਾ ਵਾ ਉਹ ਮੇਰੇ ਹਿਸਾਬ ਦੇ ਨਾਲ, ਮੈਂ ਜੇ ਫੇਅਰਲੀ ਕੈਲਕੂਲੇਟ ਕਰਾਂ ਤੇ ਉਹ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜੇ 10 ਲੱਖ ਕਿੱਲਾ ਵੀ ਪੰਜਾਬ ਦੇ ਵਿੱਚ ਫਸਲ ਦਾ ਖਰਾਬ ਹੋਇਆ ਹੋਵੇ, ਉਹਨੂੰ ਤੁਸੀਂ 50,000 ਦੇ ਨਾਲ ਉਹਨੂੰ ਤੁਸੀਂ ਕਰੋ ਮਲਟੀਪਲਾਈ, ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜਿਹੜੇ ਘਰ ਟੁੱਟ ਗਏ ਨੇ ਉਹ ਅਲੱਗ, ਜਿਹੜੇ ਪਸ਼ੂ ਮਰ ਗਏ ਨੇ ਉਹ ਅਲੱਗ, ਜਿਹੜੇ ਬੰਦੇ 60 ਮਰ ਗਏ ਉਹ ਅਲੱਗ ਜੀ। ਤੇ ਮੁਆਵਜ਼ਾ ਕਿੰਨਾ ਦਿੱਤਾ ਹੈ ਸਰਕਾਰ ਨੇ? 186 ਕਰੋੜ ਰੁਪਈਆ। ਜਿਹੜਾ ਕਹਿੰਦਾ ਸੀ ਮੈਂ ਹਰ ਮੁਰਗੀ ਦਾ, ਹਰ ਬੱਕਰੀ ਦਾ ਦਊਂਗਾ, ਮੁਆਵਜ਼ਾ ਦੇ ਰਿਹਾ 186 ਕਿੱਲੇ ਦਾ ਮਿਲ ਰਿਹਾ ਹੈ ਲੋਕਾਂ ਨੂੰ 6800 ਰੁਪਈਆ ਜੀ। ਕੀ ਇਹਦੇ ਨਾਲੋਂ ਜ਼ਿਆਦਾ ਕੋਝਾ ਮਜ਼ਾਕ ਕਿਸਾਨਾਂ ਦੇ ਨਾਲ ਕੀ ਹੋ ਸਕਦਾ? ਇਹੀ ਕੰਮ ਮਗਰਲੀਆਂ ਸਰਕਾਰਾਂ ਕਰਦੇ ਸੀਗੇ। ਸੋ ਵਾਟ ਇਜ਼ ਦ ਡਿਫਰੈਂਸ? ਮੈਂ ਇਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਬਦਲਾਓ ਕਿਹੜੀ ਚੀਜ਼ 'ਚ ਲੈ ਕੇ ਆਏ ਹੋ ਜੀ। ਜੇ ਆਪਾਂ ਹੁਣ ਤਸ਼ੱਦਦ ਦੀ ਗੱਲ ਕਰ ਲਈਏ ਤੇ ਆ ਘੱਟ ਕੀਤੀ ਇਹਨਾਂ ਨੇ, ਜਿਹੜਾ ਜੇ ਕਿਸਾਨ ਕਿਸੇ ਟੋਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ ਜੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ ਕੀ ਆਫਤ ਆ ਜਾਣੀ ਸੀਗੀ? ਖਹਿਰਾ ਸਾਹਿਬ, ਅਸੀਂ ਕਿਸਾਨਾਂ ਦੇ ਨਾਲ ਗੱਲ ਕੀਤੀ, ਕਿਸਾਨ ਕਹਿੰਦੇ ਕਿ ਭਗਵੰਤ ਮਾਨ ਨੂੰ ਇਹ ਹੋ ਗਿਆ ਕਿ ਮੇਰਾ ਜ਼ਿਲ੍ਹਾ, ਮੇਰਾ ਹਲਕਾ, ਕਿਤੇ ਮੇਰੀ ਬਦਨਾਮੀ ਨਾ ਹੋ ਜਾਏ, ਕਹਿੰਦੇ ਇਸੇ ਕਰਕੇ ਹੁਣ ਬਦਨਾਮੀ ਵੱਧ ਕਰਾਈ ਹੈ ਸਗੋਂ, ਹੁਣ ਤਾਂ ਮੂੰਹ ਦਿਖਾਉਣ ਜੋਗਾ ਨਹੀਂਗਾ। ਤੁਸੀਂ ਐਂ ਕਰੋ, ਭਗਵੰਤ ਮਾਨ ਨੂੰ ਕਹੇ ਕਿ ਜਿਹੜਾ 1000 ਬੰਦਾ ਤੂੰ ਪੁਲਿਸ ਦਾ ਸਿਕਿਉਰਿਟੀ ਲਈ ਫਿਰਦਾ, ਤੂੰ ਬਗੈਰ ਵੜ ਕੇ ਦਿਖਾ ਦੇਵੇ ਇੱਥੇ। ਅੱਜ ਇਹਨਾਂ ਦੇ ਸੰਸਕਾਰ ਤੇ ਕੋਈ ਆਇਆ ਨਹੀਂ ਬੰਦਾ ਡਰਦਾ ਜੀ, ਕਿਉਂਕਿ ਲੋਕਾਂ ਤੋਂ ਕੱਟ ਚੁੱਕੇ ਨੇ। ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ, ਇਹ 1000 ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਿਟੀਆਂ ਕਾਹਦੇ ਲਈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਿਟੀ ਕੋ ਲਈ ਫਿਰਦਾ ਵਾ ਇੰਨੀ। ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨੇ ਦੇਖਿਆ, ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ, ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ ਵੀ। ਇਹਦਾ ਪਹਿਲੀ ਵਾਰੀ ਦੇਖ ਰਿਹਾ ਮੈਂ ਇਸ ਤਰ੍ਹਾਂ ਦਾ। ਜੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਦੋਸਤ ਵੀ ਰਹੇ ਨੇ ਭਗਵੰਤ ਮਾਨ, ਉਹ ਕਹਿੰਦੇ ਅਸੀਂ ਹੜ੍ਹਾਂ ਦੇ ਵਿੱਚ ਗਏ ਹਾਂ, ਕਿਸ਼ਤੀਆਂ ਦੇ ਉੱਪਰ ਚੜ੍ਹਦੇ ਵੀ ਨਜ਼ਰ ਆਏ ਨੇ, ਹਾਕਾਂ ਮਾਰਦੇ ਵੀ ਨਜ਼ਰ ਆਏ ਨੇ। ਉਹ ਸਾਰਾ ਬੇਸਿਕਲੀ ਕੀ ਸੀ? ਸਾਰਾ ਫੋਟੋ ਆਪਰੇਸ਼ਨ ਸੀਗਾ। ਇੱਕ ਫੋਟੋ ਆਪਰੇਸ਼ਨ ਜਿਹੜਾ ਇਹਨੇ ਪਹਿਲਾਂ ਪਜਾਮਾ ਲਪੇੜਿਆ, ਉਹ ਲੋਕਾਂ ਨੇ ਨੰਗਾ ਕਰਤਾ, ਕਿੱਦਾਂ ਸਾਰੇ ਮੀਡੀਆ ਨੂੰ ਪਹਿਲਾਂ ਤਿਆਰੀ ਕੀਤੀ ਜਾਂਦੀ, ਫਿਰ JCB ਖੜੀ ਕੀਤੀ ਜਾਂਦੀ, ਫਿਰ ਅੱਗੇ ਖੜਾ ਕੀਤਾ ਜਾਂਦਾ। ਤੇ ਦੂਜਾ ਆਪਰੇਸ਼ਨ ਜਿਹੜਾ ਮੈਂ ਉਦੋਂ ਇਹਦਾ ਬੇਨਕਾਬ ਕੀਤਾ, ਜਿਹੜਾ ਉਹ ਇੱਕ ਸੀਮਾ ਜਿਹਾ ਲੱਭ ਕੇ ਇਹਨਾਂ ਨੇ ਪਹਿਲਾਂ ਕੋਠੇ ਤੇ ਚੜਾਇਆ ਟਾਂਡੇ ਹਲਕੇ ਦੇ ਵਿੱਚ। ਉਹ ਸੀਮਾ ਤਾਂ ਪਹਿਲਾਂ MLA ਦੇ ਨਾਲ ਘੁੰਮ ਰਿਹਾ ਕਈ ਦਿਨਾਂ ਦੇ ਕਿਸ਼ਤੀ 'ਚ, ਉਹ ਇਹਨਾਂ ਦੀ ਪਾਰਟੀ ਦਾ ਬੰਦਾ, ਉਹਨੂੰ ਪਹਿਲਾਂ ਉੱਤੇ ਖੜਾ ਕੀਤਾ। ਫਿਰ ਤੁਸੀਂ ਇਹਦੀ ਦੇਖੋਗੇ 1 ਮਿੰਟ ਦੀ ਵੀਡੀਓ ਆਓ ਜਿਹੜੀ ਮੈਂ ਸ਼ੇਅਰ ਕੀਤੀ ਹੈ, ਉਹਦੇ 'ਚ 11 ਕੱਟਸ ਨੇ, ਉਹ ਪੂਰੀ ਐਡੀਟਡ ਕਰਕੇ ਇੱਕ ਕਰਕੇ ਉਹ ਕੋਠੇ ਤੋਂ ਥੱਲੇ ਦੀ ਸਿੱਧੀ ਕਿਸ਼ਤੀ ਜਾ ਜਾਂਦਾ। ਫਿਰ ਇਹ ਸਾਰਾ ਜਿਹੜਾ ਲੋਕ ਦਿਖਾਵਾ ਸੀਗਾ ਕਿ ਅਸੀਂ ਬੜਾ ਹੀ ਕੰਮ ਕਰ ਰਹੇ ਪੰਜਾਬ ਦੇ ਵਿੱਚ ਹੜ੍ਹਾਂ ਤੇ। ਦੇਖੋ ਮੁੱਖ ਮੰਤਰੀ ਜਿਹੜਾ ਨਾ, ਉਹਨੂੰ ਇਕੱਲੇ ਪਿੰਡ ਜਾ ਕੇ ਇਕੱਲੇ ਬੰਦੇ ਨੂੰ ਨਹੀਂ ਬਚਾ ਸਕਦਾ, ਉਹ ਨੀਤੀ ਨਾਲ ਬੰਦੇ ਬਚਾ ਸਕਦਾ ਵਾ। ਉਹ ਅਗਰ ਆ ਜਿਹੜੇ ਹੜ੍ਹ ਆਏ ਨੇ, ਇਹ ਹੜ੍ਹ ਕਿਉਂ ਆਏ ਨੇ ਇਹ ਸਮਝੋ ਪਹਿਲਾਂ। ਇਹ ਬਾਰਿਸ਼ ਦੇ ਪਾਣੀ ਦੇ ਹੜ੍ਹ ਪੰਜਾਬ ਦੀ ਨਹੀਂ ਗੀ, ਇਹ ਜਿਹੜਾ ਪਹਾੜਾਂ ਵਿੱਚ ਡੈਮਸ 'ਚ ਪਾਣੀ ਜਦੋਂ ਰਿਲੀਜ਼ ਹੁੰਦਾ, ਉਹ ਜਦੋਂ ਸਾਡੇ ਦਰਿਆਵਾਂ ਦੇ ਵਿੱਚ ਆਉਂਦਾ ਵਾ, ਅਗਰ ਸਾਡੇ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਨੇ, ਉਹ ਬੰਨ੍ਹ ਨਾ ਟੁੱਟਣ ਤਾਂ ਅੰਦਰਲਾ ਫਸਲ ਖਰਾਬ ਹੁੰਦੀ ਆ। ਬਾਹਰਲੀ ਜਿੱਦਾਂ ਹੁਣ ਮੂਨਕ, ਸਰਦੂਲਗੜ੍ਹ, ਤੁਹਾਡਾ ਪਟਿਆਲਾ ਤੇ ਸ਼ਾਹਕੋਟ ਤੇ ਸੁਲਤਾਨਪੁਰ ਤੇ ਕਾਨੂੰਆਣ ਤੇ ਉਧਰਲੇ ਮਾਝੇ 'ਚ, ਇਹ ਸਾਰਾ ਨੁਕਸਾਨ ਹੜ੍ਹਾਂ ਦੇ ਟੁੱਟਣ ਨਾਲ ਹੋਇਆ। ਅਗਰ ਇਹ ਬੰਨ੍ਹ ਮਜ਼ਬੂਤ, ਇਹਨਾਂ ਬੰਨਾਂ ਦੀ ਮਜ਼ਬੂਤੀ ਦਾ ਐਸਟੀਮੇਟ ਮੈਂ ਦੇਖ ਰਿਹਾ ਸੀ, ਮਹਿਕਮੇ ਨੇ ਮੰਗੇ ਸੀਗੇ ਇਹਨਾਂ ਕੋਲ 700 ਕਰੋੜ ਰੁਪਈਆ ਸਾਲ ਦਾ। ਅਗਰ 700 ਕਰੋੜ ਰੁਪਈਆ ਇਹ ਸਾਲ ਦਾ ਲੱਗਿਆ ਹੁੰਦਾ, ਕੋਈ ਬੰਨ੍ਹ ਟੁੱਟਣਾ ਹੀ ਨਹੀਂ ਸੀਗਾ ਤੇ ਨੁਕਸਾਨ ਇਸ ਲੈਵਲ ਦਾ ਨਹੀਂ ਸੀ ਹੋਣਾ।
ਪਰ ਇਹਨਾਂ ਨੇ ਕੇਜਰੀਵਾਲ ਐਂਡ ਪਾਰਟੀ ਤੇ ਭਗਵੰਤ ਪਾਰਟੀ ਨੇ ਇਹਨਾਂ ਨੇ 750 ਕਰੋੜ ਰੁਪਇਆ ਮੀਡੀਆ ਦੇ ਖਰਚਿਆ ਵਾ। ਸਾਰੇ ਦੇਸ਼ ਵਿੱਚ ਇਸ਼ਤਿਹਾਰ ਲੱਗੇ ਹੋਏ ਨੇ, ਸਾਰੇ ਦੇਸ਼ ਦੇ ਮੀਡੀਆ ਦੇ ਉੱਤੇ, ਟੈਲੀਵਿਜ਼ਨਾਂ ਦੇ, ਅਖਬਾਰਾਂ ਦੇ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋਆਂ ਵਾ। 750 ਕਰੋੜ ਉਧਰ ਬਰਬਾਦ ਕਰਤਾ, ਲੇਕਿਨ ਇੱਥੇ ਪੈਸਾ ਨਹੀਂ ਦਿੱਤਾ, ਜਿਹਦਾ ਖਮਿਆਜ਼ਾ ਅੱਜ ਲੋਕ ਭੁਗਤ। ਮੀਡੀਆ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਈ ਚੈਨਲ ਜਿਹੜੇ ਆਜ਼ਾਦ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਦਬਾ ਲਿਆ ਜਾਂਦਾ, ਜਿਹੜੇ ਪੱਤਰਕਾਰ ਆਜ਼ਾਦ ਬੋਲਣਾ ਚਾਹੁੰਦੇ ਨੇ ਉਹਨਾਂ ਦੇ ਉੱਪਰ ਪਰਚੇ ਕਰ ਦਿੱਤੇ ਜਾਂਦੇ ਨੇ। ਪਰ ਤੁਹਾਡੀ ਨਿਗਾਹ ਦੇ ਵਿੱਚ ਮੀਡੀਆ ਕੀ ਹੈ? ਨਹੀਂ, ਤਾਈਓ ਮੈਂ ਤੁਹਾਨੂੰ ਕਿਹਾ ਨਾ ਕਿ ਅੱਜ ਮੀਡੀਆ ਜਿਹੜਾ ਵਾ, ਬਹੁਤ ਗਿਣਤੀ ਜਿਹੜਾ ਮੀਡੀਆ ਉਹ ਵਿਕਾਊ ਹੋ ਚੁੱਕਾ ਵਾ। ਉਹਨੂੰ ਦੋ ਤਰੀਕੇ ਨਾਲ ਮੀਡੀਆ ਨੂੰ ਕੰਟਰੋਲ ਕਰਦੀ ਗਵਰਨਮੈਂਟ। ਇੱਕ ਤਾਂ ਹੁੰਦਾ ਕਿ ਇਸ਼ਤਿਹਾਰਾਂ ਦਾ ਲਾਲਚ ਦੇਣਾ, ਜਿਹੜੇ ਇਸ਼ਤਿਹਾਰਾਂ ਦੇ ਲਾਲਚ ਵਿੱਚ ਨਹੀਂ ਫਸੇ ਉਹਨਾਂ ਦੇ ਫਿਰ ਬਾਹਾਂ ਮਰੋੜ ਕੇ ਉਹਨਾਂ ਦੇ ਚੈਨਲ ਬੰਦ ਕਰਾ, ਅਖਬਾਰਾਂ ਬੰਦ ਕਰਾ, ਇਸ਼ਤਿਹਾਰ ਬੰਦ ਕਰਾ। ਅਗਰ ਜਿਹੜਾ ਅਜੀਤ ਦਾ ਬਰਜਿੰਦਰ ਸਿੰਘ ਹਮਦਰਦ ਨਾਲ ਕੀ ਰੌਲਾ ਵਾ, ਅਗਰ ਉਹਨਾਂ ਦੀ ਲਾਈਨ ਟੋ ਕਰਦਾ, ਬਣੀਆਂ ਬਣਾਈਆਂ ਖਬਰਾਂ ਛਾਪੀ ਜਾਂਦਾ, ਚੰਡੀਗੜ੍ਹੋਂ ਬਣ ਕੇ ਆਉਂਦੀ ਉਹ ਪ੍ਰਿੰਟ ਹੀ ਕਰ ਦਿੰਦਾ ਤੇ ਬੜਾ ਠੀਕ ਸੀਗਾ। ਜਿੱਦਣ ਕੋਈ ਖੜਦਾ ਇਹਦੇ ਸਾਹਮਣੇ ਉਦੋਂ ਫਿਰ ਸਰਕਾਰ ਦੇ ਫਿਰ ਉਹਨਾਂ ਦੇ ਚੈਨਲ ਬੰਦ, ਉਹਨਾਂ ਦੇ ਟੀਵੀ ਬੰਦ, ਉਹਨਾਂ ਦੀਆਂ ਅਖਬਾਰਾਂ ਦੇ ਇਸ਼ਤਿਹਾਰ ਬੰਦ। ਆਹ ਲੜਾਈ ਆ। ਔਰ ਮੀਡੀਆ ਦਾ ਵੀ ਬੜੀ ਪਰਖ ਦੀ ਘੜੀ ਆ। ਮੈਂ ਤੁਹਾਨੂੰ ਦੱਸ ਦੇਣਾ, ਜੇ ਤੁਸੀਂ ਕਹੋ ਕਿ ਵੀ ਲੋਕੀ ਨਿਆਣੇ ਨੇਗੇ, ਉਹਨਾਂ ਨੂੰ ਸਭ ਪਤਾ ਲੱਗ ਰਿਹਾ ਕਿ ਕਿਹੜਾ ਕਿਹੜਾ ਚੈਨਲ ਵਿਕ ਰਿਹਾ ਵਾ। ਜਿਹੜੇ ਚੈਨਲ ਬਹੁਤ ਪਹਿਲਾਂ ਕਿਸਾਨੀ ਅੰਦੋਲਨ 'ਚ ਕਹਿੰਦੇ ਸੀ ਬੜੇ ਪੰਜਾਬ ਪੱਖੀ ਆ ਜੀ, ਅਸੀਂ ਬੜੇ ਇਨਕਲਾਬੀ ਆ, ਸਭ ਪਛਾਣ ਲਏ ਲੋਕਾਂ ਨੇ। ਗਾਲਾਂ ਕੱਢਦੇ ਨੇ ਲੋਕੀ ਉਹਨਾਂ ਦੇ ਪੇਜ ਦੇ ਉੱਤੇ ਜਾ ਕੇ। ਇਸ ਕਰਕੇ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ। ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜਾ ਅੱਜ ਦੀ ਡੇਟ ਵਿੱਚ ਸਾਡੀ ਆਵਾਜ਼ ਆ, ਸਾਡੇ ਕੋਲ ਤਾਂ ਹੁਣ ਕੋਈ ਸਾਧਨ ਹੀ ਨਹੀਂ ਰਹਿ ਗਿਆ। ਸਾਡੇ ਕੋਲ ਤਾਂ ਜ਼ਿਆਦਾ ਜਾਂ ਤਾਂ ਜਿਹੜਾ ਆਰਗੈਨਿਕ ਮੀਡੀਆ ਵਾ, ਤੁਹਾਡੇ ਵਰਗੇ ਚੰਗੇ ਚੈਨਲ ਜਿਹੜੇ ਬਚੇ ਹੋਏ ਨੇ, ਜਾਂ ਉਹ ਬਚਿਆ, ਜਾਂ ਸਾਡੇ ਕੋਲ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟਸ ਬਚੇ ਹੋਏ ਨੇ। ਖਹਿਰਾ ਸਾਹਿਬ, ਤੁਸੀਂ ਬੋਲਦੇ ਹੋ, ਤੁਸੀਂ ਭਗਵੰਤ ਮਾਨ ਦੇ ਅੱਗੇ ਹੋ ਕੇ ਖੜਦੇ ਹੋ, ਸਰਕਾਰ ਦੇ ਅੱਗੇ ਹੋ ਕੇ ਖੜਦੇ ਹੋ, ਪਰ ਤੁਹਾਡੇ ਉੱਪਰ ਵੀ ਵਿਜੀਲੈਂਸ ਦੇ ਛਾਪੇ ਮਾਰਨੇ ਸ਼ੁਰੂ ਹੋ ਗਏ, ਤੁਹਾਨੂੰ ਵੀ ਵਿਜੀਲੈਂਸ ਨੇ। ਫਿਰ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ, ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀਗੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਈਅਰਸ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। 3rd FIR ਆ। ਕੋਈ ਬੰਦਾ ਸੁਣਿਆ ਜਿਹੜਾ 51 ਸਾਲ ਪਿੱਛੇ ਜਾ ਕੇ ਕੱਢਦਾ ਵਾ? ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ, ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ ਤੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ MLA ਪੱਤਰਕਾਰਾਂ ਨੂੰ ਚਪੇੜਾ ਮਾਰਦੇ ਨੇ, ਬਾਗੇ ਪੁਰਾਣੇ ਵਰਗੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ ਹੋਰ MLAs ਨਿਤ ਦਿਨ ਬਦਮਾਸ਼ੀ ਕਰਦੇ ਨੇ। ਇਹਨਾਂ ਦੇ ਮੰਤਰੀ ਜਾ ਕੇ ਉੱਥੇ ਅਫਸਰਾਂ ਨੂੰ ਕਹਿੰਦੇ ਨੇ, ਤੁਹਾਨੂੰ ਆਹ ਕੀ ਆ, ਇਹਦੇ 'ਚ ਦਾਲ ਠੀਕ ਨਹੀਂ ਜਾਂ ਸਮਾਨ ਠੀਕ ਨਹੀਂ, ਠੋਕ ਦਿਆਂਗੇ ਤੁਹਾਨੂੰ। ਮੈਂ ਅਮਨ ਅਰੋੜਾ ਵੀ ਇੱਕ ਦਿਨ ਦੇਖਿਆ, ਕੋਈ ਇੱਟਾਂ ਮਾੜੀਆਂ ਆ ਗਈਆਂ ਕਿਸੇ ਸਰਕਾਰੀ, ਮੈਂ ਤੁਹਾਨੂੰ ਪਤਾ ਨਹੀਂ ਕਿ ਖਰੇ ਉਦੋਂ ਇਹ ਵੀ ਠੋਕਦੇ ਕਹਿੰਦਾ ਸੀ, ਜਾਂ ਬੰਦੇ ਬਣਾ ਦੂੰਗਾ। ਮਤਲਬ ਤੁਹਾਨੂੰ ਚੁਣਿਆ ਇਸ ਲਈ ਵੀ ਤੁਸੀਂ ਬੰਦੇ ਬਣਾਉਣਾ ਲੋਕਾਂ ਨੂੰ। ਆਪਣਾ ਇਹਨਾਂ ਦਾ ਆਪਣਾ ਕਿਰਦਾਰ ਦੇਖੋ, ਉਹਦੇ ਤੇ ਕੋਈ ਕਾਰਵਾਈ ਨਹੀਂ। ਬੱਦੋਵਾਲ ਦੇ ਵਿੱਚ ਸਕੂਲ ਦੀ ਛੱਤ ਦਾ ਗਿਰ ਜਾਣਾ, ਉਹਨਾਂ ਦੇ ਉੱਪਰ ਧਿਆਨ ਨਹੀਂ ਦੇ ਰਹੀ ਸਰਕਾਰ, ਅਜਿਹਾ ਕਿਉਂ? ਵੈਰੀ ਗੁੱਡ ਕੁਐਸਚਨ। ਜਿਹੜਾ ਕਹਿੰਦੇ ਅਸੀਂ ਸਿੰਗਾਪੁਰ ਭੇਜ ਰਹੇ ਹਾਂ ਟੀਚਰਾਂ ਨੂੰ, ਉਹ ਬੰਦ ਕਰੋ। ਪਹਿਲਾਂ ਆਪਣੇ ਸਕੂਲਾਂ ਨੂੰ, ਆਪਣੇ ਨਿਆਣਿਆਂ ਨੂੰ ਮਹਿਫੂਜ਼ ਕਰੋ। ਅਗਰ ਇਹ ਸਕੂਲ ਆਫ ਐਮੀਨੈਂਸ ਸੀਗਾ, ਇਹ ਕੋਈ ਛੋਟਾ ਮੋਟਾ ਸਕੂਲ ਨਹੀਂ ਸੀਗਾ। ਜੇ ਇਹ ਸਕੂਲ ਆਫ ਐਮੀਨੈਂਸ ਦੀ ਛੱਤ ਇਦਾਂ ਦੀ ਹੈ, ਉਹਦਾ ਸ਼ੁਕਰ ਕਰੋ ਬਾਕੀ ਟੀਚਰ ਬਚ ਗਏ ਨੇ। ਇੱਕ ਵਿਚਾਰੀ ਦਾ ਨੁਕਸਾਨ ਹੋ ਗਿਆ ਵਾ ਕਿ ਇਹਨਾਂ ਦਾ ਇਸ ਘਟਨਾ ਨੇ ਪੂਰਾ ਜਿਹੜਾ ਅਖੌਤੀ ਦਿੱਲੀ ਮਾਡਲ ਸੀ, ਉਹਦਾ ਪੂਰਾ ਖੁਲਾਸਾ ਕਰ ਦਿੱਤਾ ਵੀ ਫੇਲ ਹੈ ਟੋਟਲੀ। ਇਸ ਕਰਕੇ ਔਰ ਮੈਂ ਕਹਿਣਾ ਚਾਹੁੰਦਾ ਵਾਂ ਕਿ ਇਹ ਇਕੱਲੀ ਐਜੂਕੇਸ਼ਨ 'ਚ ਨਹੀਂ, ਈਵਨ ਹੈਲਥ ਕੇਅਰ ਵਿੱਚ ਵੀ ਇਹਨਾਂ ਦੀ ਹਉਮੈ ਮਾਰ ਗਈ ਇਹਨਾਂ ਨੂੰ। ਇਹ ਨਵਾਂ ਪੈਰਲਲ ਸਿਸਟਮ ਖੜਾ ਕਰਨ ਲੱਗੇ ਆਮ ਆਦਮੀ ਕਲੀਨਿਕਸ ਦਾ, ਜਦ ਕਿ ਸਾਡੇ ਕੋਲ ਪਿੰਡਾਂ ਦੀਆਂ ਰੂਰਲ ਡਿਸਪੈਂਸਰੀਜ਼, ਰੂਰਲ ਹਸਪੀਟਲ ਬੜੇ ਅੱਛੇ ਸੀਗੇ। ਅਗਰ ਇਹੀ ਸਾਰਾ ਪੈਸਾ ਚੱਕ ਕੇ ਤੁਸੀਂ ਉਹਨਾਂ ਨੂੰ ਠੀਕ ਕਰ ਲਾ ਲੈਂਦੇ, ਜਿਹੜਾ ਫੱਟਾ ਉੱਤੇ ਲਾਉਣਾ ਸੀ ਆਪਣਾ, ਔਰ ਦੂਜਿਆਂ ਨੂੰ ਝੇਡਾ ਕਰਦਾ ਹੁੰਦਾ ਸੀਗਾ। ਕਿਹੜੀ ਸਰਕਾਰੀ ਸਕੀਮ ਆ ਜਿੱਤੇ ਨੇ ਆਪਣੀ ਫੋਟੋ ਛੱਡੀ ਹੈ? ਹਰ ਸਕੀਮ ਦੇ ਉੱਤੇ ਫੋਟੋ ਲੱਗ ਰਹੀ ਹੈ। ਇਹ ਕਹਿੰਦੇ ਅਸੀਂ ਦੇ ਤਾਂ ਰਹੇ ਏਡੇ ਮੁਹੱਲਾ ਕਲੀਨਿਕ, ਕਹਿੰਦੇ ਡਾਕਟਰ ਨਹੀਂ, ਉਹ ਤਾਂ ਕੁਛ ਨਹੀਂਗਾ ਜੀ। ਦੈਟ ਇਜ਼ ਆਲ ਹੈਲਥ ਕੇਅਰ ਜਿਹੜੀ ਆ, ਉਹ ਜਿਹੜਾ ਸਾਡਾ ਪੁਰਾਣਾ ਸਿਸਟਮ ਸੀਗਾ ਬਹੁਤ ਅੱਛਾ ਸੀਗਾ ਜੀ। ਇਹ ਪੈਸਾ ਜਿੰਨਾ ਵੀ ਤੁਸੀਂ ਐਕਸਟਰਾ ਖਰਚ ਕਰਨਾ ਉਹਦੇ ਤੇ ਲਾਓ, ਤੁਸੀਂ ਉਹਨੂੰ ਸਟਰੈਂਥਨ ਕਰੋ। ਕੋਈ ਨਾਮ ਵੀ ਬਦਲਣਾ, ਤੁਸੀਂ ਜੇ ਬਿਲਕੁਲ ਕੇਜਰੀਵਾਲ ਦੇ ਨਹੀਂ, ਤੁਹਾਡੇ ਕੋਲ ਤੁਸੀਂ ਉਹ ਤੋਂ ਬਾਹਰ ਨਹੀਂ ਨਿਕਲ ਸਕਦੇ, ਤੇ ਉਹ ਤੁਸੀਂ ਫੱਟਾ ਲਾ ਲੈਂਦੇ, ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ। ਲੇਕਿਨ ਇੱਕ ਪੈਰਲਲ ਨਵੀਂ ਸਕੀਮ ਖੜੀ ਕਰਕੇ ਕੇਂਦਰ ਦੇ, ਤੁਹਾਨੂੰ ਪਤਾ ਕੇਂਦਰ ਦੀ ਕਿੰਨੀ ਗ੍ਰਾਂਟ ਰੁਕੀ ਹੋਈ ਉਹਨਾਂ ਨੇ। ਉਹ ਕਹਿੰਦੇ ਪੈਸਾ ਅਸੀਂ ਦੇ ਰਹੇ ਹਾਂ ਫॉर ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ, ਇਹ ਇਸਤੇਮਾਲ ਕਰ ਰਹੇ ਨੇ ਆਪਣੇ ਆਮ ਆਦਮੀ ਪਾਰਟੀ ਕਲੀਨਿਕਸ ਦੇ। ਸੋ ਹਰ ਗੱਲ ਦੇ ਵਿੱਚ ਤਕਰਾਰ, ਗਵਰਨਰ ਦੇ ਨਾਲ ਤਕਰਾਰ, ਕੇਂਦਰ ਦੇ ਨਾਲ ਤਕਰਾਰ, ਕਿਸਾਨਾਂ ਦੇ ਨਾਲ ਤਕਰਾਰ, ਟੀਚਰਾਂ ਨਾਲ ਤਕਰਾਰ। ਕਿੰਨੇ ਟੀਚਰ ਕੁੱਟੇ ਨੇ ਸੰਗਰੂਰ ਉਧਰ, ਕਿੰਨੀਆਂ ਜਿਹੜੀਆਂ ਭਰਤੀਆਂ ਹੋ ਰਹੀਆਂ,
ਸਾਰੀਆਂ ਗੈਰ ਪੰਜਾਬੀਆਂ ਨੂੰ 404 ਵੈਟਰਨਰੀ ਇੰਸਪੈਕਟਰ ਰੱਖੇ ਆ ਪਿਛਲੇ ਦਿਨਾਂ 'ਚ ਜੀ। ਮੈਂ ਲਿਸਟ ਛਾਇਆ ਕੀਤੀ ਆ 134 ਹਰਿਆਣੇ ਤੇ ਰਾਜਸਥਾਨ ਦੇ ਨੇ ਜੀ। ਇਹ ਕਿੱਥੋਂ ਦੀ ਬਦਲਾਅ ਹੈ ਜੀ? ਕੀ ਇਹ ਬਦਲਾਅ ਇਹ ਆ ਕਿ ਅਸੀਂ ਪੰਜਾਬੀਆਂ ਦੇ ਨਿਆਣਿਆਂ ਨੂੰ ਬਾਹਰ ਵਿਦੇਸ਼ਾਂ 'ਚ ਭੱਜਣ ਤੇ ਮਜਬੂਰ ਕਰ ਦੇਣਾ ਤੇ ਬਾਹਰਲੀਆਂ ਸੂਬਿਆਂ ਦੇ ਨਿਆਣਿਆਂ ਨੂੰ ਇੱਥੇ ਲਿਆ ਕੇ ਨੌਕਰੀਆਂ ਦੇਣੀਆਂ? ਇਹ ਬਦਲਾਅ ਹੈ। ਮੁੱਖ ਮੰਤਰੀ ਦਾ ਕਹਿੰਦੇ ਸੀ ਗੋਰੇ ਆਇਆ ਕਰਨਗੇ ਇੱਥੇ। ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਕਿੱਥੇ ਗੋਰੇ ਨੇ ਇਹਦੇ? ਕਿਹੜਾ ਗੋਰਾ ਆਇਆ ਦੱਸੇ ਮੈਨੂੰ ਜ਼ਰਾ। ਹਾਂ, ਇਹਦੇ ਘਰ ਵਿੱਚ ਪੂਰੀ ਜਿਹਨੂੰ ਕਹਿੰਦੇ ਕਿ ਮੌਜਾਂ ਲੱਗ ਗਈਆਂ, ਸੋਨੇ ਨਾਲ ਲੱਦੀਆਂ ਹੋਈਆਂ ਬੁੜੀਆਂ ਤੁਰੀਆਂ ਫਿਰਦੀਆਂ ਨੇ, 2-2 3-3 ਕਰੋੜ ਦੀ ਗੱਡੀਆਂ ਚੜ੍ਹਦੀਆਂ ਨੇ। ਇਹ ਪਹਿਲਾਂ ਇਹ ਪੁੱਛੇ ਦੱਸੇ ਮੈਨੂੰ ਭਗਵੰਤ ਦੀ ਇਹਦੀ ਘਰ ਵਾਲੀ ਦਾ ਕੀ ਰੋਲ ਹੈ ਐਡਮਿਨਿਸਟ੍ਰੇਸ਼ਨ ਵਿੱਚ। ਉਹ ਜਾ ਕੇ SSP ਤੇ DC, ਮੈਨੂੰ ਉਹਨਾਂ ਦੇ ਵੀ ਦੇਖ ਕੇ ਬੜਾ ਤਰਸ ਆਉਂਦਾ, ਕਦੇ ਯਾਰ ਤੁਸੀਂ IPS IAS ਤੁਸੀਂ ਇਹਦੀ ਘਰ ਵਾਲੀ ਦੀ ਹਾਜ਼ਰੀ ਭਰ ਰਹੇ ਹੋ। ਇੱਕ ਦਿਨ ਇੱਕ ਮਿਨਿਸਟਰ ਆਈ ਮਾਨਸਾ, ਗਗਨਨ ਮੋਲ, ਉਹਨੂੰ ਕਿਸੇ ਨੇ ਫੁੱਲ ਫੜਾਏ, ਉਹ SSP ਨੂੰ ਫੜਾਤੇ ਉਹਨੇ। SSP ਫੁੱਲ ਫੜਨ ਵਾਸਤੇ ਨੇ। ਸੋ ਬੇਸਿਕਲੀ ਕੀ ਆ ਕਿ ਜਿੰਨੀ ਗਿਰਾਵਟ ਨੈਤਿਕਤਾ ਵਿੱਚ, ਰਾਜਨੀਤੀ ਵਿੱਚ ਇਹ ਬੰਦੇ ਲੈ ਕੇ ਆਏ 1.5 ਸਾਲ 'ਚ, ਇੰਨੀ ਗਿਰਾਵਟ ਤਾਂ ਪਿਛਲੇ 17 ਸਾਲਾਂ 'ਚ। ਹਾਂ, ਆਹ ਗੱਲ ਇਹਨਾਂ ਦੇ ਠੀਕ ਹੈ ਕਿ 17 ਸਾਲਾਂ 'ਚ ਏਡੀ ਗਿਰਾਵਟ ਨਹੀਂ ਲਿਆਂਦੀ ਜਿਹੜੀ ਗਿਰਾਵਟ ਇਹ ਲੈ ਕੇ ਆਏ। ਖਹਿਰਾ ਸਾਹਿਬ, ਇੱਕ ਦੋ ਸਵਾਲ ਹੋਰ ਕਰਾਂਗਾ, ਫਿਰ ਆਪਾਂ ਸਮਾਪਤੀ ਵੱਲ ਜਾਵਾਂਗੇ। ਪ੍ਰਵਿੰਦਰ ਸਿੰਘ ਝੋਟੇ ਦਾ ਕੇਸ ਕੀ ਆ? ਪ੍ਰਵਿੰਦਰ ਸਿੰਘ ਝੋਟੇ ਨੂੰ ਕਿਉਂ ਨਹੀਂ ਰਿਹਾ ਕਰ ਰਹੀ ਸਰਕਾਰ? ਕਿਉਂਕਿ ਤੁਸੀਂ ਵੀ ਤਾਂ ਇੱਕ ਸਰਕਾਰ ਦੇ ਵਿੱਚ ਰਹੇ। ਬੇਸਿਕਲੀ ਝੋਟੇ ਦਾ ਕੇਸ ਸਿੱਧਾ ਡਰੱਗ ਮਾਫੀਆ ਦੀ ਸਪੋਰਟ ਕਰਨ ਦਾ ਕੰਮ ਆ। ਕਿਉਂਕਿ ਇਹ ਵਿਸਲ ਬਲੋਅਰ ਸੀ, ਇਹ ਡਰੱਗ ਮਾਫੀਆ ਦੇ ਗਲ ਪੈਂਦਾ ਸੀ, ਇਹ ਉਹਨਾਂ ਨੂੰ ਰੋਕਦਾ ਸੀ। ਇਹਦੇ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਬਾਕੀਆਂ ਨੂੰ ਸੁਣਿਆ ਦਿੱਤਾ ਵੀ ਖਬਰਦਾਰ ਜੇ ਡਰੱਗ ਮਾਫੀਆ ਦੇ ਖਿਲਾਫ ਕੋਈ ਕਾਰਵਾਈ ਕੀਤੀ। ਪਰਚਾ ਕਿੰਨਾ ਕੀਤਾ? 400 ਰੁਪਏ ਦਾ ਐਕਸਟੋਰਸ਼ਨ ਦਾ। ਇਹਦੇ ਨਾਲ ਹਾਸੋ ਹੀ ਨਾ ਕੇਸ ਕੀ ਹੋ ਸਕਦਾ? ਔਰ ਡਰੱਗਸ ਨਾਲ ਰੋਜ਼ ਬੱਚੇ ਮਰ ਰਹੇ ਨੇ, ਐਵਰੀ ਡੇ ਓਵਰਡੋਜ਼ ਦੇ ਨਾਲ। ਮੇਰੇ ਆਪਣੇ ਹਲਕੇ ਦੇ ਵਿੱਚ 2 ਇਕੱਠੇ ਨੌਜਵਾਨ ਮਰੇ ਨੇ GT ਰੋਡ ਦੇ ਇੱਕ ਪੁਲ ਦੇ ਥੱਲੇ, ਜ਼ਹਿਰ, ਕਿਉਂਕਿ ਹੈ ਹੀ ਸਾਰਾ ਜ਼ਹਿਰ ਹੈ। ਬਿਲਕੁਲ। ਕੁੜੀਆਂ ਮਰ ਰਹੀਆਂ ਨੇ, ਮੁੰਡੇ ਮਰ ਰਹੇ ਨੇ। ਪਰ ਇਹ ਹੁਣ ਕਹਿੰਦਾ ਜੀ ਮੈਨੂੰ 1 ਸਾਲ ਹੋਰ ਚਾਹੀਦਾ। 18 ਮਹੀਨਿਆਂ ਬਾਅਦ ਕਹਿੰਦਾ ਹੁਣ 1 ਸਾਲ ਹੋਰ ਚਾਹੀਦਾ ਹਲੇ। ਔਰ ਇਹਦਾ ਜਿਹੜਾ ਕੇਜਰੀਵਾਲ, ਉਹ ਤਾਂ ਕਹਿੰਦਾ ਸੀ ਮੈਂ 3 ਮਹੀਨਿਆਂ 'ਚ ਨਸ਼ੇ ਮੁਕਾ ਦੇਣੇ। ਸੋ ਡਰੱਗਸ ਤੇ ਵੀ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ। ਇਹਨਾਂ ਦੇ MLA ਜਾ ਤਾਂ ਰਹੇ ਨੇ ਪਿੰਡਾਂ 'ਚ ਕਮੇਟੀਆਂ ਬਣਾਉਣ, ਕਹਿੰਦੇ ਕਮੇਟੀਆਂ ਬਣਾਓ। ਕਹਿੰਦੇ ਜਿਹੜੇ ਕਮੇਟੀਆਂ ਬਣਾਈਆਂ ਆਪ ਮੁਹਾਰੇ ਫਰੀਦਕੋਟ ਵਿੱਚ, ਜਿਹੜਾ ਐਂਟੀ ਡਰੱਗ ਕਮੇਟੀ ਬਣਾਈ ਸੀ, ਉਦੋਂ ਗੋਲੀ ਮਾਰ ਕੇ ਮਾਰ ਦਿੱਤਾ ਡਰੱਗ ਮਾਫੀਆ ਨੂੰ। ਉਦਣ ਹੀ ਜਿੱਦਣ ਉਹਨਾਂ ਨੇ ਪਿੰਡ 'ਚ ਕਿਹਾ ਨਸ਼ਾ ਨਹੀਂ ਵੇਚਣਾ, ਉਦੋਂ ਹੀ ਸ਼ਾਮ ਨੂੰ ਮਾਰਤਾ ਢਿਲਵਾਂ ਖੁਰਦ ਵਿੱਚ ਜੀ। ਸੋ ਬੇਸਿਕਲੀ ਡਰੱਗਸ ਦੇ ਉੱਤੇ ਵੀ ਇਹਨਾਂ ਦੀ ਟੋਟਲ ਅਟਰ ਫੇਲੀਅਰ ਹੈ। ਮੈਨੂੰ ਤਾਂ ਕੋਈ ਸਹੀ ਮਾਇਨਿਆਂ ਵਿੱਚ ਕੋਈ ਫੀਲਡ ਇੱਦਾਂ ਦੀ ਨਜ਼ਰ ਨਹੀਂ ਆਉਂਦੀ ਜਿਹਦੇ 'ਚ ਹਾਂ ਕਮੇਡੀ ਪੁਣੇ ਦੇ ਵਿੱਚ ਜਿੰਨਾ ਮਰਜ਼ੀ ਉਹ ਚੁਟਕਲੇ ਸੁਣ ਲਓ, ਝੇਡਾਂ ਕਰਾ ਲਓ, ਟਿਚਰਾਂ ਕਰਾ ਲਓ, ਇਸ ਗੱਲ 'ਚ ਮਾਹਰ ਨਜ਼ਰ ਆ ਰਿਹਾ ਬਸ। ਖਹਿਰਾ ਸਾਹਿਬ, ਆਉਣ ਵਾਲਾ ਸਮਾਂ ਕੀ ਲੱਗਦਾ? ਪੰਜਾਬ ਦਾ 2024 ਆ ਰਿਹਾ, ਸਰਪੰਚੀ ਦੀਆਂ ਚੋਣਾਂ ਆ ਰਹੀਆਂ ਨੇ, ਕੀ ਲੱਗਦਾ? ਚਲੋ ਇਹ ਤਾਂ ਜਿਹੜੀਆਂ ਚੋਣਾਂ ਚੱਲਦੀਆਂ ਨੇ, ਮੈਨੂੰ ਬਦਕਿਸਮਤੀ ਦਿਸ ਰਹੀ ਪੰਜਾਬ ਦੀ ਜੀ। ਇੱਦਾਂ ਦੇ ਮੂਰਖ ਬੰਦਿਆਂ ਦੇ ਹੱਥ ਰਾਜ ਆ ਗਿਆ ਕਿ ਇਹ ਹੋਰ ਤਬਾਹੀ ਮਚਾ ਕੇ ਜਾਣਗੇ। ਦੇਖੋ, ਪਹਿਲੇ ਸਾਲ 'ਚ 40,000 ਕਰੋੜ ਰੁਪਏ ਕਰਜ਼ਾ ਐਡ ਕਰਤਾ ਜੀ। ਅਗਰ 40,000 ਕਰੋੜ ਦੇ ਹਿਸਾਬ ਨਾਲ 5 ਸਾਲ ਕਰਨਗੇ, 2 ਲੱਖ ਕਰੋੜ ਰੁਪਇਆ ਹੋਰ ਕਰਜ਼ਾ ਚਾੜ ਕੇ ਜਾਣਗੇ। ਤੇ ਫਿਰ ਸਾਡਾ ਤਾਂ ਇੱਥੇ ਬਚਣਾ ਹੀ ਕੁਝ ਨਹੀਂ ਪੰਜਾਬ ਦੇ ਵਿੱਚ। ਐਡੇ ਵੱਡੇ ਅੱਜ ਵੀ ਤੁਸੀਂ ਦੇਖੋਗੇ ਬਿਜਲੀ ਬੋਰਡ ਦੀ ਸਬਸਿਡੀ ਕਿੰਨੀ ਦੇ ਰਹੀ ਪੰਜਾਬ ਸਰਕਾਰ? 20,000 ਕਰੋੜ, 20,000 ਕਰੋੜ ਰੁਪਇਆ। ਜੇ 20,000 ਕਰੋੜ ਰੁਪਇਆ ਤੁਹਾਡਾ ਇੱਕ ਸਬਸਿਡੀ ਦੇ ਵਿੱਚ ਜਾ ਰਿਹਾ ਵਾ, ਤੇ ਫਿਰ ਤੁਸੀਂ ਕਿੱਦਾਂ ਸਕੂਲ ਠੀਕ ਕਰੋਗੇ? ਕਿੰਨੇ ਹਸਪੀਟਲ ਠੀਕ ਕਰੋਗੇ? ਕਿੱਦਾਂ ਤੁਸੀਂ ਇਨਫਰਾਸਟ੍ਰਕਚਰ ਬਣਾਓਗੇ? ਇਸ ਤਰ੍ਹਾਂ ਦੀਆਂ ਵਾਹਿਯਾਤ ਸਕੀਮਾਂ ਲਿਆ ਕੇ ਇਹ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸਿਰਫ ਵੋਟਾਂ ਦੇ ਲਾਲਚ ਵਿੱਚ ਫਸ ਗਏ ਨੇ। ਅਸਲ ਵਿੱਚ ਜ਼ਮੀਨ ਤੇ ਜਿਹੜਾ ਅਸਲ ਕੰਮ ਹੋਣਾ ਚਾਹੀਦਾ ਪਾਏਦਾਰ, ਉਹ ਬਿਲਕੁਲ ਨਹੀਂ ਕਰ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਇਸ ਵਕਤ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ, ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਇਸੇ ਤਰ੍ਹਾਂ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਓਪੋਜੀਸ਼ਨ ਦੇ ਲੀਡਰਾਂ ਨਾਲ ਤੇ ਮੌਜੂਦਾ ਲੀਡਰਾਂ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ। ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਹੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂ ਗਾ, ਉਹ ਗੁਨਾਹਗਾਰ ਨੇ। ਬੁੜੀਆਂ ਨਹੀਂ ਛੱਡੀਆਂ। ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਦੀ ਕੀ ਕਰਨੀ ਸੀ? ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਜੇ ਕਿਸਾਨ ਕਿਸੇ ਟੋਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ, ਕੀ ਆਫਤ ਆ ਜਾਣੀ ਸੀ? ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ, ਇਹ ਹਜ਼ਾਰ ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਟੀਆਂ ਕਾਹਦੇ ਲਈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਟੀ ਕੋਲ ਲਈ ਫਿਰਦਾ ਪੈ ਗਈ। ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਰਹੇ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ। ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ।
ਪਹਿਲੀਆਂ ਸਰਕਾਰਾਂ ਕਰਦੀਆਂ ਸੀ ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਈਅਰਸ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ 'ਤੇ, ਕੋਈ ਕਾਰਵਾਈ ਨਹੀਂ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਪਰ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਉਸ ਦੌਰ ਦੇ ਵਿੱਚੋਂ ਦੀ ਲੰਘ ਰਿਹਾ, ਕਿਸਾਨੀ ਖਾਸ ਕਰਕੇ ਖਤਰੇ ਦੇ ਵਿੱਚ ਨਜ਼ਰ ਆ ਰਹੀ ਆ। ਤਾਂ ਸਾਡੇ ਨਾਲ ਮੁੱਦਿਆਂ ਦੇ ਉੱਪਰ ਬੋਲਣ ਦੇ ਲਈ ਸੁਖਪਾਲ ਸਿੰਘ ਖਹਿਰਾ ਜੀ ਮੌਜੂਦ ਨੇ, ਤਾਂ ਅਸੀਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਖਹਿਰਾ ਸਾਹਿਬ, ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ? ਹੜ੍ਹਾਂ ਦੀ ਮਾਰ ਪਈ, ਗੜਿਆਂ ਦੀ ਮਾਰ ਪਈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ। ਦੇਖੋ, ਗੱਲ ਇਹ ਆ ਕਿ ਇਹ ਜਿਹੜੀ ਸਰਕਾਰ ਬਣਾਈ ਸੀ ਲੋਕਾਂ ਨੇ, ਇਹਨਾਂ ਨੂੰ ਬੜੀ ਆਸ ਤੇ ਉਮੀਦ ਨਾਲ ਬਣਾਇਆ ਸੀਗਾ ਕਿ ਇਹ ਸ਼ਾਇਦ ਕੋਈ ਮਗਰਲੀਆਂ ਸਰਕਾਰਾਂ ਨਾਲੋਂ ਤਬਦੀਲੀ ਲੈ ਕੇ ਆਉਣਗੇ, ਤਸ਼ੱਦਦ ਦੇ ਵਿੱਚ ਤਬਦੀਲੀ ਲੈ ਕੇ ਆਉਣਗੇ, ਕੁੱਟਮਾਰ ਨਹੀਂ ਕਰਿਆ ਕਰਨਗੇ, ਜਾਇਜ਼ ਮੰਗਾਂ ਨੂੰ ਛੇਤੀ ਮੰਨ ਲਿਆ ਕਰਨਗੇ, ਜੇ ਕੋਈ ਹੜ੍ਹ ਆ ਜਾਣ ਤੇ ਉਹਦਾ ਮੁਆਵਜ਼ਾ ਠੀਕ ਦਿਆ ਕਰਨਗੇ, ਤੇ ਲੋਕਾਂ ਦੇ ਨਾਲ ਮਜ਼ਾਕ ਨਹੀਂ ਕਰਿਆ ਕਰਨਗੇ। ਲੇਕਿਨ ਇਹਨਾਂ ਦਾ ਜਿਹੜਾ ਐਕਸਪੈਰੀਮੈਂਟ ਹੋ ਰਿਹਾ ਪੰਜਾਬ ਦੇ ਵਿੱਚ, ਉਹ ਮਗਰਲਿਆਂ ਨਾਲੋਂ ਵੀ ਭੈੜਾ ਹੋ ਰਿਹਾ ਵਾ। ਤੁਸੀਂ ਦੇਖੋ ਨਾ ਕਿ ਪਿਛਲੀ 5 ਸਾਲ ਸਰਕਾਰ ਰਹੀ ਕੈਪਟਨ ਅਮਰਿੰਦਰ ਸਿੰਘ ਦੀ, ਉਹਨੇ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਦਿੱਲੀ ਵੱਲ ਨੂੰ, ਉਹ ਆਣ ਕੇ ਕਿਸਾਨ ਸੜਕਾਂ ਜਾਮ ਕਰ ਦਿੰਦੇ ਸੀ, ਟੋਲ ਪਲਾਜ਼ਾ ਤੇ ਬਹਿ ਜਾਂਦੇ ਸੀਗੇ। ਲੇਕਿਨ ਉਹ ਮਗਰਲੀ ਸਰਕਾਰ ਨੇ ਕਿਸਾਨਾਂ ਨੂੰ ਇੱਕ ਨੂੰ ਵੀ ਝਰੀਟ ਨਹੀਂ ਮਾਰੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੀ ਲੜਾਈ ਮਜਮੂਈ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਹੈ। ਇਹਨਾਂ ਨੂੰ ਭਾਅ ਨਹੀਂ ਠੀਕ ਮਿਲਦੇ, MSP ਦੀ ਗੱਲ ਆ, 3 ਕਾਲੇ ਕਾਨੂੰਨਾਂ ਦੀ ਗੱਲ ਆ। ਸੋ ਆਪਣੀ ਅਕਲਮੰਦੀ ਨਾਲ ਉਹਨੇ ਆਪਣਾ ਟਾਈਮ ਜਿਹੜਾ ਸੀਗਾ ਉਹ ਠੀਕ ਟਪਾਇਆ। ਆ ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਹੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਜਿਸ ਢੰਗ ਦੇ ਨਾਲ ਉਹਨਾਂ ਨੇ ਪਹਿਲਾਂ ਇਨੀਸ਼ੀਏਟ ਕੀਤਾ ਲਾਠੀ ਚਾਰਜ, ਬੱਸਾਂ ਭੰਨੀਆਂ, ਟਰੈਕਟਰਾਂ ਦੇ ਲਾਠੀਆਂ ਮਾਰ, ਬੰਦਿਆਂ ਦੇ ਮਾਰ, ਟਰੈਕਟਰਾਂ ਦੇ ਬੰਦੇ ਬੈਠਿਆਂ ਤੇ ਮਾਰ, ਬੁੜੀਆਂ ਨਹੀਂ ਛੱਡੀਆਂ, ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ, ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਤੇ ਕੀ ਕਰਨੀ ਸੀ ਭਗਵੰਤ ਨੇ, ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਤਾਂ ਮੈਂ ਕਹਿ ਰਿਹਾ, ਔਰ ਜਿਹੜਾ ਆਪਾਂ ਹੁਣ ਗੱਲ ਕਰ ਰਹੇ ਕਿਸਾਨਾਂ ਦੀਆਂ ਦੂਜੀਆਂ ਜਿਹੜੀਆਂ ਗੱਲਾਂ ਹੋਈਆਂ ਨੇ, ਤੁਸੀਂ ਮੈਨੂੰ ਦੱਸੋ ਕਿ ਇਹਨੇ ਮਗਰਲੀਆਂ ਬਾਦਲ ਕੈਪਟਨ ਦੀ ਸਰਕਾਰ ਨਾਲੋਂ ਬਿਹਤਰ ਕਿਹੜੀ ਚੀਜ਼ ਵਿੱਚ ਕੋਈ ਤਬਦੀਲੀ ਲੈ ਕੇ ਆਇਆ? ਜੀ ਖਹਿਰਾ ਸਾਹਿਬ, ਸਰਕਾਰ ਕਹਿੰਦੀ ਰਹੀ ਅਸੀਂ ਸੱਥਾਂ 'ਚੋਂ ਚੱਲਾਂਗੇ, ਅਸੀਂ ਲੋਕਾਂ ਦੀ ਗੱਲ ਕਰਾਂਗੇ, ਅਸੀਂ ਲੋਕਾਂ ਦੇ ਬੱਲ ਦੇ ਹੋ ਕੇ ਖੜਾਂਗੇ। ਗੜੇਮਾਰੀ ਦਾ ਮੁਆਵਜ਼ਾ ਹਜੇ ਤੱਕ ਨਹੀਂ ਮਿਲਿਆ ਕਿਸਾਨਾਂ ਨੂੰ। ਕਿਸਾਨ ਲੜ ਰਹੇ ਨੇ, ਕਿਸਾਨ ਸੜਕਾਂ ਦੇ ਉੱਪਰ ਮਰ ਰਹੇ ਨੇ, ਪਰ ਸਰਕਾਰ ਦਾ ਮੁੱਖ ਮੰਤਰੀ ਦੂਸਰੀਆਂ ਸਟੇਟਾਂ 'ਚ ਜਾ ਕੇ ਕਹਿੰਦਾ ਮੈਂ ਪੰਜਾਬ ਮਾਡਲ ਬਣਾ ਦਾਂਗਾ। ਪਹਿਲਾਂ ਤੁਸੀਂ ਹੜ੍ਹ ਦੀ ਦੇਖੋ ਨਾ ਸਿਚੁਏਸ਼ਨ, ਕਿ ਹੜ੍ਹ ਇੱਕ ਮਗਰਲੇ ਮਹੀਨੇ ਤੋਂ ਚੱਲੀ ਜਾਂਦੇ ਨੇ ਜੀ। 2 ਵਾਰ ਆਪਣੀ ਹੜ੍ਹ ਵਾਲੀ ਸਿਚੁਏਸ਼ਨ ਬਣੀ ਆ, ਔਰ ਨੁਕਸਾਨ ਜਿਹੜਾ ਵਾ ਉਹ ਮੇਰੇ ਹਿਸਾਬ ਦੇ ਨਾਲ, ਮੈਂ ਜੇ ਫੇਅਰਲੀ ਕੈਲਕੂਲੇਟ ਕਰਾਂ ਤੇ ਉਹ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜੇ 10 ਲੱਖ ਕਿੱਲਾ ਵੀ ਪੰਜਾਬ ਦੇ ਵਿੱਚ ਫਸਲ ਦਾ ਖਰਾਬ ਹੋਇਆ ਹੋਵੇ, ਉਹਨੂੰ ਤੁਸੀਂ 50,000 ਦੇ ਨਾਲ ਉਹਨੂੰ ਤੁਸੀਂ ਕਰੋ ਮਲਟੀਪਲਾਈ, ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜਿਹੜੇ ਘਰ ਟੁੱਟ ਗਏ ਨੇ ਉਹ ਅਲੱਗ, ਜਿਹੜੇ ਪਸ਼ੂ ਮਰ ਗਏ ਨੇ ਉਹ ਅਲੱਗ, ਜਿਹੜੇ ਬੰਦੇ 60 ਮਰ ਗਏ ਉਹ ਅਲੱਗ ਜੀ। ਤੇ ਮੁਆਵਜ਼ਾ ਕਿੰਨਾ ਦਿੱਤਾ ਹੈ ਸਰਕਾਰ ਨੇ? 186 ਕਰੋੜ ਰੁਪਈਆ। ਜਿਹੜਾ ਕਹਿੰਦਾ ਸੀ ਮੈਂ ਹਰ ਮੁਰਗੀ ਦਾ, ਹਰ ਬੱਕਰੀ ਦਾ ਦਊਂਗਾ, ਮੁਆਵਜ਼ਾ ਦੇ ਰਿਹਾ 186। ਕਿੱਲੇ ਦਾ ਮਿਲ ਰਿਹਾ ਹੈ ਲੋਕਾਂ ਨੂੰ 6800 ਰੁਪਈਆ ਜੀ। ਕੀ ਇਹਦੇ ਨਾਲੋਂ ਜ਼ਿਆਦਾ ਕੋਝਾ ਮਜ਼ਾਕ ਕਿਸਾਨਾਂ ਦੇ ਨਾਲ ਕੀ ਹੋ ਸਕਦਾ? ਇਹੀ ਕੰਮ ਮਗਰਲੀਆਂ ਸਰਕਾਰਾਂ ਕਰਦੇ ਸੀਗੇ। ਸੋ ਵਾਟ ਇਜ਼ ਦ ਡਿਫਰੈਂਸ? ਮੈਂ ਇਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਬਦਲਾਓ ਕਿਹੜੀ ਚੀਜ਼ 'ਚ ਲੈ ਕੇ ਆਏ ਹੋ ਜੀ। ਜੇ ਆਪਾਂ ਹੁਣ ਤਸ਼ੱਦਦ ਦੀ ਗੱਲ ਕਰ ਲਈਏ ਤੇ ਆ ਘੱਟ ਕੀਤੀ ਇਹਨਾਂ ਨੇ। ਜਿਹੜਾ ਜੇ ਕਿਸਾਨ ਕਿਸੇ ਟੋਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ ਜੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ ਕੀ ਆਫਤ ਆ ਜਾਣੀ ਸੀਗੀ? ਖਹਿਰਾ ਸਾਹਿਬ, ਅਸੀਂ ਕਿਸਾਨਾਂ ਦੇ ਨਾਲ ਗੱਲ ਕੀਤੀ, ਕਿਸਾਨ ਕਹਿੰਦੇ ਕਿ ਭਗਵੰਤ ਮਾਨ ਨੂੰ ਇਹ ਹੋ ਗਿਆ ਕਿ ਮੇਰਾ ਜ਼ਿਲ੍ਹਾ, ਮੇਰਾ ਹਲਕਾ, ਕਿਤੇ ਮੇਰੀ ਬਦਨਾਮੀ ਨਾ ਹੋ ਜਾਏ। ਕਹਿੰਦੇ ਇਸੇ ਕਰਕੇ ਨਹੀਂ ਤਾਂ ਹੁਣ ਬਦਨਾਮੀ ਵੱਧ ਕਰਾਈ ਹੈ, ਸਗੋਂ ਹੁਣ ਤਾਂ ਮੂੰਹ ਦਿਖਾਉਣ ਜੋਗਾ ਨਹੀਂਗਾ। ਤੁਸੀਂ ਐਂ ਕਰੋ, ਭਗਵੰਤ ਮਾਨ ਨੂੰ ਕਹੇ ਕਿ ਜਿਹੜਾ 1000 ਬੰਦਾ ਤੂੰ ਪੁਲਿਸ ਦਾ ਸਿਕਿਉਰਿਟੀ ਲਈ ਫਿਰਦਾ, ਤੂੰ ਬਗੈਰ ਵੜ ਕੇ ਦਿਖਾ ਦੇਵੇ ਇੱਥੇ। ਅੱਜ ਇਹਨਾਂ ਦੇ ਸੰਸਕਾਰ ਤੇ ਕੋਈ ਆਇਆ ਨਹੀਂ ਬੰਦਾ ਡਰਦਾ ਜੀ, ਕਿਉਂਕਿ ਲੋਕਾਂ ਤੋਂ ਕੱਟ ਚੁੱਕੇ ਨੇ। ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ ਇਹ 1000 ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਿਟੀਆਂ ਕਾਹਦੇ ਲੈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਿਟੀ ਕੋ ਲਈ ਫਿਰਦਾ ਪੈਣੀ। ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ, ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ, ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ ਵੀ।
ਇਹਦਾ ਪਹਿਲੀ ਵਾਰੀ ਦੇਖ ਰਿਹਾ ਮੈਂ ਇਸ ਤਰ੍ਹਾਂ ਦਾ। ਜੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਦੋਸਤ ਵੀ ਰਹੇ ਨੇ ਭਗਵੰਤ ਮਾਨ, ਉਹ ਕਹਿੰਦੇ ਅਸੀਂ ਹੜ੍ਹਾਂ ਦੇ ਵਿੱਚ ਗਏ ਹਾਂ, ਕਿਸ਼ਤੀਆਂ ਦੇ ਉੱਪਰ ਚੜ੍ਹਦੇ ਵੀ ਨਜ਼ਰ ਆਏ ਨੇ, ਹਾਕਾਂ ਮਾਰਦੇ ਵੀ ਨਜ਼ਰ ਆਏ ਨੇ। ਉਹ ਸਾਰਾ ਬੇਸਿਕਲੀ ਕੀ ਸੀ, ਸਾਰਾ ਫੋਟੋ ਆਪਰੇਸ਼ਨ ਸੀਗਾ। ਇੱਕ ਫੋਟੋ ਆਪਰੇਸ਼ਨ ਜਿਹੜਾ ਇਹਨੇ ਪਹਿਲਾਂ ਪਜਾਮਾ ਲਪੇੜਿਆ, ਉਹ ਲੋਕਾਂ ਨੇ ਨੰਗਾ ਕਰਤਾ, ਕਿੱਦਾਂ ਸਾਰੇ ਮੀਡੀਆ ਨੂੰ ਪਹਿਲਾਂ ਤਿਆਰੀ ਕੀਤੀ ਜਾਂਦੀ, ਫਿਰ JCB ਖੜੀ ਕੀਤੀ ਜਾਂਦੀ, ਫਿਰ ਅੱਗੇ ਖੜਾ ਕੀਤਾ ਜਾਂਦਾ। ਤੇ ਦੂਜਾ ਆਪਰੇਸ਼ਨ ਜਿਹੜਾ ਮੈਂ ਉਦੋਂ ਇਹਦਾ ਬੇਨਕਾਬ ਕੀਤਾ, ਜਿਹੜਾ ਉਹ ਇੱਕ ਸੀਮਾ ਜਿਹਾ ਲੱਭ ਕੇ ਇਹਨਾਂ ਨੇ ਪਹਿਲਾਂ ਕੋਠੇ ਤੇ ਚੜਾਇਆ ਟਾਂਡੇ ਹਲਕੇ ਦੇ ਵਿੱਚ। ਉਹ ਸੀਮਾ ਦਾ ਪਹਿਲਾਂ MLA ਦੇ ਨਾਲ ਘੁੰਮ ਰਿਹਾ ਕਈ ਦਿਨਾਂ ਦੇ ਕਿਸ਼ਤੀ 'ਚ, ਉਹ ਇਹਨਾਂ ਦੀ ਪਾਰਟੀ ਦਾ ਬੰਦਾ, ਉਹਨੂੰ ਪਹਿਲਾਂ ਉੱਤੇ ਖੜਾ ਕੀਤਾ। ਫਿਰ ਤੁਸੀਂ ਇਹਦੀ ਦੇਖੋਗੇ 1 ਮਿੰਟ ਦੀ ਵੀਡੀਓ ਆਓ ਜਿਹੜੀ ਮੈਂ ਸ਼ੇਅਰ ਕੀਤੀ ਹੈ, ਉਹਦੇ 'ਚ 11 ਕੱਟਸ ਨੇ, ਉਹ ਪੂਰੀ ਐਡੀਟਡ ਕਰਕੇ ਇੱਕ ਕਰਕੇ ਉਹ ਕੋਠੇ ਤੋਂ ਥੱਲੇ ਦੀ ਸਿੱਧੀ ਕਿਸ਼ਤੀ ਜਾ ਜਾਂਦਾ। ਫਿਰ ਇਹ ਸਾਰਾ ਜਿਹੜਾ ਲੋਕ ਦਿਖਾਵਾ ਸੀਗਾ ਕਿ ਅਸੀਂ ਬੜਾ ਹੀ ਕੰਮ ਕਰ ਰਹੇ ਪੰਜਾਬ ਦੇ ਵਿੱਚ ਹੜ੍ਹਾਂ ਤੇ। ਦੇਖੋ ਮੁੱਖ ਮੰਤਰੀ ਜਿਹੜਾ ਨਾ, ਉਹਨੂੰ ਇਕੱਲੇ ਪਿੰਡ ਜਾ ਕੇ ਇਕੱਲੇ ਬੰਦੇ ਨੂੰ ਨਹੀਂ ਬਚਾ ਸਕਦਾ, ਉਹ ਨੀਤੀ ਨਾਲ ਬੰਦੇ ਬਚਾ ਸਕਦਾ ਵਾ। ਉਹ ਅਗਰ ਆ ਜਿਹੜੇ ਹੜ੍ਹ ਆਏ ਨੇ, ਇਹ ਹੜ੍ਹ ਕਿਉਂ ਆਏ ਨੇ ਇਹ ਸਮਝੋ ਪਹਿਲਾਂ। ਇਹ ਬਾਰਿਸ਼ ਦੇ ਪਾਣੀ ਦੇ ਹੜ੍ਹ ਪੰਜਾਬ ਦੀ ਨਹੀਂ ਗਈ, ਇਹ ਜਿਹੜਾ ਪਹਾੜਾਂ ਵਿੱਚ ਡੈਮਸ 'ਚ ਪਾਣੀ ਜਦੋਂ ਰਿਲੀਜ਼ ਹੁੰਦਾ, ਉਹ ਜਦੋਂ ਸਾਡੇ ਦਰਿਆਵਾਂ ਦੇ ਵਿੱਚ ਆਉਂਦਾ ਵਾ। ਅਗਰ ਸਾਡੇ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਨੇ, ਉਹ ਬੰਨ੍ਹ ਨਾ ਟੁੱਟਣ ਤਾਂ ਅੰਦਰਲਾ ਫਸਲ ਖਰਾਬ ਹੁੰਦੀ ਆ। ਬਾਹਰਲੀ ਜਿੱਦਾਂ ਹੁਣ ਮੂਨਕ, ਸਰਦੂਲਗੜ੍ਹ, ਤੁਹਾਡਾ ਪਟਿਆਲਾ ਤੇ ਸ਼ਾਹਕੋਟ ਤੇ ਸੁਲਤਾਨਪੁਰ ਤੇ ਕਾਨੂੰਆਣ ਤੇ ਉਧਰਲੇ ਮਾਝੇ 'ਚ, ਇਹ ਸਾਰਾ ਨੁਕਸਾਨ ਹੜ੍ਹਾਂ ਦੇ ਟੁੱਟਣ ਨਾਲ ਹੋਇਆ। ਅਗਰ ਇਹ ਬੰਨ੍ਹ ਮਜ਼ਬੂਤ, ਇਹਨਾਂ ਬੰਨਾਂ ਦੀ ਮਜ਼ਬੂਤੀ ਦਾ ਐਸਟੀਮੇਟ ਮੈਂ ਦੇਖ ਰਿਹਾ ਸੀ, ਮਹਿਕਮੇ ਨੇ ਮੰਗੇ ਸੀਗੇ ਇਹਨਾਂ ਕੋਲ 700 ਕਰੋੜ ਰੁਪਈਆ ਸਾਲ ਦਾ। ਅਗਰ 700 ਕਰੋੜ ਰੁਪਈਆ ਇਹ ਸਾਲ ਦਾ ਲੱਗਿਆ ਹੁੰਦਾ, ਕੋਈ ਬੰਨ੍ਹ ਟੁੱਟਣਾ ਹੀ ਨਹੀਂ ਸੀਗਾ ਤੇ ਨੁਕਸਾਨ ਇਸ ਲੈਵਲ ਦਾ ਨਹੀਂ ਸੀ ਹੋਣਾ। ਪਰ ਇਹਨਾਂ ਨੇ ਕੇਜਰੀਵਾਲ ਐਂਡ ਪਾਰਟੀ ਤੇ ਭਗਵੰਤ ਪਾਰਟੀ ਨੇ, ਇਹਨਾਂ ਨੇ 750 ਕਰੋੜ ਰੁਪਈਆ ਮੀਡੀਆ ਦੇ ਖਰਚਿਆ ਵਾ। ਸਾਰੇ ਦੇਸ਼ ਵਿੱਚ ਇਸ਼ਤਿਹਾਰ ਲੱਗੇ ਹੋਏ ਨੇ, ਸਾਰੇ ਦੇਸ਼ ਦੇ ਮੀਡੀਆ ਦੇ ਉੱਤੇ, ਟੈਲੀਵਿਜ਼ਨਾਂ ਦੇ, ਅਖਬਾਰਾਂ ਦੇ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋਆਂ ਵਾ। 750 ਕਰੋੜ ਉਧਰ ਬਰਬਾਦ ਕਰਤਾ, ਲੇਕਿਨ ਇੱਥੇ ਪੈਸਾ ਨਹੀਂ ਦਿੱਤਾ, ਜਿਹਦਾ ਖਮਿਆਜ਼ਾ ਅੱਜ ਲੋਕ ਭੁਗਤ। ਮੀਡੀਆ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਈ ਚੈਨਲ ਜਿਹੜੇ ਆਜ਼ਾਦ ਰਹਿਣਾ ਚਾਹੁੰਦੇ ਨੇ, ਉਹਨਾਂ ਨੂੰ ਦਬਾ ਲਿਆ ਜਾਂਦਾ। ਜਿਹੜੇ ਪੱਤਰਕਾਰ ਆਜ਼ਾਦ ਬੋਲਣਾ ਚਾਹੁੰਦੇ ਨੇ, ਉਹਨਾਂ ਦੇ ਉੱਪਰ ਪਰਚੇ ਕਰ ਦਿੱਤੇ ਜਾਂਦੇ ਨੇ। ਪਰ ਤੁਹਾਡੀ ਨਿਗਾਹ ਦੇ ਵਿੱਚ ਮੀਡੀਆ ਕੀ ਹੈ? ਨਹੀਂ, ਤਾਈਓ ਮੈਂ ਤੁਹਾਨੂੰ ਕਿਹਾ ਨਾ ਕਿ ਅੱਜ ਮੀਡੀਆ ਜਿਹੜਾ ਵਾ, ਬਹੁ ਗਿਣਤੀ ਜਿਹੜਾ ਮੀਡੀਆ ਉਹ ਵਿਕਾਊ ਹੋ ਚੁੱਕਾ ਵਾ। ਉਹਨੂੰ ਦੋ ਤਰੀਕੇ ਨਾਲ ਮੀਡੀਆ ਨੂੰ ਕੰਟਰੋਲ ਕਰਦੀ ਗਵਰਨਮੈਂਟ। ਇੱਕ ਤਾਂ ਹੁੰਦਾ ਕਿ ਇਸ਼ਤਿਹਾਰਾਂ ਦਾ ਲਾਲਚ ਦੇਣਾ, ਜਿਹੜੇ ਇਸ਼ਤਿਹਾਰਾਂ ਦੇ ਲਾਲਚ ਵਿੱਚ ਨਹੀਂ ਫਸੇ ਉਹਨਾਂ ਦੇ ਫਿਰ ਬਾਹਾਂ ਮਰੋੜ ਕੇ ਉਹਨਾਂ ਦੇ ਚੈਨਲ ਬੰਦ ਕਰਾ, ਅਖਬਾਰਾਂ ਬੰਦ ਕਰਾ, ਇਸ਼ਤਿਹਾਰ ਬੰਦ ਕਰਾ। ਅਗਰ ਜਿਹੜਾ ਅਜੀਤ ਦਾ ਬਰਜਿੰਦਰ ਸਿੰਘ ਹਮਦਰਦ ਨਾਲ ਕੀ ਰੌਲਾ ਵਾ, ਅਗਰ ਉਹਨਾਂ ਦੀ ਲਾਈਨ ਟੋ ਕਰਦਾ, ਬਣੀਆਂ ਬਣਾਈਆਂ ਖਬਰਾਂ ਛਾਪੀ ਜਾਂਦਾ, ਚੰਡੀਗੜ੍ਹੋਂ ਬਣ ਕੇ ਆਉਂਦੀ, ਉਹ ਪ੍ਰਿੰਟ ਹੀ ਕਰ ਦਿੰਦਾ ਤੇ ਬੜਾ ਠੀਕ ਸੀਗਾ। ਜਿੱਦਣ ਕੋਈ ਖੜਦਾ ਇਹਦੇ ਸਾਹਮਣੇ, ਉਦੋਂ ਫਿਰ ਸਰਕਾਰ ਦੇ, ਫਿਰ ਉਹਨਾਂ ਦੇ ਚੈਨਲ ਬੰਦ, ਉਹਨਾਂ ਦੇ TV ਬੰਦ, ਉਹਨਾਂ ਦੀਆਂ ਅਖਬਾਰਾਂ ਦੇ ਇਸ਼ਤਿਹਾਰ ਬੰਦ। ਆਹ ਲੜਾਈ ਆ। ਔਰ ਮੀਡੀਆ ਦਾ ਵੀ ਬੜੀ ਪਰਖ ਦੀ ਘੜੀ ਆ। ਮੈਂ ਤੁਹਾਨੂੰ ਦੱਸ ਦੇਣਾ, ਜੇ ਤੁਸੀਂ ਕਹੋ ਕਿ ਵੀ ਲੋਕੀ ਨਿਆਣੇ ਨੇਗੇ, ਉਹਨਾਂ ਨੂੰ ਸਭ ਪਤਾ ਲੱਗ ਰਿਹਾ ਕਿ ਕਿਹੜਾ ਚੈਨਲ ਵਿਕ ਰਿਹਾ ਵਾ। ਜਿਹੜੇ ਚੈਨਲ ਬਹੁਤ ਪਹਿਲਾਂ ਕਿਸਾਨੀ ਅੰਦੋਲਨ 'ਚ ਕਹਿੰਦੇ ਸੀ ਬੜੇ ਪੰਜਾਬ ਪੱਖੀ ਆ ਜੀ, ਅਸੀਂ ਬੜੇ ਇਨਕਲਾਬੀ ਆ, ਸਭ ਪਛਾਣ ਲਏ ਲੋਕਾਂ ਨੇ। ਗਾਲਾਂ ਕੱਢਦੇ ਨੇ ਲੋਕੀ ਉਹਨਾਂ ਦੇ ਪੇਜ ਦੇ ਉੱਤੇ ਜਾ ਕੇ। ਇਸ ਕਰਕੇ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ। ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜਾ ਅੱਜ ਦੀ ਡੇਟ ਵਿੱਚ ਸਾਡੀ ਆਵਾਜ਼ ਆ, ਸਾਡੇ ਕੋਲ ਤਾਂ ਹੁਣ ਕੋਈ ਸਾਧਨ ਹੀ ਨਹੀਂ ਰਹਿ ਗਿਆ। ਸਾਡੇ ਕੋਲ ਤਾਂ ਜ਼ਿਆਦਾ ਜਾਂ ਤਾਂ ਜਿਹੜਾ ਆਰਗੈਨਿਕ ਮੀਡੀਆ ਵਾ, ਤੁਹਾਡੇ ਵਰਗੇ ਚੰਗੇ ਚੈਨਲ ਜਿਹੜੇ ਬਚੇ ਹੋਏ ਨੇ, ਜਾਂ ਉਹ ਬਚਿਆ, ਜਾਂ ਸਾਡੇ ਕੋਲ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟਸ ਬਚੇ ਹੋਏ ਨੇ। ਖਹਿਰਾ ਸਾਹਿਬ, ਤੁਸੀਂ ਬੋਲਦੇ ਹੋ, ਤੁਸੀਂ ਭਗਵੰਤ ਮਾਨ ਦੇ ਅੱਗੇ ਹੋ ਕੇ ਖੜਦੇ ਹੋ, ਸਰਕਾਰ ਦੇ ਅੱਗੇ ਹੋ ਕੇ ਖੜਦੇ ਹੋ, ਪਰ ਤੁਹਾਡੇ ਉੱਪਰ ਵੀ ਵਿਜੀਲੈਂਸ ਦੇ ਛਾਪੇ ਮਾਰਨੇ ਸ਼ੁਰੂ ਹੋ ਗਏ। ਤੁਹਾਨੂੰ ਵੀ ਵਿਜੀਲੈਂਸ ਨੇ? ਫਿਰ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ, ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀਗੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਈਅਰਸ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। 3rd FIR ਹੈ। ਕੋਈ ਬੰਦਾ ਸੁਣਿਆ ਜਿਹੜਾ 51 ਸਾਲ ਪਿੱਛੇ ਜਾ ਕੇ ਕੱਢਦਾ ਵਾ? ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ, ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ ਤੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ MLA ਪੱਤਰਕਾਰਾਂ ਨੂੰ ਚਪੇੜਾ ਮਾਰਦੇ ਨੇ, ਬਾਗੇ ਪੁਰਾਣੇ ਵਰਗੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ ਹੋਰ MLAs ਨਿਤ ਦਿਨ ਬਦਮਾਸ਼ੀ ਕਰਦੇ ਨੇ। ਇਹਨਾਂ ਦੇ ਮੰਤਰੀ ਜਾ ਕੇ ਉੱਥੇ ਅਫਸਰਾਂ ਨੂੰ ਕਹਿੰਦੇ ਨੇ, ਤੁਹਾਨੂੰ ਆਹ ਕੀ ਆ, ਇਹਦੇ 'ਚ ਦਾਲ ਠੀਕ ਨਹੀਂ ਜਾਂ ਸਮਾਨ ਠੀਕ ਨਹੀਂ, ਠੋਕ ਦਿਆਂਗੇ ਤੁਹਾਨੂੰ। ਮੈਂ ਅਮਨ ਅਰੋੜਾ ਵੀ ਇੱਕ ਦਿਨ ਦੇਖਿਆ, ਕੋਈ ਇੱਟਾਂ ਮਾੜੀਆਂ ਆ ਗਈਆਂ ਕਿਸੇ ਸਰਕਾਰੀ, ਮੈਂ ਤੁਹਾਨੂੰ ਪਤਾ ਨਹੀਂ ਕਿ ਖਰੇ ਉਦੋਂ ਇਹ ਵੀ ਠੋਕਦੇ ਕਹਿੰਦਾ ਸੀ, ਜਾਂ ਬੰਦੇ ਬਣਾ ਦੂੰਗਾ। ਮਤਲਬ ਤੁਹਾਨੂੰ ਚੁਣਿਆ ਇਸ ਲਈ ਵੀ ਤੁਸੀਂ ਬੰਦੇ ਬਣਾਉਣਾ ਲੋਕਾਂ ਨੂੰ। ਇਹਨਾਂ ਦਾ ਆਪਣਾ ਕਿਰਦਾਰ ਦੇਖੋ, ਉਹਦੇ ਤੇ ਕੋਈ ਕਾਰਵਾਈ ਨਹੀਂ। ਬੱਦੋਵਾਲ ਦੇ ਵਿੱਚ ਸਕੂਲ ਦੀ ਛੱਤ ਦਾ ਗਿਰ ਜਾਣਾ, ਉਹਨਾਂ ਦੇ ਉੱਪਰ ਧਿਆਨ ਨਹੀਂ ਦੇ ਰਹੀ ਸਰਕਾਰ, ਅਜਿਹਾ ਕਿਉਂ? ਵੈਰੀ ਗੁੱਡ ਕੁਐਸਚਨ। ਜਿਹੜਾ ਕਹਿੰਦੇ ਅਸੀਂ ਸਿੰਗਾਪੁਰ ਭੇਜ ਰਹੇ ਹਾਂ ਟੀਚਰਾਂ ਨੂੰ, ਉਹ ਬੰਦ ਕਰੋ। ਪਹਿਲਾਂ ਆਪਣੇ ਸਕੂਲਾਂ ਨੂੰ, ਆਪਣੇ ਨਿਆਣਿਆਂ ਨੂੰ ਮਹਿਫੂਜ਼ ਕਰੋ।
ਅਗਰ ਇਹ ਔਰ ਇਹ ਸਕੂਲ ਆਫ ਐਮੀਨੈਂਸ ਸੀਗਾ, ਇਹ ਕੋਈ ਛੋਟਾ ਮੋਟਾ ਸਕੂਲ ਨਹੀਂ ਸੀਗਾ। ਜੇ ਇਹ ਸਕੂਲ ਆਫ ਐਮੀਨੈਂਸ ਦੀ ਛੱਤ ਇਦਾਂ ਦੀ ਹੈ, ਉਹਦਾ ਸ਼ੁਕਰ ਕਰੋ ਬਾਕੀ ਟੀਚਰ ਬਚ ਗਏ ਨੇ, ਇੱਕ ਵਿਚਾਰੀ ਦਾ ਨੁਕਸਾਨ ਹੋ ਗਿਆ ਵਾ। ਕਿ ਇਹ ਔਰ ਇਹਨਾਂ ਦਾ ਇਸ ਘਟਨਾ ਨੇ ਪੂਰਾ ਜਿਹੜਾ ਅਖੌਤੀ ਦਿੱਲੀ ਮਾਡਲ ਸੀ ਉਹਦਾ ਪੂਰਾ ਖੁਲਾਸਾ ਕਰ ਦਿੱਤਾ ਵੀ ਫੇਲ ਹੈ ਟੋਟਲੀ। ਇਸ ਕਰਕੇ ਔਰ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਇਹ ਇਕੱਲੀ ਐਜੂਕੇਸ਼ਨ 'ਚ ਨਹੀਂ, ਈਵਨ ਹੈਲਥ ਕੇਅਰ ਵਿੱਚ ਵੀ ਇਹਨਾਂ ਦੀ ਹਉਮੈ ਮਾਰ ਗਈ ਇਹਨਾਂ ਨੂੰ। ਇਹ ਨਵਾਂ ਪੈਰਲਲ ਸਿਸਟਮ ਖੜਾ ਕਰਨ ਲੱਗੇ ਆਮ ਆਦਮੀ ਕਲੀਨਿਕਸ ਦਾ, ਜਦ ਕਿ ਸਾਡੇ ਕੋਲ ਪਿੰਡਾਂ ਦੀਆਂ ਰੂਰਲ ਡਿਸਪੈਂਸਰੀਜ਼, ਰੂਰਲ ਹਸਪੀਟਲ ਬੜੇ ਅੱਛੇ ਸੀਗੇ। ਅਗਰ ਇਹੀ ਸਾਰਾ ਪੈਸਾ ਚੱਕ ਕੇ ਤੁਸੀਂ ਉਹਨਾਂ ਨੂੰ ਠੀਕ ਕਰ ਲੈਂਦੇ, ਲਾ ਲੈਂਦੇ ਜਿਹੜਾ ਫੱਟਾ ਉੱਤੇ ਲਾਉਣਾ ਸੀ ਆਪਣਾ, ਔਰ ਦੂਜਿਆਂ ਨੂੰ ਝੇਡਾ ਕਰਦਾ ਹੁੰਦਾ ਸੀਗਾ। ਕਿਹੜੀ ਸਰਕਾਰੀ ਸਕੀਮ ਆ ਜਿੱਤੇ ਨੇ ਆਪਣੀ ਫੋਟੋ ਛੱਡੀ ਹੈ? ਹਰ ਸਕੀਮ ਦੇ ਉੱਤੇ ਫੋਟੋ ਲੱਗ ਰਹੀ ਹੈ। ਇਹ ਕਹਿੰਦੇ ਅਸੀਂ ਦੇ ਤਾਂ ਰਹੇ ਹਾਂ ਏਡੇ ਮਹੱਲਾ ਕਲੀਨਿਕ, ਕਹਿੰਦੇ ਡਾਕਟਰ ਨਹੀਂ ਉਹ ਤਾਂ ਕੁਛ ਨਹੀਂ ਗਾ ਜੀ। ਦੈਟ ਇਜ਼ ਆਲ ਹੈਲਥ ਕੇਅਰ ਜਿਹੜੀ ਆ, ਉਹ ਜਿਹੜਾ ਸਾਡਾ ਪੁਰਾਣਾ ਸਿਸਟਮ ਸੀਗਾ ਬਹੁਤ ਅੱਛਾ ਸੀਗਾ ਜੀ। ਇਹ ਪੈਸਾ ਜਿੰਨਾ ਵੀ ਤੁਸੀਂ ਐਕਸਟਰਾ ਖਰਚ ਕਰਨਾ ਉਹਦੇ ਤੇ ਲਾਓ, ਤੁਸੀਂ ਉਹਨੂੰ ਸਟਰੈਂਥਨ ਕਰੋ। ਕੋਈ ਨਾਮ ਵੀ ਬਦਲਣਾ, ਤੁਸੀਂ ਜੇ ਬਿਲਕੁਲ ਕੇਜਰੀਵਾਲ ਦੇ ਨਹੀਂ ਤੁਹਾਡੇ ਕੋਲ ਤੁਸੀਂ ਉਹ ਤੋਂ ਬਾਹਰ ਨਹੀਂ ਨਿਕਲ ਸਕਦੇ ਤੇ ਉਹ ਤੁਸੀਂ ਫੱਟਾ ਲਾ ਲੈਂਦੇ, ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ। ਲੇਕਿਨ ਇੱਕ ਪੈਰਲਲ ਨਵੀਂ ਸਕੀਮ ਖੜੀ ਕਰਕੇ ਕੇਂਦਰ ਦੇ, ਤੁਹਾਨੂੰ ਪਤਾ ਕੇਂਦਰ ਦੀ ਕਿੰਨੀ ਗ੍ਰਾਂਟ ਰੁਕੀ ਹੋਈ ਉਹਨਾਂ ਨੇ। ਉਹ ਕਹਿੰਦੇ ਪੈਸਾ ਅਸੀਂ ਦੇ ਰਹੇ ਹਾਂ ਫॉर ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ, ਇਹ ਇਸਤੇਮਾਲ ਕਰ ਰਹੇ ਨੇ ਆਪਣੇ ਆਮ ਆਦਮੀ ਪਾਰਟੀ ਕਲੀਨਿਕਸ ਦੇ। ਸੋ ਹਰ ਗੱਲ ਦੇ ਵਿੱਚ ਤਕਰਾਰ, ਗਵਰਨਰ ਦੇ ਨਾਲ ਤਕਰਾਰ, ਕੇਂਦਰ ਦੇ ਨਾਲ ਤਕਰਾਰ, ਕਿਸਾਨਾਂ ਦੇ ਨਾਲ ਤਕਰਾਰ, ਟੀਚਰਾਂ ਨਾਲ ਤਕਰਾਰ। ਕਿੰਨੇ ਟੀਚਰ ਕੁੱਟੇ ਨੇ ਸੰਗਰੂਰ ਉਧਰ, ਕਿੰਨੀਆਂ ਜਿਹੜੀਆਂ ਭਰਤੀਆਂ ਹੋ ਰਹੀਆਂ ਸਾਰੀਆਂ ਗੈਰ ਪੰਜਾਬੀਆਂ ਨੂੰ। 404 ਵੈਟਨਰੀ ਇੰਸਪੈਕਟਰ ਰੱਖੇ ਆ ਪਿਛਲੇ ਦਿਨਾਂ 'ਚ ਜੀ। ਮੈਂ ਲਿਸਟ ਛਾਇਆ ਕੀਤੀ ਆ, 134 ਹਰਿਆਣੇ ਤੇ ਰਾਜਸਥਾਨ ਦੇ ਨੇ ਜੀ। ਇਹ ਕਿੱਥੋਂ ਦੀ ਬਦਲਾਵ ਹੈ ਜੀ? ਕੀ ਇਹ ਬਦਲਾਵ ਇਹ ਆ ਕਿ ਅਸੀਂ ਪੰਜਾਬੀਆਂ ਦੇ ਨਿਆਣਿਆਂ ਨੂੰ ਬਾਹਰ ਵਿਦੇਸ਼ਾਂ 'ਚ ਭੱਜਣ ਤੇ ਮਜਬੂਰ ਕਰ ਦੇਣਾ ਤੇ ਬਾਹਰਲੀਆਂ ਸੂਬਿਆਂ ਦੇ ਨਿਆਣਿਆਂ ਨੂੰ ਇੱਥੇ ਲਿਆ ਕੇ ਨੌਕਰੀਆਂ ਦੇਣੀਆਂ? ਇਹ ਬਦਲਾਵ ਹੈ। ਮੁੱਖ ਮੰਤਰੀ ਦਾ ਕਹਿੰਦੇ ਅਸੀਂ ਗੋਰੇ ਆਇਆ ਕਰਨਗੇ ਇੱਥੇ। ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਕਿੱਥੇ ਗੋਰੇ ਨੇ ਇਹਦੇ? ਕਿਹੜਾ ਗੋਰਾ ਆਇਆ ਦੱਸੇ ਮੈਨੂੰ ਜ਼ਰਾ। ਹਾਂ, ਇਹਦੇ ਘਰ ਵਿੱਚ ਪੂਰੀ ਜਿਹਨੂੰ ਕਹਿੰਦੇ ਕਿ ਮੌਜਾਂ ਲੱਗ ਗਈਆਂ, ਸੋਨੇ ਨਾਲ ਲੱਦੀਆਂ ਹੋਈਆਂ ਬੁੜੀਆਂ ਤੁਰੀਆਂ ਫਿਰਦੀਆਂ ਨੇ, 2-2 3-3 ਕਰੋੜ ਦੀ ਗੱਡੀਆਂ ਚੜ੍ਹਦੀਆਂ ਨੇ। ਇਹ ਪਹਿਲਾਂ ਇਹ ਪੁੱਛੇ ਦੱਸੇ ਮੈਨੂੰ ਭਗਵੰਤ ਇਹਦੀ ਘਰ ਵਾਲੀ ਦਾ ਕੀ ਰੋਲ ਹੈ ਐਡਮਿਨਿਸਟ੍ਰੇਸ਼ਨ ਵਿੱਚ। ਉਹ ਜਾ ਕੇ SSP ਤੇ DC, ਮੈਨੂੰ ਉਹਨਾਂ ਦੇ ਵੀ ਦੇਖ ਕੇ ਬੜਾ ਤਰਸ ਆਉਂਦਾ। ਕਦੇ ਯਾਰ ਤੁਸੀਂ IPS IAS ਆ, ਤੁਸੀਂ ਇਹਦੀ ਘਰ ਵਾਲੀ ਦੀ ਹਾਜ਼ਰੀ ਭਰ ਰਹੇ ਹੋ। ਇੱਕ ਦਿਨ ਇੱਕ ਮਿਨਿਸਟਰ ਆਈ ਮਾਨਸਾ, ਉਹ ਗਗਨ ਅਨਮੋਲ, ਉਹਨੂੰ ਕਿਸੇ ਨੇ ਫੁੱਲ ਫੜਾਏ, ਉਹ SSP ਨੂੰ ਫੜਾਤੇ ਉਹਨੇ। SSP ਫੁੱਲ ਫੜਨ ਵਾਸਤੇ ਨੇ। ਸੋ ਬੇਸਿਕਲੀ ਕੀ ਆ ਕਿ ਜਿੰਨੀ ਗਿਰਾਵਟ ਨੈਤਿਕਤਾ ਵਿੱਚ, ਰਾਜਨੀਤੀ ਵਿੱਚ ਇਹ ਬੰਦੇ ਲੈ ਕੇ ਆਏ 1.5 ਸਾਲ 'ਚ, ਇੰਨੀ ਗਿਰਾਵਟ ਤਾਂ ਪਿਛਲੇ 17 ਸਾਲਾਂ 'ਚ। ਹਾਂ, ਆਹ ਗੱਲ ਇਹਨਾਂ ਦੇ ਠੀਕ ਹੈ ਕਿ 17 ਸਾਲਾਂ 'ਚ ਏਡੀ ਗਿਰਾਵਟ ਨਹੀਂ ਲਿਆਂਦੀ ਜਿਹੜੀ ਗਿਰਾਵਟ ਇਹ ਲੈ ਕੇ ਆਏ। ਖਹਿਰਾ ਸਾਹਿਬ, ਇੱਕ ਦੋ ਸਵਾਲ ਹੋਰ ਕਰਾਂਗਾ, ਫਿਰ ਆਪਾਂ ਸਮਾਪਤੀ ਵੱਲ ਜਾਵਾਂਗੇ। ਪ੍ਰਵਿੰਦਰ ਸਿੰਘ ਝੋਟੇ ਦਾ ਕੇਸ ਕੀ ਆ? ਪ੍ਰਵਿੰਦਰ ਸਿੰਘ ਝੋਟੇ ਨੂੰ ਕਿਉਂ ਨਹੀਂ ਰਿਹਾ ਕਰ ਰਹੀ ਸਰਕਾਰ? ਕਿਉਂਕਿ ਤੁਸੀਂ ਵੀ ਤਾਂ ਇੱਕ ਸਰਕਾਰ ਦੇ ਵਿੱਚ ਰਹੇ। ਬੇਸਿਕਲੀ ਝੋਟੇ ਦਾ ਕੇਸ ਸਿੱਧਾ ਡਰੱਗ ਮਾਫੀਆ ਦੀ ਸਪੋਰਟ ਕਰਨ ਦਾ ਕੰਮ ਆ। ਕਿਉਂਕਿ ਇਹ ਵਿਸਲ ਬਲੋਅਰ ਸੀ, ਇਹ ਡਰੱਗ ਮਾਫੀਆ ਦੇ ਗਲ ਪੈਂਦਾ ਸੀ, ਇਹ ਉਹਨਾਂ ਨੂੰ ਰੋਕਦਾ ਸੀ। ਇਹਦੇ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਬਾਕੀਆਂ ਨੂੰ ਸੁਣਿਆ ਦਿੱਤਾ ਵੀ ਖਬਰਦਾਰ ਜੇ ਡਰੱਗ ਮਾਫੀਆ ਦੇ ਖਿਲਾਫ ਕੋਈ ਕਾਰਵਾਈ ਕੀਤੀ। ਪਰਚਾ ਕਿੰਨਾ ਕੀਤਾ? 400 ਰੁਪਏ ਦਾ ਐਕਸਟੋਰਸ਼ਨ ਦਾ। ਇਹਦੇ ਨਾਲ ਹਾਸੋ ਹੀ ਨਾ ਕੇਸ ਕੀ ਹੋ ਸਕਦਾ? ਔਰ ਡਰੱਗਸ ਨਾਲ ਰੋਜ਼ ਬੱਚੇ ਮਰ ਰਹੇ ਨੇ, ਐਵਰੀ ਡੇ ਓਵਰਡੋਜ਼ ਦੇ ਨਾਲ। ਮੇਰੇ ਆਪਣੇ ਹਲਕੇ ਦੇ ਵਿੱਚ 2 ਇਕੱਠੇ ਨੌਜਵਾਨ ਮਰੇ ਨੇ GT ਰੋਡ ਦੇ ਇੱਕ ਪੁਲ ਦੇ ਥੱਲੇ, ਜ਼ਹਿਰ, ਕਿਉਂਕਿ ਹੈ ਹੀ ਸਾਰਾ ਜ਼ਹਿਰ ਹੈ। ਕੁੜੀਆਂ ਮਰ ਰਹੀਆਂ ਨੇ, ਮੁੰਡੇ ਮਰ ਰਹੇ ਨੇ। ਪਰ ਇਹ ਹੁਣ ਕਹਿੰਦਾ ਜੀ ਮੈਨੂੰ 1 ਸਾਲ ਹੋਰ ਚਾਹੀਦਾ। 18 ਮਹੀਨਿਆਂ ਬਾਅਦ ਕਹਿੰਦਾ ਹੁਣ 1 ਸਾਲ ਹੋਰ ਚਾਹੀਦਾ ਹਲੇ। ਔਰ ਇਹਦਾ ਜਿਹੜਾ ਕੇਜਰੀਵਾਲ, ਉਹ ਤਾਂ ਕਹਿੰਦਾ ਸੀ ਮੈਂ 3 ਮਹੀਨਿਆਂ 'ਚ ਨਸ਼ੇ ਮੁਕਾ ਦੇਣੇ। ਸੋ ਡਰੱਗਸ ਤੇ ਵੀ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ। ਇਹਨਾਂ ਦੇ MLA ਜਾ ਤਾਂ ਰਹੇ ਨੇ ਪਿੰਡਾਂ 'ਚ ਕਮੇਟੀਆਂ ਬਣਾਉਣ, ਕਹਿੰਦੇ ਕਮੇਟੀਆਂ ਬਣਾਓ। ਜਿਹੜੇ ਕਮੇਟੀਜ਼ ਬਣਾਈਆਂ ਆਪ ਮੁਹਾਰੇ ਫਰੀਦਕੋਟ ਵਿੱਚ, ਜਿਹੜਾ ਐਂਟੀ ਡਰੱਗ ਕਮੇਟੀ ਬਣਾਈ ਸੀ, ਉਦੋਂ ਗੋਲੀ ਮਾਰ ਕੇ ਮਾਰ ਦਿੱਤਾ ਡਰੱਗ ਮਾਫੀਆ ਨੂੰ। ਉਦੋਂ ਹੀ ਜਿੱਦਣ ਉਹਨਾਂ ਨੇ ਪਿੰਡ 'ਚ ਕਿਹਾ ਨਸ਼ਾ ਨਹੀਂ ਵੇਚਣਾ, ਉਦੋਂ ਹੀ ਸ਼ਾਮ ਨੂੰ ਮਾਰਤਾ ਢਿਲਵਾਂ ਖੁਰਦ ਵਿੱਚ ਜੀ। ਸੋ ਬੇਸਿਕਲੀ ਡਰੱਗਸ ਦੇ ਉੱਤੇ ਵੀ ਇਹਨਾਂ ਦੀ ਟੋਟਲ ਅਟਰ ਫੇਲੀਅਰ ਹੈ। ਮੈਨੂੰ ਤਾਂ ਕੋਈ ਸਹੀ ਮਾਇਨਿਆਂ ਵਿੱਚ ਕੋਈ ਫੀਲਡ ਇੱਦਾਂ ਦੀ ਨਜ਼ਰ ਨਹੀਂ ਆਉਂਦੀ ਜਿਹਦੇ 'ਚ ਹਾਂ ਕਮੇਡੀ ਪੁਣੇ ਦੇ ਵਿੱਚ ਜਿੰਨਾ ਮਰਜ਼ੀ ਚੁਟਕਲੇ ਸੁਣ ਲਓ, ਝੇਡਾਂ ਕਰਾ ਲਓ, ਟਿਚਰਾਂ ਕਰਾ ਲਓ, ਇਸ ਗੱਲ 'ਚ ਮਾਹਰ ਨਜ਼ਰ ਆ ਰਿਹਾ ਬਸ। ਖਹਿਰਾ ਸਾਹਿਬ, ਆਉਣ ਵਾਲਾ ਸਮਾਂ ਕੀ ਲੱਗਦਾ? ਪੰਜਾਬ ਦਾ 2024 ਆ ਰਿਹਾ, ਸਰਪੰਚੀ ਦੀਆਂ ਚੋਣਾਂ ਆ ਰਹੀਆਂ ਨੇ, ਕੀ ਲੱਗਦਾ? ਚਲੋ ਇਹ ਤਾਂ ਜਿਹੜੀਆਂ ਚੋਣਾਂ ਚਾਣਾਂ ਚੱਲਦੀਆਂ ਨੇ, ਮੈਨੂੰ ਬਦਕਿਸਮਤੀ ਦਿਸ ਰਹੀ ਪੰਜਾਬ ਦੀ ਜੀ। ਇੱਦਾਂ ਦੇ ਮੂਰਖ ਬੰਦਿਆਂ ਦੇ ਹੱਥ ਰਾਜ ਆ ਗਿਆ ਕਿ ਇਹ ਹੋਰ ਤਬਾਹੀ ਮਚਾ ਕੇ ਜਾਣਗੇ। ਦੇਖੋ, ਪਹਿਲੇ ਸਾਲ 'ਚ 40,000 ਕਰੋੜ ਰੁਪਇਆ ਕਰਜ਼ਾ ਐਡ ਕਰਤਾ ਜੀ। ਅਗਰ 40,000 ਕਰੋੜ ਦੇ ਹਿਸਾਬ ਨਾਲ 5 ਸਾਲ ਕਰਨਗੇ, 2 ਲੱਖ ਕਰੋੜ ਰੁਪਇਆ ਹੋਰ ਕਰਜ਼ਾ ਚਾੜ ਕੇ ਜਾਣਗੇ। ਤੇ ਫਿਰ ਸਾਡਾ ਤਾਂ ਇੱਥੇ ਬਚਣਾ ਹੀ ਕੁਛ ਨਹੀਂ ਪੰਜਾਬ ਦੇ ਵਿੱਚ। ਐਡੇ ਵੱਡੇ ਅੱਜ ਵੀ ਤੁਸੀਂ ਦੇਖੋਗੇ ਬਿਜਲੀ ਬੋਰਡ ਦੀ ਸਬਸਿਡੀ ਕਿੰਨੀ ਦੇ ਰਹੀ ਪੰਜਾਬ ਸਰਕਾਰ? 20,000 ਕਰੋੜ, 20,000 ਕਰੋੜ ਰੁਪਇਆ। ਜੇ 20,000 ਕਰੋੜ ਰੁਪਇਆ ਤੁਹਾਡਾ ਇੱਕ ਸਬਸਿਡੀ ਦੇ ਵਿੱਚ ਜਾ ਰਿਹਾ ਵਾ, ਤੇ ਫਿਰ ਤੁਸੀਂ ਕਿੱਦਾਂ ਸਕੂਲ ਠੀਕ ਕਰੋਗੇ? ਕਿੰਨੇ ਹਸਪੀਟਲ ਠੀਕ ਕਰੋਗੇ? ਕਿੱਦਾਂ ਤੁਸੀਂ ਇਨਫਰਾਸਟ੍ਰਕਚਰ ਬਣਾਓਗੇ? ਇਸ ਤਰ੍ਹਾਂ ਦੀਆਂ ਵਾਹਿਯਾਤ ਸਕੀਮਾਂ ਲਿਆ ਕੇ ਇਹ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸਿਰਫ ਵੋਟਾਂ ਦੇ ਲਾਲਚ ਵਿੱਚ ਫਸ ਗਏ ਨੇ। ਅਸਲ ਵਿੱਚ ਜ਼ਮੀਨ ਤੇ ਜਿਹੜਾ
ਅਸਲ ਕੰਮ ਹੋਣਾ ਚਾਹੀਦਾ ਪਾਏਦਾਰ, ਉਹ ਬਿਲਕੁਲ ਨਹੀਂ ਕਰ ਰਿਹਾ ਕੋਈ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਇਸ ਵਕਤ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ, ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਇਸੇ ਤਰ੍ਹਾਂ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਓਪੋਜੀਸ਼ਨ ਦੇ ਲੀਡਰਾਂ ਨਾਲ ਤੇ ਮੌਜੂਦਾ ਲੀਡਰਾਂ ਨਾਲ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ ਆ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ। ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਵੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਬੁੜੀਆਂ ਨਹੀਂ ਛੱਡੀਆਂ, ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਦੀ ਕੀ ਕਰਨੀ ਸੀ, ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਜੇ ਕਿਸਾਨ ਕਿਸੇ ਟੂਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ, ਕੀ ਆਫਤ ਆ ਜਾਣੀ ਸੀ? ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ, ਇਹ ਹਜ਼ਾਰ ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਟੀਆਂ ਕਾਹਦੇ ਲਈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਟੀ ਕੋਲ ਲਈ ਫਿਰਦਾ ਪਈ ਨਹੀਂ। ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ, ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ, ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ। ਦੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ, ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਏਜ ਏਜ ਹਨ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ 'ਤੇ, ਕੋਈ ਕਾਰਵਾਈ ਨਹੀਂ। ਇੰਡੋਸ ਟੀਵੀ ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਪਰ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਉਸ ਦੌਰ ਦੇ ਵਿੱਚੋਂ ਦੀ ਲੰਘ ਰਿਹਾ, ਕਿਸਾਨੀ ਖਾਸ ਕਰਕੇ ਖਤਰੇ ਦੇ ਵਿੱਚ ਨਜ਼ਰ ਆ ਰਹੀ ਆ। ਤਾਂ ਸਾਡੇ ਨਾਲ ਮੁੱਦਿਆਂ ਦੇ ਉੱਪਰ ਬੋਲਣ ਦੇ ਲਈ ਸੁਖਪਾਲ ਸਿੰਘ ਖਹਿਰਾ ਜੀ ਮੌਜੂਦ ਨੇ, ਤਾਂ ਅਸੀਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਖਹਿਰਾ ਸਾਹਿਬ, ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ, ਗੜਿਆਂ ਦੀ ਮਾਰ ਪਈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ? ਦੇਖੋ, ਗੱਲ ਇਹ ਆ ਕਿ ਇਹ ਜਿਹੜੀ ਸਰਕਾਰ ਬਣਾਈ ਸੀ ਲੋਕਾਂ ਨੇ, ਇਹਨਾਂ ਨੂੰ ਬੜੀ ਆਸ ਤੇ ਉਮੀਦ ਨਾਲ ਬਣਾਇਆ ਸੀਗਾ ਕਿ ਇਹ ਸ਼ਾਇਦ ਕੋਈ ਮਗਰਲੀਆਂ ਸਰਕਾਰਾਂ ਨਾਲੋਂ ਤਬਦੀਲੀ ਲੈ ਕੇ ਆਉਣਗੇ, ਤਸ਼ੱਦਦ ਦੇ ਵਿੱਚ ਤਬਦੀਲੀ ਲੈ ਕੇ ਆਉਣਗੇ, ਕੁੱਟਮਾਰ ਨਹੀਂ ਕਰਿਆ ਕਰਨਗੇ, ਜਾਇਜ਼ ਮੰਗਾਂ ਨੂੰ ਛੇਤੀ ਮੰਨ ਲਿਆ ਕਰਨਗੇ, ਜੇ ਕੋਈ ਹੜ੍ਹ ਆ ਜਾਣ ਤੇ ਉਹਦਾ ਮੁਆਵਜ਼ਾ ਠੀਕ ਦਿਆ ਕਰਨਗੇ, ਤੇ ਲੋਕਾਂ ਦੇ ਨਾਲ ਮਜ਼ਾਕ ਨਹੀਂ ਕਰਿਆ ਕਰਨਗੇ। ਲੇਕਿਨ ਇਹਨਾਂ ਦਾ ਜਿਹੜਾ ਐਕਸਪੈਰੀਮੈਂਟ ਹੋ ਰਿਹਾ ਪੰਜਾਬ ਦੇ ਵਿੱਚ, ਉਹ ਮਗਰਲਿਆਂ ਨਾਲੋਂ ਵੀ ਭੈੜਾ ਹੋ ਰਿਹਾ ਵਾ। ਤੁਸੀਂ ਦੇਖੋ ਨਾ ਕਿ ਪਿਛਲੀ 5 ਸਾਲ ਸਰਕਾਰ ਰਹੀ ਕੈਪਟਨ ਅਮਰਿੰਦਰ ਸਿੰਘ ਦੀ, ਉਹਨੇ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਦਿੱਲੀ ਵੱਲ ਨੂੰ, ਉਹ ਆਣ ਕੇ ਕਿਸਾਨ ਸੜਕਾਂ ਜਾਮ ਕਰ ਦਿੰਦੇ ਸੀ, ਟੋਲ ਪਲਾਜ਼ਾ ਤੇ ਬਹਿ ਜਾਂਦੇ ਸੀਗੇ। ਲੇਕਿਨ ਉਹ ਮਗਰਲੀ ਸਰਕਾਰ ਨੇ ਕਿਸਾਨਾਂ ਨੂੰ ਇੱਕ ਨੂੰ ਵੀ ਝਰੀਟ ਨਹੀਂ ਮਾਰੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੀ ਲੜਾਈ ਮਜਮੂਈ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਹੈ। ਇਹਨਾਂ ਨੂੰ ਭਾਅ ਨਹੀਂ ਠੀਕ ਮਿਲਦੇ, MSP ਦੀ ਗੱਲ ਆ, 3 ਕਾਲੇ ਕਾਨੂੰਨਾਂ ਦੀ ਗੱਲ ਆ। ਸੋ ਆਪਣੀ ਅਕਲਮੰਦੀ ਨਾਲ ਉਹਨੇ ਆਪਣਾ ਟਾਈਮ ਜਿਹੜਾ ਸੀਗਾ ਉਹ ਠੀਕ ਟਪਾਇਆ। ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਵੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਜਿਸ ਢੰਗ ਦੇ ਨਾਲ ਉਹਨਾਂ ਨੇ ਪਹਿਲਾਂ ਇਨੀਸ਼ੀਏਟ ਕੀਤਾ ਲਾਠੀ ਚਾਰਜ, ਬੱਸਾਂ ਭੰਨੀਆਂ, ਟਰੈਕਟਰਾਂ ਦੇ ਲਾਠੀਆਂ ਮਾਰ, ਬੰਦਿਆਂ ਦੇ ਮਾਰ, ਟਰੈਕਟਰਾਂ ਦੇ ਬੰਦੇ ਬੈਠਿਆਂ ਤੇ ਮਾਰ, ਬੁੜੀਆਂ ਨਹੀਂ ਛੱਡੀਆਂ, ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਦੀ ਕੀ ਕਰਨੀ ਸੀ, ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਤਾਂ ਮੈਂ ਕਹਿ ਰਿਹਾ, ਔਰ ਜਿਹੜਾ ਆਪਾਂ ਹੁਣ ਗੱਲ ਕਰ ਰਹੇ ਕਿਸਾਨਾਂ ਦੀਆਂ ਦੂਜੀਆਂ ਜਿਹੜੀਆਂ ਗੱਲਾਂ ਹੋਈਆਂ ਨੇ, ਤੁਸੀਂ ਮੈਨੂੰ ਦੱਸੋ ਕਿ ਇਹਨੇ ਮਗਰਲੀਆਂ ਬਾਦਲ ਕੈਪਟਨ ਦੀ ਸਰਕਾਰ ਨਾਲੋਂ ਬਿਹਤਰ ਕਿਹੜੀ ਚੀਜ਼ ਵਿੱਚ ਕੋਈ ਤਬਦੀਲੀ ਲੈ ਕੇ ਆਇਆ? ਜੀ ਖਹਿਰਾ ਸਾਹਿਬ, ਸਰਕਾਰ ਕਹਿੰਦੀ ਰਹੀ ਅਸੀਂ ਸੱਥਾਂ 'ਚ ਚੱਲਾਂਗੇ, ਅਸੀਂ ਲੋਕਾਂ ਦੀ ਗੱਲ ਕਰਾਂਗੇ, ਅਸੀਂ ਲੋਕਾਂ ਦੇ ਵੱਲ ਦੇ ਹੋ ਕੇ ਖੜਾਂਗੇ। ਗੜੇਮਾਰੀ ਦਾ ਮੁਆਵਜ਼ਾ ਹਜੇ ਤੱਕ ਨਹੀਂ ਮਿਲਿਆ ਕਿਸਾਨਾਂ ਨੂੰ। ਕਿਸਾਨ ਲੜ ਰਹੇ ਨੇ, ਕਿਸਾਨ ਸੜਕਾਂ ਦੇ ਉੱਪਰ ਮਰ ਰਹੇ ਨੇ, ਪਰ ਸਰਕਾਰ ਦਾ ਮੁੱਖ ਮੰਤਰੀ ਦੂਸਰੀਆਂ ਸਟੇਟਾਂ 'ਚ ਜਾ ਕੇ ਕਹਿੰਦਾ ਮੈਂ ਪੰਜਾਬ ਮਾਡਲ ਬਣਾ ਦਾਂਗਾ। ਪਹਿਲਾਂ ਤੁਸੀਂ ਹੜ੍ਹ ਦੀ ਦੇਖੋ ਨਾ ਸਿਚੁਏਸ਼ਨ, ਕਿ ਹੜ੍ਹ ਇੱਕ ਮਗਰਲੇ ਮਹੀਨੇ ਤੋਂ ਚੱਲੀ ਜਾਂਦੇ ਨੇ ਜੀ 2 ਵਾਰ ਆਪਣੀ ਹੜ੍ਹ ਵਾਲੀ ਸਿਚੁਏਸ਼ਨ ਬਣੀ ਆ, ਔਰ ਨੁਕਸਾਨ ਜਿਹੜਾ ਵਾ ਉਹ ਮੇਰੇ ਹਿਸਾਬ ਦੇ ਨਾਲ, ਮੈਂ ਜੇ ਫੇਅਰਲੀ ਕੈਲਕੂਲੇਟ ਕਰਾਂ ਤੇ ਉਹ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜੇ 10 ਲੱਖ ਕਿੱਲਾ ਵੀ ਪੰਜਾਬ ਦੇ ਵਿੱਚ ਫਸਲ ਦਾ ਖਰਾਬ ਹੋਇਆ ਹੋਵੇ, ਉਹਨੂੰ ਤੁਸੀਂ
50,000 ਦੇ ਨਾਲ ਉਹਨੂੰ ਤੁਸੀਂ ਕਰੋ ਮਲਟੀਪਲਾਈ, ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜਿਹੜੇ ਘਰ ਟੁੱਟ ਗਏ ਨੇ ਉਹ ਅਲੱਗ, ਜਿਹੜੇ ਪਸ਼ੂ ਮਰ ਗਏ ਨੇ ਉਹ ਅਲੱਗ, ਜਿਹੜੇ ਬੰਦੇ 60 ਮਰ ਗਏ ਉਹ ਅਲੱਗ ਜੀ। ਤੇ ਮੁਆਵਜ਼ਾ ਕਿੰਨਾ ਦਿੱਤਾ ਹੈ ਸਰਕਾਰ ਨੇ? 186 ਕਰੋੜ ਰੁਪਈਆ। ਜਿਹੜਾ ਕਹਿੰਦਾ ਸੀ ਮੈਂ ਹਰ ਮੁਰਗੀ ਦਾ ਹਰ ਬੱਕਰੀ ਦਾ ਦਊਂਗਾ, ਮੁਆਵਜ਼ਾ ਦੇ ਰਿਹਾ 186 ਕਿੱਲੇ ਦਾ ਮਿਲ ਰਿਹਾ ਹੈ ਲੋਕਾਂ ਨੂੰ 6800 ਰੁਪਈਆ ਜੀ। ਕੀ ਇਹਦੇ ਨਾਲੋਂ ਜ਼ਿਆਦਾ ਕੋਝਾ ਮਜ਼ਾਕ ਕਿਸਾਨਾਂ ਦੇ ਨਾਲ ਕੀ ਹੋ ਸਕਦਾ? ਇਹੀ ਕੰਮ ਮਗਰਲੀਆਂ ਸਰਕਾਰਾਂ ਕਰਦੇ ਸੀਗੇ। ਸੋ ਵਾਟ ਇਜ਼ ਦ ਡਿਫਰੈਂਸ? ਮੈਂ ਇਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਬਦਲਾਓ ਕਿਹੜੀ ਚੀਜ਼ 'ਚ ਲੈ ਕੇ ਆਏ ਹੋ ਜੀ। ਜੇ ਆਪਾਂ ਹੁਣ ਤਸ਼ੱਦਦ ਦੀ ਗੱਲ ਕਰ ਲਈਏ ਤੇ ਆ ਘੱਟ ਕੀਤੀ ਇਹਨਾਂ ਨੇ। ਜਿਹੜਾ ਜੇ ਕਿਸਾਨ ਕਿਸੇ ਟੋਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ ਜੀ? ਜੇ ਚੰਡੀਗੜ੍ਹ ਵੀ ਚਲ ਜਾਂਦੇ ਕੀ ਆਫਤ ਆ ਜਾਣੀ ਸੀਗੀ? ਖਹਿਰਾ ਸਾਹਿਬ, ਅਸੀਂ ਕਿਸਾਨਾਂ ਦੇ ਨਾਲ ਗੱਲ ਕੀਤੀ। ਕਿਸਾਨ ਕਹਿੰਦੇ ਕਿ ਭਗਵੰਤ ਮਾਨ ਨੂੰ ਇਹ ਹੋ ਗਿਆ ਕਿ ਮੇਰਾ ਜ਼ਿਲ੍ਹਾ, ਮੇਰਾ ਹਲਕਾ, ਕਿਤੇ ਮੇਰੀ ਬਦਨਾਮੀ ਨਾ ਹੋ ਜਾਏ। ਕਹਿੰਦੇ ਇਸੇ ਕਰਕੇ ਨਹੀਂ ਤਾਂ ਹੁਣ ਬਦਨਾਮੀ ਵੱਧ ਕਰਾਈ ਹੈ ਸਗੋਂ, ਹੁਣ ਤਾਂ ਮੂੰਹ ਦਿਖਾਉਣ ਜੋਗਾ ਨਹੀਂਗਾ। ਤੁਸੀਂ ਐਂ ਕਰੋ, ਭਗਵੰਤ ਮਾਨ ਨੂੰ ਕਹੇ ਕਿ ਜਿਹੜਾ 1000 ਬੰਦਾ ਤੂੰ ਪੁਲਿਸ ਦਾ ਸਿਕਿਉਰਿਟੀ ਲਈ ਫਿਰਦਾ, ਤੂੰ ਬਗੈਰ ਵੜ ਕੇ ਦਿਖਾ ਦੇਵੇ ਇੱਥੇ। ਅੱਜ ਇਹਨਾਂ ਦੇ ਸੰਸਕਾਰ ਤੇ ਕੋਈ ਆਇਆ ਨਹੀਂ ਬੰਦਾ ਡਰਦਾ ਜੀ, ਕਿਉਂਕਿ ਲੋਕਾਂ ਤੋਂ ਕੱਟ ਚੁੱਕੇ ਨੇ। ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ ਇਹ 1000 ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਿਟੀਆਂ ਕਾਹਦੇ ਲਈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਿਟੀ ਕੋ ਲਈ ਫਿਰਦਾ ਵਾ ਇੰਨੀ। ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ, ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ ਵੀ। ਇਹਦਾ ਪਹਿਲੀ ਵਾਰੀ ਦੇਖ ਰਿਹਾ ਮੈਂ ਇਸ ਤਰ੍ਹਾਂ ਦਾ ਜੀ। ਗੱਲ ਕੀਤੀ ਜਾਵੇ ਤਾਂ ਤੁਹਾਡੇ ਦੋਸਤ ਵੀ ਰਹੇ ਨੇ ਭਗਵੰਤ ਮਾਨ, ਉਹ ਕਹਿੰਦੇ ਅਸੀਂ ਹੜ੍ਹਾਂ ਦੇ ਵਿੱਚ ਗਏ ਹਾਂ, ਕਿਸ਼ਤੀਆਂ ਦੇ ਉੱਪਰ ਚੜ੍ਹਦੇ ਵੀ ਨਜ਼ਰ ਆਏ ਨੇ, ਹਾਕਾਂ ਮਾਰਦੇ ਵੀ ਨਜ਼ਰ ਆਏ ਨੇ। ਉਹ ਸਾਰਾ ਬੇਸਿਕਲੀ ਕੀ ਸੀ? ਸਾਰਾ ਫੋਟੋ ਆਪਰੇਸ਼ਨ ਸੀਗਾ। ਇੱਕ ਫੋਟੋ ਆਪਰੇਸ਼ਨ ਜਿਹੜਾ ਇਹਨੇ ਪਹਿਲਾਂ ਪਜਾਮਾ ਲਪੇੜਿਆ, ਉਹ ਲੋਕਾਂ ਨੇ ਨੰਗਾ ਕਰਤਾ। ਕਿੱਦਾਂ ਸਾਰੇ ਮੀਡੀਆ ਨੂੰ ਪਹਿਲਾਂ ਤਿਆਰੀ ਕੀਤੀ ਜਾਂਦੀ, ਫਿਰ JCB ਖੜੀ ਕੀਤੀ ਜਾਂਦੀ, ਫਿਰ ਅੱਗੇ ਖੜਾ ਕੀਤਾ ਜਾਂਦਾ। ਤੇ ਦੂਜਾ ਆਪਰੇਸ਼ਨ ਜਿਹੜਾ ਮੈਂ ਉਦੋਂ ਇਹਦਾ ਬੇਨਕਾਬ ਕੀਤਾ, ਜਿਹੜਾ ਉਹ ਇੱਕ ਸੀਮਾ ਜਿਹਾ ਲੱਭ ਕੇ ਇਹਨਾਂ ਨੇ ਪਹਿਲਾਂ ਕੋਠੇ ਤੇ ਚੜਾਇਆ ਟਾਂਡੇ ਹਲਕੇ ਦੇ ਵਿੱਚ। ਉਹ ਸੀਮਾ ਤਾਂ ਪਹਿਲਾਂ MLA ਦੇ ਨਾਲ ਘੁੰਮ ਰਿਹਾ ਕਈ ਦਿਨਾਂ ਦੇ ਕਿਸ਼ਤੀ 'ਚ, ਉਹ ਇਹਨਾਂ ਦੀ ਪਾਰਟੀ ਦਾ ਬੰਦਾ, ਉਹਨੂੰ ਪਹਿਲਾਂ ਉੱਤੇ ਖੜਾ ਕੀਤਾ। ਫਿਰ ਤੁਸੀਂ ਇਹਦੀ ਦੇਖੋਗੇ 1 ਮਿੰਟ ਦੀ ਵੀਡੀਓ ਆਓ ਜਿਹੜੀ ਮੈਂ ਸ਼ੇਅਰ ਕੀਤੀ ਹੈ, ਉਹਦੇ 'ਚ 11 ਕੱਟਸ ਨੇ। ਉਹ ਪੂਰੀ ਐਡੀਟਡ ਕਰਕੇ ਇੱਕ ਕਰਕੇ ਉਹ ਕੋਠੇ ਤੋਂ ਥੱਲੇ ਦੀ ਸਿੱਧੀ ਕਿਸ਼ਤੀ ਜਾ ਜਾਂਦਾ। ਫਿਰ ਇਹ ਸਾਰਾ ਜਿਹੜਾ ਲੋਕ ਦਿਖਾਵਾ ਸੀਗਾ ਕਿ ਅਸੀਂ ਬੜਾ ਹੀ ਕੰਮ ਕਰ ਰਹੇ ਪੰਜਾਬ ਦੇ ਵਿੱਚ ਹੜ੍ਹਾਂ ਤੇ। ਦੇਖੋ ਮੁੱਖ ਮੰਤਰੀ ਜਿਹੜਾ ਨਾ, ਉਹਨੂੰ ਇਕੱਲੇ ਪਿੰਡ ਜਾ ਕੇ ਇਕੱਲੇ ਬੰਦੇ ਨੂੰ ਨਹੀਂ ਬਚਾ ਸਕਦਾ, ਉਹ ਨੀਤੀ ਨਾਲ ਬੰਦੇ ਬਚਾ ਸਕਦਾ ਵਾ। ਉਹ ਅਗਰ ਆ ਜਿਹੜੇ ਹੜ੍ਹ ਆਏ ਨੇ, ਇਹ ਹੜ੍ਹ ਕਿਉਂ ਆਏ ਨੇ ਇਹ ਸਮਝੋ ਪਹਿਲਾਂ। ਇਹ ਬਾਰਿਸ਼ ਦੇ ਪਾਣੀ ਦੇ ਹੜ੍ਹ ਪੰਜਾਬ ਦੀ ਨਹੀਂ ਗਈ। ਇਹ ਜਿਹੜਾ ਪਹਾੜਾਂ ਵਿੱਚ ਡੈਮਸ 'ਚ ਪਾਣੀ ਜਦੋਂ ਰਿਲੀਜ਼ ਹੁੰਦਾ, ਉਹ ਜਦੋਂ ਸਾਡੇ ਦਰਿਆਵਾਂ ਦੇ ਵਿੱਚ ਆਉਂਦਾ ਵਾ, ਅਗਰ ਸਾਡੇ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਨੇ, ਉਹ ਬੰਨ੍ਹ ਨਾ ਟੁੱਟਣ ਤਾਂ ਅੰਦਰਲਾ ਫਸਲ ਖਰਾਬ ਹੁੰਦੀ ਆ। ਬਾਹਰਲੀ ਜਿੱਦਾਂ ਹੁਣ ਮੂਨਕ, ਸਰਦੂਲਗੜ੍ਹ, ਤੁਹਾਡਾ ਪਟਿਆਲਾ ਤੇ ਸ਼ਾਹਕੋਟ ਤੇ ਸੁਲਤਾਨਪੁਰ ਤੇ ਕਾਹਨੂੰਆਣ ਤੇ ਉਧਰਲੇ ਮਾਝੇ 'ਚ, ਇਹ ਸਾਰਾ ਨੁਕਸਾਨ ਹੜ੍ਹਾਂ ਦੇ ਟੁੱਟਣ ਨਾਲ ਹੋਇਆ। ਅਗਰ ਇਹ ਬੰਨ੍ਹ ਮਜ਼ਬੂਤ, ਇਹਨਾਂ ਬੰਨਾਂ ਦੀ ਮਜ਼ਬੂਤੀ ਦਾ ਐਸਟੀਮੇਟ ਮੈਂ ਦੇਖ ਰਿਹਾ ਸੀ, ਮਹਿਕਮੇ ਨੇ ਮੰਗੇ ਸੀਗੇ ਇਹਨਾਂ ਕੋਲ 700 ਕਰੋੜ ਰੁਪਈਆ ਸਾਲ ਦਾ। ਅਗਰ 700 ਕਰੋੜ ਰੁਪਈਆ ਇਹ ਸਾਲ ਦਾ ਲੱਗਿਆ ਹੁੰਦਾ, ਕੋਈ ਬੰਨ੍ਹ ਟੁੱਟਣਾ ਹੀ ਨਹੀਂ ਸੀਗਾ ਤੇ ਨੁਕਸਾਨ ਇਸ ਲੈਵਲ ਦਾ ਨਹੀਂ ਸੀ ਹੋਣਾ। ਪਰ ਇਹਨਾਂ ਨੇ ਕੇਜਰੀਵਾਲ ਐਂਡ ਪਾਰਟੀ ਤੇ ਭਗਵੰਤ ਪਾਰਟੀ ਨੇ, ਇਹਨਾਂ ਨੇ 750 ਕਰੋੜ ਰੁਪਇਆ ਮੀਡੀਆ ਦੇ ਖਰਚਿਆ ਵਾ। ਸਾਰੇ ਦੇਸ਼ ਵਿੱਚ ਇਸ਼ਤਿਹਾਰ ਲੱਗੇ ਹੋਏ ਨੇ, ਸਾਰੇ ਦੇਸ਼ ਦੇ ਮੀਡੀਆ ਦੇ ਉੱਤੇ, ਟੈਲੀਵਿਜ਼ਨਾਂ ਦੇ, ਅਖਬਾਰਾਂ ਦੇ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋਆਂ ਵਾ। 750 ਕਰੋੜ ਉਧਰ ਬਰਬਾਦ ਕਰਤਾ, ਲੇਕਿਨ ਇੱਥੇ ਪੈਸਾ ਨਹੀਂ ਦਿੱਤਾ, ਜਿਹਦਾ ਖਮਿਆਜ਼ਾ ਅੱਜ ਲੋਕ ਭੁਗਤ। ਮੀਡੀਆ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਈ ਚੈਨਲ ਜਿਹੜੇ ਆਜ਼ਾਦ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਦਬਾ ਲਿਆ ਜਾਂਦਾ, ਜਿਹੜੇ ਪੱਤਰਕਾਰ ਆਜ਼ਾਦ ਬੋਲਣਾ ਚਾਹੁੰਦੇ ਨੇ ਉਹਨਾਂ ਦੇ ਉੱਪਰ ਪਰਚੇ ਕਰ ਦਿੱਤੇ ਜਾਂਦੇ ਨੇ। ਪਰ ਤੁਹਾਡੀ ਨਿਗਾਹ ਦੇ ਵਿੱਚ ਮੀਡੀਆ ਕੀ ਹੈ? ਨਹੀਂ, ਤਾਈਓ ਮੈਂ ਤੁਹਾਨੂੰ ਕਿਹਾ ਨਾ ਕਿ ਅੱਜ ਮੀਡੀਆ ਜਿਹੜਾ ਵਾ, ਬਹੁ ਗਿਣਤੀ ਜਿਹੜਾ ਮੀਡੀਆ ਉਹ ਵਿਕਾਊ ਹੋ ਚੁੱਕਾ ਵਾ। ਉਹਨੂੰ ਦੋ ਤਰੀਕੇ ਨਾਲ ਮੀਡੀਆ ਨੂੰ ਕੰਟਰੋਲ ਕਰਦੀ ਗਵਰਨਮੈਂਟ। ਇੱਕ ਤਾਂ ਹੁੰਦਾ ਕਿ ਇਸ਼ਤਿਹਾਰਾਂ ਦਾ ਲਾਲਚ ਦੇਣਾ, ਜਿਹੜੇ ਇਸ਼ਤਿਹਾਰਾਂ ਦੇ ਲਾਲਚ ਵਿੱਚ ਨਹੀਂ ਫਸੇ ਉਹਨਾਂ ਦੇ ਫਿਰ ਬਾਹਾਂ ਮਰੋੜ ਕੇ ਉਹਨਾਂ ਦੇ ਚੈਨਲ ਬੰਦ ਕਰਾ, ਅਖਬਾਰਾਂ ਬੰਦ ਕਰਾ, ਇਸ਼ਤਿਹਾਰ ਬੰਦ ਕਰਾ। ਅਗਰ ਜਿਹੜਾ ਅਜੀਤ ਦਾ ਬਰਜਿੰਦਰ ਸਿੰਘ ਹਮਦਰਦ ਨਾਲ ਕੀ ਰੌਲਾ ਵਾ, ਅਗਰ ਉਹਨਾਂ ਦੀ ਲਾਈਨ ਟੋ ਕਰਦਾ, ਬਣੀਆਂ ਬਣਾਈਆਂ ਖਬਰਾਂ ਛਾਪੀ ਜਾਂਦਾ, ਚੰਡੀਗੜ੍ਹੋਂ ਬਣ ਕੇ ਆਉਂਦੀ ਉਹ ਪ੍ਰਿੰਟ ਹੀ ਕਰ ਦਿੰਦਾ ਤੇ ਬੜਾ ਠੀਕ ਸੀਗਾ। ਜਿੱਦਣ ਕੋਈ ਖੜਦਾ ਇਹਦੇ ਸਾਹਮਣੇ ਉਦੋਂ ਫਿਰ ਸਰਕਾਰ ਦੇ, ਫਿਰ ਉਹਨਾਂ ਦੇ ਚੈਨਲ ਬੰਦ, ਉਹਨਾਂ ਦੇ TV ਬੰਦ, ਉਹਨਾਂ ਦੀਆਂ ਅਖਬਾਰਾਂ ਦੇ ਇਸ਼ਤਿਹਾਰ ਬੰਦ। ਆਹ ਲੜਾਈ ਆ। ਔਰ ਮੀਡੀਆ ਦਾ ਵੀ ਬੜੀ ਪਰਖ ਦੀ ਘੜੀ ਆ। ਮੈਂ ਤੁਹਾਨੂੰ ਦੱਸ ਦੇਣਾ, ਜੇ ਤੁਸੀਂ ਕਹੋਗੇ ਵੀ ਲੋਕੀ ਨਿਆਣੇ ਨਹੀਂਗੇ, ਉਹਨਾਂ ਨੂੰ ਸਭ ਪਤਾ ਲੱਗ ਰਿਹਾ ਕਿ ਕਿਹੜਾ ਚੈਨਲ ਵਿਕ ਰਿਹਾ ਵਾ। ਜਿਹੜੇ ਚੈਨਲ ਬਹੁਤ ਪਹਿਲਾਂ ਕਿਸਾਨੀ ਅੰਦੋਲਨ 'ਚ ਕਹਿੰਦੇ ਸੀ ਬੜੇ ਪੰਜਾਬ ਪੱਖੀ ਆ ਜੀ, ਅਸੀਂ ਬੜੇ ਇਨਕਲਾਬੀ ਆ, ਸਭ ਪਛਾਣ ਲਏ ਲੋਕਾਂ ਨੇ। ਗਾਲਾਂ ਕੱਢਦੇ ਨੇ ਲੋਕੀ ਉਹਨਾਂ ਦੇ ਪੇਜ ਦੇ ਉੱਤੇ ਜਾ ਕੇ। ਇਸ ਕਰਕੇ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ। ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜਾ ਅੱਜ ਦੀ ਡੇਟ ਵਿੱਚ ਸਾਡੀ ਆਵਾਜ਼ ਆ, ਸਾਡੇ ਕੋਲ ਤਾਂ ਹੁਣ ਕੋਈ ਸਾਧਨ ਹੀ ਨਹੀਂ ਰਹਿ ਗਿਆ। ਸਾਡੇ ਕੋਲ ਤਾਂ ਜ਼ਿਆਦਾ
ਜਾਂ ਤਾਂ ਜਿਹੜਾ ਆਰਗੈਨਿਕ ਮੀਡੀਆ ਵਾ ਤੁਹਾਡੇ ਵਰਗੇ ਚੰਗੇ ਚੈਨਲ ਜਿਹੜੇ ਬਚੇ ਹੋਏ ਨੇ, ਜਾਂ ਉਹ ਬਚਿਆ ਜਾਂ ਸਾਡੇ ਕੋਲ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟਸ ਬਚੇ ਹੋਏ ਨੇ। ਖਹਿਰਾ ਸਾਹਿਬ, ਤੁਸੀਂ ਬੋਲਦੇ ਹੋ, ਤੁਸੀਂ ਭਗਵੰਤ ਮਾਨ ਦੇ ਅੱਗੇ ਹੋ ਕੇ ਖੜਦੇ ਹੋ, ਸਰਕਾਰ ਦੇ ਅੱਗੇ ਹੋ ਕੇ ਖੜਦੇ ਹੋ, ਪਰ ਤੁਹਾਡੇ ਉੱਪਰ ਵੀ ਵਿਜੀਲੈਂਸ ਦੇ ਛਾਪੇ ਮਾਰਨੇ ਸ਼ੁਰੂ ਹੋ ਗਏ, ਤੁਹਾਨੂੰ ਵੀ ਵਿਜੀਲੈਂਸ ਨੇ। ਫਿਰ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ, ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀਗੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਈਅਰਸ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। 3rd FIR ਆ। ਕੋਈ ਬੰਦਾ ਸੁਣਿਆ ਜਿਹੜਾ 51 ਸਾਲ ਪਿੱਛੇ ਜਾ ਕੇ ਕੱਢਦਾ ਵਾ? ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ, ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ ਤੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ MLA ਪੱਤਰਕਾਰਾਂ ਨੂੰ ਚਪੇੜਾ ਮਾਰਦੇ ਨੇ, ਬਾਗੇ ਪੁਰਾਣੇ ਵਰਗੇ, ਕੋਈ ਕਾਰਵਾਈ ਨਹੀਂ ਗੀ। ਇਹਨਾਂ ਦੇ ਹੋਰ MLAs ਨਿਤ ਦਿਨ ਬਦਮਾਸ਼ੀ ਕਰਦੇ ਨੇ। ਇਹਨਾਂ ਦੇ ਮੰਤਰੀ ਜਾ ਕੇ ਉੱਥੇ ਅਫਸਰਾਂ ਨੂੰ ਕਹਿੰਦੇ ਨੇ ਤੁਹਾਨੂੰ ਆਹ ਕੀ ਆ, ਇਹਦੇ 'ਚ ਦਾਲ ਠੀਕ ਨਹੀਂ ਜਾਂ ਸਮਾਨ ਠੀਕ ਨਹੀਂ, ਠੋਕ ਦਿਆਂਗੇ ਤੁਹਾਨੂੰ। ਮੈਂ ਅਮਨ ਅਰੋੜਾ ਵੀ ਇੱਕ ਦਿਨ ਦੇਖਿਆ, ਕੋਈ ਇੱਟਾਂ ਮਾੜੀਆਂ ਆ ਗਈਆਂ ਕਿਸੇ ਸਰਕਾਰੀ, ਮੈਂ ਤੁਹਾਨੂੰ ਪਤਾ ਨਹੀਂ ਕਿ ਖਰੇ ਉਦੋਂ ਇਹ ਵੀ ਠੋਕਦੇ ਕਹਿੰਦਾ ਸੀ, ਜਾਂ ਬੰਦੇ ਬਣਾ ਦੂੰਗਾ। ਮਤਲਬ ਤੁਹਾਨੂੰ ਚੁਣਿਆ ਇਸ ਲਈ ਵੀ ਤੁਸੀਂ ਬੰਦੇ ਬਣਾਉਣਾ ਲੋਕਾਂ ਨੂੰ। ਇਹਨਾਂ ਦਾ ਆਪਣਾ ਕਿਰਦਾਰ ਦੇਖੋ, ਉਹਦੇ ਤੇ ਕੋਈ ਕਾਰਵਾਈ ਨਹੀਂ। ਬੱਦੋਵਾਲ ਦੇ ਵਿੱਚ ਸਕੂਲ ਦੀ ਛੱਤ ਦਾ ਗਿਰ ਜਾਣਾ, ਉਹਨਾਂ ਦੇ ਉੱਪਰ ਧਿਆਨ ਨਹੀਂ ਦੇ ਰਹੀ ਸਰਕਾਰ, ਅਜਿਹਾ ਕਿਉਂ? ਵੈਰੀ ਗੁੱਡ ਕੁਐਸਚਨ। ਜਿਹੜਾ ਕਹਿੰਦੇ ਅਸੀਂ ਸਿੰਗਾਪੁਰ ਭੇਜ ਰਹੇ ਹਾਂ ਟੀਚਰਾਂ ਨੂੰ, ਉਹ ਬੰਦ ਕਰੋ। ਪਹਿਲਾਂ ਆਪਣੇ ਸਕੂਲਾਂ ਨੂੰ, ਆਪਣੇ ਨਿਆਣਿਆਂ ਨੂੰ ਮਹਿਫੂਜ਼ ਕਰੋ। ਅਗਰ ਇਹ ਸਕੂਲ ਆਫ ਐਮੀਨੈਂਸ ਸੀਗਾ, ਇਹ ਕੋਈ ਛੋਟਾ ਮੋਟਾ ਸਕੂਲ ਨਹੀਂ ਸੀਗਾ। ਜੇ ਇਹ ਸਕੂਲ ਆਫ ਐਮੀਨੈਂਸ ਦੀ ਛੱਤ ਇਦਾਂ ਦੀ ਹੈ, ਉਹਦਾ ਸ਼ੁਕਰ ਕਰੋ ਬਾਕੀ ਟੀਚਰ ਬਚ ਗਏ ਨੇ, ਇੱਕ ਵਿਚਾਰੀ ਦਾ ਨੁਕਸਾਨ ਹੋ ਗਿਆ ਵਾ। ਇਹਨਾਂ ਦਾ ਇਸ ਘਟਨਾ ਨੇ ਪੂਰਾ ਜਿਹੜਾ ਅਖੌਤੀ ਦਿੱਲੀ ਮਾਡਲ ਸੀ, ਉਹਦਾ ਪੂਰਾ ਖੁਲਾਸਾ ਕਰ ਦਿੱਤਾ ਵੀ ਫੇਲ ਹੈ ਟੋਟਲੀ। ਇਸ ਕਰਕੇ ਔਰ ਮੈਂ ਕਹਿਣਾ ਚਾਹੁੰਦਾ ਵਾਂ ਕਿ ਇਹ ਇਕੱਲੀ ਐਜੂਕੇਸ਼ਨ 'ਚ ਨਹੀਂ, ਈਵਨ ਹੈਲਥ ਕੇਅਰ ਵਿੱਚ ਵੀ ਇਹਨਾਂ ਦੀ ਹਉਮੈ ਮਾਰ ਗਈ ਇਹਨਾਂ ਨੂੰ। ਇਹ ਨਵਾਂ ਪੈਰਲਲ ਸਿਸਟਮ ਖੜਾ ਕਰਨ ਲੱਗੇ ਆਮ ਆਦਮੀ ਕਲੀਨਿਕਸ ਦਾ, ਜਦ ਕਿ ਸਾਡੇ ਕੋਲ ਪਿੰਡਾਂ ਦੀਆਂ ਰੂਰਲ ਡਿਸਪੈਂਸਰੀਜ਼, ਰੂਰਲ ਹਸਪੀਟਲ ਬੜੇ ਅੱਛੇ ਸੀਗੇ। ਅਗਰ ਇਹੀ ਸਾਰਾ ਪੈਸਾ ਚੱਕ ਕੇ ਤੁਸੀਂ ਉਹਨਾਂ ਨੂੰ ਠੀਕ ਕਰ ਲਾ ਲੈਂਦੇ, ਜਿਹੜਾ ਫੱਟਾ ਉੱਤੇ ਲਾਉਣਾ ਸੀ ਆਪਣਾ, ਔਰ ਦੂਜਿਆਂ ਨੂੰ ਝੇਡਾ ਕਰਦਾ ਹੁੰਦਾ ਸੀਗਾ। ਕਿਹੜੀ ਸਰਕਾਰੀ ਸਕੀਮ ਆ ਜਿੱਤੇ ਨੇ ਆਪਣੀ ਫੋਟੋ ਛੱਡੀ ਆ? ਹਰ ਸਕੀਮ ਦੇ ਉੱਤੇ ਫੋਟੋ ਲੱਗ ਰਹੀ ਆ। ਇਹ ਕਹਿੰਦੇ ਅਸੀਂ ਦੇ ਤਾਂ ਰਹੇ ਏਡੇ ਮਹੱਲਾ ਕਲੀਨਿਕ, ਕਹਿੰਦੇ ਡਾਕਟਰ ਨਹੀਂ, ਉਹ ਤਾਂ ਕੁਛ ਨਹੀਂਗਾ ਜੀ। ਦੈਟ ਇਜ਼ ਆਲ ਹੈਲਥ ਕੇਅਰ ਜਿਹੜੀ ਆ, ਉਹ ਜਿਹੜਾ ਸਾਡਾ ਪੁਰਾਣਾ ਸਿਸਟਮ ਸੀਗਾ ਬਹੁਤ ਅੱਛਾ ਸੀਗਾ ਜੀ। ਇਹ ਪੈਸਾ ਜਿੰਨਾ ਵੀ ਤੁਸੀਂ ਐਕਸਟਰਾ ਖਰਚ ਕਰਨਾ ਉਹਦੇ ਤੇ ਲਾਓ, ਤੁਸੀਂ ਉਹਨੂੰ ਸਟਰੈਂਥਨ ਕਰੋ। ਕੋਈ ਨਾਮ ਵੀ ਬਦਲਣਾ, ਤੁਸੀਂ ਜੇ ਬਿਲਕੁਲ ਕੇਜਰੀਵਾਲ ਦੇ ਨਹੀਂ, ਤੁਹਾਡੇ ਕੋਲ ਤੁਸੀਂ ਉਹ ਤੋਂ ਬਾਹਰ ਨਹੀਂ ਨਿਕਲ ਸਕਦੇ, ਤੇ ਉਹ ਤੁਸੀਂ ਫੱਟਾ ਲਾ ਲੈਂਦੇ, ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ। ਲੇਕਿਨ ਇੱਕ ਪੈਰਲਲ ਨਵੀਂ ਸਕੀਮ ਖੜੀ ਕਰਕੇ ਕੇਂਦਰ ਦੇ, ਤੁਹਾਨੂੰ ਪਤਾ ਕੇਂਦਰ ਦੀ ਕਿੰਨੀ ਗ੍ਰਾਂਟ ਰੁਕੀ ਹੋਈ ਉਹਨਾਂ ਨੇ। ਉਹ ਕਹਿੰਦੇ ਪੈਸਾ ਅਸੀਂ ਦੇ ਰਹੇ ਹਾਂ ਫॉर ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ, ਇਹ ਇਸਤੇਮਾਲ ਕਰ ਰਹੇ ਨੇ ਆਪਣੇ ਆਮ ਆਦਮੀ ਪਾਰਟੀ ਕਲੀਨਿਕਸ ਦੇ। ਸੋ ਹਰ ਗੱਲ ਦੇ ਵਿੱਚ ਤਕਰਾਰ, ਗਵਰਨਰ ਦੇ ਨਾਲ ਤਕਰਾਰ, ਕੇਂਦਰ ਦੇ ਨਾਲ ਤਕਰਾਰ, ਕਿਸਾਨਾਂ ਦੇ ਨਾਲ ਤਕਰਾਰ, ਟੀਚਰਾਂ ਨਾਲ ਤਕਰਾਰ। ਕਿੰਨੇ ਟੀਚਰ ਕੁੱਟੇ ਨੇ ਸੰਗਰੂਰ ਉਦੋਂ, ਕਿੰਨੀਆਂ ਜਿਹੜੀਆਂ ਭਰਤੀਆਂ ਹੋ ਰਹੀਆਂ ਸਾਰੀਆਂ ਗੈਰ ਪੰਜਾਬੀਆਂ ਨੂੰ। 404 ਵੈਟਨਰੀ ਇੰਸਪੈਕਟਰ ਰੱਖੇ ਆ ਪਿਛਲੇ ਦਿਨਾਂ 'ਚ ਜੀ, ਮੈਂ ਲਿਸਟ ਛਾਇਆ ਕੀਤੀ ਆ। 134 ਹਰਿਆਣੇ ਤੇ ਰਾਜਸਥਾਨ ਦੇ ਨੇ ਜੀ। ਇਹ ਕਿੱਥੋਂ ਦੀ ਬਦਲਾਵ ਹੈ ਜੀ? ਕੀ ਇਹ ਬਦਲਾਵ ਇਹ ਆ ਕਿ ਅਸੀਂ ਪੰਜਾਬੀਆਂ ਦੇ ਨਿਆਣਿਆਂ ਨੂੰ ਬਾਹਰ ਵਿਦੇਸ਼ਾਂ 'ਚ ਭੱਜਣ ਤੇ ਮਜਬੂਰ ਕਰ ਦੇਣਾ, ਤੇ ਬਾਹਰਲੀਆਂ ਸੂਬਿਆਂ ਦੇ ਨਿਆਣਿਆਂ ਨੂੰ ਇੱਥੇ ਲਿਆ ਕੇ ਨੌਕਰੀਆਂ ਦੇਣੀਆਂ? ਇਹ ਬਦਲਾਵ ਹੈ? ਮੁੱਖ ਮੰਤਰੀ ਕਹਿੰਦੇ ਅਸੀਂ ਗੋਰੇ ਆਇਆ ਕਰਨਗੇ ਇੱਥੇ। ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਕਿੱਥੇ ਗੋਰੇ ਨੇ ਇਹਦੇ? ਕਿਹੜਾ ਗੋਰਾ ਆਇਆ ਦੱਸੇ ਮੈਨੂੰ ਜ਼ਰਾ। ਹਾਂ, ਇਹਦੇ ਘਰ ਵਿੱਚ ਪੂਰੀ ਜਿਹਨੂੰ ਕਹਿੰਦੇ ਕਿ ਮੌਜਾਂ ਲੱਗ ਗਈਆਂ, ਸੋਨੇ ਨਾਲ ਲੱਦੀਆਂ ਹੋਈਆਂ ਬੁੜੀਆਂ ਤੁਰੀਆਂ ਫਿਰਦੀਆਂ ਨੇ, 2-2 3-3 ਕਰੋੜ ਦੀ ਗੱਡੀਆਂ ਚੜ੍ਹਦੀਆਂ ਨੇ। ਇਹ ਪਹਿਲਾਂ ਇਹ ਪੁੱਛੇ ਦੱਸੇ ਮੈਨੂੰ ਭਗਵੰਤ ਇਹਦੀ ਘਰ ਵਾਲੀ ਦਾ ਕੀ ਰੋਲ ਹੈ ਐਡਮਿਨਿਸਟ੍ਰੇਸ਼ਨ ਵਿੱਚ। ਉਹ ਜਾ ਕੇ SSP ਤੇ DC, ਮੈਨੂੰ ਉਹਨਾਂ ਦੇ ਵੀ ਦੇਖ ਕੇ ਬੜਾ ਤਰਸ ਆਉਂਦਾ। ਕਦੇ ਯਾਰ ਤੁਸੀਂ IPS IAS ਤੁਸੀਂ ਇਹਦੀ ਘਰ ਵਾਲੀ ਦੀ ਹਾਜ਼ਰੀ ਭਰ ਰਹੇ ਹੋ। ਇੱਕ ਦਿਨ ਇੱਕ ਮਿਨਿਸਟਰ ਆਈ ਮਾਨਸਾ, ਗਗਨਨ ਮੋਲ, ਉਹਨੂੰ ਕਿਸੇ ਨੇ ਫੁੱਲ ਫੜਾਏ, ਉਹ SSP ਨੂੰ ਫੜਾਤੇ ਉਹਨੇ। SSP ਫੁੱਲ ਫੜਨ ਵਾਸਤੇ ਨੇ। ਸੋ ਬੇਸਿਕਲੀ ਕੀ ਆ ਕਿ ਜਿੰਨੀ ਗਿਰਾਵਟ ਨੈਤਿਕਤਾ ਵਿੱਚ, ਰਾਜਨੀਤੀ ਵਿੱਚ ਇਹ ਬੰਦੇ ਲੈ ਕੇ ਆਏ 1.5 ਸਾਲ 'ਚ, ਇੰਨੀ ਗਿਰਾਵਟ ਤਾਂ ਪਿਛਲੇ 17 ਸਾਲਾਂ 'ਚ। ਹਾਂ, ਆਹ ਗੱਲ ਇਹਨਾਂ ਦੇ ਠੀਕ ਹੈ ਕਿ 17 ਸਾਲਾਂ 'ਚ ਏਡੀ ਗਿਰਾਵਟ ਨਹੀਂ ਲਿਆਂਦੀ ਜਿਹੜੀ ਗਿਰਾਵਟ ਇਹ ਲੈ ਕੇ ਆਏ। ਖਹਿਰਾ ਸਾਹਿਬ, ਇੱਕ ਦੋ ਸਵਾਲ ਹੋਰ ਕਰਾਂਗਾ, ਫਿਰ ਆਪਾਂ ਸਮਾਪਤੀ ਵੱਲ ਜਾਵਾਂਗੇ। ਪ੍ਰਵਿੰਦਰ ਸਿੰਘ ਝੋਟੇ ਦਾ ਕੇਸ ਕੀ ਆ? ਪ੍ਰਵਿੰਦਰ ਸਿੰਘ ਝੋਟੇ ਨੂੰ ਕਿਉਂ ਨਹੀਂ ਰਿਹਾ ਕਰ ਰਹੀ ਸਰਕਾਰ? ਕਿਉਂਕਿ ਤੁਸੀਂ ਵੀ ਤਾਂ ਇੱਕ ਸਰਕਾਰ ਦੇ ਵਿੱਚ ਰਹੇ ਹੋ। ਬੇਸਿਕਲੀ ਝੋਟੇ ਦਾ ਕੇਸ ਸਿੱਧਾ ਡਰੱਗ ਮਾਫੀਆ ਦੀ ਸਪੋਰਟ ਕਰਨ ਦਾ ਕੰਮ ਆ, ਕਿਉਂਕਿ ਇਹ ਵਿਸਲ ਬਲੋਅਰ ਸੀ, ਇਹ ਡਰੱਗ ਮਾਫੀਆ ਦੇ ਗਲ ਪੈਂਦਾ ਸੀ, ਇਹ ਉਹਨਾਂ ਨੂੰ ਰੋਕਦਾ ਸੀ। ਇਹਦੇ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਬਾਕੀਆਂ ਨੂੰ ਸੁਣਿਆ ਦਿੱਤਾ ਵੀ ਖਬਰਦਾਰ ਜੇ ਡਰੱਗ ਮਾਫੀਆ ਦੇ ਖਿਲਾਫ ਕੋਈ ਕਾਰਵਾਈ ਕੀਤੀ। ਪਰਚਾ ਕਿੰਨਾ ਕੀਤਾ? 400 ਰੁਪਏ ਦਾ ਐਕਸਟੋਰਸ਼ਨ ਦਾ।
ਇਹਦੇ ਨਾਲ ਹਾਸੋ ਹੀ ਨਾ ਕੇਸ ਕੀ ਹੋ ਸਕਦਾ। ਔਰ ਡਰੱਗਸ ਨਾਲ ਰੋਜ਼ ਬੱਚੇ ਮਾਰੇ ਨੇ ਐਵਰੀ ਡੇ ਓਵਰਡੋਜ਼ ਦੇ ਨਾਲ। ਮੇਰੇ ਆਪਣੇ ਹਲਕੇ ਦੇ ਵਿੱਚ 2 ਇਕੱਠੇ ਨੌਜਵਾਨ ਮਰੇ ਨੇ GT ਰੋਡ ਦੇ ਇੱਕ ਪੁਲ ਦੇ ਥੱਲੇ, ਜ਼ਹਿਰ, ਕਿਉਂਕਿ ਹੈ ਹੀ ਸਾਰਾ ਜ਼ਹਿਰ ਹੈ। ਬਿਲਕੁਲ ਕੁੜੀਆਂ ਮਰ ਰਹੀਆਂ ਨੇ, ਮੁੰਡੇ ਮਰ ਰਹੇ ਨੇ, ਪਰ ਇਹ ਹੁਣ ਕਹਿੰਦਾ ਜੀ ਮੈਨੂੰ 1 ਸਾਲ ਹੋਰ ਚਾਹੀਦਾ। 18 ਮਹੀਨਿਆਂ ਬਾਅਦ ਕਹਿੰਦਾ ਹੁਣ 1 ਸਾਲ ਹੋਰ ਚਾਹੀਦਾ ਹਲੇ। ਔਰ ਇਹਦਾ ਜਿਹੜਾ ਕੇਜਰੀਵਾਲ ਉਹ ਤਾਂ ਕਹਿੰਦਾ ਸੀ ਮੈਂ 3 ਮਹੀਨਿਆਂ 'ਚ ਨਸ਼ੇ ਮੁਕਾ ਦੇਣੇ। ਸੋ ਡਰੱਗਸ ਤੇ ਵੀ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ। ਇਹਨਾਂ ਦੇ MLA ਜਾ ਤਾਂ ਰਹੇ ਨੇ ਪਿੰਡਾਂ 'ਚ ਕਮੇਟੀਆਂ ਬਣਾਉਣ, ਕਹਿੰਦੇ ਕਮੇਟੀਆਂ ਬਣਾਓ, ਕਹਿੰਦੇ ਜਿਹੜੇ ਕਮੇਟੀਜ਼ ਬਣਾਈਆਂ ਆਪ ਮੁਹਾਰੇ ਫਰੀਦਕੋਟ ਵਿੱਚ ਜਿਹੜਾ ਐਂਟੀ ਡਰੱਗ ਕਮੇਟੀ ਬਣਾਈ ਸੀ ਉਦੋਂ ਗੋਲੀ ਮਾਰ ਕੇ ਮਾਰ ਦਿੱਤਾ ਡਰੱਗ ਮਾਫੀਆ ਨੂੰ। ਉਦੋਂ ਹੀ ਜਿੱਦਣ ਉਹਨਾਂ ਨੇ ਪਿੰਡ 'ਚ ਕਿਹਾ ਨਸ਼ਾ ਨਹੀਂ ਵੇਚਣਾ, ਉਦੋਂ ਹੀ ਸ਼ਾਮ ਨੂੰ ਮਾਰਤਾ ਢਿਲਵਾਂ ਖੁਰਦ ਵਿੱਚ ਜੀ। ਸੋ ਬੇਸਿਕਲੀ ਡਰੱਗਸ ਦੇ ਉੱਤੇ ਵੀ ਇਹਨਾਂ ਦੀ ਟੋਟਲ ਅਟਰ ਫੇਲੀਅਰ ਹੈ। ਮੈਨੂੰ ਤਾਂ ਕੋਈ ਸਹੀ ਮਾਇਨਿਆਂ ਵਿੱਚ ਕੋਈ ਫੀਲਡ ਇੱਦਾਂ ਦੀ ਨਜ਼ਰ ਨਹੀਂ ਆਉਂਦੀ ਜਿਹਦੇ 'ਚ ਹਾਂ ਕਮੇਟੀ ਪੁਣੇ ਦੇ ਵਿੱਚ ਜਿੰਨਾ ਮਰਜ਼ੀ ਉਹ ਚੁਟਕਲੇ ਸੁਣ ਲਓ, ਝੇਡਾਂ ਕਰਾ ਲਓ, ਟਿਚਰਾਂ ਕਰਾ ਲਓ, ਇਸ ਗੱਲ 'ਚ ਮਾਹਰ ਨਜ਼ਰ ਆ ਰਿਹਾ ਬਸ। ਖਹਿਰਾ ਸਾਹਿਬ ਆਉਣ ਵਾਲਾ ਸਮਾਂ ਕੀ ਲੱਗਦਾ? ਪੰਜਾਬ ਦਾ 2024 ਆ ਰਿਹਾ, ਸਰਪੰਚੀ ਦੀਆਂ ਚੋਣਾਂ ਆ ਰਹੀਆਂ ਨੇ, ਕੀ ਲੱਗਦਾ? ਚਲੋ ਇਹ ਤਾਂ ਜਿਹੜੀਆਂ ਚੋਣਾਂ ਚਾਣਾਂ ਚੱਲਦੀਆਂ ਨੇ ਮੈਨੂੰ ਬਦਕਿਸਮਤੀ ਦਿਸ ਰਹੀ ਪੰਜਾਬ ਦੀ ਜੀ। ਇੱਦਾਂ ਦੇ ਮੂਰਖ ਬੰਦਿਆਂ ਦੇ ਹੱਥ ਰਾਜ ਆ ਗਿਆ ਕਿ ਇਹ ਹੋਰ ਤਬਾਹੀ ਮਚਾ ਕੇ ਜਾਣਗੇ। ਦੇਖੋ ਪਹਿਲੇ ਸਾਲ 'ਚ 40,000 ਕਰੋੜ ਰੁਪਏ ਕਰਜ਼ਾ ਐਡ ਕਰਤਾ ਜੀ। ਅਗਰ 40,000 ਕਰੋੜ ਦੇ ਹਿਸਾਬ ਨਾਲ 5 ਸਾਲ ਕਰਨਗੇ 2 ਲੱਖ ਕਰੋੜ ਰੁਪਇਆ ਹੋਰ ਕਰਜ਼ਾ ਚਾੜ ਕੇ ਜਾਣਗੇ ਤੇ ਫਿਰ ਸਾਡਾ ਤਾਂ ਇੱਥੇ ਬਚਣਾ ਹੀ ਕੁਝ ਨਹੀਂ ਪੰਜਾਬ ਦੇ ਵਿੱਚ। ਐਡੇ ਵੱਡੇ ਅੱਜ ਵੀ ਤੁਸੀਂ ਦੇਖੋਗੇ ਬਿਜਲੀ ਬੋਰਡ ਦੀ ਸਬਸਿਡੀ ਕਿੰਨੀ ਦੇ ਰਹੀ ਪੰਜਾਬ ਸਰਕਾਰ? 20,000 ਕਰੋੜ, 20,000 ਕਰੋੜ ਰੁਪਇਆ। ਜੇ 20,000 ਕਰੋੜ ਰੁਪਇਆ ਤੁਹਾਡਾ ਇੱਕ ਸਬਸਿਡੀ ਦੇ ਵਿੱਚ ਜਾ ਰਿਹਾ ਵਾ ਤੇ ਫਿਰ ਤੁਸੀਂ ਕਿੱਦਾਂ ਸਕੂਲ ਠੀਕ ਕਰੋਗੇ, ਕਿੰਨੇ ਹਸਪੀਟਲ ਠੀਕ ਕਰੋਗੇ, ਕਿੱਦਾਂ ਤੁਸੀਂ ਇਨਫਰਾਸਟ੍ਰਕਚਰ ਬਣਾਓਗੇ ਜੀ? ਇਸ ਤਰ੍ਹਾਂ ਦੀਆਂ ਵਾਹਿਯਾਤ ਸਕੀਮਾਂ ਲਿਆ ਕੇ ਇਹ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸਿਰਫ ਵੋਟਾਂ ਦੇ ਲਾਲਚ ਵਿੱਚ ਫਸ ਗਏ ਨੇ। ਅਸਲ ਵਿੱਚ ਜ਼ਮੀਨ ਤੇ ਜਿਹੜਾ ਅਸਲ ਕੰਮ ਹੋਣਾ ਚਾਹੀਦਾ ਪਾਏਦਾਰ, ਉਹ ਬਿਲਕੁਲ ਨਹੀਂ ਕਰ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਇਸ ਵਕਤ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ, ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਇਸੇ ਤਰ੍ਹਾਂ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਓਪੋਜੀਸ਼ਨ ਦੇ ਲੀਡਰਾਂ ਨਾਲ ਤੇ ਮੌਜੂਦਾ ਲੀਡਰਾਂ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ ਹੈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ। ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਹੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਬੁੜੀਆਂ ਨਹੀਂ ਛੱਡੀਆਂ ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਕੀ ਕਰਨੀ ਸੀ ਭਗਵੰਤ ਨੇ, ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਜੇ ਕਿਸਾਨ ਕਿਸੇ ਟੋਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ ਕੀ ਆਫਤ ਆ ਜਾਣੀ ਸੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ ਕੀ ਆਫਤ ਆ ਜਾਣੀ ਸੀ? ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ ਇਹ ਹਜ਼ਾਰ ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਟੀਆਂ ਕਾਹਦੇ ਲਈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਟੀ ਕੋ ਲਈ ਫਿਰਦਾ ਭਾਈ ਜੀ। ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ, ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ ਵੀ। ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਈਅਰਸ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ ਤੇ, ਕੋਈ ਕਾਰਵਾਈ ਨਹੀਂ। ਇੰਡੋਜ਼ TV ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਪਰ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਉਸ ਦੌਰ ਦੇ ਵਿੱਚੋਂ ਦੀ ਲੰਘ ਰਿਹਾ, ਕਿਸਾਨੀ ਖਾਸ ਕਰਕੇ ਖਤਰੇ ਦੇ ਵਿੱਚ ਨਜ਼ਰ ਆ ਰਹੀ ਆ। ਤਾਂ ਸਾਡੇ ਨਾਲ ਮੁੱਦਿਆਂ ਦੇ ਉੱਪਰ ਬੋਲਣ ਦੇ ਲਈ ਸੁਖਪਾਲ ਸਿੰਘ ਖਹਿਰਾ ਜੀ ਮੌਜੂਦ ਨੇ, ਤਾਂ ਅਸੀਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਖਹਿਰਾ ਸਾਹਿਬ, ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ, ਗੜਿਆਂ ਦੀ ਮਾਰ ਪਈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ? ਦੇਖੋ, ਗੱਲ ਇਹ ਆ ਕਿ ਇਹ ਜਿਹੜੀ ਸਰਕਾਰ ਬਣਾਈ ਸੀ ਲੋਕਾਂ ਨੇ, ਇਹਨਾਂ ਨੂੰ ਬੜੀ ਆਸ ਤੇ ਉਮੀਦ ਨਾਲ ਬਣਾਇਆ ਸੀਗਾ ਕਿ ਇਹ ਸ਼ਾਇਦ ਕੋਈ ਮਗਰਲੀਆਂ ਸਰਕਾਰਾਂ ਨਾਲੋਂ ਤਬਦੀਲੀ ਲੈ ਕੇ ਆਉਣਗੇ, ਤਸ਼ੱਦਦ ਦੇ ਵਿੱਚ ਤਬਦੀਲੀ ਲੈ ਕੇ ਆਉਣਗੇ, ਕੁੱਟਮਾਰ ਨਹੀਂ ਕਰਿਆ ਕਰਨਗੇ, ਜਾਇਜ਼ ਮੰਗਾਂ ਨੂੰ ਛੇਤੀ ਮੰਨ ਲਿਆ ਕਰਨਗੇ, ਜੇ ਕੋਈ ਹੜ੍ਹ ਆ ਜਾਣ ਤੇ ਉਹਦਾ ਮੁਆਵਜ਼ਾ ਠੀਕ ਦਿਆ ਕਰਨਗੇ ਤੇ ਲੋਕਾਂ ਦੇ ਨਾਲ ਮਜ਼ਾਕ ਨਹੀਂ ਕਰਿਆ ਕਰਨਗੇ। ਲੇਕਿਨ ਇਹਨਾਂ ਦਾ ਜਿਹੜਾ ਐਕਸਪੈਰੀਮੈਂਟ ਹੋ ਰਿਹਾ ਪੰਜਾਬ ਦੇ ਵਿੱਚ, ਉਹ ਮਗਰਲਿਆਂ ਨਾਲੋਂ ਵੀ ਭੈੜਾ ਹੋ ਰਿਹਾ ਵਾ। ਤੁਸੀਂ ਦੇਖੋ ਨਾ ਕਿ
ਪਿਛਲੀ 5 ਸਾਲ ਸਰਕਾਰ ਰਹੀ ਕੈਪਟਨ ਅਮਰਿੰਦਰ ਸਿੰਘ ਦੀ। ਬਿਲਕੁਲ। ਉਹਨੇ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਦਿੱਲੀ ਵੱਲ ਨੂੰ, ਉਹ ਆਣ ਕੇ ਕਿਸਾਨ ਸੜਕਾਂ ਜਾਮ ਕਰ ਦਿੰਦੇ ਸੀ, ਟੋਲ ਪਲਾਜ਼ਾ ਤੇ ਬਹਿ ਜਾਂਦੇ ਸੀਗੇ, ਲੇਕਿਨ ਉਹ ਮਗਰਲੀ ਸਰਕਾਰ ਨੇ ਕਿਸਾਨਾਂ ਨੂੰ ਇੱਕ ਨੂੰ ਵੀ ਝਰੀਟ ਨਹੀਂ ਮਾਰੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੀ ਲੜਾਈ ਮਜਮੂਈ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਹੈ, ਇਹਨਾਂ ਨੂੰ ਭਾਅ ਨਹੀਂ ਠੀਕ ਮਿਲਦੇ, MSP ਦੀ ਗੱਲ ਆ, 3 ਕਾਲੇ ਕਾਨੂੰਨਾਂ ਦੀ ਗੱਲ ਆ। ਸੋ ਆਪਣੀ ਅਕਲਮੰਦੀ ਨਾਲ ਉਹਨੇ ਆਪਣਾ ਟਾਈਮ ਜਿਹੜਾ ਸੀਗਾ ਉਹ ਠੀਕ ਟਪਾਇਆ। ਆ ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਵੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਜਿਸ ਢੰਗ ਦੇ ਨਾਲ ਉਹਨਾਂ ਨੇ ਪਹਿਲਾਂ ਇਨੀਸ਼ੀਏਟ ਕੀਤਾ ਲਾਠੀ ਚਾਰਜ, ਬੱਸਾਂ ਭੰਨੀਆਂ, ਟਰੈਕਟਰਾਂ ਦੇ ਲਾਠੀਆਂ ਮਾਰ, ਬੰਦਿਆਂ ਦੇ ਮਾਰ, ਟਰੈਕਟਰਾਂ ਦੇ ਬੰਦੇ ਬੈਠਿਆਂ ਤੇ ਮਾਰ, ਬੁੜੀਆਂ ਨਹੀਂ ਛੱਡੀਆਂ, ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ ਜੀ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਦੀ ਕੀ ਕਰਨੀ ਸੀ, ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਤਾਂ ਮੈਂ ਕਹਿ ਰਿਹਾ, ਔਰ ਜਿਹੜਾ ਆਪਾਂ ਹੁਣ ਗੱਲ ਕਰ ਰਹੇ ਕਿਸਾਨਾਂ ਦੀਆਂ ਦੂਜੀਆਂ ਜਿਹੜੀਆਂ ਗੱਲਾਂ ਹੋਈਆਂ ਨੇ, ਤੁਸੀਂ ਮੈਨੂੰ ਦੱਸੋ ਕਿ ਇਹਨੇ ਮਗਰਲੀਆਂ ਬਾਦਲ ਕੈਪਟਨ ਦੀ ਸਰਕਾਰ ਨਾਲੋਂ ਬਿਹਤਰ ਕਿਹੜੀ ਚੀਜ਼ ਵਿੱਚ ਕੋਈ ਤਬਦੀਲੀ ਲੈ ਕੇ ਆਇਆ? ਜੀ ਖਹਿਰਾ ਸਾਹਿਬ, ਸਰਕਾਰ ਕਹਿੰਦੀ ਰਹੀ ਅਸੀਂ ਸੱਥਾਂ 'ਚ ਚੱਲਾਂਗੇ, ਅਸੀਂ ਲੋਕਾਂ ਦੀ ਗੱਲ ਕਰਾਂਗੇ, ਅਸੀਂ ਲੋਕਾਂ ਦੇ ਵੱਲ ਦੇ ਹੋ ਕੇ ਖੜਾਂਗੇ। ਗੜੇਮਾਰੀ ਦਾ ਮੁਆਵਜ਼ਾ ਹਜੇ ਤੱਕ ਨਹੀਂ ਮਿਲਿਆ ਕਿਸਾਨਾਂ ਨੂੰ, ਕਿਸਾਨ ਲੜ ਰਹੇ ਨੇ, ਕਿਸਾਨ ਸੜਕਾਂ ਦੇ ਉੱਪਰ ਮਰ ਰਹੇ ਨੇ, ਪਰ ਸਰਕਾਰ ਦਾ ਮੁੱਖ ਮੰਤਰੀ ਦੂਸਰੀਆਂ ਸਟੇਟਾਂ 'ਚ ਜਾ ਕੇ ਕਹਿੰਦਾ ਮੈਂ ਪੰਜਾਬ ਮਾਡਲ ਬਣਾ ਦਾਂਗਾ। ਪਹਿਲਾਂ ਤੁਸੀਂ ਹੜ੍ਹ ਦੀ ਦੇਖੋ ਨਾ ਸਿਚੁਏਸ਼ਨ, ਕਿ ਹੜ੍ਹ ਇੱਕ ਮਗਰਲੇ ਮਹੀਨੇ ਤੋਂ ਚੱਲੀ ਜਾਂਦੇ ਨੇ ਜੀ 2 ਵਾਰ ਆਪਣੀ ਹੜ੍ਹ ਵਾਲੀ ਸਿਚੁਏਸ਼ਨ ਬਣੀ ਆ, ਔਰ ਨੁਕਸਾਨ ਜਿਹੜਾ ਵਾ ਉਹ ਮੇਰੇ ਹਿਸਾਬ ਦੇ ਨਾਲ, ਮੈਂ ਜੇ ਫੇਅਰਲੀ ਕੈਲਕੂਲੇਟ ਕਰਾਂ ਤੇ ਉਹ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜੇ 10 ਲੱਖ ਕਿੱਲਾ ਵੀ ਪੰਜਾਬ ਦੇ ਵਿੱਚ ਫਸਲ ਦਾ ਖਰਾਬ ਹੋਇਆ ਹੋਵੇ, ਉਹਨੂੰ ਤੁਸੀਂ 50,000 ਦੇ ਨਾਲ ਉਹਨੂੰ ਤੁਸੀਂ ਕਰੋ ਮਲਟੀਪਲਾਈ, ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਜਿਹੜੇ ਘਰ ਟੁੱਟ ਗਏ ਨੇ ਉਹ ਅਲੱਗ, ਜਿਹੜੇ ਪਸ਼ੂ ਮਰ ਗਏ ਨੇ ਉਹ ਅਲੱਗ, ਜਿਹੜੇ ਬੰਦੇ 60 ਮਰ ਗਏ ਉਹ ਅਲੱਗ ਜੀ। ਤੇ ਮੁਆਵਜ਼ਾ ਕਿੰਨਾ ਦਿੱਤਾ ਹੈ ਸਰਕਾਰ ਨੇ? 186 ਕਰੋੜ ਰੁਪਈਆ। ਜਿਹੜਾ ਕਹਿੰਦਾ ਸੀ ਮੈਂ ਹਰ ਮੁਰਗੀ ਦਾ, ਹਰ ਬੱਕਰੀ ਦਾ ਦਊਂਗਾ, ਮੁਆਵਜ਼ਾ ਦੇ ਰਿਹਾ 186, ਕਿੱਲੇ ਦਾ ਮਿਲ ਰਿਹਾ ਹੈ ਲੋਕਾਂ ਨੂੰ 6800 ਰੁਪਈਆ ਜੀ। ਕੀ ਇਹਦੇ ਨਾਲ ਜ਼ਿਆਦਾ ਕੋਝਾ ਮਜ਼ਾਕ ਕਿਸਾਨਾਂ ਦੇ ਨਾਲ ਕੀ ਹੋ ਸਕਦਾ? ਇਹੀ ਕੰਮ ਮਗਰਲੀਆਂ ਸਰਕਾਰਾਂ ਕਰਦੇ ਸੀਗੇ। ਸੋ ਵਾਟ ਇਜ਼ ਦ ਡਿਫਰੈਂਸ? ਮੈਂ ਇਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਬਦਲਾਓ ਕਿਹੜੀ ਚੀਜ਼ 'ਚ ਲੈ ਕੇ ਆਏ ਹੋ ਜੀ। ਜੇ ਆਪਾਂ ਹੁਣ ਤਸ਼ੱਦਦ ਦੀ ਗੱਲ ਕਰ ਲਈਏ ਤੇ ਆ ਘੱਟ ਕੀਤੀ ਇਹਨਾਂ ਨੇ, ਜਿਹੜਾ ਜੇ ਕਿਸਾਨ ਕਿਸੇ ਟੋਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ ਜੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ ਕੀ ਆਫਤ ਆ ਜਾਣੀ ਸੀਗੀ? ਖਹਿਰਾ ਸਾਹਿਬ, ਅਸੀਂ ਕਿਸਾਨਾਂ ਦੇ ਨਾਲ ਗੱਲ ਕੀਤੀ, ਕਿਸਾਨ ਕਹਿੰਦੇ ਕਿ ਭਗਵੰਤ ਮਾਨ ਨੂੰ ਇਹ ਹੋ ਗਿਆ ਕਿ ਮੇਰਾ ਜ਼ਿਲ੍ਹਾ, ਮੇਰਾ ਹਲਕਾ, ਕਿਤੇ ਮੇਰੀ ਬਦਨਾਮੀ ਨਾ ਹੋ ਜਾਏ, ਕਹਿੰਦੇ ਇਸੇ ਕਰਕੇ। ਨਹੀਂ ਤਾਂ ਹੁਣ ਬਦਨਾਮੀ ਵੱਧ ਕਰਾਈ ਹੈ, ਸਗੋਂ ਹੁਣ ਤਾਂ ਮੂੰਹ ਦਿਖਾਉਣ ਜੋਗਾ ਨਹੀਂਗਾ। ਤੁਸੀਂ ਐਂ ਕਰੋ, ਭਗਵੰਤ ਮਾਨ ਨੂੰ ਕਹੇ ਕਿ ਜਿਹੜਾ 1000 ਬੰਦਾ ਤੂੰ ਪੁਲਿਸ ਦਾ ਸਿਕਿਉਰਿਟੀ ਲਈ ਫਿਰਦਾ, ਤੂੰ ਬਗੈਰ ਵੜ ਕੇ ਦਿਖਾ ਦੇਵੇ ਇੱਥੇ। ਅੱਜ ਇਹਨਾਂ ਦੇ ਸੰਸਕਾਰ ਤੇ ਕੋਈ ਆਇਆ ਨਹੀਂ ਬੰਦਾ ਡਰਦਾ ਜੀ, ਕਿਉਂਕਿ ਲੋਕਾਂ ਤੋਂ ਕੱਟ ਚੁੱਕੇ ਨੇ। ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ ਇਹ 1000 ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਿਟੀਆਂ ਕਾਹਦੇ ਲੈ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਿਟੀ ਕੋ ਲਈ ਫਿਰਦਾ ਵਾ ਇੰਨੀ? ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨਹੀਂ ਦੇਖਿਆ, ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ, ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ ਵੀ। ਇਹ ਤਾਂ ਪਹਿਲੀ ਵਾਰੀ ਦੇਖ ਰਿਹਾ ਮੈਂ ਇਸ ਤਰ੍ਹਾਂ ਦਾ। ਜੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਦੋਸਤ ਵੀ ਰਹੇ ਨੇ ਭਗਵੰਤ ਮਾਨ, ਉਹ ਕਹਿੰਦੇ ਅਸੀਂ ਹੜ੍ਹਾਂ ਦੇ ਵਿੱਚ ਗਏ ਹਾਂ, ਕਿਸ਼ਤੀਆਂ ਦੇ ਉੱਪਰ ਚੜ੍ਹਦੇ ਵੀ ਨਜ਼ਰ ਆਏ ਨੇ, ਹਾਕਾਂ ਮਾਰਦੇ ਵੀ ਨਜ਼ਰ ਆਏ ਨੇ। ਉਹ ਸਾਰਾ ਬੇਸਿਕਲੀ ਕੀ ਸੀ? ਸਾਰਾ ਫੋਟੋ ਆਪਰੇਸ਼ਨ ਸੀਗਾ। ਇੱਕ ਫੋਟੋ ਆਪਰੇਸ਼ਨ ਜਿਹੜਾ ਇਹਨੇ ਪਹਿਲਾਂ ਪਜਾਮਾ ਲਪੇੜਿਆ, ਉਹ ਲੋਕਾਂ ਨੇ ਨੰਗਾ ਕਰਤਾ, ਕਿੱਦਾਂ ਸਾਰੇ ਮੀਡੀਆ ਨੂੰ ਪਹਿਲਾਂ ਤਿਆਰੀ ਕੀਤੀ ਜਾਂਦੀ, ਫਿਰ JCB ਖੜੀ ਕੀਤੀ ਜਾਂਦੀ, ਫਿਰ ਅੱਗੇ ਖੜਾ ਕੀਤਾ ਜਾਂਦਾ। ਤੇ ਦੂਜਾ ਆਪਰੇਸ਼ਨ ਜਿਹੜਾ ਮੈਂ ਉਦੋਂ ਇਹਦਾ ਬੇਨਕਾਬ ਕੀਤਾ, ਜਿਹੜਾ ਉਹ ਇੱਕ ਸੀਮਾ ਜਿਹਾ ਲੱਭ ਕੇ ਇਹਨਾਂ ਨੇ ਪਹਿਲਾਂ ਕੋਠੇ ਤੇ ਚੜਾਇਆ ਟਾਂਡੇ ਹਲਕੇ ਦੇ ਵਿੱਚ। ਉਹ ਸੀਮਾ ਦਾ ਪਹਿਲਾਂ MLA ਦੇ ਨਾਲ ਘੁੰਮ ਰਿਹਾ ਕਈ ਦਿਨਾਂ ਦੇ ਕਿਸ਼ਤੀ 'ਚ, ਉਹ ਇਹਨਾਂ ਦੀ ਪਾਰਟੀ ਦਾ ਬੰਦਾ, ਉਹਨੂੰ ਪਹਿਲਾਂ ਉੱਤੇ ਖੜਾ ਕੀਤਾ। ਫਿਰ ਤੁਸੀਂ ਇਹਦੀ ਦੇਖੋਗੇ 1 ਮਿੰਟ ਦੀ ਵੀਡੀਓ ਆਓ ਜਿਹੜੀ ਮੈਂ ਸ਼ੇਅਰ ਕੀਤੀ ਹੈ, ਉਹਦੇ 'ਚ 11 ਕੱਟਸ ਨੇ, ਉਹ ਪੂਰੀ ਐਡੀਟਡ ਕਰਕੇ ਇੱਕ ਕਰਕੇ ਉਹ ਕੋਠੇ ਤੋਂ ਥੱਲੇ ਦੀ ਸਿੱਧੀ ਕਿਸ਼ਤੀ ਜਾ ਜਾਂਦਾ। ਫਿਰ ਇਹ ਸਾਰਾ ਜਿਹੜਾ ਲੋਕ ਦਿਖਾਵਾ ਸੀਗਾ ਕਿ ਅਸੀਂ ਬੜਾ ਹੀ ਕੰਮ ਕਰ ਰਹੇ ਪੰਜਾਬ ਦੇ ਵਿੱਚ ਹੜ੍ਹਾਂ ਤੇ। ਦੇਖੋ ਮੁੱਖ ਮੰਤਰੀ ਜਿਹੜਾ ਨਾ, ਉਹਨੂੰ ਇਕੱਲੇ ਪਿੰਡ ਜਾ ਕੇ ਇਕੱਲੇ ਬੰਦੇ ਨੂੰ ਨਹੀਂ ਬਚਾ ਸਕਦਾ, ਉਹ ਨੀਤੀ ਨਾਲ ਬੰਦੇ ਬਚਾ ਸਕਦਾ ਵਾ। ਉਹ ਅਗਰ ਆ ਜਿਹੜੇ ਹੜ੍ਹ ਆਏ ਨੇ, ਇਹ ਹੜ੍ਹ ਕਿਉਂ ਆਏ ਨੇ ਇਹ ਸਮਝੋ ਪਹਿਲਾਂ। ਇਹ ਬਾਰਿਸ਼ ਦੇ ਪਾਣੀ ਦੇ ਹੜ੍ਹ ਪੰਜਾਬ ਦੀ ਨਹੀਂ ਗਈ, ਇਹ ਜਿਹੜਾ ਪਹਾੜਾਂ ਵਿੱਚ ਡੈਮਸ 'ਚ ਪਾਣੀ ਜਦੋਂ ਰਿਲੀਜ਼ ਹੁੰਦਾ, ਉਹ ਜਦੋਂ ਸਾਡੇ ਦਰਿਆਵਾਂ ਦੇ ਵਿੱਚ ਆਉਂਦਾ ਵਾ। ਅਗਰ ਸਾਡੇ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਨੇ, ਉਹ ਬੰਨ੍ਹ ਨਾ ਟੁੱਟਣ ਤਾਂ ਅੰਦਰਲਾ ਫਸਲ ਖਰਾਬ ਹੁੰਦੀ ਆ। ਬਾਹਰਲੀ ਜਿੱਦਾਂ ਹੁਣ ਮੂਨਕ, ਸਰਦੂਲਗੜ੍ਹ, ਤੁਹਾਡਾ ਪਟਿਆਲਾ ਤੇ ਸ਼ਾਹਕੋਟ ਤੇ ਸੁਲਤਾਨਪੁਰ ਤੇ ਕਾਨੂੰਆਣ ਤੇ ਉਧਰਲੇ ਮਾਝੇ 'ਚ, ਇਹ ਸਾਰਾ ਨੁਕਸਾਨ ਹੜ੍ਹਾਂ ਦੇ ਟੁੱਟਣ ਨਾਲ ਹੋਇਆ। ਅਗਰ ਇਹ ਬੰਨ੍ਹ ਮਜ਼ਬੂਤ, ਇਹਨਾਂ ਬੰਨਾਂ ਦੀ ਮਜ਼ਬੂਤੀ ਦਾ ਐਸਟੀਮੇਟ ਮੈਂ ਦੇਖ ਰਿਹਾ ਸੀ, ਮਹਿਕਮੇ ਨੇ ਮੰਗੇ ਸੀਗੇ ਇਹਨਾਂ ਕੋਲ 700 ਕਰੋੜ ਰੁਪਈਆ ਸਾਲ ਦਾ। ਅਗਰ 700 ਕਰੋੜ ਰੁਪਈਆ ਇਹ ਸਾਲ ਦਾ ਲੱਗਿਆ ਹੁੰਦਾ, ਕੋਈ ਬੰਨ੍ਹ ਟੁੱਟਣਾ ਹੀ ਨਹੀਂ ਸੀਗਾ ਤੇ ਨੁਕਸਾਨ ਇਸ ਲੈਵਲ ਦਾ ਨਹੀਂ ਸੀ ਹੋਣਾ।
ਪਰ ਇਹਨਾਂ ਨੇ ਕੇਜਰੀਵਾਲ ਐਂਡ ਪਾਰਟੀ ਤੇ ਭਗਵੰਤ ਪਾਰਟੀ ਨੇ ਇਹਨਾਂ ਨੇ 750 ਕਰੋੜ ਰੁਪਇਆ ਮੀਡੀਆ ਦੇ ਖਰਚਿਆ ਵਾ। ਸਾਰੇ ਦੇਸ਼ ਵਿੱਚ ਇਸ਼ਤਿਹਾਰ ਲੱਗੇ ਹੋਏ ਨੇ, ਸਾਰੇ ਦੇਸ਼ ਦੇ ਮੀਡੀਆ ਦੇ ਉੱਤੇ ਟੈਲੀਵਿਜ਼ਨਾਂ ਦੇ ਅਖਬਾਰਾਂ ਦੇ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋਆਂ ਵਾ। 750 ਕਰੋੜ ਉਧਰ ਬਰਬਾਦ ਕਰਤਾ, ਲੇਕਿਨ ਇੱਥੇ ਪੈਸਾ ਨਹੀਂ ਦਿੱਤਾ, ਜਿਹਦਾ ਖਮਿਆਜ਼ਾ ਅੱਜ ਲੋਕ ਭੁਗਤ। ਮੀਡੀਆ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਈ ਚੈਨਲ ਜਿਹੜੇ ਆਜ਼ਾਦ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਦਬਾ ਲਿਆ ਜਾਂਦਾ, ਜਿਹੜੇ ਪੱਤਰਕਾਰ ਆਜ਼ਾਦ ਬੋਲਣਾ ਚਾਹੁੰਦੇ ਨੇ ਉਹਨਾਂ ਦੇ ਉੱਪਰ ਪਰਚੇ ਕਰ ਦਿੱਤੇ ਜਾਂਦੇ ਨੇ। ਪਰ ਤੁਹਾਡੀ ਨਿਗਾਹ ਦੇ ਵਿੱਚ ਮੀਡੀਆ ਕੀ ਹੈ? ਨਹੀਂ, ਤਾਈਓ ਮੈਂ ਤੁਹਾਨੂੰ ਕਿਹਾ ਨਾ ਕਿ ਅੱਜ ਮੀਡੀਆ ਜਿਹੜਾ ਵਾ, ਬਹੁ ਗਿਣਤੀ ਜਿਹੜਾ ਮੀਡੀਆ ਉਹ ਵਿਕਾਊ ਹੋ ਚੁੱਕਾ ਵਾ। ਉਹਨੂੰ ਦੋ ਤਰੀਕੇ ਨਾਲ ਮੀਡੀਆ ਨੂੰ ਕੰਟਰੋਲ ਕਰਦੀ ਗਵਰਨਮੈਂਟ। ਇੱਕ ਤਾਂ ਹੁੰਦਾ ਕਿ ਇਸ਼ਤਿਹਾਰਾਂ ਦਾ ਲਾਲਚ ਦੇਣਾ, ਜਿਹੜੇ ਇਸ਼ਤਿਹਾਰਾਂ ਦੇ ਲਾਲਚ ਵਿੱਚ ਨਹੀਂ ਫਸੇ ਉਹਨਾਂ ਦੇ ਫਿਰ ਬਾਹਾਂ ਮਰੋੜ ਕੇ ਉਹਨਾਂ ਦੇ ਚੈਨਲ ਬੰਦ ਕਰਾ, ਅਖਬਾਰਾਂ ਬੰਦ ਕਰਾ, ਇਸ਼ਤਿਹਾਰ ਬੰਦ ਕਰਾ। ਅਗਰ ਜਿਹੜਾ ਅਜੀਤ ਦਾ ਬਰਜਿੰਦਰ ਸਿੰਘ ਹਮਦਰਦ ਨਾਲ ਕੀ ਰੌਲਾ ਵਾ, ਅਗਰ ਉਹਨਾਂ ਦੀ ਲਾਈਨ ਟੋ ਕਰਦਾ, ਬਣੀਆਂ ਬਣਾਈਆਂ ਖਬਰਾਂ ਛਾਪੀ ਜਾਂਦਾ, ਚੰਡੀਗੜ੍ਹੋਂ ਬਣ ਕੇ ਆਉਂਦੀ ਉਹ ਪ੍ਰਿੰਟ ਹੀ ਕਰ ਦਿੰਦਾ ਤੇ ਬੜਾ ਠੀਕ ਸੀਗਾ। ਜਿੱਦਣ ਕੋਈ ਖੜਦਾ ਇਹਦੇ ਸਾਹਮਣੇ ਉਦੋਂ ਫਿਰ ਸਰਕਾਰ ਦੇ ਫਿਰ ਉਹਨਾਂ ਦੇ ਚੈਨਲ ਬੰਦ, ਉਹਨਾਂ ਦੇ ਟੀਵੀ ਬੰਦ, ਉਹਨਾਂ ਦੀਆਂ ਅਖਬਾਰਾਂ ਦੇ ਇਸ਼ਤਿਹਾਰ ਬੰਦ। ਆਹ ਲੜਾਈ ਆ। ਔਰ ਮੀਡੀਆ ਦਾ ਵੀ ਬੜੀ ਪਰਖ ਦੀ ਘੜੀ ਆ। ਮੈਂ ਤੁਹਾਨੂੰ ਦੱਸ ਦੇਣਾ, ਜੇ ਤੁਸੀਂ ਕਹੋ ਕਿ ਵੀ ਲੋਕੀ ਨਿਆਣੇ ਨੇਗੇ, ਉਹਨਾਂ ਨੂੰ ਸਭ ਪਤਾ ਲੱਗ ਰਿਹਾ ਕਿ ਕਿਹੜਾ ਚੈਨਲ ਵਿਕ ਰਿਹਾ ਵਾ। ਜਿਹੜੇ ਚੈਨਲ ਬਹੁਤ ਪਹਿਲਾਂ ਕਿਸਾਨੀ ਅੰਦੋਲਨ 'ਚ ਕਹਿੰਦੇ ਸੀ ਬੜੇ ਪੰਜਾਬ ਪੱਖੀ ਆ ਜੀ, ਅਸੀਂ ਬੜੇ ਇਨਕਲਾਬੀ ਆ, ਸਭ ਪਛਾਣ ਲਏ ਲੋਕਾਂ ਨੇ। ਗਾਲਾਂ ਕੱਢਦੇ ਨੇ ਲੋਕੀ ਉਹਨਾਂ ਦੇ ਪੇਜ ਦੇ ਉੱਤੇ ਜਾ ਕੇ। ਇਸ ਕਰਕੇ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ। ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜਾ ਅੱਜ ਦੀ ਡੇਟ ਵਿੱਚ ਸਾਡੀ ਆਵਾਜ਼ ਆ, ਸਾਡੇ ਕੋਲ ਤਾਂ ਹੁਣ ਕੋਈ ਸਾਧਨ ਹੀ ਨਹੀਂ ਰਹਿ ਗਿਆ। ਸਾਡੇ ਕੋਲ ਤਾਂ ਜ਼ਿਆਦਾ ਜਾਂ ਤਾਂ ਜਿਹੜਾ ਆਰਗੈਨਿਕ ਮੀਡੀਆ ਵਾ, ਤੁਹਾਡੇ ਵਰਗੇ ਚੰਗੇ ਚੈਨਲ ਜਿਹੜੇ ਬਚੇ ਹੋਏ ਨੇ, ਜਾਂ ਉਹ ਬਚਿਆ, ਜਾਂ ਸਾਡੇ ਕੋਲ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟਸ ਬਚੇ ਹੋਏ ਨੇ। ਖਹਿਰਾ ਸਾਹਿਬ, ਤੁਸੀਂ ਬੋਲਦੇ ਹੋ, ਤੁਸੀਂ ਭਗਵੰਤ ਮਾਨ ਦੇ ਅੱਗੇ ਹੋ ਕੇ ਖੜਦੇ ਹੋ, ਸਰਕਾਰ ਦੇ ਅੱਗੇ ਹੋ ਕੇ ਖੜਦੇ ਹੋ, ਪਰ ਤੁਹਾਡੇ ਉੱਪਰ ਵੀ ਵਿਜੀਲੈਂਸ ਦੇ ਛਾਪੇ ਮਾਰਨੇ ਸ਼ੁਰੂ ਹੋ ਗਏ, ਤੁਹਾਨੂੰ ਵੀ ਵਿਜੀਲੈਂਸ ਨੇ। ਫਿਰ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ, ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀਗੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਈਅਰਸ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। 3rd FIR ਹੈ। ਕੋਈ ਬੰਦਾ ਸੁਣਿਆ ਜਿਹੜਾ 51 ਸਾਲ ਪਿੱਛੇ ਜਾ ਕੇ ਕੱਢਦਾ ਵਾ? ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ, ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂਕੇ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ ਤੇ, ਕੋਈ ਕਾਰਵਾਈ ਨਹੀਂ ਗਈ। ਇਹਨਾਂ ਦੇ MLA ਪੱਤਰਕਾਰਾਂ ਨੂੰ ਚਪੇੜਾ ਮਾਰਦੇ ਨੇ, ਬਾਗੇ ਪੁਰਾਣੇ ਵਰਗੇ, ਕੋਈ ਕਾਰਵਾਈ ਨਹੀਂ ਗਈ। ਇਹਨਾਂ ਦੇ ਹੋਰ MLAs ਨਿਤ ਦਿਨ ਬਦਮਾਸ਼ੀ ਕਰਦੇ ਨੇ। ਇਹਨਾਂ ਦੇ ਮੰਤਰੀ ਜਾ ਕੇ ਉੱਥੇ ਅਫਸਰਾਂ ਨੂੰ ਕਹਿੰਦੇ ਨੇ, ਤੁਹਾਨੂੰ ਆਹ ਕੀ ਆ, ਇਹਦੇ 'ਚ ਦਾਲ ਠੀਕ ਨਹੀਂ ਜਾਂ ਸਮਾਨ ਠੀਕ ਨਹੀਂ, ਠੋਕ ਦਿਆਂਗੇ ਤੁਹਾਨੂੰ। ਮੈਂ ਅਮਨ ਅਰੋੜਾ ਵੀ ਇੱਕ ਦਿਨ ਦੇਖਿਆ, ਕੋਈ ਇੱਟਾਂ ਮਾੜੀਆਂ ਆ ਗਈਆਂ ਕਿਸੇ ਸਰਕਾਰੀ, ਮੈਂ ਤੁਹਾਨੂੰ ਪਤਾ ਨਹੀਂ ਕਿ ਖਰੇ ਉਦੋਂ ਇਹ ਵੀ ਠੋਕਦੇ ਕਹਿੰਦਾ ਸੀ, ਜਾਂ ਬੰਦੇ ਬਣਾ ਦੂੰਗਾ। ਮਤਲਬ ਤੁਹਾਨੂੰ ਚੁਣਿਆ ਇਸ ਲਈ ਵੀ ਤੁਸੀਂ ਬੰਦੇ ਬਣਾਉਣਾ ਲੋਕਾਂ ਨੂੰ। ਇਹਨਾਂ ਦਾ ਆਪਣਾ ਕਿਰਦਾਰ ਦੇਖੋ, ਉਹਦੇ ਤੇ ਕੋਈ ਕਾਰਵਾਈ ਨਹੀਂ। ਬੱਦੋਵਾਲ ਦੇ ਵਿੱਚ ਸਕੂਲ ਦੀ ਛੱਤ ਦਾ ਗਿਰ ਜਾਣਾ, ਉਹਨਾਂ ਦੇ ਉੱਪਰ ਧਿਆਨ ਨਹੀਂ ਦੇ ਰਹੀ ਸਰਕਾਰ, ਅਜਿਹਾ ਕਿਉਂ? ਵੈਰੀ ਗੁੱਡ ਕੁਐਸਚਨ। ਜਿਹੜਾ ਕਹਿੰਦੇ ਅਸੀਂ ਸਿੰਗਾਪੁਰ ਭੇਜ ਰਹੇ ਹਾਂ ਟੀਚਰਾਂ ਨੂੰ, ਉਹ ਬੰਦ ਕਰੋ। ਪਹਿਲਾਂ ਆਪਣੇ ਸਕੂਲਾਂ ਨੂੰ, ਆਪਣੇ ਨਿਆਣਿਆਂ ਨੂੰ ਮਹਿਫੂਜ਼ ਕਰੋ। ਅਗਰ ਇਹ ਸਕੂਲ ਆਫ ਐਮੀਨੈਂਸ ਸੀਗਾ, ਇਹ ਕੋਈ ਛੋਟਾ ਮੋਟਾ ਸਕੂਲ ਨਹੀਂ ਸੀਗਾ। ਜੇ ਇਹ ਸਕੂਲ ਆਫ ਐਮੀਨੈਂਸ ਦੀ ਛੱਤ ਇਦਾਂ ਦੀ ਹੈ, ਉਹਦਾ ਸ਼ੁਕਰ ਕਰੋ ਬਾਕੀ ਟੀਚਰ ਬਚ ਗਏ ਨੇ। ਇੱਕ ਵਿਚਾਰੀ ਦਾ ਨੁਕਸਾਨ ਹੋ ਗਿਆ ਵਾ ਕਿ ਇਹਨਾਂ ਦਾ ਇਸ ਘਟਨਾ ਨੇ ਪੂਰਾ ਜਿਹੜਾ ਅਖੌਤੀ ਦਿੱਲੀ ਮਾਡਲ ਸੀ, ਉਹਦਾ ਪੂਰਾ ਖੁਲਾਸਾ ਕਰ ਦਿੱਤਾ ਵੀ ਫੇਲ ਹੈ ਟੋਟਲੀ। ਇਸ ਕਰਕੇ ਔਰ ਮੈਂ ਕਹਿਣਾ ਚਾਹੁੰਦਾ ਵਾਂ ਕਿ ਇਹ ਇਕੱਲੀ ਐਜੂਕੇਸ਼ਨ 'ਚ ਨਹੀਂ, ਈਵਨ ਹੈਲਥ ਕੇਅਰ ਵਿੱਚ ਵੀ ਇਹਨਾਂ ਦੀ ਹਉਮੈ ਮਾਰ ਗਈ ਇਹਨਾਂ ਨੂੰ। ਇਹ ਨਵਾਂ ਪੈਰਲਲ ਸਿਸਟਮ ਖੜਾ ਕਰਨ ਲੱਗੇ ਆਮ ਆਦਮੀ ਕਲੀਨਿਕਸ ਦਾ, ਜਦ ਕਿ ਸਾਡੇ ਕੋਲ ਪਿੰਡਾਂ ਦੀਆਂ ਰੂਰਲ ਡਿਸਪੈਂਸਰੀਜ਼, ਰੂਰਲ ਹਸਪੀਟਲ ਬੜੇ ਅੱਛੇ ਸੀਗੇ। ਅਗਰ ਇਹੀ ਸਾਰਾ ਪੈਸਾ ਚੱਕ ਕੇ ਤੁਸੀਂ ਉਹਨਾਂ ਨੂੰ ਠੀਕ ਕਰ ਲਾ ਲੈਂਦੇ, ਜਿਹੜਾ ਫੱਟਾ ਉੱਤੇ ਲਾਉਣਾ ਸੀ ਆਪਣਾ, ਔਰ ਦੂਜਿਆਂ ਨੂੰ ਝੇਡਾ ਕਰਦਾ ਹੁੰਦਾ ਸੀਗਾ। ਕਿਹੜੀ ਸਰਕਾਰੀ ਸਕੀਮ ਹੈ ਜਿੱਤੇ ਨੇ ਆਪਣੀ ਫੋਟੋ ਛੱਡੀ ਹੈ? ਹਰ ਸਕੀਮ ਦੇ ਉੱਤੇ ਫੋਟੋ ਲੱਗ ਰਹੀ ਹੈ। ਇਹ ਕਹਿੰਦੇ ਅਸੀਂ ਦੇ ਤਾਂ ਰਹੇ ਏਡੇ ਮਹੱਲਾ ਕਲੀਨਿਕ, ਕਹਿੰਦੇ ਡਾਕਟਰ ਨਹੀਂ, ਉਹ ਤਾਂ ਕੁਛ ਨਹੀਂ ਗਾ ਜੀ। ਦੈਟ ਇਜ਼ ਆਲ ਹੈਲਥ ਕੇਅਰ ਜਿਹੜੀ ਆ, ਉਹ ਜਿਹੜਾ ਸਾਡਾ ਪੁਰਾਣਾ ਸਿਸਟਮ ਸੀਗਾ ਬਹੁਤ ਅੱਛਾ ਸੀਗਾ ਜੀ। ਇਹ ਪੈਸਾ ਜਿੰਨਾ ਵੀ ਤੁਸੀਂ ਐਕਸਟਰਾ ਖਰਚ ਕਰਨਾ ਉਹਦੇ ਤੇ ਲਾਓ, ਤੁਸੀਂ ਉਹਨੂੰ ਸਟਰੈਂਥਨ ਕਰੋ। ਕੋਈ ਨਾਮ ਵੀ ਬਦਲਣਾ, ਤੁਸੀਂ ਜੇ ਬਿਲਕੁਲ ਕੇਜਰੀਵਾਲ ਦੇ ਨਹੀਂ, ਤੁਹਾਡੇ ਕੋਲ ਤੁਸੀਂ ਉਹ ਤੋਂ ਬਾਹਰ ਨਹੀਂ ਨਿਕਲ ਸਕਦੇ, ਤੇ ਉਹ ਤੁਸੀਂ ਫੱਟਾ ਲਾ ਲੈਂਦੇ, ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ। ਲੇਕਿਨ ਇੱਕ ਪੈਰਲਲ ਨਵੀਂ ਸਕੀਮ ਖੜੀ ਕਰਕੇ ਕੇਂਦਰ ਦੇ, ਤੁਹਾਨੂੰ ਪਤਾ ਕੇਂਦਰ ਦੀ ਕਿੰਨੀ ਗ੍ਰਾਂਟ ਰੁਕੀ ਹੋਈ ਉਹਨਾਂ ਨੇ। ਉਹ ਕਹਿੰਦੇ ਪੈਸਾ ਅਸੀਂ ਦੇ ਰਹੇ ਹਾਂ ਫॉर ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ, ਇਹ ਇਸਤੇਮਾਲ ਕਰ ਰਹੇ ਨੇ ਆਪਣੇ ਆਮ ਆਦਮੀ ਪਾਰਟੀ ਕਲੀਨਿਕਸ ਦੇ। ਸੋ ਹਰ ਗੱਲ ਦੇ ਵਿੱਚ ਤਕਰਾਰ, ਗਵਰਨਰ ਦੇ ਨਾਲ ਤਕਰਾਰ, ਕੇਂਦਰ ਦੇ ਨਾਲ ਤਕਰਾਰ, ਕਿਸਾਨਾਂ ਦੇ ਨਾਲ ਤਕਰਾਰ, ਟੀਚਰਾਂ ਨਾਲ ਤਕਰਾਰ। ਕਿੰਨੇ ਟੀਚਰ ਕੁੱਟੇ ਨੇ ਸੰਗਰੂਰ ਉਧਰ, ਕਿੰਨੀਆਂ ਜਿਹੜੀਆਂ ਭਰਤੀਆਂ ਹੋ ਰਹੀਆਂ ਸਾਰੀਆਂ ਗੈਰ ਪੰਜਾਬੀਆਂ ਨੂੰ,
404 ਵੈਟਰਨਰੀ ਇੰਸਪੈਕਟਰ ਰੱਖੇ ਆ ਪਿਛਲੇ ਦਿਨਾਂ 'ਚ ਜੀ। ਮੈਂ ਲਿਸਟ ਛਾਇਆ ਕੀਤੀ ਆ। 134 ਹਰਿਆਣੇ ਤੇ ਰਾਜਸਥਾਨ ਦੇ ਨੇ ਜੀ। ਇਹ ਕਿੱਥੋਂ ਦੀ ਬਦਲਾਅ ਹੈ ਜੀ? ਕੀ ਇਹ ਬਦਲਾਅ ਇਹ ਆ ਕਿ ਅਸੀਂ ਪੰਜਾਬੀਆਂ ਦੇ ਨਿਆਣਿਆਂ ਨੂੰ ਬਾਹਰ ਵਿਦੇਸ਼ਾਂ 'ਚ ਭੱਜਣ ਤੇ ਮਜਬੂਰ ਕਰ ਦੇਣਾ ਤੇ ਬਾਹਰਲੀਆਂ ਸੂਬਿਆਂ ਦੇ ਨਿਆਣਿਆਂ ਨੂੰ ਇੱਥੇ ਲਿਆ ਕੇ ਨੌਕਰੀਆਂ ਦੇਣੀਆਂ? ਇਹ ਬਦਲਾਅ ਹੈ। ਮੁੱਖ ਮੰਤਰੀ ਦਾ ਕਹਿੰਦੇ ਸੀ ਗੋਰੇ ਆਇਆ ਕਰਨਗੇ ਇੱਥੇ। ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਕਿੱਥੇ ਗੋਰੇ ਨੇ ਇਹਦੇ? ਕਿਹੜਾ ਗੋਰਾ ਆਇਆ ਦੱਸੇ ਮੈਨੂੰ ਜ਼ਰਾ। ਹਾਂ, ਇਹਦੇ ਘਰ ਵਿੱਚ ਪੂਰੀ ਜਿਹਨੂੰ ਕਹਿੰਦੇ ਕਿ ਮੌਜਾਂ ਲੱਗ ਗਈਆਂ, ਸੋਨੇ ਨਾਲ ਲੱਦੀਆਂ ਹੋਈਆਂ ਬੁੜੀਆਂ ਤੁਰੀਆਂ ਫਿਰਦੀਆਂ ਨੇ, 2-2 3-3 ਕਰੋੜ ਦੀ ਗੱਡੀਆਂ ਚੜ੍ਹਦੀਆਂ ਨੇ। ਇਹ ਪਹਿਲਾਂ ਇਹ ਪੁੱਛੇ ਦੱਸੇ ਮੈਨੂੰ ਭਗਵੰਤ ਇਹਦੀ ਘਰ ਵਾਲੀ ਦਾ ਕੀ ਰੋਲ ਹੈ ਐਡਮਿਨਿਸਟ੍ਰੇਸ਼ਨ ਵਿੱਚ। ਉਹ ਜਾ ਕੇ SSP ਤੇ DC, ਮੈਨੂੰ ਉਹਨਾਂ ਦੇ ਵੀ ਦੇਖ ਕੇ ਬੜਾ ਤਰਸ ਆਉਂਦਾ, ਕਦੇ ਯਾਰ ਤੁਸੀਂ IPS IAS ਤੁਸੀਂ ਇਹਦੀ ਘਰ ਵਾਲੀ ਦੀ ਹਾਜ਼ਰੀ ਭਰ ਰਹੇ ਹੋ। ਇੱਕ ਦਿਨ ਇੱਕ ਮਿਨਿਸਟਰ ਆਈ ਮਾਨਸਾ, ਉਹ ਗਗਨ ਅਨਮੋਲ, ਉਹਨੂੰ ਕਿਸੇ ਨੇ ਫੁੱਲ ਫੜਾਏ, ਉਹ SSP ਨੂੰ ਫੜਾਤੇ ਉਹਨੇ। SSP ਫੁੱਲ ਫੜਨ ਵਾਸਤੇ ਨੇ। ਸੋ ਬੇਸਿਕਲੀ ਕੀ ਆ ਕਿ ਜਿੰਨੀ ਗਿਰਾਵਟ ਨੈਤਿਕਤਾ ਵਿੱਚ, ਰਾਜਨੀਤੀ ਵਿੱਚ ਇਹ ਬੰਦੇ ਲੈ ਕੇ ਆਏ 1.5 ਸਾਲ 'ਚ, ਇੰਨੀ ਗਿਰਾਵਟ ਤਾਂ ਪਿਛਲੇ 17 ਸਾਲਾਂ 'ਚ। ਹਾਂ, ਆਹ ਗੱਲ ਇਹਨਾਂ ਦੇ ਠੀਕ ਹੈ ਕਿ 17 ਸਾਲਾਂ 'ਚ ਏਡੀ ਗਿਰਾਵਟ ਨਹੀਂ ਲਿਆਂਦੀ ਜਿਹੜੀ ਗਿਰਾਵਟ ਇਹ ਲੈ ਕੇ ਆਏ। ਖਹਿਰਾ ਸਾਹਿਬ, ਇੱਕ ਦੋ ਸਵਾਲ ਹੋਰ ਕਰਾਂਗਾ, ਫਿਰ ਆਪਾਂ ਸਮਾਪਤੀ ਵੱਲ ਜਾਵਾਂਗੇ। ਪ੍ਰਵਿੰਦਰ ਸਿੰਘ ਝੋਟੇ ਦਾ ਕੇਸ ਕੀ ਆ? ਪ੍ਰਵਿੰਦਰ ਸਿੰਘ ਝੋਟੇ ਨੂੰ ਕਿਉਂ ਨਹੀਂ ਰਿਹਾ ਕਰ ਰਹੀ ਸਰਕਾਰ? ਕਿਉਂਕਿ ਤੁਸੀਂ ਵੀ ਤਾਂ ਇੱਕ ਸਰਕਾਰ ਦੇ ਵਿੱਚ ਰਹੇ ਹੋ। ਬੇਸਿਕਲੀ ਝੋਟੇ ਦਾ ਕੇਸ ਸਿੱਧਾ ਡਰੱਗ ਮਾਫੀਆ ਦੀ ਸਪੋਰਟ ਕਰਨ ਦਾ ਕੰਮ ਆ। ਕਿਉਂਕਿ ਇਹ ਵਿਸਲ ਬਲੋਅਰ ਸੀ, ਇਹ ਡਰੱਗ ਮਾਫੀਆ ਦੇ ਗਲ ਪੈਂਦਾ ਸੀ, ਇਹ ਉਹਨਾਂ ਨੂੰ ਰੋਕਦਾ ਸੀ। ਇਹਦੇ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਬਾਕੀਆਂ ਨੂੰ ਸੁਣਿਆ ਦਿੱਤਾ ਵੀ ਖਬਰਦਾਰ ਜੇ ਡਰੱਗ ਮਾਫੀਆ ਦੇ ਖਿਲਾਫ ਕੋਈ ਕਾਰਵਾਈ ਕੀਤੀ। ਪਰਚਾ ਕਿੰਨਾ ਕੀਤਾ? 400 ਰੁਪਏ ਦਾ ਐਕਸਟੋਰਸ਼ਨ ਦਾ। ਇਹਦੇ ਨਾਲ ਹਾਸੋ ਹੀ ਨਾ ਕੇਸ ਕੀ ਹੋ ਸਕਦਾ? ਔਰ ਡਰੱਗਸ ਨਾਲ ਰੋਜ਼ ਬੱਚੇ ਮਾਰੇ ਨੇ, ਐਵਰੀ ਡੇ ਓਵਰਡੋਜ਼ ਦੇ ਨਾਲ। ਮੇਰੇ ਆਪਣੇ ਹਲਕੇ ਦੇ ਵਿੱਚ 2 ਇਕੱਠੇ ਨੌਜਵਾਨ ਮਰੇ ਨੇ GT ਰੋਡ ਦੇ ਇੱਕ ਪੁਲ ਦੇ ਥੱਲੇ, ਜ਼ਹਿਰ, ਕਿਉਂਕਿ ਹੈ ਹੀ ਸਾਰਾ ਜ਼ਹਿਰ ਹੈ। ਬਿਲਕੁਲ। ਕੁੜੀਆਂ ਮਰ ਰਹੀਆਂ ਨੇ, ਮੁੰਡੇ ਮਰ ਰਹੇ ਨੇ। ਪਰ ਇਹ ਹੁਣ ਕਹਿੰਦਾ ਜੀ ਮੈਨੂੰ 1 ਸਾਲ ਹੋਰ ਚਾਹੀਦਾ। 18 ਮਹੀਨਿਆਂ ਬਾਅਦ ਕਹਿੰਦਾ ਹੁਣ 1 ਸਾਲ ਹੋਰ ਚਾਹੀਦਾ ਹਲੇ। ਔਰ ਇਹਦਾ ਜਿਹੜਾ ਕੇਜਰੀਵਾਲ, ਉਹ ਤਾਂ ਕਹਿੰਦਾ ਸੀ ਮੈਂ 3 ਮਹੀਨਿਆਂ 'ਚ ਨਸ਼ੇ ਮੁਕਾ ਦੇਣੇ। ਸੋ ਡਰੱਗਸ ਤੇ ਵੀ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ। ਇਹਨਾਂ ਦੇ MLA ਜਾ ਤਾਂ ਰਹੇ ਨੇ ਪਿੰਡਾਂ 'ਚ ਕਮੇਟੀਆਂ ਬਣਾਉਣ, ਕਹਿੰਦੇ ਕਮੇਟੀਆਂ ਬਣਾਓ। ਜਿਹੜੇ ਕਮੇਟੀਜ਼ ਬਣਾਈਆਂ ਆਪ ਮੁਹਾਰੇ ਫਰੀਦਕੋਟ ਵਿੱਚ, ਜਿਹੜਾ ਐਂਟੀ ਡਰੱਗ ਕਮੇਟੀ ਬਣਾਈ ਸੀ, ਉਹ ਦਿਨ ਗੋਲੀ ਮਾਰ ਕੇ ਮਾਰ ਦਿੱਤਾ ਡਰੱਗ ਮਾਫੀਆ ਨੂੰ। ਉਦਣ ਹੀ ਜਿੱਦਣ ਉਹਨਾਂ ਨੇ ਪਿੰਡ 'ਚ ਕਿਹਾ ਨਸ਼ਾ ਨਹੀਂ ਵੇਚਣਾ, ਉਦਣ ਹੀ ਸ਼ਾਮ ਨੂੰ ਮਾਰਤਾ ਢਿਲਵਾਂ ਖੁਰਦ ਵਿੱਚ ਜੀ। ਸੋ ਬੇਸਿਕਲੀ ਡਰੱਗਸ ਦੇ ਉੱਤੇ ਵੀ ਇਹਨਾਂ ਦੀ ਟੋਟਲ ਅਟਰ ਫੇਲੀਅਰ ਹੈ। ਮੈਨੂੰ ਤਾਂ ਕੋਈ ਸਹੀ ਮਾਇਨਿਆਂ ਵਿੱਚ ਕੋਈ ਫੀਲਡ ਇੱਦਾਂ ਦੀ ਨਜ਼ਰ ਨਹੀਂ ਆਉਂਦੀ ਜਿਹਦੇ 'ਚ ਕਮੇਡੀ ਪੁਣੇ ਦੇ ਵਿੱਚ ਜਿੰਨਾ ਮਰਜ਼ੀ ਚੁਟਕਲੇ ਸੁਣ ਲਓ, ਝੇਡਾਂ ਕਰਾ ਲਓ, ਟਿਚਰਾਂ ਕਰਾ ਲਓ, ਇਸ ਗੱਲ 'ਚ ਮਾਹਰ ਨਜ਼ਰ ਆ ਰਿਹਾ ਬਸ। ਖਹਿਰਾ ਸਾਹਿਬ, ਆਉਣ ਵਾਲਾ ਸਮਾਂ ਕੀ ਲੱਗਦਾ? ਪੰਜਾਬ ਦਾ 2024 ਆ ਰਿਹਾ, ਸਰਪੰਚੀ ਦੀਆਂ ਚੋਣਾਂ ਆ ਰਹੀਆਂ ਨੇ, ਕੀ ਲੱਗਦਾ? ਚਲੋ, ਇਹ ਤਾਂ ਜਿਹੜੀਆਂ ਚੋਣਾਂ ਚੱਲਦੀਆਂ ਨੇ, ਮੈਨੂੰ ਬਦਕਿਸਮਤੀ ਦਿਸ ਰਹੀ ਪੰਜਾਬ ਦੀ ਜੀ। ਇੱਦਾਂ ਦੇ ਮੂਰਖ ਬੰਦਿਆਂ ਦੇ ਹੱਥ ਰਾਜ ਆ ਗਿਆ ਕਿ ਇਹ ਹੋਰ ਤਬਾਹੀ ਵਿੱਚ ਆ ਕੇ ਜਾਣਗੇ। ਦੇਖੋ, ਪਹਿਲੇ ਸਾਲ 'ਚ 40,000 ਕਰੋੜ ਰੁਪਏ ਕਰਜ਼ਾ ਐਡ ਕਰਤਾ ਜੀ। ਅਗਰ 40,000 ਕਰੋੜ ਦੇ ਹਿਸਾਬ ਨਾਲ 5 ਸਾਲ ਕਰਨਗੇ, 2 ਲੱਖ ਕਰੋੜ ਰੁਪਇਆ ਹੋਰ ਕਰਜ਼ਾ ਚਾੜ ਕੇ ਜਾਣਗੇ। ਤੇ ਫਿਰ ਸਾਡਾ ਤਾਂ ਇੱਥੇ ਬਚਣਾ ਹੀ ਕੁਝ ਨਹੀਂ ਪੰਜਾਬ ਦੇ ਵਿੱਚ। ਐਡੇ ਵੱਡੇ ਅੱਜ ਵੀ ਤੁਸੀਂ ਦੇਖੋਗੇ ਬਿਜਲੀ ਬੋਰਡ ਦੀ ਸਬਸਿਡੀ ਕਿੰਨੀ ਦੇ ਰਹੀ ਪੰਜਾਬ ਸਰਕਾਰ? 20,000 ਕਰੋੜ, 20,000 ਕਰੋੜ ਰੁਪਇਆ। ਜੇ 20,000 ਕਰੋੜ ਰੁਪਇਆ ਤੁਹਾਡਾ ਇੱਕ ਸਬਸਿਡੀ ਦੇ ਵਿੱਚ ਜਾ ਰਿਹਾ ਵਾ, ਤੇ ਫਿਰ ਤੁਸੀਂ ਕਿੱਦਾਂ ਸਕੂਲ ਠੀਕ ਕਰੋਗੇ? ਕਿੰਨੇ ਹਸਪੀਟਲ ਠੀਕ ਕਰੋਗੇ? ਕਿੱਦਾਂ ਤੁਸੀਂ ਇਨਫਰਾਸਟ੍ਰਕਚਰ ਬਣਾਓਗੇ? ਇਸ ਤਰ੍ਹਾਂ ਦੀਆਂ ਵਾਹਿਯਾਤ ਸਕੀਮਾਂ ਲਿਆ ਕੇ ਇਹ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸਿਰਫ ਵੋਟਾਂ ਦੇ ਲਾਲਚ ਵਿੱਚ ਫਸ ਗਏ ਨੇ। ਅਸਲ ਵਿੱਚ ਜ਼ਮੀਨ ਤੇ ਜਿਹੜਾ ਅਸਲ ਕੰਮ ਹੋਣਾ ਚਾਹੀਦਾ ਪਾਏਦਾਰ, ਉਹ ਬਿਲਕੁਲ ਨਹੀਂ ਕਰ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਇਸ ਵਕਤ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ, ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਇਸੇ ਤਰ੍ਹਾਂ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਓਪੋਜੀਸ਼ਨ ਦੇ ਲੀਡਰਾਂ ਨਾਲ ਤੇ ਮੌਜੂਦਾ ਲੀਡਰਾਂ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਹੜ੍ਹਾਂ ਦੀ ਮਾਰ ਪਈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ। ਜਿਹੜਾ ਕਤਲ ਹੋਇਆ ਹੁਣ ਪ੍ਰੀਤਮ ਸਿੰਘ ਮੰਡੇਰ ਦਾ, ਇਹ ਪੁਲਿਸ ਭਾਵੇਂ ਲੱਖ ਵਾਰੀ ਕਹੇ ਕਿ ਇਹ ਸਾਡੀ ਇਹਦੇ 'ਚ ਕਸੂਰ ਨਹੀਂਗਾ, ਉਹ ਗੁਨਾਹਗਾਰ ਨੇ। ਬੁੜੀਆਂ ਨਹੀਂ ਛੱਡੀਆਂ। ਉਸ ਸਾਰੇ ਕਿਓਸ ਦੇ ਵਿੱਚ, ਉਸ ਸਾਰੀ ਕਮੋਸ਼ਨ ਦੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋਈ ਆ ਔਰ ਨਾਲ ਬੰਦੇ ਕਈ ਜ਼ਖਮੀ ਹੋਏ ਨੇ। ਸੋ ਹੁਣ ਪੁਲਿਸ ਦੇ ਖਿਲਾਫ ਕਾਰਵਾਈ ਦੀ ਕੀ ਕਰਨੀ ਸੀ? ਭਗਵੰਤ ਨੇ ਉਲਟਾ ਕਿਸਾਨਾਂ ਦੇ ਉੱਤੇ ਕਰ ਦਿੱਤੀ। ਜੇ ਕਿਸਾਨ ਕਿਸੇ ਟੂਲ ਪਲਾਜ਼ਾ ਤੇ ਬਹਿ ਵੀ ਜਾਂਦੇ ਜਾ ਕੇ, ਕੀ ਆਫਤ ਆ ਜਾਣੀ ਸੀ? ਜੇ ਚੰਡੀਗੜ੍ਹ ਵੀ ਚੱਲ ਜਾਂਦੇ, ਕੀ ਆਫਤ ਆ ਜਾਣੀ ਸੀ? ਜਿਹੜਾ ਦੂਜਿਆਂ ਨੂੰ ਝੇਡਾ ਕਰਦਾ ਸੀ ਜੀ, ਇਹ ਹਜ਼ਾਰ ਲਈ ਫਿਰਦੇ ਨੇ ਜੀ, ਇੰਨੀਆਂ ਸਿਕਿਉਰਟੀਆਂ ਕਾਹਦੇ ਲਿਆ ਫਿਰਦੇ ਨੇ, ਤੇ ਹੁਣ ਇਹ ਸਿਕਿਉਰਟੀ ਕੋਲ ਲਈ ਫਿਰਦਾ ਭਾਈ। ਇਹਨੂੰ ਲੋਕਾਂ ਤੋਂ ਡਰ ਹੋ ਗਿਆ, ਇਹਦਾ ਕਨੈਕਸ਼ਨ ਕੱਟਿਆ ਗਿਆ ਵਾ। ਇਹ ਹੁਣ ਆਮ ਨਹੀਂ, ਇਹ ਖਾਸੋ ਖਾਸ ਬੰਦੇ ਬਣ ਗਏ ਨੇ। ਇੱਦਾਂ ਦਾ ਤਾਂ ਖਾਸ ਕਦੀ ਬਾਦਲ ਤੇ ਕੈਪਟਨ ਨੇ ਦੇਖਿਆ ਜਿੰਨਾ ਅਮਲਾ, ਸਰਕਾਰੀ ਗੱਡੀਆਂ ਤੇ ਜਿੰਨੀ ਪੁਲਿਸ ਤੇ ਜਿੰਨੀਆਂ ਇਹਨਾਂ ਦੀਆਂ ਤੀਵੀਆਂ ਉਹ ਲੱਦੀਆਂ ਪਈਆਂ ਨੇ ਸੋਨੇ ਦੇ ਨਾਲ, ਇੱਦਾਂ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਕੋਈ।
ਦੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਭਗਵੰਤ ਨੇ ਉਹਦਾ ਰਿਕਾਰਡ ਤੋੜਿਆ। ਮੇਰੇ ਤੇ 3 ਮੁਕੱਦਮੇ ਦਰਜ ਕੀਤੇ। ਜਿਹੜਾ ਲੇਟੈਸਟ ਮੁਕੱਦਮਾ ਦਰਜ ਕੀਤਾ ਤੁਸੀਂ ਹੈਰਾਨ ਹੋਵੋਗੇ, ਉਹ ਮੇਰਾ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ, ਜਦੋਂ ਮੇਰੀ ਉਮਰ 5-6 ਸਾਲ ਸੀ। ਇੱਥੋਂ ਤੱਕ ਕਿ ਮੇਰੀ ਵੱਡੀ ਭੈਣ ਆ, ਉਹ ਆਲਮੋਸਟ 72 ਈਅਰਸ ਏਜ ਆ, ਉਹਨੂੰ ਸਪੇਅਰ ਨਹੀਂ ਕੀਤਾ, ਉਹਨੂੰ FIR 'ਚ ਨਾਮਜ਼ਦ ਕੀਤਾ, ਮੈਨੂੰ ਨਾਮਜ਼ਦ ਕੀਤਾ। ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੂੰ ਨਾਮਜ਼ਦ ਕੀਤਾ। ਅੱਛਾ, ਆਪਣੇ ਮੰਤਰੀਆਂ ਨੂੰ ਵਿਚਾਰੇ ਨੇ ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਰਬਜੀਤ ਕੌਰ ਮਾਣੂ ਨੇ ਸ਼ਰੇਆਮ ਡਾਕਾ ਮਾਰਿਆ NRI ਦੀ ਕੋਠੀ 'ਤੇ, ਕੋਈ ਕਾਰਵਾਈ ਨਹੀਂ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਪਰ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਉਸ ਦੌਰ ਦੇ ਵਿੱਚੋਂ ਦੀ ਲੰਘ ਰਿਹਾ, ਕਿਸਾਨੀ ਖਾਸ ਕਰਕੇ ਖਤਰੇ ਦੇ ਵਿੱਚ ਨਜ਼ਰ ਆ ਰਹੀ ਆ। ਤਾਂ ਸਾਡੇ ਨਾਲ ਮੁੱਦਿਆਂ ਦੇ ਉੱਪਰ ਬੋਲਣ ਦੇ ਲਈ ਸੁਖਪਾਲ ਸਿੰਘ ਖਹਿਰਾ ਜੀ ਮੌਜੂਦ ਨੇ, ਤਾਂ ਅਸੀਂ ਸਵਾਗਤ ਕਰਦੇ ਹਾਂ ਜੀ। ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਖਹਿਰਾ ਸਾਹਿਬ, ਕਿਵੇਂ ਦੇਖਦੇ ਹੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ? ਹੜ੍ਹਾਂ ਦੀ ਮਾਰ ਪਈ, ਗੜਿਆਂ ਦੀ ਮਾਰ ਪਈ, ਕਿਸਾਨੀਆਂ ਦੇ ਉੱਪਰ ਲਗਾਤਾਰ ਜਿਹੜੀ ਲਾਠੀ ਆ ਉਹ ਭਰਾਈ ਜਾ ਰਹੀ ਆ। ਦੇਖੋ, ਗੱਲ ਇਹ ਆ ਕਿ ਇਹ ਜਿਹੜੀ ਸਰਕਾਰ ਬਣਾਈ ਸੀ ਲੋਕਾਂ ਨੇ, ਇਹਨਾਂ ਨੂੰ ਬੜੀ ਆਸ ਤੇ ਉਮੀਦ ਨਾਲ ਬਣਾਇਆ ਸੀਗਾ ਕਿ ਇਹ ਸ਼ਾਇਦ ਕੋਈ ਮਗਰਲੀਆਂ ਸਰਕਾਰਾਂ ਨਾਲੋਂ ਤਬਦੀਲੀ ਲੈ ਕੇ ਆਉਣਗੇ, ਤਸ਼ੱਦਦ ਦੇ ਵਿੱਚ ਤਬਦੀਲੀ ਲੈ ਕੇ ਆਉਣਗੇ, ਕੁੱਟਮਾਰ ਨਹੀਂ ਕਰਿਆ ਕਰਨਗੇ, ਜਾਇਜ਼ ਮੰਗਾਂ ਨੂੰ ਛੇਤੀ ਮੰਨ ਲਿਆ ਕਰਨਗੇ, ਜੇ ਕੋਈ ਹੜ੍ਹ ਆ ਜਾਣ ਤੇ ਉਹਦਾ ਮੁਆਵਜ਼ਾ ਠੀਕ ਦਿਆ ਕਰਨਗੇ, ਤੇ ਲੋਕਾਂ ਦੇ ਨਾਲ ਮਜ਼ਾਕ ਨਹੀਂ ਕਰਿਆ ਕਰਨਗੇ। ਲੇਕਿਨ ਇਹਨਾਂ ਦਾ ਜਿਹੜਾ ਐਕਸਪੈਰੀਮੈਂਟ ਹੋ ਰਿਹਾ ਪੰਜਾਬ ਦੇ ਵਿੱਚ, ਉਹ ਮਗਰਲਿਆਂ ਨਾਲੋਂ ਵੀ ਭੈੜਾ ਹੋ ਰਿਹਾ ਵਾ। ਤੁਸੀਂ ਦੇਖੋ ਨਾ ਕਿ